ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਕੀ ਮਨ ਦੇ ਵਿੱਚ ਕੀ ਹੈ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਾ ਗਿਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫੋਨ ਆਇਆ। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ। ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ। ਵੱਡੀ ਲੀਡ ਦੇ ਨਾਲ ਸੀਟ ਜਿੱਤਦੇ ਹੋ, ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ? ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ 'ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ ਔਰ ਅੱਗੇ ਵੀ ਲੜਦਾ ਰਹਾਂਗਾ, ਕੱਢਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪੰਜਾਬ ਦੀ ਗੱਲ ਕਰਨ ਚੱਲੇ ਹਾਂ, ਤਾਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਵਿਚਰ ਰਹੇ ਹਾਂ। ਬੇਸ਼ੱਕ ਉਹ ਲੋਕ ਰਾਜਨੀਤੀ ਦੇ ਵਿੱਚ ਰਹੇ ਹੋਣ ਅਤੇ ਜਾਂ ਉਹ ਲੋਕ ਕਿਸੇ ਯੂਨੀਅਨ ਦਾ ਹਿੱਸਾ ਰਹੇ ਹੋਣ। ਤਾਂ ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਆ, ਪਿਰਮਲ ਸਿੰਘ ਧੌਲਾ, ਅਤੇ ਇਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਾਂਗੇ ਤਾਂ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਇੱਕ ਲਾਈਨਮੈਨ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਤੋਂ ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਆਉਂਦੇ ਨੇ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇੰਡੋਜ਼ TV ਆਸਟ੍ਰੇਲੀਆ 'ਤੇ ਹੋਣਗੀਆਂ। ਤਾਂ ਤੁਸੀਂ ਜੁੜੇ ਰਹਿਣਾ, ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ, ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੀ, ਤਾਂ ਉਸ ਤੋਂ ਪਹਿਲਾਂ ਦੀ ਥੋੜ੍ਹੀ ਬਹੁਤੀ ਤੁਹਾਡੀ ਜ਼ਿੰਦਗੀ ਬਾਰੇ ਅਸੀਂ ਗੱਲ ਕਰਨੀ ਆ। ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਹੋ। ਕੀ ਮਨ ਦੇ ਵਿੱਚ ਕੀ ਹੈ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਦੇਖੋ, ਮੈਂ 2006 ਦੇ ਵਿੱਚ ਆਪਣੀ ਜਿਹੜੀ ਪੜ੍ਹਾਈ ਸੀ, ਜਿਹੜੀ ਟੈਕਨੀਕਲ ਐਜੂਕੇਸ਼ਨ ਸੀ, ਜਿਹੜੀ ਲਾਈਨਮੈਨ ਦਾ ਕੋਰਸ ਸੀ, ਉਹ ਪੂਰਾ ਕੀਤਾ ਸੀਗਾ। ਸੋ ਮੇਰੇ ਤੋਂ ਪਹਿਲਾਂ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਪਹਿਲਾ ਕੋਰਸ ਕੀਤਾ ਸੀ, ਉਹ ਆਲਰੇਡੀ ਉਹ ਐਜੀਟੇਸ਼ਨ ਕਰ ਰਹੇ ਸੀ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ ਔਰ ਬਿਜਲੀ ਮੰਤਰੀ ਸੀਗੇ ਜੇ ਉਹ ਰਜਿੰਦਰ ਕੌਰ ਭੱਠਲ ਜੀ ਸੀਗੇ। ਉਹ ਲਹਿਰਾ ਵਿਖੇ ਧਰਨਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਜਦੋਂ ਮੈਂ ਪਾਸ ਆਊਟ ਹੋਇਆ, ਅਤੇ ਕਿਉਂਕਿ ਉਦੋਂ ਇਹ ਸੀਗਾ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਲਾਈਨਮੈਨ ਪਾਸ ਹੁੰਦੇ ਸੀ, ਟ੍ਰੇਨਿੰਗ ਕਰਦੇ ਸੀ, ਅਪ੍ਰੈਂਟਿਸਸ਼ਿਪ ਕਰਦੇ ਸੀਗੇ, ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਸੋ ਇਸ ਆਸ ਉਮੀਦ ਦੇ ਨਾਲ ਕਿ ਨੌਕਰੀ ਮਿਲ ਜਾਣੀ ਹੈਗੀ ਆ, ਅਤੇ ਪਾਸ ਹੋਏ। ਅਤੇ ਜਦੋਂ ਮੈਂ ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਆਲਰੇਡੀ ਧਰਨੇ 'ਚ ਬੈਠੇ ਸੀ। ਜਦੋਂ ਮੈਂ ਗਿਆ ਉੱਥੇ, ਫਿਰ ਉਹ ਹਕੀਕਤ ਤੋਂ ਮੈਂ ਜਾਣੂ ਹੋਇਆ ਕਿ ਵੀ ਜਿਹੜਾ ਕੋਰਸ
ਕਰ ਲੈਣਾ, ਪੜ੍ਹਾਈ ਕਰ ਲੈਣੀ, ਇਹ ਜੋਬ ਲਈ ਇਹ ਕਾਫੀ ਨਹੀਂ ਹੈ ਜੋ ਸਾਡਾ ਸਿਸਟਮ ਚੱਲ ਰਿਹਾ ਹੈਗਾ। ਸੋ ਫਿਰ ਮੈਂ ਲਗਾਤਾਰ ਐਜੀਟੇਸ਼ਨ ਕੀਤੀ। ਅਸੀਂ ਲਗਾਤਾਰ ਜਿਹੜੇ ਧਰਨੇ ਮੁਜ਼ਾਹਰੇ ਸੀ ਉਹ ਚੱਲ ਰਹੇ ਸੀ। ਫਿਰ ਅਕਾਲੀ ਦਲ ਦੀ ਗੌਰਮੈਂਟ ਆਈ, ਉਹਨਾਂ ਨੂੰ ਵੀ ਬਹੁਤ ਚੰਡੀਗੜ੍ਹ ਜਾਂਦੇ, ਉੱਥੇ CM ਦੀ ਕੋਠੀ ਮੂਹਰੇ ਬੈਠੇ ਰਹਿੰਦੇ 3-3 4-4 ਦਿਨ, ਘਰ ਨਾ ਮੁੜਦੇ, ਗੁਰਦੁਆਰਿਆਂ ਦੇ ਵਿੱਚ ਰਾਤਾਂ ਕੱਟਣੀਆਂ। ਜਦੋਂ ਉੱਥੇ ਗੇਟ 'ਤੇ ਜਾਂਦੇ CM ਦੀ ਕੋਠੀ 'ਤੇ ਅੱਗੇ, ਤੇ ਉਹਨਾਂ ਨੇ ਕਹਿਣਾ ਕਿ ਵੀ ਤੁਸੀਂ ਆਪਣੇ ਹਲਕੇ ਦੇ MLA ਨੂੰ, ਕਿਸੇ MP ਨੂੰ ਜਾਂ ਉਹਨਾਂ ਤੋਂ ਲਿਖਾ ਕੇ ਲੈ ਕੇ ਆਓ। ਉਹਨਾਂ ਕੋਲੇ ਆਉਂਦੇ, ਉਹਨਾਂ ਦਾ ਲਿਖਿਆ ਹੋਇਆ ਵੀ ਲੈ ਜਾਂਦੇ, ਫਿਰ ਵੀ ਕਹਿਣਾ ਜੀ CM ਸਾਹਿਬ ਕੋਲੇ ਟਾਈਮ ਨਹੀਂ ਹੈ ਜੀ, ਮੀਟਿੰਗ ਹੋਊਗੀ ਫਿਰ ਮਿਲਾਂਗੇ। ਇਸ ਤਰ੍ਹਾਂ ਮਤਲਬ ਚੱਲਦਾ ਰਿਹਾ। ਤਾਂ ਫਿਰ ਖੁੱਲ੍ਹ ਕੇ ਜਿਹੜੀ ਐਜੀਟੇਸ਼ਨ ਦੇ ਵਿੱਚ ਮੈਂ ਸਾਹਮਣੇ ਆਇਆ 2010 ਦੇ ਵਿੱਚ। ਉਸ ਸਮੇਂ ਕੀ ਸੀਗਾ ਕਿ ਜਿਹੜੇ ਪ੍ਰਧਾਨ ਸੀਗੇ, ਮੈਂ ਬਠਿੰਡੇ ਟੈਂਕੀ ਦੇ ਉੱਪਰ ਚੜ੍ਹਿਆ ਹੋਇਆ ਸੀਗਾ ਮੀਟਿੰਗ ਦੀ ਮੰਗ ਨੂੰ ਲੈ ਕੇ ਕਿ ਵੀ ਸਾਨੂੰ ਮੀਟਿੰਗ ਦੇਵੇ ਮੁੱਖ ਮੰਤਰੀ। ਅਤੇ ਸੋ ਪ੍ਰਧਾਨ ਸੀ ਜਿਹੜਾ ਅਸਤੀਫਾ ਦੇ ਕੇ ਨੀਚੋਂ ਚਲਿਆ ਗਿਆ ਸੀਗਾ, ਅਤੇ ਉੱਪਰ ਅਸੀਂ 5 ਜਣੇ ਸੀਗੇ। ਸੋ ਨੀਚੇ ਸਾਰੇ ਇੱਕਦਮ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਾ ਗਿਆ। ਪਰ ਮੈਂ ਫਿਰ ਉੱਥੇ ਫੈਸਲਾ ਕਰ ਲਿਆ ਸੀ ਕਿ ਵੀ ਅੱਜ ਜਾਂ ਤਾਂ ਮਤਲਬ ਆਰ ਪਾਰ ਦੀ ਲੜਾਈ ਲੜਾਂਗੇ, ਜਾਂ ਤਾਂ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੈਣੀ ਆ, ਜਾਂ ਫਿਰ ਮੁੱਖ ਮੰਤਰੀ ਦੇ ਨਾਲ ਗੱਲ ਕਰਨੀ ਹੈਗੀ ਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫੋਨ ਆਇਆ, ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਵੀ ਕਾਕਾ ਤੁਹਾਡੇ ਨਾਲ ਮੇਰੀ ਮੀਟਿੰਗ ਆ ਇੰਨੀ ਤਰੀਕ ਨੂੰ, ਕੱਲ੍ਹ ਨੂੰ ਫਿਕਸ ਹੋ ਗਈ ਹੈ ਵੀ ਤੁਸੀਂ ਆਓ, ਆਪਾਂ ਬੈਠ ਕੇ ਕਰਦੇ ਹਾਂ। ਚਲੋ ਅਸੀਂ ਗਏ ਉੱਥੇ, ਅਤੇ ਮੀਟਿੰਗ ਦੇ ਵਿੱਚ ਮੈਨੇਜਮੈਂਟ ਜਿਹੜੀ ਅਕਸਰ ਡਿਪਾਰਟਮੈਂਟਸ ਦੀ, ਵੱਖ-ਵੱਖ ਡਿਪਾਰਟਮੈਂਟਸ ਦੀਆਂ ਮੈਨੇਜਮੈਂਟਾਂ ਹੁੰਦੀਆਂ ਨੇ, ਉਹਨਾਂ ਨੇ ਆਪਣੇ ਟੈਕਨੀਕੈਲਿਟੀਜ਼ ਦੱਸਣੀਆਂ ਹੁੰਦੀਆਂ ਨੇ, ਜਾਂ ਆਹ ਸਮੱਸਿਆ ਜੀ, ਆਹ ਸਮੱਸਿਆ ਅਸੀਂ ਆਪਣੀ ਸਮੱਸਿਆ ਦੱਸੀ। ਅਤੇ 2010 ਦੇ ਵਿੱਚ ਕਾਫੀ ਉਸ ਤੋਂ ਬਾਅਦ ਵੀ ਲਗਾਤਾਰ ਐਜੀਟੇਸ਼ਨਾਂ ਚੱਲਦੀਆਂ। ਫਿਰ 2011 ਦੇ ਵਿੱਚ ਅਕਾਲੀ ਦਲ ਗੌਰਮੈਂਟ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀ ਜਿਹੜੀ ਮੰਗ ਜਿਹੜੀ ਮੰਨੀ, ਔਰ 5000 ਪੋਸਟਾਂ ਜਿਹੜੀਆਂ ਸੀਗੀਆਂ ਉਹਦਾ ਇਸ਼ਤਿਹਾਰ ਜਾਰੀ ਹੋਇਆ ਬਿਨਾਂ ਟੈਸਟ ਰੱਦ ਕਰਵਾਇਆ, ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ ਟੈਸਟ ਹੋ ਰਹੇ ਸੀਗੇ। ਅਤੇ ਸਾਡੀ ਇਹ ਡਿਮਾਂਡ ਸੀਗੀ ਵੀ ਟੈਸਟ ਜਿਹੜਾ ਉਹ ਰੱਦ ਕੀਤਾ ਜਾਵੇ ਬਿਨਾਂ ਟੈਸਟ, ਕਿਉਂਕਿ ਜਿਹੜੀ ਇਹਦੀ ਐਲੀਜੀਬਿਲਟੀ ਆ ਲਾਈਨਮੈਨ ਦੀ ਪੋਸਟ ਆ, ਜਿਹੜੀ ਇਹਦੀ ਐਲੀਜੀਬਿਲਟੀ ਜਿਹੜੀ ਯੋਗਤਾ ਗੀ ਉਹ ਅਪ੍ਰੈਂਟਿਸਸ਼ਿਪ ਲਾਈਨਮੈਨ ਆ, ਜਿਹੜੀ ਕਿ ਮਹਿਕਮਾ ਕਰਵਾਉਂਦਾ, ਮਹਿਕਮਾ ਖੁਦ ਕਰਵਾਉਂਦਾ। ਉਹ ਟ੍ਰੇਨਿੰਗ 2 ਸਾਲ ਦੀ ਟ੍ਰੇਨਿੰਗ ਹੁੰਦੀ ਆ, ਵੀ ਜਦੋਂ ਉਹ ਟ੍ਰੇਨਿੰਗ ਕਰ ਲਈ ਤਾਂ ਫਿਰ ਟੈਸਟ ਲੈਣ ਦਾ ਜਿਹੜਾ ਕੋਈ ਤੁੱਕ ਨਹੀਂ ਬਣਦਾ ਹੈਗਾ, ਕੁਛ ਰਹਿ ਨਹੀਂ ਜਾਂਦਾ ਪਿੱਛੇ, ਅਤੇ ਵੀ ਉਹਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਕੀਤੀ ਜਾਵੇ। ਸੋ ਉਹਨਾਂ ਨੇ ਸਾਡੀ ਉਹ ਵੀ ਮੰਗ ਮੰਨ ਲਈ। ਚਲੋ ਖੈਰ ਉਹ ਉਸ ਸਮੇਂ ਮੰਨ ਲਈ ਆ, ਪਰ ਉਹ ਪੂਰ ਨਹੀਂ ਚੜ੍ਹੀ। 1000 ਨੂੰ ਹੀ ਨੌਕਰੀ ਮਿਲੀ। ਫਿਰ ਲਗਾਤਾਰ ਐਜੀਟੇਸ਼ਨ ਜਾਰੀ ਰਹੀ। ਮੈਨੂੰ ਵੀ ਉਹਦੇ 'ਚ 1000 ਦੇ ਵਿੱਚ ਮੇਰਾ ਵੀ ਨੰਬਰ ਆ ਗਿਆ ਸੀਗਾ, ਅਤੇ ਮੈਂ ਵੀ 2-3 ਥਾਵਾਂ 'ਤੇ ਜੋਬ ਕੀਤੀ। ਪਰ ਕਿਉਂਕਿ ਮੈਂ ਲਗਾਤਾਰ ਐਜੀਟੇਸ਼ਨ ਨੂੰ ਲੀਡ ਕਰ ਰਿਹਾ ਸੀ, ਜਥੇਬੰਦੀ ਨੂੰ ਲੀਡ ਕਰ ਰਿਹਾ ਸੀ, ਅਤੇ ਮੈਨੂੰ ਦੂਰ ਦਰਾਡੇ ਲਗਾਇਆ ਗਿਆ, ਘਰ ਤੋਂ 200 ਕਿਲੋਮੀਟਰ 150 ਕਿਲੋਮੀਟਰ ਦੂਰ ਇਸ ਤਰ੍ਹਾਂ ਕਰਕੇ ਲਗਾਇਆ ਗਿਆ ਵੀ ਇਹ ਐਜੀਟੇਸ਼ਨ ਵਾਲਾ ਪਾਸਾ ਛੱਡ ਦੇ। ਫਿਰ ਅਖੀਰ ਉਹਨਾਂ ਨੇ ਮੈਨੂੰ ਟਰਮੀਨੇਟ ਕਰਤਾ ਕਿ ਵੀ ਤੁਸੀਂ ਜਾਂ ਤਾਂ ਜੋਬ ਕਰ ਲਓ ਅਤੇ ਜਾਂ ਤੁਸੀਂ ਐਜੀਟੇਸ਼ਨ ਕਰ ਲਓ। ਅਤੇ ਫਿਰ ਮੈਂ, ਕਿਉਂਕਿ ਜਿਹੜੇ ਪਿੱਛੇ ਨੌਜਵਾਨ ਸੀ, ਮੁੰਡੇ ਸੀਗੇ, ਔਰ ਪਰਿਵਾਰ ਸੀ, ਬੱਚੇ ਸੀਗੇ ਛੋਟੇ ਛੋਟੇ, ਉਹਨਾਂ ਨੂੰ ਮੇਰੇ ਤੋਂ ਆਸ ਸੀ, ਉਮੀਦ ਸੀ ਕਿ ਵੀ ਇਹ ਸਾਡੇ ਮੂਹਰੇ ਲੱਗੇ ਹੈਗੇ ਨੇ, ਵੀ ਸਾਨੂੰ ਇਹ ਨੌਕਰੀ ਹੈ ਜਿਹੜੀ ਇਹ ਦਿਵਾਉਣਗੇ। ਸੋ ਮੈਂ ਆਪਣੀ ਨੌਕਰੀ ਨੂੰ ਪਾਸੇ ਕਰਕੇ ਮੂਹਰੇ ਲੀਡ ਕਰਕੇ ਜਿਵੇਂ ਪਹਿਲਾਂ ਕਰ ਰਿਹਾ ਸੀ ਉਹ ਲੜਾਈ ਲੜੀ, ਔਰ ਕਦੇ 1000, ਕਦੇ 1500, ਕਦੇ 2000। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ, ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ, ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ ਵੱਡੇ ਮਾਰਜਨ ਦੇ ਨਾਲ। ਅਤੇ ਉਸ ਤੋਂ ਬਾਅਦ ਵੀ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ, ਮੈਂ ਫਿਰ ਜਾ ਕੇ ਉੱਥੇ, ਕਿਉਂਕਿ ਮੈਂ ਉੱਥੋਂ ਨਿਕਲਿਆ, ਐਜੀਟੇਸ਼ਨ ਦੇ ਵਿੱਚੋਂ ਨਿਕਲਿਆ, ਯੂਨੀਅਨ ਦੇ ਵਿੱਚੋਂ ਨਿਕਲਿਆ ਸੀ, ਪਰ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ। ਉਸ ਤੋਂ ਬਾਅਦ ਜਾ ਕੇ ਫਿਰ ਅਸੀਂ ਪਟਿਆਲੇ ਉੱਥੇ ਧਰਨੇ 'ਤੇ ਬੈਠੇ, ਉੱਥੇ ਫਿਰ ਸਾਡੀ ਗੱਲ ਹੋਈ। 2800 ਪੋਸਟਾਂ ਨਿਕਲੇ ਸੀ, 2800 ਤੋਂ 3400 ਕਰਾਈਆਂ, ਅਤੇ ਹੁਣ ਤੱਕ ਤਕਰੀਬਨ 8300 ਦੇ ਕਰੀਬ ਜਿਹੜੇ ਨੌਜਵਾਨ ਸੀ ਜਿਹੜੇ ਉਹ ਭਰਤੀ ਕਰਵਾਏ ਆ। ਅਤੇ ਜੇ ਅਸੀਂ ਗੱਲ ਕਰਦੇ ਹਾਂ ਤੁਹਾਡੀ ਐਜੀਟੇਸ਼ਨ ਦੀ, ਤੁਸੀਂ ਕਾਫੀ ਕੁਛ ਝੱਲਿਆ ਉਸ ਐਜੀਟੇਸ਼ਨ ਦੇ ਵਿੱਚੋਂ, ਕਦੇ ਅਫਸੋਸ ਹੋਇਆ ਵੀ ਯਾਰ ਅਸੀਂ ਕੀ ਲੈਣਾ ਸੀ ਉਹਨਾਂ ਲਈ ਲੜ ਕੇ, ਸਾਨੂੰ ਤਾਂ ਨੌਕਰੀ ਮਿਲ ਗਈ ਸੀ, ਜਾਂ ਅਸੀਂ ਨੌਕਰੀ ਨੂੰ ਇੱਕ ਪਾਸੇ ਰੱਖ ਕੇ ਆ ਗਏ ਸੀ? ਨਹੀਂ, ਅਫਸੋਸ ਬਿਲਕੁਲ ਨਹੀਂ, ਕਿਉਂਕਿ ਸਾਨੂੰ ਜਿਹੜੀ ਸਿੱਖਿਆ ਮਿਲੀ ਆ, ਸਾਨੂੰ ਜਿਹੜੀ ਗੁੜਤੀ ਮਿਲੀ ਆ, ਸਾਨੂੰ ਮਤਲਬ ਜੰਮਦਿਆਂ ਨੂੰ ਹੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾਇਆ ਜਾਂਦਾ, ਉੱਥੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ। ਸਾਨੂੰ ਸਿੱਖਿਆ ਹੀ ਹੋਈ ਮਿਲੀ ਆ। ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਉੱਤੇ ਹੰਢਾ ਕੇ ਉਹਨਾਂ ਨੇ ਦੱਸਿਆ ਕਿ ਵੀ ਮਨੁੱਖਤਾ ਦੇ ਲਈ, ਲੋਕ ਹੱਕਾਂ ਦੇ ਲਈ ਲੜਾਈ ਜਿਹੜੀ ਉਹ ਲੜਨੀ ਹੈਗੀ ਆ। ਸੋ ਉਹਨਾਂ ਦੀ ਸਿੱਖਿਆ ਦੇ ਉੱਤੇ
ਚੱਲਦੇ ਹੋਏ ਬਿਲਕੁਲ ਵੀ ਕਦੇ ਵੀ ਨਹੀਂ। ਜਿੱਦਣ ਮੈਨੂੰ ਯਾਦ ਅੱਜ ਵੀ ਮੇਰੇ ਨਾਲ ਮੁੰਡਾ ਢਪਾਲੀ ਤੋਂ ਸੀ ਗੁਰਪ੍ਰੀਤ, ਅਤੇ ਇੱਕ ਬਠਿੰਡੇ ਤੋਂ ਆਪਣਾ ਉੱਥੋਂ ਸੀਗਾ ਜਗਤਾਰ ਸਿੰਘ ਮਾਹੀ ਨੰਗਲ ਤੋਂ ਸੀ, ਮੇਰੇ ਨਾਲ ਸੀ 2 ਬੰਦੇ। ਜਦੋਂ ਮੈਂ ਬਠਿੰਡਾ, ਕਿਉਂਕਿ ਮੈਨੂੰ ਪੈਂਦਾ ਸੀ ਸਰਕਲ ਪੈਂਦਾ ਸੀ, ਮੈਨੂੰ ਉੱਥੇ ਬੁਲਾਇਆ ਗਿਆ ਐਕਸੀਅਨ ਵੱਲੋਂ, ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ, ਉਹ ਮਤਲਬ ਮੇਰੇ ਚਿਹਰੇ ਵੱਲ ਦੇਖ ਰਹੇ ਸੀ, ਪਰ ਮੈਨੂੰ ਖੁਸ਼ੀ ਹੋ ਰਹੀ ਸੀ। ਮੈਨੂੰ ਖੁਸ਼ੀ ਸੀ, ਮੈਨੂੰ ਬਿਲਕੁਲ ਵੀ ਨਮੋਸੀ ਨਹੀਂ ਸੀ, ਮੈਨੂੰ ਖੁਸ਼ੀ ਸੀਗੀ ਵੀ ਮੈਂ ਲੋਕਾਂ ਲਈ ਲੜਿਆ ਅਤੇ ਮੈਨੂੰ ਆਹ ਇਨਾਮ ਮਿਲਿਆ। ਮੈਨੂੰ ਪਤਾ ਸੀ ਵੀ ਜਦੋਂ ਲੜਾਂਗੇ ਤਾਂ ਆਹ ਇਨਾਮ ਮਿਲਣਗੇ, ਅਤੇ ਉਹਨਾਂ ਨੇ ਮੈਨੂੰ ਜਦੋਂ ਮਤਲਬ ਹੱਥ 'ਚ ਫੜਾਇਆ, ਅਤੇ ਮੈਨੂੰ ਬਿਲਕੁਲ ਵੀ ਕੋਈ 1% ਵੀ ਕੋਈ ਰੰਜ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ ਕਿ ਮੈਨੂੰ ਟਰਮੀਨੇਟ ਕਰਤਾ। ਪਰ ਉਹ ਮੇਰੇ ਚਿਹਰੇ ਵੱਲ ਦੇਖ ਰਹੇ ਸੀਗੇ ਕਿ ਵੀ ਇਹਨਾਂ ਦਾ ਕੀ ਰਿਐਕਸ਼ਨ ਹੋਊਗਾ, ਔਰ ਉਹ ਅੱਜ ਵੀ ਗੱਲਾਂ ਯਾਦ ਹੈਗੀਆਂ, ਉਹ ਚੇਤੇ ਹੈਗੀਆਂ, ਅੱਜ ਵੀ ਉਹ ਜ਼ਿਕਰ ਕਰਦੇ ਨੇ ਜਦੋਂ, ਅਤੇ ਅੱਜ ਵੀ ਮੈਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੀ ਲਾਈਫ ਤੋਂ 1% ਵੀ ਮਤਲਬ ਰੰਜ ਨਹੀਂ ਆ ਕਿ ਵੀ ਇੱਥੇ ਮੈंने ਆਹ ਗਲਤ ਕੀਤਾ। ਜੋ ਵੀ ਫੈਸਲੇ ਕੀਤੇ ਹੈਗੇ ਉਹ ਲੋਕ ਹਿੱਤ ਦੇ ਲਈ, ਲੋਕਾਂ ਦੇ ਲਈ, ਪੰਜਾਬ ਦੇ ਲਈ, ਪੰਜਾਬ ਦੇ ਮੁੱਦਿਆਂ ਦੇ ਲਈ ਫੈਸਲੇ ਕੀਤੇ ਹੈਗੇ, ਅਤੇ ਉਹਦੇ 'ਤੇ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਮੋਸ਼ੀ ਨਹੀਂ ਹੈ। ਜਦੋਂ ਐਂ ਪਤਾ ਲੱਗਦਾ ਘਰ ਦੇ ਵਿੱਚ ਪਤਾ ਲੱਗਦਾ ਵੀ ਸਾਡਾ ਜਿਹੜਾ ਪੁੱਤ ਸੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਘਰੇ ਮਾਤਾ ਜਾਂ ਬਾਪੂ ਨੂੰ ਕਿਹੜਾ ਦੁੱਖ ਤਾਂ ਹੋਇਆ ਹੋਣਾ? ਹਾਂ ਬਿਲਕੁਲ, ਪਰਿਵਾਰ ਦੀਆਂ, ਕਿਉਂਕਿ ਦੇਖੋ ਹਰੇਕ ਮਾਂ ਬਾਪ ਦੀਆਂ ਆਸਾਂ ਹੁੰਦੀਆਂ, ਉਮੀਦਾਂ ਹੁੰਦੀਆਂ, ਕਿਉਂਕਿ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਹੈਗਾ। ਮੇਰੇ ਫਾਦਰ ਸਾਹਿਬ ਗੌਰਮੈਂਟ ਜੋਬ 'ਤੇ ਸੀਗੇ, ਔਰ ਅਸੀਂ ਨਾ ਕੋਈ ਜ਼ਮੀਨ, ਨਾ ਕੋਈ ਜਾਇਦਾਦ, ਨਾ ਕੋਈ ਹੋਰ ਕੋਈ ਇੰਡਸਟਰੀ, ਕੋਈ ਬਿਜ਼ਨਸ। ਸੋ ਹਰੇਕ ਮਾਂ ਬਾਪ ਨੂੰ ਇਹ ਹੁੰਦਾ ਹੈਗਾ ਕਿ ਵੀ ਸਾਡਾ ਬੇਟਾ ਜਿਹੜਾ ਹੈਗਾ ਕਿ ਵੀ ਉਹ ਪੜ੍ਹ ਲਿਖ ਕੇ ਆਪਣੀ ਨੌਕਰੀ 'ਤੇ ਲੱਗੇਗਾ, ਰੁਜ਼ਗਾਰ 'ਤੇ ਲੱਗੇਗਾ, ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ, ਫਿਰ ਅਸੀਂ ਉਸਦਾ ਚਾਲਾਡਾਂ ਦੇ ਨਾਲ ਵਿਆਹ ਕਰਾਂਗੇ, ਉਹ ਸਾਡਾ ਸਹਾਰਾ ਬਣੂਗਾ, ਠੀਕ ਹੈ ਨਾ। ਸੋ ਹੁੰਦੇ ਮਾਂ ਬਾਪ ਨੂੰ ਜ਼ਰੂਰ ਮਤਲਬ ਤਕਲੀਫ ਹੁੰਦੀ ਆ, ਪਰ ਫਿਰ ਮੈਂ ਉਹਨਾਂ ਨੂੰ ਇਸ ਗੱਲ 'ਤੇ ਸਮਝਾਇਆ, ਉਹਨਾਂ ਨੂੰ ਦੱਸਿਆ ਕਿ ਵੀ ਨਹੀਂ, ਜਿਹੜਾ ਮੇਰੇ 'ਤੇ ਜਿਹੜੀ ਜ਼ਿੰਮੇਵਾਰੀ ਆ, ਜੋ ਉਹਨਾਂ ਬੱਚਿਆਂ ਵੱਲ ਦੇਖੋ ਜਿਨ੍ਹਾਂ ਨੇ ਸਾਡੇ ਲਈ ਜੇਲ੍ਹਾਂ ਕੱਟੀਆਂ, ਮੇਰੇ ਕਹਿਣ 'ਤੇ ਉਹਨਾਂ ਨੇ ਮਤਲਬ ਜੇਲ੍ਹਾਂ ਕੱਟੀਆਂ, ਡਾਂਗਾ ਖਾਧੀਆਂ ਨਾ, ਮਤਲਬ ਸੜਕਾਂ 'ਤੇ ਧੁੱਪ ਦੇ ਵਿੱਚ ਗਰਮੀ 'ਚ ਬੈਠੇ ਆ ਨਾ, ਮੇਰੇ ਕਹਿਣ ਦੇ ਉੱਤੇ ਮੇਰੇ 'ਤੇ ਭਰੋਸਾ ਰੱਖ ਕੇ, ਅਤੇ ਜੇ ਅੱਜ ਮੈਂ ਆਪਣੀ ਨੌਕਰੀ ਦੇ ਲਈ ਉਹਨਾਂ ਦਾ ਭਰੋਸਾ ਤੋੜ ਕੇ ਆਪਣੀ ਜੋਬ ਨੂੰ ਇਕੱਲਾ ਮਤਲਬ ਰੱਖਦਾ ਹੈਗਾ ਅੱਗੇ, ਤਾਂ ਫਿਰ ਉਹ ਮਤਲਬ ਮੈਨੂੰ ਅੰਦਰੋਂ ਸ਼ਾਂਤੀ ਨਹੀਂ ਮਿਲਣੀ ਹੈਗੀ, ਅਤੇ ਨਾ ਹੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਹੈਗਾ, ਠੀਕ ਹੈ ਨਾ। ਅਤੇ ਸੋ ਅਸੀਂ ਉਹਨਾਂ ਨੂੰ ਬਸ ਸਮਝਾਇਆ, ਔਰ ਇਸ ਗੱਲ ਨੂੰ ਉਹਨਾਂ ਨੇ ਸਮਝਿਆ, ਅਤੇ ਉਹਨਾਂ ਨੇ ਹਮੇਸ਼ਾ ਐਜੀਟੇਸ਼ਨ ਦੇ ਵਿੱਚ ਮੇਰਾ ਸਾਥ ਦਿੱਤਾ। ਪਰਿਵਾਰ ਨੇ, ਮੇਰੀ ਮਾਤਾ ਨੇ ਜੇਲ੍ਹਾਂ ਵੀ ਕੱਟੀਆਂ, ਬਠਿੰਡੇ ਮਰਨ ਵਰਤ ਵੀ ਰੱਖਿਆ ਉਹਨਾਂ ਨੇ, ਮਤਲਬ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖ਼ਰਾਬ ਹੋ ਗਈ ਸੀਗੀ। ਸਾਡੇ 273 ਦੇ ਕਰੀਬ ਜਿਹੜੇ ਨੌਜਵਾਨ ਮੁੰਡੇ ਸੀ ਵੱਖ-ਵੱਖ ਜੇਲ੍ਹਾਂ ਦੇ ਵਿੱਚ, ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮਲੇਰਕੋਟਲਾ, ਅਲੱਗ-ਅਲੱਗ ਜੇਲ੍ਹਾਂ 'ਚ ਬੰਦ ਕਰਤੇ ਸੀ। ਸੋ ਉਹਨਾਂ ਨੂੰ ਰਿਹਾਈ ਲਈ, ਉਹਨਾਂ ਦੇ ਲਈ ਮੇਰੀ ਮਾਤਾ ਨੇ ਮਰਨ ਵਰਤ ਰੱਖਿਆ ਸੀ, ਕਿਉਂਕਿ ਸਾਰੇ ਫੜੇ ਗਏ ਸੀ, ਪੂਰੀ ਸਟੇਟ ਬੋਡੀ ਸੀ ਜਿਹੜੀ, ਸਾਰੇ ਨਾਲ ਦੇ ਜਿਹੜੇ ਫੜੇ ਗਏ ਸੀ, ਮੈਂ ਇਕੱਲਾ ਜਿਹੜਾ ਬਾਹਰ ਸੀਗਾ। ਸੋ ਮੇਰੇ ਕਹਿਣ 'ਤੇ ਮਾਤਾ ਨੇ ਮਤਲਬ ਇੱਕ ਵਾਰੀ ਵੀ ਉਹਨਾਂ ਨੇ ਕਿਹਾ ਕਿ ਵੀ ਨਹੀਂ, ਵੀ ਮੈਂ ਕੀਤਾ ਨਹੀਂ ਜਾਂ ਮੈਨੂੰ ਔਖਾ ਹੈਗਾ, ਉਹਨਾਂ ਨੇ ਫੌਰੀ ਉਹਨਾਂ ਨੇ ਹਾਂ ਕਰਕੇ ਉੱਥੇ ਧਰਨੇ 'ਤੇ ਬੈਠੇ ਉਹ ਬਠਿੰਡੇ, ਅਤੇ ਉਹ ਸਾਰੇ ਮੁੰਡਿਆਂ ਨੂੰ ਜਿਹੜਾ ਉਹ ਬਿਨਾਂ ਸ਼ਰਤ ਰਿਹਾ ਕਰਵਾਇਆ। ਪਿਰਮਲ ਸਿੰਘ ਧੌਲਾ ਦੇ ਉੱਪਰ ਕਾਫੀ ਉਦੋਂ ਤਸ਼ੱਦਦ ਵੀ ਹੋਇਆ, ਕਾਫੀ ਡਾਂਗਾਂ ਵੀ ਚੱਲਣੇ ਪਈਆਂ, ਵਿਛਾੜਾਂ ਵੀ ਚੱਲਣੇ ਪਈਆਂ ਪਾਣੀ ਦੀਆਂ, ਪਰ ਜਦੋਂ ਰਾਜਨੀਤੀ ਦੇ ਵਿੱਚ ਆਉਣੇ ਆ ਉਦੋਂ ਉਹਨਾਂ ਲੋਕਾਂ ਦੇ ਨਾਲ ਕਿਤੇ ਜਾ ਕੇ ਵਾਰਤਾਲਾਪ ਕਰੀ ਜਿਹੜੇ ਲੋਕ ਤੁਹਾਡੇ ਸੰਘਰਸ਼ ਦੇ ਸਾਥੀ ਰਹੇ ਨੇ? ਹਾਂ ਬਿਲਕੁਲ, ਮੈਂ ਹਮੇਸ਼ਾ ਜੋ ਵੀ ਮੇਰੇ ਨਾਲ ਜੁੜਿਆ ਹੈਗਾ, ਚਾਹੇ ਉਹ ਕਿਸੇ ਵੀ ਸਟੇਜ 'ਤੇ ਆ ਕੇ, ਚਾਹੇ ਐਜੀਟੇਸ਼ਨ ਦੇ ਵਿੱਚ, ਚਾਹੇ ਪੋਲੀਟੀਕਲ ਲਾਈਨ ਦੇ ਵਿੱਚ, ਮੈਂ ਕਦੇ ਵੀ ਕਿਸੇ ਨੂੰ ਭੁੱਲਦਾ ਨਹੀਂ ਆ। ਮੈਂ ਜੋ ਵੀ ਉਹਨਾਂ ਨੇ ਮੇਰੇ ਨਾਲ ਸਮਾਂ ਬਿਤਾਇਆ, ਮੈਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦਾ ਹੈਗਾ। ਸੋ ਅਕਸਰ ਮਿਲਦੇ ਰਹਿੰਦੇ ਹੈਗੇ, ਅੱਜ ਵੀ ਮਤਲਬ ਗੱਲਾਂ ਬਾਤਾਂ ਕਰਦੇ ਹੈਗਾ। ਖੈਰ ਉਸ ਪੱਧਰ 'ਤੇ ਤਾਂ ਨਹੀਂ, ਕਿਉਂਕਿ ਬਹੁਤ ਸਾਰੇ ਨੌਕਰੀਆਂ 'ਤੇ ਲੱਗ ਗਏ ਨੇ, ਉਹਨਾਂ ਦੀ ਆਪਣੇ ਰੁਝੇਵੇਂ ਹੋ ਗਏ ਨੇ, ਕਿਉਂਕਿ ਜੋਬ ਤੋਂ ਬਾਅਦ ਫਿਰ ਪਰਿਵਾਰਕ ਰੁਝੇਵੇਂ ਹੋ ਜਾਂਦੇ ਆ, ਅਤੇ ਮਤਲਬ ਮਿਲਦੇ ਰਹਿੰਦੇ ਹੈਗੇ, ਫ਼ੋਨ ਵਗੈਰਾ ਕਰਦੇ ਰਹਿੰਦੇ ਆ। ਜਦੋਂ ਰਾਜਨੀਤੀ ਦੇ ਵਿੱਚ ਆਉਣ ਦੀ ਸੋਚੀ ਤਾਂ ਉਦੋਂ ਤੁਹਾਡੇ ਕੋਲ ਪਾਰਟੀ ਇੱਕ ਪਹਿਲ ਕਰਦੀ ਆ, ਤਾਂ ਉਸ ਤੋਂ ਬਾਅਦ ਕੀ ਲੱਗਦਾ ਵੀ ਰਾਏ ਮਸ਼ਵਰਾ ਹੁੰਦਾ ਹੋਣਾ ਵੀ ਜਾਈਏ ਜਾਂ ਨਾ ਜਾਈਏ, ਦੋ ਚਿੱਤੀ ਦੇ ਵਿੱਚ ਮਨ ਪੈ ਜਾਂਦਾ? ਹਾਂਜੀ, ਬਹੁਤ ਤੁਸੀਂ ਅੱਛਾ ਸਵਾਲ ਕੀਤਾ। ਇਹ 2017 ਦੇ ਵਿੱਚ ਜਿਹੜਾ ਹੈਗਾ ਸਾਡੀ ਐਜੀਟੇਸ਼ਨ ਚੱਲ ਰਹੀ ਸੀਗੀ ਪਟਿਆਲੇ, ਜਦੋਂ ਪਾਰਟੀ ਨੇ ਅਪਰੋਚ ਕੀਤੀ, ਅਤੇ ਉਸ ਤੋਂ ਬਾਅਦ ਅਸੀਂ ਪੂਰੀ ਜਥੇਬੰਦੀ ਦੇ ਵਿੱਚ ਗੱਲ ਕੀਤੀ ਕਿ ਵੀ ਆਹ ਹੈਗਾ, ਅਤੇ ਵੀ ਪਾਰਟੀ ਹੈ ਜਿਹੜੀ ਉਹ ਆਪਾਂ ਨੂੰ ਪ੍ਰਪੋਜ਼ ਕਰ ਰਹੀ ਹੈਗੀ ਆ ਇਲੈਕਸ਼ਨ ਲੜਨ ਦੇ ਲਈ। ਸੋ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਲੈਕਸ਼ਨ ਲੜੀ, ਔਰ ਸਾਰੇ ਤਕਰੀਬਨ ਸਾਰਿਆਂ ਨੇ ਹੀ ਆ ਕੇ ਇੱਥੇ ਹਲਕੇ ਦੇ ਵਿੱਚ ਮੇਰੀ ਸਪੋਰਟ ਕੀਤੀ ਆ, ਫਾਈਨੈਂਸ਼ੀਅਲੀ ਵੀ ਅਤੇ ਫਿਜ਼ੀਕਲੀ ਵੀ ਉਹਨਾਂ ਨੇ ਸਾਥ ਦਿੱਤਾ ਇੱਥੇ ਆ ਕੇ, ਅਤੇ ਵੱਡੀ ਲੀਡ ਦੇ ਨਾਲ ਜਿਹੜੀ ਇਹ ਸੀਟ ਆ ਜਿਹੜੀ ਉਹ ਜਿੱਤੀ ਸੀਗੀ।
ਵੱਡੀ ਲੀਡ ਦੇ ਨਾਲ ਸੀਟ ਜਿੱਤਦੇ ਹੋ, ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ ਗਏ? ਨਹੀਂ, ਦੇਖੋ ਜਿਹੜੀਆਂ ਗੱਲਾਂ ਨੂੰ ਲੈ ਕੇ ਸਾਡੇ ਪਾਰਟੀ ਦੇ ਨਾਲ ਮਤਭੇਦ ਸੀ, ਅਸੀਂ ਇਹ ਗੱਲਾਂ ਪਹਿਲਾਂ ਸਮਝ ਚੁੱਕੇ ਸੀਗੇ ਕਿ ਵੀ ਜਿਹੜੀ ਕਿ ਪੰਜਾਬ ਦੇ ਲੋਕ ਨੇ, ਜਿਹੜੇ ਪੰਜਾਬੀ ਨੇ, ਅਸੀਂ ਲੋਕ ਆਂਗੇ, ਅਸੀਂ ਕਿਸੇ ਦੇ ਨਾਲ ਮਿਲ ਕੇ ਤਾਂ ਚੱਲ ਸਕਦੇ ਹਾਂ, ਮਤਲਬ ਮੋਢੇ ਦੇ ਨਾਲ ਮੋਢਾ ਲਾ ਕੇ ਤਾਂ ਚੱਲ ਸਕਦੇ ਹਾਂ, ਪਰ ਕਿਸੇ ਦੇ ਅਧੀਨ ਨਹੀਂ ਚੱਲ ਸਕਦੇ, ਕਿਸੇ ਦੀ ਅਧੀਨਗੀ ਨਹੀਂ ਮੰਨ ਸਕਦੇ, ਠੀਕ ਹੈ ਨਾ। ਚਾਹੇ ਉਹ ਸਾਡੇ ਲਈ ਫਿਰ ਕਿੰਨੀ ਨੁਕਸਾਨਦੇਹ ਹੋਵੇ ਜਾਂ ਫਾਇਦੇ ਵਾਲੀ ਹੋਵੇ, ਸਾਨੂੰ ਅਧੀਨਗੀ ਨਹੀਂ ਮਨਜ਼ੂਰ ਹੈਗੀ। ਅਤੇ ਸੋ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਫਿਰ ਸਾਡੇ ਜਿਹੜੇ ਵਿਚਾਰਾਂ ਦਾ ਜਦੋਂ ਮਤਭੇਦ ਹੋਇਆ, ਜਦੋਂ ਉਹਨਾਂ ਨੇ ਮਜੀਠੀਏ ਤੋਂ ਮਾफ़ੀ ਮੰਗ ਲਈ, ਅਰਵਿੰਦ ਕੇਜਰੀਵਾਲ ਨੇ ਬਿਨਾਂ ਸਾਨੂੰ ਮਤਲਬ ਕੰਟੈਕਟ ਕੀਤੇ, ਬਿਨਾਂ ਸਾਨੂੰ ਦੱਸੇ, ਅਤੇ ਅਸੀਂ ਲੋਕਾਂ ਦੇ ਮਤਲਬ ਕੁੰਡੇ ਖੜਕਾ ਅਸੀਂ ਕਹਿ ਰਹੇ ਹਾਂ ਕਿ ਬਿਕਰਮਜੀਤ ਮਜੀਠੀਆ ਨਸ਼ੇ ਦਾ ਤਸਕਰ। ਅਸੀਂ ਬੋਰਡ ਲਗਾ ਰਹੇ ਹਾਂ ਦਰਖਤਾਂ ਦੇ ਉੱਤੇ, ਹੋਰ ਗਲੀਆਂ ਮੁਹੱਲਿਆਂ ਦੇ ਵਿੱਚ ਅਸੀਂ ਅਨਾਊਂਸਮੈਂਟਾਂ ਕਰ ਰਹੇ ਹਾਂ ਕਿ ਵੀ ਬਿਕਰਮਜੀਤ ਮਜੀਠੀਆ ਨਸ਼ੇ ਦਾ ਤਸਕਰ, ਔਰ ਉਹਨਾਂ ਨੇ 1 ਮਿੰਟ ਦੇ ਵਿੱਚ ਉਹਨਾਂ ਤੋਂ ਲਿਖ ਕੇ ਮਾफ़ੀ ਮੰਗ ਲਈ। ਇਸ ਗੱਲ ਦਾ ਸਾਨੂੰ ਜਿਹੜਾ ਪਾਰਟੀ ਦੇ ਨਾਲ ਜਿਹੜਾ ਗਿਲਾ ਸੀ, ਗੁੱਸਾ ਸੀਗਾ ਕਿ ਵੀ ਨਹੀਂ, ਇਹ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਤੁਸੀਂ ਜੇ ਕੋਈ ਮਾफ़ੀ ਮੰਗਣੀ ਵੀ ਸੀ, ਘੱਟੋ ਘੱਟ ਸਾਨੂੰ ਉਹਦਾ ਰੀਜ਼ਨ ਦੱਸੋ, ਸਾਡੇ ਨਾਲ ਗੱਲ ਤਾਂ ਕਰੋ, ਸਾਨੂੰ ਪਹਿਲਾਂ ਉਹਦੇ ਬਾਰੇ ਦੱਸੋ। ਕਿਉਂਕਿ ਪਬਲਿਕ ਨੂੰ ਫੇਸ ਅਸੀਂ ਕਰਨਾ ਹੈਗਾ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਪੰਜਾਬ ਦੇ ਲੋਕਾਂ ਨੇ ਫਾਈਨੈਂਸ਼ੀਅਲੀ, ਫਿਜ਼ੀਕਲੀ ਸਾਰੀ ਉਹਨਾਂ ਨੇ ਐਨਰਜੀ ਆਪਦੀ ਲਾਈ ਹੈਗੀ ਆ, ਸੋ ਉਹਨਾਂ ਨੂੰ ਫੇਸ ਅਸੀਂ ਨੇ ਕਰਨਾ ਹੈਗਾ। ਸੋ ਘੱਟੋ ਘੱਟ ਸਾਡੇ ਕੋਲ ਕੁਛ ਤਾਂ ਹੋਵੇ ਕਿ ਵੀ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਵੀ ਨਹੀਂ, ਆਹ ਕਾਰਨ ਸੀ ਜਾਂ ਆਹ ਸੀਗਾ ਨਾ, ਮਤਲਬ ਉਹਨਾਂ ਨੇ ਇੱਕਦਮ ਉਹਨਾਂ ਤੋਂ ਮਾफ़ੀ ਮੰਗ ਲਈ ਹੈਗੀ ਆ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ, ਠੀਕ ਹੈ ਨਾ। ਸੋ ਮਤਲਬ ਇਹ ਕੁਛ ਰੀਜ਼ਨ ਸੀਗੇ, ਤਾਂ ਹੀ ਬੇਸ਼ੱਕ ਸਰਕਾਰਾਂ ਬਦਲ ਗਈਆਂ, ਪਰ ਮਾਹੌਲ ਉਹੀ ਆ ਕਿ ਅੱਜ ਵੀ ਧਰਨੇ ਉਵੇਂ ਹੀ ਲੱਗ ਰਹੇ ਨੇ, ਉਵੇਂ ਲੋਕ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਹੈਗੇ ਆ, ਉਵੇਂ ਬੇਰੁਜ਼ਗਾਰਾਂ 'ਤੇ ਜਾਂ ਕੱਚੇ ਕਾਮਿਆਂ 'ਤੇ ਉਵੇਂ ਡਾਂਗਾ ਪੈ ਰਹੀਆਂ, ਉਵੇਂ ਧਰਨੇ ਚੱਲ ਰਹੇ, ਸਾਰਾ ਕੁਛ ਉਵੇਂ ਹੈਗਾ। ਇੱਥੇ ਤਾਂ ਮੀਟਿੰਗ ਵੀ ਨਹੀਂ ਮਿਲਦੀ ਹੈਗੀ। ਮੈਂ ਕਈ ਜਥੇਬੰਦੀਆਂ ਵਾਲਿਆਂ ਦੇ ਫੋਨ ਆਏ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਸਾਨੂੰ ਤਾਂ ਮੀਟਿੰਗ ਵੀ ਨਹੀਂ ਦੇ ਰਹੇ ਹੈਗੇ। ਹਾਲਾਂਕਿ ਜਿਹੜੇ ਪੁਰਾਣੇ ਸੀਗੇ, ਮੈਂ ਨਹੀਂ ਕਹਿੰਦਾ ਕਿ ਵੀ ਉਹ ਚੰਗੇ ਸੀਗੇ ਬਹੁਤ, ਠੀਕ ਹੈ ਨਾ, ਪਰ ਘੱਟੋ ਘੱਟ ਉਹ ਮਤਲਬ ਗੱਲ ਤਾਂ ਕਰਦੇ ਸੀਗੇ, ਅਤੇ ਇੱਥੇ ਗੱਲ ਵੀ ਨਹੀਂ ਹੁੰਦੀ ਹੈਗੀ, ਮੀਟਿੰਗ ਵੀ ਨਹੀਂ ਹੁੰਦੀ ਹੈਗੀ, ਠੀਕ ਹੈ ਨਾ। ਉਹਦੇ ਲਈ ਵੀ ਮਤਲਬ ਉਹਨਾਂ ਨੂੰ ਐਜੀਟੇਸ਼ਨ 'ਤੇ ਬੈਠੇ ਨੇ, ਲਗਾਤਾਰ ਹਰਾਸ ਹੋ ਰਹੇ ਨੇ ਨੌਜਵਾਨ ਨੇ ਜਿਹੜੇ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ ਸਾਡੀ, ਅਸੀਂ ਗੱਲਬਾਤ ਕਰ ਰਹੇ ਹਾਂ ਪਿਰਮਲ ਸਿੰਘ ਧੌਲਾ ਦੇ ਨਾਲ। ਤਾਂ ਤੁਹਾਨੂੰ ਦੱਸ ਦਈਏ ਕਿ ਪਿਰਮਲ ਸਿੰਘ ਧੌਲਾ ਉਹ ਸ਼ਖਸੀਅਤ ਨੇ ਜਿਹੜੇ ਇੱਕ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਹੁੰਦੇ ਨੇ, ਤਾਂ ਉਸ ਤੋਂ ਬਾਅਦ ਲਗਾਤਾਰ ਤਸ਼ੱਦਦ ਹੁੰਦਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਪਟਿਆਲੇ ਦੇ ਵਿੱਚ ਲੈਂਡਮੈਨਾਂ ਦੇ ਉੱਪਰ ਡਾਂਗਾਂ ਵਰੀਆਂ, ਤਾਂ ਉਹ ਡਾਂਗਾਂ ਦਾ ਕਦੇ ਹਿੱਸਾ ਹੋਇਆ ਕਰਦੇ ਸੀ ਪਿਰਮਲ ਸਿੰਘ ਧੌਲਾ। ਤਾਂ ਅੱਜ ਸਾਡੇ ਨਾਲ ਬੈਠੇ ਨੇ, ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ 'ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ। ਨਹੀਂ, ਦੇਖੋ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ, ਦੇਖੋ ਚੱਲ ਰਹੀ ਹੈਗੀ ਆ, ਅਤੇ ਜੇ ਮਤਲਬ ਦੋਸ਼ ਸਾਬਤ ਨਹੀਂ ਹੋਏ ਤਾਂ ਫਿਰ ਅਰੈਸਟ ਕਿਵੇਂ ਹੋ ਗਏ, ਹੈ ਨਾ। ਅੱਛਾ, ਜੇ ਆਪਾਂ ਮੰਨ ਲਈਏ ਪੋਲੀਟੀਕਲ ਸੀਗਾ, ਅਤੇ ਹਜੇ ਫਿਰ ਉਹਨਾਂ ਨੂੰ ਮਤਲਬ ਕੋਰਟ ਨੇ ਉਹਨਾਂ ਨੂੰ ਬਰੀ ਤਾਂ ਨਹੀਂ ਨਾ ਕੀਤਾ ਹੈਗਾ, ਸਿਰਫ ਜ਼ਮਾਨਤ ਮਿਲੀ ਹੈਗੀ ਆ। ਇਟ ਮੀਨਸ ਕਿ ਉਹ ਮਤਲਬ ਉਹ ਕੇਸ ਦਾ ਹਿੱਸਾ ਨੇ, ਠੀਕ ਹੈ ਨਾ। ਔਰ ਬਕਾਇਦਾ ਜਿਹੜਾ ਉਸ ਸਮੇਂ ਦਾ ਜਿਹੜਾ ਉਹ ਨਸ਼ੇ ਦਾ ਤਸਕਰ ਸੀਗਾ ਭੋਲਾ, ਉਹਨੇ ਬਕਾਇਦਾ ਨਾਮ ਲਿਆ ਇਹਨਾਂ ਦਾ, ਹੈ ਨਾ। ਹੋ ਸਕਦਾ ਪੋਲੀਟੀਕਲ ਹੋਵੇ, ਮੈਂ ਨਹੀਂ ਕਹਿੰਦਾ ਕਿ ਵੀ ਉਹਨੇ ਮਤਲਬ ਸਹੀ ਲਿਆ ਜਾਂ ਜਾਇਜ਼ ਲਿਆ, ਪਰ ਉਹ ਇਨਕੁਆਇਰੀ ਦਾ ਹਿੱਸਾ ਹੈ, ਠੀਕ ਹੈ ਨਾ। ਹਜੇ ਅਤੇ ਉਹਨਾਂ ਨੂੰ ਹਜੇ ਉਹ ਇਹ ਨਹੀਂ ਕਹਿ ਸਕਦੇ ਕਿ ਵੀ ਮੈਂ ਨਹੀਂ ਸੀਗਾ ਦੋਸ਼ੀ, ਕਿਉਂਕਿ ਹਜੇ ਉਹ ਕੇਸ ਦਾ ਹਿੱਸਾ ਬਣੇ ਹੋਏ ਹੈਗੇ ਆ। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚ ਵੀ ਵਿਚਰੇ ਹੋ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਪੱਖੀ ਗੱਲ ਕਰਦੇ ਨੇ, ਖਹਿਰਾ ਸਾਹਿਬ ਦੇ ਨਾਲ ਜਾਣਾ ਤੁਸੀਂ ਸਹੀ ਫੈਸਲਾ ਸਮਝਦੇ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਗਏ? ਦੇਖੋ, ਅਸੀਂ ਖਹਿਰਾ ਸਾਹਿਬ ਦੇ ਨਾਲ ਇਸ ਕਰਕੇ ਨਹੀਂ ਸੀ ਖੜ੍ਹੇ ਹੈਗੇ ਕਿ ਵੀ ਉਹ ਕੋਈ ਵੱਡੇ ਲੀਡਰ ਹੈਗੇ ਆ ਜਾਂ ਕੋਈ ਮਤਲਬ ਕੋਈ ਪੁਰਾਣੇ ਲੀਡਰ ਹੈਗੇ ਆ। ਖਹਿਰਾ ਸਾਹਿਬ ਦੇ ਨਾਲ ਅਸੀਂ ਇਸ ਕਰਕੇ ਖੜ੍ਹੇ ਕਿ ਵੀ ਉਹ ਸੱਚੇ ਸੀ, ਉਹ ਇਮਾਨਦਾਰ ਨੇ। ਉਹਨਾਂ ਨੇ ਜਿਹੜੀ ਪਾਰਟੀ ਨੇ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਬਤੌਰ LOP ਦੀ, ਉਹਨਾਂ ਨੇ ਬਾਖੂਬੀ ਨਿਭਾਈ। ਜਿਹੜਾ ਗ੍ਰਾਫ ਪਾਰਟੀ ਦਾ 0 ਸੀਗਾ ਆਫਟਰ ਇਲੈਕਸ਼ਨ 2017 ਦੀ, ਅਤੇ ਉਹਨਾਂ ਨੇ ਇੱਕਦਮ ਬੂਸਟ ਕਰਤਾ, ਉਹ 90% 95% 'ਤੇ ਲੈ ਆਏ ਸੀਗੇ ਪਾਰਟੀ ਨੂੰ ਉਹ। ਅਤੇ ਉਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਹੁਣ ਇਹਨਾਂ ਦੀ ਅਕਾਲੀ ਦਲ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਮਜੀਠੀਆ ਹੋਰਿਆਂ ਦੇ ਨਾਲ ਜਦੋਂ ਮਾफ़ੀ ਮੰਗੀ ਕਿ ਵੀ ਇਹਨੂੰ ਖਹਿਰੇ ਨੂੰ
ਸਾਈਡ ਤੇ ਕਰਨਾ, ਕਿਉਂਕਿ ਲਗਾਤਾਰ ਖਹਿਰਾ ਸਾਹਿਬ ਹਰ ਇਸ਼ੂ ਸੀ, ਚਾਹੇ ਉਹ ਮਾਈਨਿੰਗ ਦਾ ਸੀ, ਚਾਹੇ ਉਹ ਨਸ਼ੇ ਦਾ ਸੀ, ਚਾਹੇ ਉਹ ਪਾਣੀਆਂ ਦਾ ਸੀਗਾ ਮਸਲਾ, ਠੀਕ ਹੈ ਨਾ, ਹਰ ਮਸਲਾ ਉਹ ਮਤਲਬ ਰੇਜ਼ ਕਰ ਰਹੇ ਸੀ, ਚੱਕ ਰਹੇ ਸੀਗੇ। ਔਰ ਸਾਰੀਆਂ ਪਾਰਟੀਆਂ ਇਹਨਾਂ ਮੁੱਦਿਆਂ ਦੇ ਉੱਤੇ ਘਿਰੀਆਂ ਹੋਈਆਂ ਸੀ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਠੀਕ ਹੈ ਨਾ। ਸੋ ਮਤਲਬ ਸਾਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਹੀ ਇਹਨਾਂ ਦੀ ਕੋਈ ਸਾਂਠਗੰਢ ਹੋਈ ਹੋਣੀ ਆ ਕਿ ਵੀ ਖਹਿਰਾ ਸਾਹਿਬ ਨੂੰ ਉਤਾਰਦਾ। ਸੋ ਅਸੀਂ ਇੱਕ ਚੰਗੇ ਆਗੂ ਨੂੰ ਲਾਂਭੇ ਕਰਨ ਦਾ ਜਿਹੜਾ ਉਹ ਅਸੀਂ ਮਤਲਬ ਉਸ ਚੀਜ਼ ਦਾ ਵਿਰੋਧ ਕੀਤਾ ਸੀ, ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਸੀਗੇ। ਸੋ ਹਮੇਸ਼ਾ ਰਹਾਂਗੇ, ਜਿਹੜਾ ਵੀ ਕੋਈ ਚੰਗਾ ਕੋਈ ਪੰਜਾਬ ਦੀ ਗੱਲ ਕਰੂਗਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ, ਚਾਹੇ ਉਹ ਸੁਖਪਾਲ ਸਿੰਘ ਖਹਿਰਾ, ਚਾਹੇ ਨਵਜੋਤ ਸਿੰਘ ਸਿੱਧੂ ਆ, ਠੀਕ ਹੈ ਨਾ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹੈਗੇ ਹਾਂ। ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪਰ 1984 ਵਾਪਰਦਾ ਕਾਂਗਰਸ ਦੇ ਉੱਪਰ ਕਾਫੀ ਜਿਹੜਾ ਇੱਕ ਧੱਬਾ ਲੱਗਦਾ ਉਸ 1984 ਦਾ। ਤੁਸੀਂ ਵੀ ਇੱਕ ਅੰਮ੍ਰਿਤਧਾਰੀ ਸਿੰਘ ਹੋ, ਕਿ ਤੁਹਾਡੇ ਦਿਲ ਦੇ ਵਿੱਚ 1984 ਨਹੀਂ ਯਾਦ ਆਇਆ? ਹਾਂ ਬਿਲਕੁਲ, ਦੇਖੋ 1984 ਨੂੰ ਕਦੇ ਨਹੀਂ ਭੁੱਲ ਸਕਦੇ ਹੈਗੇ ਔਰ ਨਾ ਭੁਲਾਇਆ ਜਾ ਸਕਦਾ ਹੈਗਾ। ਇਹ ਹਮੇਸ਼ਾ ਜਿਹੜੇ ਸਿੱਖਾਂ ਦੇ ਮਤਲਬ ਦਿਲ 'ਤੇ ਜਿਹੜਾ ਇਹ ਲਿਖਿਆ ਹੋਇਆ ਹੈਗਾ ਜ਼ਖਮ ਹੈਗਾ, ਇਹਨੂੰ ਨਹੀਂ ਭੁਲਾਇਆ ਜਾ ਸਕਦਾ। ਪਰ ਜਿਹੜੀ ਤੁਸੀਂ ਕਾਂਗਰਸ ਦੇ ਨਾਲ ਜੋੜ ਕੇ ਗੱਲ ਕਰ ਰਹੇ ਹੋ, ਦੇਖੋ ਇੱਕ ਮਤਲਬ ਪਾਰਟੀਆਂ ਨਹੀਂ ਮਾੜੀਆਂ ਹੁੰਦੀਆਂ, ਆਗੂ ਮਾੜੇ ਹੁੰਦੇ ਨੇ। ਤੁਸੀਂ ਕੋਈ ਪਾਰਟੀ ਦਾ ਚੰਗਾ ਆਗੂ ਲੱਗ ਗਿਆ ਤਾਂ ਉਹਨੇ ਚੰਗੇ ਕੰਮ ਕਰਨੇ ਹੈਗੇ ਆ, ਠੀਕ ਹੈ ਨਾ। ਜੇ ਕੋਈ ਮਾੜਾ ਆਗੂ ਲੱਗ ਗਿਆ ਤਾਂ ਉਹਨੇ ਮਾੜੇ ਕਰਨੇ ਹੈਗੇ ਆ, ਠੀਕ ਹੈ ਨਾ। ਜੇ ਇੰਦਰਾ ਗਾਂਧੀ ਵੱਲੋਂ ਉਸ ਸਮੇਂ ਜਿਹੜਾ ਹੈਗਾ ਇਹ ਕੋਈ ਮਤਲਬ ਹੋਇਆ ਹੈਗਾ, ਚਾਹੇ ਕਿਸੇ ਦੇ ਕਹੇ 'ਤੇ ਕਰਵਾਇਆ ਜਾਂ ਆਪ ਕਰਿਆ ਹੈਗਾ, ਤਾਂ ਉਹ ਮਤਲਬ ਇਤਿਹਾਸ ਦੇ ਪੰਨਿਆਂ ਦੇ ਵਿੱਚ ਫਿਰ ਉਹ ਵੀ ਤਾਂ ਉੱਥੇ ਸਮਾ ਗਏ ਹੈਗੇ ਨੇ, ਠੀਕ ਹੈ ਨਾ, ਉੱਥੇ ਉਹ ਵੀ ਨਹੀਂ ਰਹੇ ਹੈਗੇ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਦੇਖੋ ਫਿਰ ਕਿੰਨਾ ਸਿੱਖਾਂ ਨੂੰ ਫਿਰ ਕਿੰਨਾ ਨੁਕਸਾਨ ਝੱਲਣਾ ਪਿਆ ਹੈਗਾ, ਠੀਕ ਹੈ ਨਾ। ਸੋ ਫਿਰ ਉਹ ਮਤਲਬ ਜਿਨ੍ਹਾਂ ਨੇ ਉਹ ਨੁਕਸਾਨ ਕੀਤਾ ਫਿਰ ਉਹ ਵੀ ਨਹੀਂ ਰਹੇ ਹੈਗੇ, ਠੀਕ ਹੈ ਨਾ। ਸੋ ਕਾਂਗਰਸ ਨੂੰ ਚਲਾ ਤਾਂ ਗਾਂਧੀ ਪਰਿਵਾਰ ਰਿਹਾ ਨਾ, ਜੇਕਰ ਅਸੀਂ ਗੱਲ ਕਰੀਏ। ਨਹੀਂ ਦੇਖੋ, ਫਿਰ ਮੈਂ ਉਹੀ ਕਿਹਾ, ਇੱਕੋ ਪਰਿਵਾਰ ਦੇ ਵਿੱਚ ਅਸੀਂ ਦੇਵਤੇ ਵੀ ਦੇਖੇ ਨੇ, ਅਸੀਂ ਰਾਖਸ਼ ਵੀ ਦੇਖੇ ਨੇ, ਇਤਿਹਾਸ ਗਵਾਹ ਹੈਗਾ, ਠੀਕ ਹੈ ਨਾ। ਅਤੇ ਇੱਕੋ ਪਰਿਵਾਰ ਦੇ ਵਿੱਚ ਚੰਗੇ ਵੀ ਨੇ, ਮਾੜੇ ਵੀ ਨੇ। ਸੋ ਅਸੀਂ ਮੈਂ ਕੋਈ ਕਾਂਗਰਸ ਦੇ ਨਾਲ ਕੋਈ ਇਸ ਕਰਕੇ ਨਹੀਂ ਸੀ ਜੁੜਿਆ ਹੈਗਾ ਕਿ ਵੀ ਮੈਂ ਪੋਲੀਟੀਕਲ ਮੇਰਾ ਸੀਗਾ। ਮੈਂ ਫਿਰ ਉੱਥੇ ਆ ਜਾਣਾ ਵੀ ਮੇਰਾ ਜਿਹੜਾ ਮਕਸਦ ਸੀਗਾ ਰਾਜਨੀਤੀ ਦੇ ਵਿੱਚ ਆਉਣਾ, ਉਹ ਸਿਰਫ ਸੀਗਾ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦਿਵਾਉਣਾ। ਦੈਨ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਹੱਕਾਂ ਲਈ ਲੜਨਾ ਅਤੇ ਉਹਨਾਂ ਦੇ ਲਈ ਖੜ੍ਹਨਾ ਸੀਗਾ, ਠੀਕ ਹੈ ਨਾ। ਔਰ ਉਹ ਕਿਸੇ ਮਰਜ਼ੀ ਪਾਰਟੀ 'ਚ ਹੋਈਏ, ਚਾਹੇ ਕਾਂਗਰਸ 'ਚ, ਚਾਹੇ ਪਹਿਲਾਂ ਆਮ ਆਦਮੀ ਪਾਰਟੀ ਸੀ, ਉਦੋਂ ਵੀ ਅਸੀਂ ਮਤਲਬ ਮੁੱਦਿਆਂ 'ਤੇ ਲੜਦੇ ਰਹੇ ਹਾਂ। ਫਿਰ ਹੁਣ ਕਾਂਗਰਸ ਦੇ ਵਿੱਚ ਆਏ ਸੀਗੇ, ਉਦੋਂ ਵੀ ਅਸੀਂ ਮਤਲਬ ਬੋਲਦੇ ਰਹੇ ਹਾਂ, ਲੜਦੇ ਰਹੇ ਹਾਂ, ਠੀਕ ਹੈ ਨਾ। ਉਰੇ ਹਲਕੇ ਭਦੌੜ ਦੀਆਂ ਗਰਾਂਟਾਂ ਦਾ ਮਸਲਾ ਸੀਗਾ, ਹਾਲਾਂਕਿ ਟੋਟਲੀ ਪਾਰਟੀ ਦੇ ਉਲਟ ਸੀਗਾ ਉਹ, ਠੀਕ ਹੈ ਨਾ। ਪਰ ਮੈਂ ਪਿੰਡ ਦੀ ਆਪਣੇ ਹਲਕੇ ਦੀਆਂ ਪੰਚਾਇਤਾਂ ਦੇ ਨਾਲ ਖੜਿਆ ਇੱਥੇ, ਠੀਕ ਹੈ ਨਾ। ਜਦੋਂ ਇਲੈਕਸ਼ਨ ਤੋਂ ਪਹਿਲਾਂ ਫੰਡ ਵੰਡਣ ਦੀ ਗੱਲ ਹੋਈ, ਪੰਚਾਇਤਾਂ ਦਾ ਫੰਡ ਸੀ ਜਿਹੜਾ ਉਹ ਜ਼ਿਆਦਾ ਤਪੇ ਨੂੰ ਮਤਲਬ ਇੱਕੋ ਜਗ੍ਹਾ 'ਤੇ ਉਹਨਾਂ ਨੇ ਮਤਲਬ ਯੂਟੀਲਾਈਜ਼ ਕਰਨ ਦੀ ਗੱਲ ਕੀਤੀ। ਮੈਂ ਉਸ ਚੀਜ਼ ਦਾ ਵਿਰੋਧ ਕੀਤਾ। ਪੰਚਾਇਤਾਂ ਦੇ ਨਾਲ ਮੈਂ ਧਰਨੇ 'ਤੇ ਬੈਠਿਆ, ਜਿਹਦਾ ਖਮਿਆਜਾ ਮੈਨੂੰ ਭੁਗਤਣਾ ਪਿਆ। ਮੇਰੀ ਟਿਕਟ ਵੀ ਕੱਟੀ ਗਈ ਕਿ ਵੀ ਇਹਨਾਂ ਨੇ ਜੀ ਪਾਰਟੀ ਦਾ ਵਿਰੋਧ ਕੀਤਾ ਹੈਗਾ, ਅਤੇ ਮੈਨੂੰ ਇੱਕ ਵੀ % ਉਹਦਾ ਰੰਜ ਨਹੀਂ ਹੈਗਾ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ, ਅੱਗੇ ਵੀ ਲੜਦਾ ਰਹਾਂਗਾ, ਕੱਢਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਕਿਉਂਕਿ ਈਡੀ ਦੀਆਂ ਰੇਡਾਂ ਜਿਹੜੀਆਂ ਪੈ ਰਹੀਆਂ ਨੇ, ਭਾਰਤ ਭੂਸ਼ਣ ਆਸ਼ੂ ਵਰਗੇ ਜਿਹੜੇ ਅੰਦਰ ਕਰ ਦਿੱਤੇ ਗਏ ਨੇ, ਉਹਨਾਂ ਨੂੰ ਕੀ ਮੰਨਦੇ ਹੋ ਫਿਰ? ਦੇਖੋ ਇਹ ਤਾਂ ਮਤਲਬ ਜਦੋਂ ਇਨਕੁਆਇਰੀ ਹੋਊਗੀ ਉਹ ਸਾਫ਼ ਹੋਊਗਾ ਨਾ। ਜਿਹੜੇ ਇਕੱਲੇ ਆਸ਼ੂ ਜੀ ਦੀ ਗੱਲ ਕਰਦਾ, ਜਿਹੜਾ ਵੀ ਜਿਹਨੇ ਵੀ ਕੋਈ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਆ ਕਿਸੇ ਵੀ ਰੂਪ ਦੇ ਵਿੱਚ, ਠੀਕ ਹੈ ਨਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ। ਜਿਹਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ, ਠੀਕ ਹੈ ਨਾ, ਹੋਣਾ ਚਾਹੀਦਾ ਹੈ। ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਵੇ, ਜਿਵੇਂ ਹੁਣ ਵਿਜੇ ਸਿੰਗਲਾ ਦੀ ਗੱਲ ਕਰੀ ਸੀ, ਮਾਨਸਾ ਦੇ ਜਿਹੜੇ, ਠੀਕ ਹੈ ਨਾ, ਉਹਨਾਂ ਨੂੰ ਅਰੈਸਟ ਕੀਤਾ। ਬੇਸ਼ੱਕ ਬਾਅਦ 'ਚ ਉਹ ਮਤਲਬ ਜ਼ਮਾਨਤ 'ਤੇ ਬਾਹਰ ਆ ਜਾਂਦੇ ਹੈਗੇ। ਅੱਗੇ ਪਾਰਟੀ ਹੈ ਜਿਹੜੀ ਉਹ ਸਬੂਤ ਨਹੀਂ ਪੇਸ਼ ਕਰ ਪਾਉਂਦੀ, ਜਿਹੜੇ ਕਹਿੰਦੇ ਸੀ ਵੀ ਸਾਡੇ ਲਈ ਵੀਡੀਓਜ਼ ਹੈਗੀਆਂ, ਸਾਡੇ ਕੋਲ ਰਿਕਾਰਡਿੰਗ ਹੈਗੀ ਆ, ਠੀਕ ਹੈ ਨਾ, ਉਹ ਸਬੂਤ ਨਹੀਂ ਦੇ ਪਾਏ। ਮੈਂ ਕਹਿੰਦਾ ਜਿਹੜੀ ਵੀ ਮਰਜ਼ੀ ਪਾਰਟੀ ਦਾ ਹੋਵੇ, ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ, ਜਿਹੜਾ ਵੀ ਕੋਈ ਲੋਕਾਂ ਦੇ ਨਾਲ ਧੋਖਾ ਕਰਦਾ, ਲੋਕਾਂ ਦੇ ਪੈਸੇ ਦੇ, ਲੋਕਾਂ ਦੇ ਟੈਕਸਾਂ ਦੇ ਰੂਪ 'ਚ ਪੈਸਾ ਗਿਆ ਹੋਇਆ ਜਿਹੜਾ ਉਹਦੀ ਲੁੱਟ ਕਰਦਾ, ਉਹਦੀ 'ਤੇ ਕਾਰਵਾਈ ਹੋਣੀ ਚਾਹੀਦੀ ਆ। ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਸਾਨੂੰ ਨੌਕਰੀਆਂ ਮਿਲਣੀਆਂ, ਘਰ ਘਰ ਰੁਜ਼ਗਾਰ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰੀ ਸੀ ਉਸ ਵਕਤ। ਤਾਂ ਹੁਣ ਇਸ ਵਕਤ ਵੀ ਹੋ ਰਹੀ ਸੀ, ਜਿਹੜੀ ਕਿ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ। ਉਹ ਕਹਿੰਦੇ ਕਿ ਅਸੀਂ ਤਾਂ ਬਦਲਾਅ ਕਰ ਰਹੇ ਹਾਂ। ਹਾਂ ਦੇਖੋ, ਬਦਲਾਅ ਤਾਂ ਕਿਉਂਕਿ ਹਜੇ ਹੁਣੇ ਥੋੜ੍ਹਾ ਟਾਈਮ ਹੋਇਆ ਹੈਗਾ, ਅਤੇ ਥੋੜ੍ਹੇ ਟਾਈਮ ਦੇ ਵਿੱਚ ਹੀ ਤੁਸੀਂ ਬਦਲਾਅ ਦਾ ਰੂਪ ਤੁਸੀਂ ਦੇਖ ਹੀ ਲਿਆ ਹੈਗਾ, ਠੀਕ ਹੈ ਨਾ। ਚਾਹੇ ਉਹ
ਜਿਹੜਾ ਹੈਗਾ ਰਾਜ ਸਭਾ ਦੇ ਵਿੱਚ ਭੇਜਣ ਦੀ ਗੱਲ ਹੋਵੇ, ਠੀਕ ਹੈ ਨਾ, ਨੁਮਾਇੰਦੇ ਚੁਣ ਕੇ, ਉਹ ਵੀ ਤੁਸੀਂ ਦੇਖਿਆ ਵੀ ਕਿੰਨੇ % ਜਿਹੜੇ ਉਹ ਪੰਜਾਬ ਦੇ ਵਿੱਚੋਂ ਦਿੱਤੇ ਹੈਗੇ ਆ, ਠੀਕ ਹੈ ਨਾ। ਬਲਾ ਤਾਂ ਤੁਸੀਂ ਦੇਖ ਲਿਆ, ਉਹ ਜਿਹੜੇ ਮਤਲਬ ਕਾਰਪੋਰੇਟ ਨੇ, ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਲਵਲੀ ਯੂਨੀਵਰਸਿਟੀ ਵਰਗੇ ਦੇ ਮਾਲਕ ਨੇ ਜਿਹੜੇ ਹੈਗੇ, ਠੀਕ ਹੈ ਨਾ, ਉਹਨਾਂ ਨੇ ਮਤਲਬ ਉੱਥੇ ਭੇਜਿਆ ਹੈਗਾ ਰਾਜ ਸਭਾ ਦੇ ਵਿੱਚ, ਨਾ ਕਿ ਕਿਸੇ ਆਮ ਨੂੰ। ਬਦਲਾਅ ਤਾਂ ਦੇਖ ਹੀ ਰਹੇ ਹੈਗੇ ਆਪਾਂ, ਠੀਕ ਹੈ ਨਾ। ਬਦਲਾਅ ਤੁਸੀਂ ਦੇਖਿਆ ਕਿ ਵੀ ਆਪਦਾ ਹੀ ਮੰਤਰੀ ਉਹ ਪਹਿਲਾਂ ਉਸ ਨੂੰ ਫੜ ਕੇ ਅੰਦਰ ਕਰ ਦਿੰਦੇ ਆ, ਮੁੜ ਕੇ ਫਿਰ ਉਹਦੇ ਸਬੂਤ ਨੇ ਜਿਹੜੇ ਪੇਸ਼ ਨਹੀਂ ਕਰਦੇ, ਫਿਰ ਉਹ ਰਿਹਾ ਹੋ ਜਾਂਦਾ। ਬਦਲਾਅ ਤੁਸੀਂ ਦੇਖ ਰਹੇ ਹੋ, ਰੋਜ਼ ਸੜਕਾਂ ਦੇ ਉੱਤੇ ਜਿਹੜੇ ਧਰਨੇ ਮੁਜ਼ਾਹਰੇ ਹੋ ਰਹੇ ਨੇ, ਡਾਂਗਾ ਪੈ ਰਹੀਆਂ ਨੇਗੀਆਂ, ਠੀਕ ਹੈ ਨਾ। ਅਤੇ ਐਸੀਆਂ ਦੀ ਜਿਹੜੀ ਹੈਗੀ ਦਿਹਾੜੀ ਵਧਾਉਣ ਦੀ ਗੱਲ ਹੋਈ, ਇੰਨੇ ਧਰਨੇ ਮੁਜ਼ਾਹਰੇ ਲੱਗੇ, ਇੱਕ ਮੀਟਿੰਗ ਤੱਕ ਨਹੀਂ ਦਿੱਤੀ ਗਈ ਐਸੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਕਿਸੇ ਨੂੰ, ਕਿ ਵੀ ਹਾਂ ਕੋਈ ਦਿਹਾੜੀ ਵਧਾਉਣ ਦੀ ਗੱਲ ਕਰਦੇ ਹੈਗੇ, ਇੱਕ ਮੀਟਿੰਗ ਨਹੀਂ ਦਿੱਤੀ। ਬਦਲਾਅ ਕਾਹਦਾ ਬਦਲਾਅ ਆਇਆ ਹੈਗਾ? ਉਹੀ ਮਾਹੌਲ ਹੈਗਾ, ਸਗੋਂ ਉਸ ਤੋਂ ਵੀ ਬੱਤਰ ਲੱਗਦਾ ਹੈਗਾ। ਸ਼ਰੇਆਮ ਜਿਹੜੇ ਹੈਗੇ ਕਤਲ ਹੋ ਰਹੇ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਆਏ ਦਿਨ ਤੁਸੀਂ ਦੇਖਦੇ ਹੋ ਬੈਂਕਾਂ ਦੇ ਵਿੱਚ ਲੁੱਟਾਂ ਹੋ ਰਹੀਆਂ ਨੇ। ਔਰ ਸਾਡਾ ਇੱਕ ਸੁਪਰ ਸਟਾਰ ਜਿਹੜਾ ਦੁਨੀਆ ਦਾ ਵਰਲਡ ਫੇਮਸ ਜਿਹੜਾ ਸਿੰਗਰ ਸੀ ਸਿੱਧੂ ਮੂਸੇਵਾਲਾ, ਉਹਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ। ਔਰ ਸ਼ਰੇਆਮ ਜਿਹੜੇ ਕਾਤਲ ਨੇ ਜਿਹੜੇ ਉੱਥੋਂ ਦੀ ਉਹ ਨਿਕਲ ਕੇ ਚਲੇ ਜਾਂਦੇ ਹੈਗੇ ਨੇ, ਦੇਖੋ। ਅਤੇ ਮਤਲਬ ਬਦਲਾਅ ਤਾਂ ਤੁਸੀਂ ਦੇਖ ਹੀ ਰਹੇ ਹੈਗੇ ਹੋ। ਮਾਨ ਸਾਹਿਬ ਮੁੱਖ ਮੰਤਰੀ ਕਹਿੰਦੇ ਕਿ ਵੀ ਅਸੀਂ ਤਾਂ ਕਹਿੰਦੇ ਗੈਂਗਸਟਰ ਕਲਚਰ ਜਿਹੜਾ ਉਹ ਖ਼ਤਮ ਕਰਨ ਦੇ ਤੁਲੇ ਹੋਏ ਹਾਂ, ਅਸੀਂ ਤਾਂ ਗੈਂਗਸਟਰ ਕਲਚਰ ਜਿਹੜਾ ਉਹ ਖ਼ਤਮ ਕਰਕੇ ਹਟਾਂਗੇ। ਨਹੀਂ, ਕਰੋ, ਅੱਛੀ ਗੱਲ। ਅਸੀਂ ਤਾਂ ਕਹਿੰਦੇ ਅਸੀਂ ਸਪੋਰਟ ਕਰਾਂਗੇ, ਅਸੀਂ ਸਾਥ ਦੇਵਾਂਗੇ, ਅਸੀਂ ਤੁਹਾਡੀ ਪਿੱਠ ਥਾਪੜਾਂਗੇ, ਠੀਕ ਹੈ ਨਾ। ਪਰ ਕਰੋ ਤਾਂ ਸੀ ਨਾ ਕੁਛ, ਕਰਕੇ ਤਾਂ ਦਿਖਾਓ। ਹੋ ਤਾਂ ਸਾਰਾ ਕੁਛ ਉਲਟ ਰਿਹਾ ਹੈਗਾ, ਹਰ ਬੰਦਾ ਡਰ ਦੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਹੈਗਾ, ਠੀਕ ਹੈ ਨਾ। ਅਤੇ ਤੁਸੀਂ ਮਤਲਬ ਕਿੱਥੇ ਤੁਸੀਂ ਮਤਲਬ ਆਪਣੀ ਫੋਕੀ ਵਾਹਵਾਹੀ ਖੱਟਣ ਦੇ ਉਸ 'ਚ ਤੁਸੀਂ ਸਾਰੀ ਸਿਕਿਉਰਿਟੀ ਵਾਪਸ ਲੈ ਲੈਂਦੇ ਹੋ, ਅਤੇ ਉਹ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹ ਸਿੱਧੂ ਮੂਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ। ਉਸ ਕੱਲਾ ਸਿੱਧੂ ਮੂਸੇ ਵਾਲੇ, ਅਤੇ ਫਿਰ ਉਹ ਜਿਹੜਾ ਅੰਬੀਆਂ ਸੀ ਕਬੱਡੀ ਦਾ ਖਿਡਾਰੀ, ਦੇਖੋ ਉਹਨੂੰ ਮਾਰਿਆ ਨਾ। ਫਿਰ ਉਸ ਤੋਂ ਬਾਅਦ 2-3 ਹੋਰ ਖਿਡਾਰੀ ਸੀ, ਉਹਨਾਂ ਨੂੰ ਵੀ ਮਾਰਿਆ। ਆਏ ਦਿਨ ਲਗਾਤਾਰ ਮਤਲਬ ਘਟਨਾਵਾਂ ਵਾਪਰ ਰਹੀਆਂ ਹੈਗੀਆਂ, ਕੋਈ ਇੱਕ ਥੋੜ੍ਹਾ, ਰੋਜ਼ ਵਾਪਰ ਰਹੀਆਂ ਨੇ, ਰੋਜ਼। ਤੁਸੀਂ ਨਿਊਜ਼ਪੇਪਰ ਚੱਕ ਕੇ ਦੇਖੋਗੇ ਤਾਂ ਹਰ ਰੋਜ਼ ਕਿਤੇ ਗੋਲੀਆਂ ਚੱਲ ਰਹੀਆਂ, ਕਿਤੇ ਚਾਕੂ ਚੱਲ ਰਹੇ ਨੇ, ਮਤਲਬ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇਗੇ। ਪਿਰਮਲ ਧੌਲਾ ਦੀ ਕਦੇ ਗੱਲ ਹੋਈ ਹੈ? ਕਿਉਂਕਿ ਕੰਪੇਨਿੰਗ 'ਤੇ ਆਉਂਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਿਰਮਲ ਧੌਲਾ ਦੀ 'ਤੇ। ਨਹੀਂ, ਉਸ ਤੋਂ ਬਾਅਦ ਨਹੀਂ ਹੋਈ ਹੈਗੀ। ਇਲੈਕਸ਼ਨ ਤੋਂ ਬਾਅਦ ਜਦੋਂ ਹੁਣ ਸਰਕਾਰ ਬਣੀ ਹੈਗੀ, ਹੁਣ ਕਿਉਂਕਿ ਸਰਕਾਰ ਬਣਨ 'ਤੇ ਮੈਂ ਵਧਾਈਆਂ ਦੇ ਮੈਸੇਜ ਜ਼ਰੂਰ ਭੇਜੇ ਹੈਗੇ ਆ, ਕਿਉਂਕਿ ਬੀਇੰਗ ਪੰਜਾਬੀ ਹੋਣ ਦੇ ਨਾਤੇ ਸਾਡਾ, ਚਾਹੇ ਸਾਡੇ ਪੋਲੀਟੀਕਲ ਜਿੰਨੇ ਮਰਜ਼ੀ ਬਖਰੇਵੇਂ ਹੋਣ, ਸਾਡਾ ਫਰਜ਼ ਬਣਦਾ ਕਿ ਜਦੋਂ ਲੋਕਾਂ ਨੇ ਫਤਵਾ ਦਿੱਤਾ ਹੈਗਾ ਤਾਂ ਅਸੀਂ ਵਧਾਈਆਂ ਦਿੱਤੇ। ਮੈਂ ਸਾਰੇ ਆਪਣੇ ਹਲਕੇ ਭਦੌੜ ਦੇ MLA ਨੂੰ ਵੀ ਫੋਨ ਲਾਇਆ, ਪਰ ਉਹਨਾਂ ਨੇ ਫੋਨ ਨਹੀਂ ਅਟੈਂਡ ਕੀਤਾ। ਫਿਰ ਮੈਂ ਮੈਸੇਜ ਵੀ ਕੀਤਾ, ਉਹਨਾਂ ਨੂੰ ਵਧਾਈ ਦਿੱਤੀ ਹੈਗੀ ਆ। ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬਕਾਇਦਾ, ਮੁੱਖ ਮੰਤਰੀ ਸਾਹਿਬ ਦੀ ਬਕਾਇਦਾ ਮੈਂ ਪੋਸਟ ਵੀ ਪਾਈ ਸੀਗੀ ਆਪਣੀ ਫੇਸਬੁੱਕ ਉੱਤੇ ਵਧਾਈਆਂ ਦੀ, ਠੀਕ ਹੈ। ਸਾਡਾ ਬਣਦਾ ਹੈਗਾ, ਲੋਕਾਂ ਨੂੰ ਆਸ ਆ, ਉਮੀਦ ਹੈ। ਲੋਕਾਂ ਨੇ ਦੇਖੋ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਤਾਂ ਹੀ ਆਮ ਆਦਮੀ ਪਾਰਟੀ ਨੂੰ ਨਹੀਂ ਵੋਟ ਪਾਈ, ਉਹਨਾਂ ਨੇ ਭਗਵੰਤ ਮਾਨ ਨੂੰ ਵੋਟ ਪਾਈ ਸੀਗੀ, ਭਗਵੰਤ ਨੂੰ ਵੋਟ ਪਾਈ ਸੀਗੀ, ਠੀਕ ਹੈ ਨਾ, ਵੀ ਤਾਂ ਕਿ ਉਹ ਪੰਜਾਬ ਦੇ ਨੇ, ਉਹਨਾਂ ਨੂੰ ਪਤਾ ਪੰਜਾਬ ਦੀਆਂ ਸਮੱਸਿਆਵਾਂ ਦਾ ਵੀ ਉਹ ਹੱਲ ਕਰਨਗੇ। ਪਰ ਲਗਾਤਾਰ ਜਿਹੜੀ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਗਈ, ਉਹਨਾਂ 'ਤੇ ਹਾਵੀ ਹੋ ਰਹੀ ਹੈਗੀ, ਉਹਨਾਂ ਨੂੰ ਉਹ ਮਤਲਬ ਮੈਨੂੰ ਕੰਫਰਟੇਬਲ ਨਹੀਂ ਮਹਿਸੂਸ ਹੋ ਰਿਹਾ ਕਿ ਵੀ ਉਹ ਕੰਫਰਟੇਬਲ ਹੋ ਕੇ ਆਪਣਾ ਕੰਮ ਕਰ ਰਹੇ ਹੈਗੇ। ਕਿਤੇ ਨਾ ਕਿਤੇ ਉਹਨਾਂ ਦਾ ਦਿੱਲੀ ਹਾਈ ਕਮਾਂਡ ਜਿਹੜੀ ਹੈਗੀ, ਉਹਨਾਂ ਦਾ ਪ੍ਰੈਸ਼ਰ ਦੇ ਹੇਠ ਹੀ ਕੰਮ ਕਰ ਰਹੇ ਹੈਗੇ ਆ। ਤੁਸੀਂ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਰਹੇ ਹੋ, ਤਾਂ ਜਿਹੜੀਆਂ ਪਟਿਆਲੇ ਦੇ ਵਿੱਚ ਡਾਂਗਾਂ ਚੱਲੀਆਂ ਲੈਂਡਮੈਨ ਯੂਨੀਅਨ ਦੇ ਜਿਹੜੇ ਬੇਰੁਜ਼ਗਾਰ ਗਏ ਸੀ, ਉਹਨਾਂ ਦੇ ਮੋਢੇ ਸੇਕੇ ਗਏ ਨੇ, ਉਹਨਾਂ ਦੇ ਉੱਪਰ ਲਾਠੀਆਂ ਹੋਈਆਂ ਬਰੀਆਂ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਸਖਤ ਸ਼ਬਦਾਂ 'ਚ ਇਹਦੀ ਨਿੰਦਾ ਕਰਦਾ ਹੈਗਾ ਕਿ ਵੀ ਇੰਨੀ ਬੁਰੀ ਤਰ੍ਹਾਂ ਉਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ। ਕੀ ਕਹਿੰਦੇ ਹੈਗੇ ਆ, ਉਹ ਆਪਣਾ ਹੱਕ ਮੰਗਦੇ ਆ। ਉਹਨਾਂ ਨੇ ਮੰਗ ਰੱਖੀ ਹੈਗੀ ਆ ਕਿ ਵੀ ਸਾਡਾ ਜਿਹੜਾ ਟੈਸਟ ਰੱਦ ਕਰਕੇ ਟੈਸਟ ਕੈਂਸਲ ਕੀਤਾ ਜਾਵੇ, ਸਾਡੀ ਜਿਹੜੀ ਮੈਰਿਟ ਦੇ ਆਧਾਰ 'ਤੇ। ਔਰ ਜਿਹੜੀ ਪਹਿਲਾਂ ਹੋਈ ਆ, ਮੈਂ ਤੁਹਾਨੂੰ ਦੱਸਿਆ ਵੀ 2011 ਦੇ ਵਿੱਚ ਟੈਸਟ ਕੈਂਸਲ ਹੋ ਗਿਆ ਸੀਗਾ, ਔਰ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਜਿਹੜੀ ਹੋਣੀ ਚਾਹੀਦੀ ਹੈ, ਬਿਲਕੁਲ ਜਾਇਜ਼ ਮੰਗ ਹੈਗੀ ਆ। ਮਾਨ ਸਾਹਿਬ, ਮੈਂ ਤੁਹਾਡੇ ਚੈਨਲ ਦੇ ਰਹੇ, ਮਾਨ ਸਾਹਿਬ, ਜਿਹੜੀ ਇਹ ਅਫਸਰਸ਼ਾਹੀ ਹੈ ਨਾ, ਜਿਹੜੀ ਮੈਨੇਜਮੈਂਟ ਹੈਗੀ ਆ ਕਿਸੇ ਵੀ ਮਹਿਕਮੇ ਦੀ ਆ, ਜੇ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਤਾਂ ਫਿਰ ਇਹ ਇਸ ਤਰ੍ਹਾਂ ਜਿਹੜੇ ਆ ਚੱਲ ਰਿਹਾ ਧਰਨੇ ਮੁਜ਼ਾਹਰੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਹੱਲ ਜਥੇਬੰਦੀਆਂ ਕੋਲੇ ਹੈ। ਤੁਸੀਂ ਜੇ ਉਹਨਾਂ ਦੀ ਗੱਲ ਸੁਣੋਗੇ, ਉਹਨਾਂ ਨੂੰ ਬੁਲਾ ਕੇ ਬਿਠਾ ਕੇ ਤੁਸੀਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਉਹਨਾਂ ਦੀ ਗੱਲ ਸੁਣੋਗੇ ਤਾਂ ਇਹਦਾ 100% ਹੱਲ ਹੋਊਗਾ। ਕੋਈ ਵੀ ਇੱਕ ਵੀ ਧਰਨਾ ਨਹੀਂ ਰਹੂਗਾ ਸੜਕ ਦੇ ਉੱਤੇ। ਪਰ ਜੇ ਤੁਸੀਂ ਅਫਸਰਸ਼ਾਹੀ ਦੀ ਸੁਣੋਗੇ ਤਾਂ ਇਹ ਧਰਨੇ ਇਸੇ ਤਰ੍ਹਾਂ ਹੀ ਚੱਲਣਗੇ, ਇਸੇ ਤਰ੍ਹਾਂ ਸਰਕਾਰ ਦੀ ਜਿਹੜੀ ਬਦਨਾਮੀ ਹੈ ਜਿਹੜੀ ਹੁੰਦੀ ਰਹਿਣੀ ਹੈਗੀ। ਬਹੁਤ ਦੁੱਖ ਹੋਇਆ, ਮੈਂ ਤੁਹਾਨੂੰ ਦਿਖਾਉਣਾ ਹੈਗਾ। ਮੈਂ ਮਤਲਬ ਆਹ ਦੇਖੋ ਤੁਸੀਂ, ਆਹ ਫੋਟੋਆਂ ਹੈਗੀਆਂ, ਦੇਖੋ ਬਾਹਾਂ ਟੁੱਟ ਗਈਆਂ ਹੈਗੀਆਂ ਉਹਨਾਂ ਦੀਆਂ। ਪਰ ਮੈਂ ਕਹਾਂਗਾ ਕਿ ਜਿਹੜੀ ਇਹ ਫੋਟੋਆਂ ਨੇ ਲੱਤਾਂ ਬਾਹਾਂ ਦੀਆਂ, ਇਹ ਕਲੋਜ਼ ਕਰਕੇ ਦਿਖਾਈਆਂ ਜਾਣ ਤਾਂ ਇਹ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਆਹ ਲੱਤ ਟੁੱਟੀ ਹੋਈ ਆ ਮੁੰਡੇ ਦੀ, ਇਹਦੀ
ਇੱਕ ਦੀ ਆਹ ਬਾਂਹ ਟੁੱਟੀ ਹੋਈ ਹੈਗੀ ਆ, ਠੀਕ ਹੈ ਨਾ, ਆਹ ਦੇਖ ਰਹੇ ਹੋ, ਆਹ ਬਾਂਹ ਟੁੱਟੀ ਹੋਈ ਆ, ਆਹ ਲੱਤ ਟੁੱਟੀ ਹੋਈ ਆ, ਇਹਦੀ ਵੀ ਲੱਤ ਟੁੱਟੀ ਹੋਈ ਹੈਗੀ ਆ, 2 ਦੀ, ਆਹ ਡਾਂਗਾਂ ਦੇ ਨਿਸ਼ਾਨ। ਮਤਲਬ ਇੰਨੀ ਬੁਰੀ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ ਹੈਗਾ ਉਹਨਾਂ ਨੂੰ। ਦੱਸੋ ਉਹਨਾਂ ਦਾ ਕੀ ਕਸੂਰ ਕੀ ਸੀਗਾ? ਬਸ ਇਹੀ ਸੀਗੇ ਵੀ ਉਹ ਕਹਿ ਰਹੇ ਸੀ ਵੀ ਜੀ ਵੀ ਸਾਡਾ ਜਿਹੜਾ ਟੈਸਟ ਰੱਦ ਕਰਕੇ ਵੀ ਸਾਡੀ ਜਿਹੜੀ ਭਰਤੀ ਹੈ ਜਿਹੜੀ ਉਹ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇ। ਆਲਰੇਡੀ ਪਾਵਰਕੌਮ ਨੇ ਪਹਿਲਾਂ ਕੀਤਾ ਗਿਆ 2011 ਤੋਂ ਹੁਣ ਤੱਕ 20 ਤੱਕ ਇਹ ਹੁੰਦਾ ਆ, ਅਤੇ ਹੁਣ ਕੀ ਹੋ ਗਿਆ ਹੈਗਾ? ਕਿਉਂਕਿ ਪਹਿਲਾਂ ਗੱਲ ਨੂੰ ਸਮਝਣਾ ਚਾਹੀਦਾ, ਕਿਉਂਕਿ ਮੈਨੇਜਮੈਂਟਾਂ ਨੇ ਨਾ ਅਸਲ 'ਚ ਗੱਲ ਨੂੰ ਉਲਝਾਉਂਦੀਆਂ ਨੇ। ਔਰ CM ਸਾਹਿਬ ਨੂੰ ਇਹ ਚਾਹੀਦਾ, ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਵੀ ਇਹਨਾਂ ਨੂੰ ਬੁਲਾ ਕੇ ਮੁੰਡਿਆਂ ਨੂੰ ਇਹਨਾਂ ਦੀ ਗੱਲ ਸੁਣੋ, ਇਹਨਾਂ ਦੀ ਗੱਲ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ। ਕੁਛ ਵੀ ਨਹੀਂ ਹੈ, ਕੋਈ ਫਾਈਨੈਂਸ਼ੀਅਲੀ ਬਰਡਨ ਨਹੀਂ, ਕੋਈ ਫਾਈਨੈਂਸ਼ੀਅਲੀ ਬੋਝ ਨਹੀਂ ਪੈਣਾ ਹੈਗਾ ਸਰਕਾਰ ਦੇ ਉੱਤੇ। ਬੈਠ ਕੇ 1 ਮਿੰਟ ਦੇ ਵਿੱਚ ਹੱਲ ਹੋ ਜਾਊਗਾ, 1 ਮਿੰਟ ਦੇ ਵਿੱਚ ਹੱਲ ਹੋ ਸਕਦਾ ਹੈ ਇਸ ਮਸਲੇ ਦਾ, ਉਹ ਧਰਨਾ ਚੱਕਿਆ ਜਾ ਸਕਦਾ। ਪਰ ਕੋਈ ਗੱਲ ਸੁਣਦਾ ਹੀ ਨਹੀਂ ਹੈਗਾ। ਮੈਨੂੰ ਉਹਨਾਂ ਮੁੰਡਿਆਂ ਦਾ ਫ਼ੋਨ ਆਇਆ, ਬਹੁਤ ਫ਼ੋਨ ਆਏ, ਮੈਂ ਜਾਣਾ ਵੀ ਹੈਗਾ, ਮੇਰੀ ਕੁਛ ਆਪਣੀ ਸਿਹਤ ਨਹੀਂ ਸੀ ਠੀਕ ਹੈਗੀ, ਮੈਂ ਜਾ ਨਹੀਂ ਸਕਿਆ। ਮੈਂ ਸੋਮਵਾਰ ਨੂੰ ਜਾਣਾ ਹੈਗਾ ਉੱਥੇ ਪਟਿਆਲੇ ਧਰਨੇ ਦੇ ਵਿੱਚ, ਅਤੇ ਉਹਨਾਂ ਦੀ ਮੈਨੂੰ ਲਗਾਤਾਰ ਉਹਨਾਂ ਦੇ ਫੋਨਸ ਆ ਰਹੇ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਵੀ ਅਸੀਂ ਲੀਡ ਕੀਤਾ ਹੈਗਾ ਪਹਿਲਾਂ ਜਥੇਬੰਦੀ ਨੂੰ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਰਹੇ ਕਿ ਅਸੀਂ ਰੁਜ਼ਗਾਰ ਦੇਵਾਂਗੇ, ਸਵੇਰੇ ਪੁੱਤ ਦਹੀਂ ਖੰਡ ਵਾਲਾ ਖਾ ਕੇ ਜਾਂਦਾ ਤਾਂ ਮਾਤਾ ਉਡੀਕਦੀ ਹੈ ਕਿ ਮੇਰਾ ਪੁੱਤ ਨੌਕਰੀ ਲੈ ਕੇ ਆਊਗਾ, ਪਰ ਉਹਨਾਂ ਦੇ ਡਾਂਗਾਂ ਵਰਦੇ ਨੇ। ਅੱਜ ਉਹੀ ਹੋ ਰਿਹਾ ਸਾਰਾ ਕੁਛ। ਬਿਲਕੁਲ ਸੇਮ ਉਹੀ ਤਸਵੀਰ ਹੈਗੀ ਆ। ਉਵੇਂ ਹੀ ਲੋਕ ਸੜਕਾਂ 'ਤੇ ਨੇ, ਉਵੇਂ ਹੀ ਲੋਕ ਟੈਂਕੀਆਂ 'ਤੇ ਨੇ, ਉਸੇ ਤਰ੍ਹਾਂ ਡਾਂਗਾਂ ਭਰਾਈ ਜਾ ਰਹੀਆਂ, ਉਸੇ ਤਰ੍ਹਾਂ ਝੂਠੇ ਪਰਚੇ ਪਾਏ ਜਾ ਰਹੇ ਹੈਗੇ। ਸਾਰਾ ਕੁਛ ਉਸ ਤਰ੍ਹਾਂ ਹੀ ਚੱਲ ਰਿਹਾ, ਸਿਰਫ ਚਿਹਰੇ ਬਦਲੇ ਨੇ, ਪਾਲਿਸੀਆਂ ਨੇ, ਨੀਤੀਆਂ ਨੇ ਜਿਹੜੀਆਂ ਉਹ ਨਹੀਂ ਬਦਲੀਆਂ ਹੈਗੀਆਂ। ਉਹਦਾ ਕਾਰਨ ਸਿਰਫ ਇੱਕੋ ਹੀ ਆ। ਮੈਂ ਨਹੀਂ ਕਹਿੰਦਾ ਕਿ ਵੀ CM ਸਾਹਿਬ ਮਾੜੇ ਹੈਗੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਾੜੀ ਹੈਗੀ ਹੈ। ਉਹਦਾ ਰੀਜ਼ਨ ਇੱਕੋ ਹੀ ਹੈਗਾ ਕਿ ਵੀ ਜਿਹੜੀ ਸਾਡੇ ਲੋਕ ਨੁਮਾਇੰਦੇ ਨੇ, ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ, ਉਹ ਸੁਣਦੇ ਨੇ ਅਫਸਰਾਂ ਦੀ, IAS IPS ਇਹਨਾਂ ਅਫਸਰਾਂ ਦੀ ਸੁਣਦੇ ਨੇ ਇਹਨਾਂ ਦੀ। ਜੇ ਉਹ ਲੋਕਾਂ ਦੀ ਸੁਣਨਗੇ, ਲੋਕਾਂ ਦੇ ਨਾਲ ਬੈਠ ਕੇ ਲੋਕ ਨੁਮਾਇੰਦੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਕਰਕੇ ਇਹਨਾਂ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ। ਬਿਨਾਂ ਕਿਸੇ ਆਰਥਿਕ ਬੋਝ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ। ਪਰ ਜਿਹੜੀ ਅਫਸਰਸ਼ਾਹੀ ਆ ਉਹ ਨਾ ਤਾਂ ਉਹ ਲੀਡਰਾਂ ਦੇ ਪੈਰ ਲੱਗਣ ਦਿੰਦੀ ਹੈ ਜਿਹੜੇ ਆਗੂ ਚੁਣੇ ਹੋਏ ਨੇ, ਨਾ ਉਹ ਜਥੇਬੰਦੀਆਂ ਦੇ ਪੈਰ ਲੱਗਣ ਦਿੰਦੀ ਆ। ਤਾਂ ਇਹ ਜਿਹੜੀਆਂ ਐਜੀਟੇਸ਼ਨਾਂ ਨੇ, ਇਹ ਲੜਾਈਆਂ ਨੇ, ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਡਾਇਰੈਕਟ ਜਿਹੜੇ ਲੋਕ ਨੁਮਾਇੰਦੇ ਨੇ, ਜਿਹੜੇ ਚੁਣੇ ਹੋਏ ਨੇ MLA MP ਮੁੱਖ ਮੰਤਰੀ ਮੰਤਰੀ, ਉਹ ਡਾਇਰੈਕਟ ਪਬਲਿਕ ਦੀ ਗੱਲ ਨਹੀਂ ਸੁਣਦੇ ਹੈਗੇ, ਉਨੀ ਤੱਕ ਇਹ ਸਮੱਸਿਆਵਾਂ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ। ਤੋਲਾ ਸਾਹਿਬ, ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਗ੍ਹਾ ਜਗ੍ਹਾ 'ਤੇ ਪੋਸਟਰ ਲਗਾਏ ਗਏ ਨੇ। ਹਰੇਕ ਜਗ੍ਹਾ ਹਰੇਕ ਪੋਸਟਰ ਦੇ ਉੱਪਰ ਪਬਲਿਸਿਟੀ ਕਰੀ ਗਈ ਹੈ ਅਤੇ ਬਕਾਇਦਾ ਇੱਕ ਫੋਟੋ ਲਗਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਇੰਨੇ ਵਾਅਦੇ ਦੇ ਨਾਲ ਆਹ ਕੁਛ ਕਰਤਾ, ਅਸੀਂ ਇੰਨੇ ਵਾਅਦੇ ਦੇ ਨਾਲ ਆਹ ਕੁਛ ਕਰਤਾ। ਤੁਸੀਂ ਵੀ ਸ਼ਾਇਦ ਦੇਖੇ ਹੋਣੇ ਰੋਡਾਂ ਦੇ ਉੱਪਰ। ਹਾਂ, ਮੈਂ ਹੁਣੇ ਆ ਰਿਹਾ ਸੀ, ਤੁਹਾਡੀ ਬਿਲਕੁਲ ਗੱਲ ਸਹੀ ਹੈਗੀ। ਹੁਣੇ ਮੈਂ ਰੋਡ ਤੋਂ ਆ ਰਿਹਾ ਸੀ, ਉੱਧਰ ਬਰਨਾਲੇ ਦੇ ਵਿੱਚ ਲੱਗਿਆ ਹੋਇਆ ਕਿ ਵੀ ਜੀ ਐਜੂਕੇਸ਼ਨ ਦੇ ਵਿੱਚ, ਸਿੱਖਿਆ ਦੇ ਵਿੱਚ 24% ਜਿਹੜਾ ਉਹ ਬਜਟ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਹੈਗਾ। ਦੱਸੋ ਉਹਦਾ ਪੋਸਟਰ ਲਾਉਣ ਦਾ ਕੀ ਤੁਕ ਬਣਦਾ ਹੈਗਾ? ਉਹਦੀ ਫਲੈਕਸ ਲਾਉਣ ਦਾ ਕੀ ਤੁਕ ਬਣਦਾ ਹੈਗਾ? ਜਦੋਂ ਤੁਸੀਂ 24% ਵਾਧਾ ਰੱਖਿਆ ਹੈਗਾ, ਜਦੋਂ ਤੁਸੀਂ ਸਕੂਲਾਂ ਦੇ ਵਿੱਚ ਉਸ ਵਾਧੇ ਨੂੰ ਲਗਾਓਗੇ, ਖਰਚ ਕਰੋਗੇ, ਬੱਚਿਆਂ ਨੂੰ ਚੰਗੀਆਂ ਮਤਲਬ ਕਿਤਾਬਾਂ, ਇਨਫਰਾਸਟਰਕਚਰ, ਉਹਨਾਂ ਨੂੰ ਯੂਨੀਫਾਰਮ, ਉਹਨਾਂ ਨੂੰ ਉਹੋ ਜਿਹਾ ਇਨਵਾਇਰਮੈਂਟ ਮਿਲੂਗਾ, ਤਾਂ ਲੋਕ ਆਪਦੇ ਆਪ ਕਹਿਣਗੇ ਕਿ ਵੀ ਹਾਂ ਲਾਇਆ ਹੈਗਾ ਸਰਕਾਰ ਨੇ। ਐਡਵਰਟਾਈਜ਼ਮੈਂਟ ਲਾਉਣ ਦੀ ਕੀ ਲੋੜ ਹੈਗੀ ਹੈ? ਕਿੰਨਾ ਲੱਖਾਂ ਕਰੋੜਾਂ ਰੁਪਈਆ ਖਰਚ ਕੀਤਾ ਹੋਊਗਾ, ਉਹੀ ਕਿਸੇ ਹੋਰ ਜਗ੍ਹਾ 'ਤੇ ਕਿਸੇ ਹੋਰ ਲੋੜਵੰਦ ਥਾਂ 'ਤੇ ਜਿਹੜਾ ਉਹ ਲਗਾਇਆ ਜਾ ਸਕਦਾ ਸੀਗਾ। ਸੋ ਵੇਸਟ, ਮਤਲਬ ਮਨੀ ਨੂੰ ਵੇਸਟ ਕੀਤਾ ਜਾ ਰਿਹਾ ਹੈਗਾ ਐਡਵਰਟਾਈਜ਼ਮੈਂਟ ਦੇ ਵਿੱਚ। ਠੀਕ ਆ, ਹਾਂ ਕੁਝ ਸਮੇਂ ਲਈ ਜ਼ਰੂਰ ਉਹਨਾਂ ਨੂੰ ਲੱਗਦਾ ਹੋਊਗਾ ਕਿ ਵੀ ਸਰਕਾਰ ਦੀ ਵਾਹਵਾਹੀ ਹੋ ਰਹੀ ਹੈਗੀ ਆ ਪੋਸਟਰ ਲਗਾ ਕੇ, ਫਲੈਕਸਾਂ ਦੇ, ਪਰ ਨਹੀਂ, ਜਿਹੜੇ ਲੋਕ ਸਿਆਣੇ ਨੇ, ਸੂਝਵਾਨ ਨੇ, ਉਹ ਇਸ ਚੀਜ਼ ਨੂੰ ਚੰਗਾ ਨਹੀਂ ਗਿਣਦੇ ਹੈਗੇ। ਇਹੀ ਪੋਸਟਰ ਲੱਗਦੇ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਲੱਗੇ ਨੇ, ਇਹੀ ਪੋਸਟਰ ਚਰਨਜੀਤ ਸਿੰਘ ਚੰਨੀ ਦੇ ਵੀ ਲੱਗੇ ਨੇ, ਇਹੀ ਪੋਸਟਰ ਬਾਦਲ ਸਰਕਾਰ ਦੇ ਵੇਲੇ ਵੀ ਲੱਗੇ ਨੇ। ਜੀ ਬਿਲਕੁਲ, ਜੇ ਉਹਨਾਂ ਨੇ ਪੋਸਟਰਾਂ ਦੀ ਜਗ੍ਹਾ 'ਤੇ ਮਤਲਬ ਉਹ ਗੱਲਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤਾਂ ਅੱਜ ਆਮ ਆਦਮੀ ਪਾਰਟੀ ਨਹੀਂ ਸੀ ਹੋਣੀ, ਅੱਜ ਉਹਨਾਂ ਦੇ ਵਿੱਚ ਹੀ ਕਿਸੇ ਨੇ ਹੋਣਾ ਸੀ, ਚਾਹੇ ਤਾਂ ਅਕਾਲੀ ਦਲ ਹੋਣਾ ਸੀ ਜਾਂ ਜੇ ਬਾਦਲ ਨੇ, ਮਤਲਬ ਬਾਦਲ ਸਰਕਾਰ ਨੇ ਉਸ ਸਮੇਂ ਇਹੀ ਕੁਝ ਚਲਾਇਆ ਤਾਂ ਦੇਖੋ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ। ਫਿਰ ਕਾਂਗਰਸ ਆਈ, ਕਾਂਗਰਸ ਨੇ ਅਸੀਂ 36,000 ਕਾਮੇ ਪੱਕੇ ਕਰਤੇ ਜੀ, ਅਸੀਂ ਇਹ ਕਰਤਾ ਜੀ, ਉਹ ਕਰਤਾ ਜੀ, ਇੰਪਲੀਮੈਂਟ ਕੁਝ ਹੋਇਆ ਨਹੀਂ ਹੈਗਾ। ਠੀਕ ਹੈ ਨਾ? ਅਤੇ ਫਿਰ ਤਾਂ ਹੀ ਤੁਸੀਂ ਦੇਖੋ ਵੀ ਅੱਜ ਕਾਂਗਰਸ ਕਿੱਥੇ ਬੈਠੀ ਹੈਗੀ ਆ। ਉਹੀ ਕੰਮ ਹੁਣ ਆਮ ਆਦਮੀ ਪਾਰਟੀ ਨੇ ਫੜਿਆ ਹੋਇਆ। ਇਹ ਤਾਂ ਉਹਨਾਂ ਤੋਂ ਵੀ 4 ਕਦਮ ਅੱਗੇ ਨਿਕਲ ਰਹੇ ਹੈਗੇ ਆ। ਕਰੋੜਾਂ ਰੁਪਈਆ ਜਿਹੜਾ ਹੈਗਾ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਵੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਪੂਰੇ ਦੇ ਪੂਰੇ ਪੇਜ ਜਿਹੜੇ ਉਹ ਅਦਰ ਲੈਂਗੁਏਜ ਦੇ ਵਿੱਚ ਜਿਹੜੇ ਉਹ ਛਪਾਏ ਜਾ ਰਹੇ ਹੈਗੇ ਆ। ਠੀਕ ਹੈ ਨਾ? ਅਤੇ ਫਿਰ ਇਹਨਾਂ ਦੀ ਵੀ ਜਗ੍ਹਾ ਮਤਲਬ ਉੱਥੇ ਹੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ। ਜੇ ਇਹਨਾਂ ਨੇ ਆਪਣੀਆਂ ਨੀਤੀਆਂ ਅਤੇ ਨੀਅਤ ਨੂੰ ਠੀਕ ਨਾ ਕੀਤਾ ਤਾਂ ਫਿਰ ਇਹਨਾਂ ਦੀ ਜਗ੍ਹਾ ਵੀ ਉਹ ਅਕਾਲੀ ਕਾਂਗਰਸ ਵਾਲੀ ਜਗ੍ਹਾ 'ਤੇ ਹੀ ਹੋਣੀ ਆ।
ਪਿਰਮਲ ਸਿੰਘ ਧੌਲਾ ਕੀ ਸੋਚਦੇ ਨੇ ਆਉਣ ਵਾਲੇ ਸਮੇਂ ਦੇ ਲਈ? ਆਖਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਲਈ ਪਿਰਮਲ ਸਿੰਘ ਧੌਲਾ ਕੀ ਸੋਚਦੇ ਨੇ? ਕੀ ਭਦੌੜ ਹਲਕੇ ਤੋਂ ਚੋਣ ਲੜਨਗੇ ਜਾਂ ਫਿਰ ਸ਼ਾਂਤ ਹੋ ਕੇ ਘਰ ਦੇ ਵਿੱਚ ਬੈਠ ਜਾਣਗੇ? ਨਹੀਂ ਦੇਖੋ, ਬੈਠਣ ਵਾਲੇ ਤਾਂ ਪਰਮਾਤਮਾ ਨੇ ਸਾਨੂੰ ਮਤਲਬ ਉਸ ਤਰ੍ਹਾਂ ਦੀ ਮਤਲਬ ਨਹੀਂ, ਕਿਉਂਕਿ ਐਜੀਟੇਸ਼ਨ ਦੇ ਵਿੱਚੋਂ ਨਿਕਲ ਕੇ ਆਏ ਹੈਗੇ ਆ। ਸੋ ਹੁਣ ਰਾਜਨੀਤੀ ਵਿੱਚ ਆ ਗਏ ਹੈਗੇ ਆ, ਬੈਠਣ ਦਾ ਤਾਂ ਕੋਈ ਤੁਕ ਨਹੀਂ ਬਣਦਾ ਹੈਗਾ। ਅਸੀਂ ਲੋਕਾਂ ਲਈ ਲੜਦੇ ਆਏ ਹਾਂ ਅਤੇ ਲੋਕਾਂ ਲਈ ਲੜਦੇ ਰਹਾਂਗੇ ਅਤੇ ਅੱਗੇ ਵੀ ਲੋਕਾਂ ਦੇ ਲਈ ਖੜ੍ਹਦੇ ਰਹਾਂਗੇ। ਚਾਹੇ ਭਦੌੜ ਦੀ ਗੱਲ ਆ ਜਾਂ ਜਿੱਥੇ ਵੀ ਕੋਈ ਜਿਵੇਂ ਵੀ ਕੋਈ ਮਾਹੌਲ ਬਣੂਗਾ, ਉਹ ਤਾਂ ਮਤਲਬ ਫਿਊਚਰ ਦੀ ਗੱਲ, ਭਵਿੱਖ ਦੀ ਗੱਲ ਹੈਗੀ ਆ। ਉਹ ਸਮੇਂ ਦੀ ਗੋਦ ਦੇ ਵਿੱਚ ਹੈ ਵੀ ਕੀ ਹੋਣਾ ਹੈਗਾ। ਪਰ ਫਿਲਹਾਲ ਹਲਕਾ ਭਦੌੜ ਦੇ ਲੋਕਾਂ ਦੇ ਲਈ ਮੈਂ ਦਿਨ ਰਾਤ ਖੜ੍ਹਾ ਹੈਗਾ। ਜਿੱਥੇ ਵੀ ਕੋਈ ਜ਼ਰੂਰਤ ਹੁੰਦੀ ਆ ਮੈਂ ਜਾਣਦਾ ਹੈਗਾ। ਅੱਜ ਵੀ ਹੁਣ ਪੱਖੋ ਕਲਾਂ ਇੱਕ ਟੂਰਨਾਮੈਂਟ ਸੀ, ਉੱਥੇ ਲੋਕਾਂ ਨੇ ਮਾਨ ਸਨਮਾਨ ਦਿੱਤਾ, ਬੁਲਾਇਆ ਸੀ, ਉੱਥੇ ਜਾ ਕੇ ਆਏ ਹਾਂ। ਹੋਰ ਵੀ ਜਿੱਥੇ ਵੀ ਕੋਈ ਤਕਲੀਫ ਹੁੰਦੀ ਆ, ਕਿਸੇ ਕੋਈ ਗਰੀਬ ਬੱਚੇ ਨੂੰ ਫੀਸ ਦੀ ਲੋੜ ਹੁੰਦੀ ਆ, ਕਿਸੇ ਨੂੰ ਕੋਈ ਇਲਾਜ ਦੀ, ਹਰ ਤਰ੍ਹਾਂ ਦੇ ਮਤਲਬ ਨਾਲ ਖੜ੍ਹਦੇ ਹੈਗੇ ਆ ਜਿੱਥੇ ਵੀ ਕੋਈ ਲੋੜ ਹੁੰਦੀ ਆ, ਔਰ ਖੜ੍ਹਦੇ ਰਹਾਂਗੇ ਜਦੋਂ ਤੱਕ ਪਰਮਾਤਮਾ ਨੇ ਸਾਨੂੰ ਇਹ ਤਾਕਤ ਦਿੱਤੀ ਹੈਗੀ ਆ ਨਾ, ਮਤਲਬ ਖੜ੍ਹਨ ਦੀ, ਉਹ ਤੱਕ ਖੜਾਂਗੇ, ਲੜਾਂਗੇ, ਲੜਦੇ ਰਹਾਂਗੇ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਪਿਰਮਲ ਸਿੰਘ ਧੌਲਾ ਮੌਜੂਦ ਸਨ। ਤਾਂ ਇਹਨਾਂ ਦੇ ਵੱਲੋਂ ਜਿਹੜੀ ਕਿ 2017 ਦੇ ਵਿੱਚ ਚੋਣ ਲੜੀ ਜਾਂਦੀ ਹੈ, ਤਾਂ ਉਸ ਤੋਂ ਇਹ ਜਿੱਤ ਜਾਂਦੇ ਨੇ, ਤਾਂ ਫਿਰ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਰਹਿੰਦੇ ਨੇ। ਤਾਂ ਕੁਛ ਸਮਾਂ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ, ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਜਾਂਦੇ ਨੇ। ਤਾਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਰਲਦੇ ਨੇ। ਤਾਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਫਿਰ ਕਿਸੇ ਦਿਨ ਜਿੱਦਣ ਮੌਕਾ ਮਿਲਿਆ ਤਾਂ ਕਰਾਂਗੇ ਖੁੱਲ੍ਹ ਕੇ। ਤਾਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ, ਕੀ ਮਨ ਦੇ ਵਿੱਚ ਕੀ ਆਇਆ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5, 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਾ ਗਿਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫੋਨ ਆਇਆ। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ। ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ। ਵੱਡੀ ਲੀਡ ਦੇ ਨਾਲ ਸੀਟ ਜਿੱਤਦੇ ਹੋ, ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ? ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ 'ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ ਔਰ ਅੱਗੇ ਵੀ ਲੜਦਾ ਰਹਾਂਗਾ, ਕੱਢਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪੰਜਾਬ ਦੀ ਗੱਲ ਕਰਨ ਚੱਲੇ ਹਾਂ। ਤਾਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਵਿਚਰ ਰਹੇ ਹਾਂ, ਬੇਸ਼ੱਕ ਉਹ ਲੋਕ ਰਾਜਨੀਤੀ ਦੇ ਵਿੱਚ ਰਹੇ ਹੋਣ ਅਤੇ ਜਾਂ ਉਹ ਲੋਕ ਕਿਸੇ ਯੂਨੀਅਨ ਦਾ ਹਿੱਸਾ ਰਹੇ ਹੋਣ। ਤਾਂ ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਆ, ਪਿਰਮਲ ਸਿੰਘ ਧੌਲਾ, ਅਤੇ ਇਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਾਂਗੇ ਤਾਂ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਇੱਕ ਲੈਂਡਮੈਨ, ਬੇਰੁਜ਼ਗਾਰ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਤੋਂ ਕਿਸ ਤਰ੍ਹਾਂ
ਰਾਜਨੀਤੀ ਦੇ ਵਿੱਚ ਆਉਂਦੇ ਨੇ ਤਾਂ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇੰਡੋਜ਼ ਟੀਵੀ ਆਸਟ੍ਰੇਲੀਆ 'ਤੇ ਹੋਣਗੀਆਂ। ਤਾਂ ਤੁਸੀਂ ਜੁੜੇ ਰਹਿਣਾ, ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੀ, ਤਾਂ ਉਸ ਤੋਂ ਪਹਿਲਾਂ ਦੀ ਥੋੜ੍ਹੀ ਬਹੁਤੀ ਤੁਹਾਡੀ ਜ਼ਿੰਦਗੀ ਬਾਰੇ ਅਸੀਂ ਗੱਲ ਕਰਨੀ ਆ। ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਹੋ। ਕੀ ਮਨ ਦੇ ਵਿੱਚ ਕੀ ਆਇਆ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਦੇਖੋ, ਮੈਂ 2006 ਦੇ ਵਿੱਚ ਆਪਣੀ ਜਿਹੜੀ ਪੜ੍ਹਾਈ ਸੀ, ਜਿਹੜੀ ਟੈਕਨੀਕਲ ਐਜੂਕੇਸ਼ਨ ਸੀ, ਜਿਹੜੀ ਲਾਈਨਮੈਨ ਦਾ ਕੋਰਸ ਸੀ, ਉਹ ਪੂਰਾ ਕੀਤਾ ਸੀਗਾ। ਸੋ ਮੇਰੇ ਤੋਂ ਪਹਿਲਾਂ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਪਹਿਲਾ ਕੋਰਸ ਕੀਤਾ ਸੀ, ਉਹ ਆਲਰੇਡੀ ਉਹ ਐਜੀਟੇਸ਼ਨ ਕਰ ਰਹੇ ਸੀ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ ਔਰ ਬਿਜਲੀ ਮੰਤਰੀ ਸੀਗੇ ਜੇ ਉਹ ਰਜਿੰਦਰ ਕੌਰ ਭੱਠਲ ਜੀ ਸੀਗੇ। ਉਹ ਲਹਿਰਾ ਵਿਖੇ ਧਰਨਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਜਦੋਂ ਮੈਂ ਪਾਸ ਆਊਟ ਹੋਇਆ, ਅਤੇ ਕਿਉਂਕਿ ਉਦੋਂ ਇਹ ਸੀਗਾ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਲਾਈਨਮੈਨ ਪਾਸ ਹੁੰਦੇ ਸੀ, ਟ੍ਰੇਨਿੰਗ ਕਰਦੇ ਸੀ, ਅਪ੍ਰੈਂਟਿਸਸ਼ਿਪ ਕਰਦੇ ਸੀਗੇ, ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਸੋ ਇਸ ਆਸ ਉਮੀਦ ਦੇ ਨਾਲ ਕਿ ਨੌਕਰੀ ਮਿਲ ਜਾਣੀ ਹੈਗੀ ਆ, ਅਤੇ ਪਾਸ ਹੋਏ। ਅਤੇ ਜਦੋਂ ਮੈਂ ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5, 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਆਲਰੇਡੀ ਧਰਨੇ 'ਚ ਬੈਠੇ ਸੀ। ਜਦੋਂ ਮੈਂ ਗਿਆ ਉੱਥੇ, ਫਿਰ ਉਹ ਹਕੀਕਤ ਤੋਂ ਮੈਂ ਜਾਣੂ ਹੋਇਆ ਕਿ ਵੀ ਜਿਹੜਾ ਕੋਰਸ ਕਰ ਲੈਣਾ, ਪੜ੍ਹਾਈ ਕਰ ਲੈਣੀ, ਇਹ ਜੋਬ ਲਈ ਇਹ ਕਾਫੀ ਨਹੀਂ ਹੈ ਜੋ ਸਾਡਾ ਸਿਸਟਮ ਚੱਲ ਰਿਹਾ ਹੈਗਾ। ਸੋ ਫਿਰ ਮੈਂ ਲਗਾਤਾਰ ਐਜੀਟੇਸ਼ਨ ਕੀਤੀ। ਅਸੀਂ ਲਗਾਤਾਰ ਜਿਹੜੇ ਧਰਨੇ ਮੁਜ਼ਾਹਰੇ ਸੀ ਉਹ ਚੱਲ ਰਹੇ ਸੀ। ਫਿਰ ਅਕਾਲੀ ਦਲ ਦੀ ਗੌਰਮੈਂਟ ਆਈ, ਉਹਨਾਂ ਨੂੰ ਵੀ ਬਹੁਤ ਚੰਡੀਗੜ੍ਹ ਜਾਂਦੇ, ਉੱਥੇ CM ਦੀ ਕੋਠੀ ਮੂਹਰੇ ਬੈਠੇ ਰਹਿੰਦੇ 3-3, 4-4 ਦਿਨ, ਘਰ ਨਾ ਮੁੜਦੇ, ਗੁਰਦੁਆਰਿਆਂ ਦੇ ਵਿੱਚ ਰਾਤਾਂ ਕੱਟਣੀਆਂ। ਜਦੋਂ ਉੱਥੇ ਗੇਟ 'ਤੇ ਜਾਂਦੇ CM ਦੀ ਕੋਠੀ 'ਤੇ ਅੱਗੇ, ਅਤੇ ਉਹਨਾਂ ਨੇ ਕਹਿਣਾ ਕਿ ਵੀ ਤੁਸੀਂ ਆਪਣੇ ਹਲਕੇ ਦੇ MLA ਨੂੰ, ਕਿਸੇ MP ਨੂੰ ਜਾਂ ਉਹਨਾਂ ਤੋਂ ਲਿਖਾ ਕੇ ਲੈ ਕੇ ਆਓ। ਉਹਨਾਂ ਕੋਲ ਆਉਂਦੇ, ਉਹਨਾਂ ਦਾ ਲਿਖਿਆ ਹੋਇਆ ਵੀ ਲੈ ਜਾਂਦੇ, ਫਿਰ ਵੀ ਕਹਿਣਾ ਜੀ CM ਸਾਹਿਬ ਕੋਲ ਟਾਈਮ ਨਹੀਂ ਹੈ ਜੀ, ਮੀਟਿੰਗ ਹੋਊਗੀ ਫਿਰ ਮਿਲਾਂਗੇ। ਇਸ ਤਰ੍ਹਾਂ ਮਤਲਬ ਚੱਲਦਾ ਰਿਹਾ। ਤਾਂ ਫਿਰ ਖੁੱਲ੍ਹ ਕੇ ਜਿਹੜੀ ਐਜੀਟੇਸ਼ਨ ਦੇ ਵਿੱਚ ਮੈਂ ਸਾਹਮਣੇ ਆਇਆ 2010 ਦੇ ਵਿੱਚ। ਉਸ ਸਮੇਂ ਕੀ ਸੀਗਾ ਕਿ ਜਿਹੜੇ ਪ੍ਰਧਾਨ ਸੀਗੇ, ਮੈਂ ਬਠਿੰਡੇ ਟੈਂਕੀ ਦੇ ਉੱਪਰ ਚੜ੍ਹਿਆ ਹੋਇਆ ਸੀਗਾ ਮੀਟਿੰਗ ਦੀ ਮੰਗ ਨੂੰ ਲੈ ਕੇ ਕਿ ਵੀ ਸਾਨੂੰ ਮੀਟਿੰਗ ਦੇਵੇ ਮੁੱਖ ਮੰਤਰੀ। ਅਤੇ ਸੋ ਪ੍ਰਧਾਨ ਸੀ ਜਿਹੜਾ ਅਸਤੀਫਾ ਦੇ ਕੇ ਨੀਚੋਂ ਚਲਿਆ ਗਿਆ ਸੀਗਾ, ਅਤੇ ਉੱਪਰ ਅਸੀਂ 5 ਜਣੇ ਸੀਗੇ। ਸੋ ਨੀਚੇ ਸਾਰੇ ਇੱਕਦਮ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਿਆ ਗਿਆ। ਪਰ ਮੈਂ ਫਿਰ ਉੱਥੇ ਫੈਸਲਾ ਕਰ ਲਿਆ ਸੀ ਕਿ ਵੀ ਅੱਜ ਜਾਂ ਤਾਂ ਮਤਲਬ ਆਰ ਪਾਰ ਦੀ ਲੜਾਈ ਲੜਾਂਗੇ, ਜਾਂ ਤਾਂ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੈਣੀ ਆ, ਜਾਂ ਫਿਰ ਮੁੱਖ ਮੰਤਰੀ ਦੇ ਨਾਲ ਗੱਲ ਕਰਨੀ ਹੈਗੀ ਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ, ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫੋਨ ਆਇਆ, ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਵੀ ਕਾਕਾ, ਤੁਹਾਡੇ ਨਾਲ ਮੇਰੀ ਮੀਟਿੰਗ ਆ ਇੰਨੀ ਤਰੀਕ ਨੂੰ, ਕੱਲ੍ਹ ਨੂੰ ਫਿਕਸ ਹੋ ਗਈ ਆ, ਵੀ ਤੁਸੀਂ ਆਓ ਆਪਾਂ ਬੈਠ ਕੇ ਕਰਦੇ ਹਾਂ। ਚਲੋ ਅਸੀਂ ਗਏ ਉੱਥੇ, ਅਤੇ ਮੀਟਿੰਗ ਦੇ ਵਿੱਚ ਮੈਨੇਜਮੈਂਟ ਜਿਹੜੀ ਅਕਸਰ ਡਿਪਾਰਟਮੈਂਟਸ ਦੀ, ਵੱਖ-ਵੱਖ ਡਿਪਾਰਟਮੈਂਟਸ ਦੀਆਂ ਮੈਨੇਜਮੈਂਟਾਂ ਹੁੰਦੀਆਂ ਨੇ, ਉਹਨਾਂ ਨੇ ਆਪਣੇ ਟੈਕਨੀਕੈਲਿਟੀਜ਼ ਦੱਸਣੀਆਂ ਹੁੰਦੀਆਂ ਨੇ, ਆਹ ਸਮੱਸਿਆ ਜੀ, ਆਹ ਸਮੱਸਿਆ ਸੀ, ਅਸੀਂ ਆਪਣੀ ਸਮੱਸਿਆ ਦੱਸੀ। ਅਤੇ 2010 ਦੇ ਵਿੱਚ ਕਾਫੀ ਉਸ ਤੋਂ ਬਾਅਦ ਵੀ ਲਗਾਤਾਰ ਐਜੀਟੇਸ਼ਨਾਂ ਚੱਲਦੀਆਂ। ਫਿਰ 2011 ਦੇ ਵਿੱਚ ਅਕਾਲੀ ਦਲ ਗੌਰਮੈਂਟ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀ ਜਿਹੜੀ ਮੰਗ ਜਿਹੜੀ ਮੰਨੀ, ਔਰ 5000 ਪੋਸਟਾਂ ਜਿਹੜੀਆਂ ਸੀਗੀਆਂ ਉਹਦਾ ਇਸ਼ਤਿਹਾਰ ਜਾਰੀ ਹੋਇਆ ਬਿਨਾਂ ਟੈਸਟ ਰੱਦ ਕਰਵਾਇਆ, ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ ਟੈਸਟ ਹੋ ਰਹੇ ਸੀਗੇ। ਅਤੇ ਸਾਡੀ ਇਹ ਡਿਮਾਂਡ ਸੀਗੀ ਵੀ ਟੈਸਟ ਜਿਹੜਾ ਉਹ ਰੱਦ ਕੀਤਾ ਜਾਵੇ ਬਿਨਾਂ ਟੈਸਟ, ਕਿਉਂਕਿ ਜਿਹੜੀ ਇਹਦੀ ਐਲੀਜੀਬਿਲਟੀ ਆ ਲਾਈਨਮੈਨ ਦੀ ਪੋਸਟ ਆ, ਜਿਹੜੀ ਇਹਦੀ ਐਲੀਜੀਬਿਲਟੀ, ਜਿਹੜੀ ਯੋਗਤਾ ਗੀ, ਉਹ ਅਪ੍ਰੈਂਟਿਸਸ਼ਿਪ ਲਾਈਨਮੈਨ ਆ, ਜਿਹੜੀ ਕਿ ਮਹਿਕਮਾ ਕਰਵਾਉਂਦਾ, ਮਹਿਕਮਾ ਖੁਦ ਕਰਵਾਉਂਦਾ। ਉਹ ਟ੍ਰੇਨਿੰਗ 2 ਸਾਲ ਦੀ ਟ੍ਰੇਨਿੰਗ ਹੁੰਦੀ ਆ, ਵੀ ਜਦੋਂ ਉਹ ਟ੍ਰੇਨਿੰਗ ਕਰ ਲਈ ਤਾਂ ਫਿਰ ਟੈਸਟ ਲੈਣ ਦਾ ਜਿਹੜਾ ਕੋਈ ਤੁੱਕ ਨਹੀਂ ਬਣਦਾ ਹੈਗਾ, ਕੁਛ ਰਹਿ ਨਹੀਂ ਜਾਂਦਾ ਪਿੱਛੇ, ਅਤੇ ਵੀ ਉਹਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਕੀਤੀ ਜਾਵੇ। ਸੋ ਉਹਨਾਂ ਨੇ ਸਾਡੀ ਉਹ ਵੀ ਮੰਗ ਮੰਨ ਲਈ। ਚਲੋ ਖੈਰ ਉਹ ਉਸ ਸਮੇਂ ਮੰਨ ਲਈ ਆ, ਪਰ ਉਹ ਪੂਰ ਨਹੀਂ ਚੜ੍ਹੀ। 1000 ਨੂੰ ਹੀ ਨੌਕਰੀ ਮਿਲੀ। ਫਿਰ ਲਗਾਤਾਰ ਐਜੀਟੇਸ਼ਨ ਜਾਰੀ ਰਹੀ। ਮੈਨੂੰ ਵੀ ਉਹਦੇ 'ਚ 1000 ਦੇ ਵਿੱਚ ਮੇਰਾ ਵੀ ਨੰਬਰ ਆ ਗਿਆ ਸੀਗਾ, ਅਤੇ ਮੈਂ ਵੀ 2-3 ਥਾਵਾਂ 'ਤੇ ਜੋਬ ਕੀਤੀ। ਪਰ ਕਿਉਂਕਿ ਮੈਂ ਲਗਾਤਾਰ ਐਜੀਟੇਸ਼ਨ ਨੂੰ ਲੀਡ ਕਰ ਰਿਹਾ ਸੀ, ਜਥੇਬੰਦੀ ਨੂੰ ਲੀਡ ਕਰ ਰਿਹਾ ਸੀ, ਅਤੇ ਮੈਨੂੰ ਦੂਰ ਦਰਾਡੇ ਲਗਾਇਆ ਗਿਆ, ਘਰ ਤੋਂ 200 ਕਿਲੋਮੀਟਰ 150 ਕਿਲੋਮੀਟਰ ਦੂਰ ਇਸ ਤਰ੍ਹਾਂ ਕਰਕੇ ਲਗਾਇਆ ਗਿਆ ਵੀ ਇਹ ਐਜੀਟੇਸ਼ਨ ਵਾਲਾ ਪਾਸਾ ਛੱਡ ਦੇ। ਫਿਰ ਅਖੀਰ ਉਹਨਾਂ ਨੇ ਮੈਨੂੰ ਟਰਮੀਨੇਟ ਕਰਤਾ।
ਕਿ ਵੀ ਤੁਸੀਂ ਜਾਂ ਤਾਂ ਜੋਬ ਕਰ ਲਓ ਅਤੇ ਜਾਂ ਤੁਸੀਂ ਐਜੂਕੇਸ਼ਨ ਕਰ ਲਓ। ਅਤੇ ਫਿਰ ਮੈਂ ਕਿਉਂਕਿ ਜਿਹੜੇ ਪਿੱਛੇ ਨੌਜਵਾਨ ਸੀ, ਮੁੰਡੇ ਸੀਗੇ ਔਰ ਪਰਿਵਾਰ ਸੀ, ਬੱਚੇ ਸੀਗੇ ਛੋਟੇ ਛੋਟੇ, ਉਹਨਾਂ ਨੂੰ ਮੇਰੇ ਤੋਂ ਆਸ ਸੀ, ਉਮੀਦ ਸੀ ਕਿ ਵੀ ਇਹ ਸਾਡੇ ਮੂਹਰੇ ਲੱਗੇ ਹੈਗੇ ਨੇ, ਵੀ ਸਾਨੂੰ ਇਹ ਨੌਕਰੀ ਹੈ ਜਿਹੜੀ ਇਹ ਦਿਵਾਉਣਗੇ। ਸੋ ਮੈਂ ਆਪਣੀ ਨੌਕਰੀ ਨੂੰ ਪਾਸੇ ਕਰਕੇ ਮੂਹਰੇ ਲੀਡ ਕਰਕੇ ਜਿਵੇਂ ਪਹਿਲਾਂ ਕਰ ਰਿਹਾ ਸੀ ਉਹ ਲੜਾਈ ਲੜੀ, ਔਰ ਕਦੇ 1000, ਕਦੇ 1500, ਕਦੇ 2000। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਜੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ ਵੱਡੇ ਮਾਰਜਨ ਦੇ ਨਾਲ। ਅਤੇ ਉਸ ਤੋਂ ਬਾਅਦ ਵੀ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ, ਮੈਂ ਫਿਰ ਜਾ ਕੇ ਉੱਥੇ, ਕਿਉਂਕਿ ਮੈਂ ਉੱਥੋਂ ਨਿਕਲਿਆ, ਐਜੂਕੇਸ਼ਨ ਦੇ ਵਿੱਚੋਂ ਨਿਕਲਿਆ, ਯੂਨੀਅਨ ਦੇ ਵਿੱਚੋਂ ਨਿਕਲਿਆ ਸੀ, ਪਰ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ। ਉਸ ਤੋਂ ਬਾਅਦ ਜਾ ਕੇ ਫਿਰ ਅਸੀਂ ਪਟਿਆਲੇ ਉੱਥੇ ਧਰਨੇ 'ਤੇ ਬੈਠੇ, ਉੱਥੇ ਫਿਰ ਸਾਡੀ ਗੱਲ ਹੋਈ। 2800 ਪੋਸਟਾਂ ਨਿਕਲੇ ਸੀ, 2800 ਤੋਂ 3400 ਕਰਾਈਆਂ, ਅਤੇ ਹੁਣ ਤੱਕ ਤਕਰੀਬਨ 8300 ਦੇ ਕਰੀਬ ਜਿਹੜੇ ਨੌਜਵਾਨ ਸੀ ਜਿਹੜੇ ਉਹ ਭਰਤੀ ਕਰਵਾਏ ਆ। ਅਤੇ ਜੇ ਅਸੀਂ ਗੱਲ ਕਰਦੇ ਹਾਂ ਤੁਹਾਡੀ ਐਜੀਟੇਸ਼ਨ ਦੀ, ਤੁਸੀਂ ਕਾਫੀ ਕੁਛ ਝੱਲਿਆ ਉਸ ਐਜੀਟੇਸ਼ਨ ਦੇ ਵਿੱਚੋਂ, ਕਦੇ ਅਫਸੋਸ ਹੋਇਆ ਵੀ ਯਾਰ ਅਸੀਂ ਕੀ ਲੈਣਾ ਸੀ ਉਹਨਾਂ ਲਈ ਲੜ ਕੇ, ਸਾਨੂੰ ਤਾਂ ਨੌਕਰੀ ਮਿਲ ਗਈ ਸੀ, ਜਾਂ ਅਸੀਂ ਨੌਕਰੀ ਨੂੰ ਇੱਕ ਪਾਸੇ ਰੱਖ ਕੇ ਆ ਗਏ ਸੀ? ਨਹੀਂ, ਅਫਸੋਸ ਬਿਲਕੁਲ ਨਹੀਂ, ਕਿਉਂਕਿ ਸਾਨੂੰ ਜਿਹੜੀ ਸਿੱਖਿਆ ਮਿਲੀ ਆ, ਸਾਨੂੰ ਜਿਹੜੀ ਗੁੜਤੀ ਮਿਲੀ ਆ, ਸਾਨੂੰ ਮਤਲਬ ਜੰਮਦਿਆਂ ਨੂੰ ਹੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾਇਆ ਜਾਂਦਾ, ਉੱਥੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ। ਸਾਨੂੰ ਸਿੱਖਿਆ ਹੀ ਉਹ ਮਿਲੀ ਆ, ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਉੱਤੇ ਹੰਢਾ ਕੇ ਉਹਨਾਂ ਨੇ ਦੱਸਿਆ ਕਿ ਵੀ ਮਨੁੱਖਤਾ ਦੇ ਲਈ, ਲੋਕ ਹੱਕਾਂ ਦੇ ਲਈ ਲੜਾਈ ਜਿਹੜੀ ਉਹ ਲੜਨੀ ਹੈਗੀ ਆ। ਸੋ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਦੇ ਹੋਏ ਬਿਲਕੁਲ ਵੀ ਕਦੇ ਵੀ ਨਹੀਂ, ਜਿੱਦਣ ਮੈਨੂੰ ਯਾਦ ਅੱਜ ਵੀ ਮੇਰੇ ਨਾਲ ਮੁੰਡਾ ਢਪਾਲੀ ਤੋਂ ਸੀ ਗੁਰਪ੍ਰੀਤ, ਅਤੇ ਇੱਕ ਬਠਿੰਡੇ ਤੋਂ ਆਪਣਾ ਉੱਥੋਂ ਸੀਗਾ ਜਗਤਾਰ ਸਿੰਘ ਮਾਹੀ ਨੰਗਲ ਤੋਂ ਸੀ, ਮੇਰੇ ਨਾਲ ਸੀ 2 ਬੰਦੇ। ਜਦੋਂ ਮੈਂ ਬਠਿੰਡਾ, ਕਿਉਂਕਿ ਮੈਨੂੰ ਪੈਂਦਾ ਸੀ ਸਰਕਲ ਪੈਂਦਾ ਸੀ, ਮੈਨੂੰ ਉੱਥੇ ਬੁਲਾਇਆ ਗਿਆ ਐਕਸੀਅਨ ਵੱਲੋਂ, ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ, ਉਹ ਮਤਲਬ ਮੇਰੇ ਚਿਹਰੇ ਵੱਲ ਦੇਖ ਰਹੇ ਸੀ, ਪਰ ਮੈਨੂੰ ਖੁਸ਼ੀ ਹੋ ਰਹੀ ਸੀ, ਮੈਨੂੰ ਖੁਸ਼ੀ ਸੀ, ਮੈਨੂੰ ਬਿਲਕੁਲ ਵੀ ਨਮੋਸੀ ਨਹੀਂ ਸੀ, ਮੈਨੂੰ ਖੁਸ਼ੀ ਸੀਗੀ ਵੀ ਮੈਂ ਲੋਕਾਂ ਲਈ ਲੜਿਆ ਅਤੇ ਮੈਨੂੰ ਆਹ ਇਨਾਮ ਮਿਲਿਆ। ਮੈਨੂੰ ਪਤਾ ਸੀ ਵੀ ਜਦੋਂ ਲੜਾਂਗੇ ਤਾਂ ਆਹ ਇਨਾਮ ਮਿਲਣਗੇ, ਅਤੇ ਉਹਨਾਂ ਨੇ ਮੈਨੂੰ ਜਦੋਂ ਮਤਲਬ ਹੱਥ 'ਚ ਫੜਾਇਆ, ਅਤੇ ਮੈਨੂੰ ਬਿਲਕੁਲ ਵੀ ਕੋਈ 1% ਵੀ ਕੋਈ ਰੰਜ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ ਕਿ ਮੈਨੂੰ ਟਰਮੀਨੇਟ ਕਰਤਾ। ਪਰ ਉਹ ਮੇਰੇ ਚਿਹਰੇ ਵੱਲ ਦੇਖ ਰਹੇ ਸੀਗੇ ਕਿ ਵੀ ਇਹਨਾਂ ਦਾ ਕੀ ਰਿਐਕਸ਼ਨ ਹੋਊਗਾ, ਔਰ ਉਹ ਅੱਜ ਵੀ ਗੱਲਾਂ ਯਾਦ ਹੈਗੀਆਂ, ਉਹ ਚੇਤੇ ਹੈਗੀਆਂ, ਅੱਜ ਵੀ ਉਹ ਜ਼ਿਕਰ ਕਰਦੇ ਨੇ ਜਦੋਂ। ਅਤੇ ਅੱਜ ਵੀ ਮੈਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੀ ਲਾਈਫ ਤੋਂ 1% ਵੀ ਮਤਲਬ ਰੰਜ ਨਹੀਂ ਆ ਕਿ ਵੀ ਇੱਥੇ ਮੈਨੇ ਆਹ ਗਲਤ ਕੀਤਾ। ਜੋ ਵੀ ਫੈਸਲੇ ਕੀਤੇ ਹੈਗੇ ਉਹ ਲੋਕ ਹਿੱਤ ਦੇ ਲਈ, ਲੋਕਾਂ ਦੇ ਲਈ, ਪੰਜਾਬ ਦੇ ਲਈ, ਪੰਜਾਬ ਦੇ ਮੁੱਦਿਆਂ ਦੇ ਲਈ ਫੈਸਲੇ ਕੀਤੇ ਹੈਗੇ, ਅਤੇ ਉਹਦੇ 'ਤੇ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਮੋਸ਼ੀ ਨਹੀਂ ਹੈ। ਜਦੋਂ ਐਂ ਪਤਾ ਲੱਗਦਾ, ਘਰ ਦੇ ਵਿੱਚ ਪਤਾ ਲੱਗਦਾ ਵੀ ਸਾਡਾ ਜਿਹੜਾ ਪੁੱਤ ਸੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਘਰੇ ਮਾਤਾ ਜਾਂ ਬਾਪੂ ਨੂੰ ਕਿਹੜਾ ਦੁੱਖ ਤਾਂ ਹੋਇਆ ਹੋਣਾ? ਹਾਂ ਬਿਲਕੁਲ, ਪਰਿਵਾਰ ਦੀਆਂ, ਕਿਉਂਕਿ ਦੇਖੋ ਹਰੇਕ ਮਾਂ ਬਾਪ ਦੀਆਂ ਆਸਾਂ ਹੁੰਦੀਆਂ, ਉਮੀਦਾਂ ਹੁੰਦੀਆਂ, ਕਿਉਂਕਿ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਹੈਗਾ। ਮੇਰੇ ਫਾਦਰ ਸਾਹਿਬ ਗੌਰਮੈਂਟ ਜੋਬ 'ਤੇ ਸੀਗੇ, ਔਰ ਅਸੀਂ ਨਾ ਕੋਈ ਜ਼ਮੀਨ, ਨਾ ਕੋਈ ਜਾਇਦਾਦ, ਨਾ ਕੋਈ ਹੋਰ ਕੋਈ ਇੰਡਸਟਰੀ, ਕੋਈ ਬਿਜ਼ਨਸ। ਸੋ ਹਰੇਕ ਮਾਂ ਬਾਪ ਨੂੰ ਇਹ ਹੁੰਦਾ ਹੈਗਾ ਕਿ ਵੀ ਸਾਡਾ ਬੇਟਾ ਜਿਹੜਾ ਹੈਗਾ ਕਿ ਵੀ ਉਹ ਪੜ੍ਹ ਲਿਖ ਕੇ ਆਪਣੀ ਨੌਕਰੀ 'ਤੇ ਲੱਗੇਗਾ, ਰੁਜ਼ਗਾਰ 'ਤੇ ਲੱਗੇਗਾ, ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ, ਫਿਰ ਅਸੀਂ ਉਸਦਾ ਚਾਲਾਡਾਂ ਦੇ ਨਾਲ ਵਿਆਹ ਕਰਾਂਗੇ, ਉਹ ਸਾਡਾ ਸਹਾਰਾ ਬਣੂਗਾ, ਠੀਕ ਹੈ ਨਾ। ਸੋ ਹੁੰਦੇ ਮਾਂ ਬਾਪ ਨੂੰ ਜ਼ਰੂਰ ਮਤਲਬ ਤਕਲੀਫ ਹੁੰਦੀ ਆ, ਪਰ ਫਿਰ ਮੈਂ ਉਹਨਾਂ ਨੂੰ ਇਸ ਗੱਲ 'ਤੇ ਸਮਝਾਇਆ, ਉਹਨਾਂ ਨੂੰ ਦੱਸਿਆ ਕਿ ਵੀ ਨਹੀਂ, ਜਿਹੜਾ ਮੇਰੇ 'ਤੇ ਜਿਹੜੀ ਜ਼ਿੰਮੇਵਾਰੀ ਆ, ਜੋ ਉਹਨਾਂ ਬੱਚਿਆਂ ਵੱਲ ਦੇਖੋ ਜਿਨ੍ਹਾਂ ਨੇ ਸਾਡੇ ਲਈ ਜੇਲ੍ਹਾਂ ਕੱਟੀਆਂ, ਮੇਰੇ ਕਹਿਣ 'ਤੇ ਉਹਨਾਂ ਨੇ ਮਤਲਬ ਜੇਲ੍ਹਾਂ ਕੱਟੀਆਂ, ਡਾਂਗਾ ਖਾਧੀਆਂ ਨਾ, ਮਤਲਬ ਸੜਕਾਂ 'ਤੇ ਧੁੱਪ ਦੇ ਵਿੱਚ ਗਰਮੀ 'ਚ ਬੈਠੇ ਆ ਨਾ, ਮੇਰੇ ਕਹਿਣ ਦੇ ਉੱਤੇ ਮੇਰੇ 'ਤੇ ਭਰੋਸਾ ਰੱਖ ਕੇ। ਅਤੇ ਜੇ ਅੱਜ ਮੈਂ ਆਪਣੀ ਨੌਕਰੀ ਦੇ ਲਈ ਉਹਨਾਂ ਦਾ ਭਰੋਸਾ ਤੋੜ ਕੇ ਆਪਣੀ ਜੋਬ ਨੂੰ ਇਕੱਲਾ ਮਤਲਬ ਰੱਖਦਾ ਹੈਗਾ ਅੱਗੇ, ਤਾਂ ਫਿਰ ਉਹ ਮਤਲਬ ਮੈਨੂੰ ਅੰਦਰੋਂ ਸ਼ਾਂਤੀ ਨਹੀਂ ਮਿਲਣੀ ਹੈਗੀ, ਅਤੇ ਨਾ ਹੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਦੱਸਿਆ ਹੈਗਾ, ਠੀਕ ਹੈ ਨਾ। ਅਤੇ ਸੋ ਅਸੀਂ ਉਹਨਾਂ ਨੂੰ ਬਸ ਸਮਝਾਇਆ, ਔਰ ਇਸ ਗੱਲ ਨੂੰ ਉਹਨਾਂ ਨੇ ਸਮਝਿਆ, ਅਤੇ ਉਹਨਾਂ ਨੇ ਹਮੇਸ਼ਾ ਐਜੀਟੇਸ਼ਨ ਦੇ ਵਿੱਚ ਮੇਰਾ ਸਾਥ ਦਿੱਤਾ। ਪਰਿਵਾਰ ਨੇ, ਮੇਰੀ ਮਾਤਾ ਨੇ ਜੇਲ੍ਹਾਂ ਵੀ ਕੱਟੀਆਂ, ਬਠਿੰਡੇ ਮਰਨ ਵਰਤ ਵੀ ਰੱਖਿਆ ਉਹਨਾਂ ਨੇ, ਮਤਲਬ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖ਼ਰਾਬ ਹੋ ਗਈ ਸੀਗੀ। ਸਾਡੇ 273 ਦੇ ਕਰੀਬ ਜਿਹੜੇ ਨੌਜਵਾਨ ਮੁੰਡੇ ਸੀ ਵੱਖ-ਵੱਖ ਜੇਲ੍ਹਾਂ ਦੇ ਵਿੱਚ, ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮਲੇਰਕੋਟਲਾ, ਅਲੱਗ-ਅਲੱਗ ਜੇਲ੍ਹਾਂ 'ਚ ਬੰਦ ਕਰਤੇ ਸੀ। ਸੋ ਉਹਨਾਂ ਨੂੰ ਰਿਹਾਈ ਲਈ, ਉਹਨਾਂ ਦੇ ਲਈ ਮੇਰੀ ਮਾਤਾ ਨੇ ਮਰਨ ਵਰਤ ਰੱਖਿਆ ਸੀ, ਕਿਉਂਕਿ ਸਾਰੇ ਫੜੇ ਗਏ ਸੀ, ਪੂਰੀ ਸਟੇਟ ਬੋਡੀ ਸੀ ਜਿਹੜੀ, ਸਾਰੇ ਨਾਲ ਦੇ ਜਿਹੜੇ ਫੜੇ ਗਏ ਸੀ, ਮੈਂ ਇਕੱਲਾ ਜਿਹੜਾ ਬਾਹਰ ਸੀਗਾ। ਸੋ ਮੇਰੇ ਕਹਿਣ 'ਤੇ ਮਾਤਾ ਨੇ ਮਤਲਬ ਇੱਕ ਵਾਰੀ ਵੀ ਉਹਨਾਂ ਨੇ ਕਿਹਾ ਕਿ ਵੀ ਨਹੀਂ, ਵੀ ਮੈਂ ਕੀਤਾ ਨਹੀਂ ਜਾਂ ਮੈਨੂੰ ਔਖਾ ਹੈਗਾ, ਉਹਨਾਂ ਨੇ ਫੌਰੀ ਉਹਨਾਂ ਨੇ ਹਾਂ ਕਰਕੇ
ਉੱਥੇ ਧਰਨੇ ਤੇ ਬੈਠੇ ਉਹ ਬਠਿੰਡੇ, ਤੇ ਉਹ ਸਾਰੇ ਮੁੰਡਿਆਂ ਨੂੰ ਜਿਹੜਾ ਉਹ ਬਿਨਾਂ ਸ਼ਰਤ ਰਿਹਾ ਕਰਵਾਇਆ। ਪਿਰਮਲ ਸਿੰਘ ਧੌਲਾ ਦੇ ਉੱਪਰ ਕਾਫੀ ਉਦੋਂ ਤਸ਼ੱਦਦ ਵੀ ਹੋਇਆ, ਕਾਫੀ ਡਾਂਗਾਂ ਵੀ ਚੱਲਣੇ ਪਈਆਂ, ਵਿਛਾੜਾਂ ਵੀ ਚੱਲਣੇ ਪਈਆਂ ਪਾਣੀ ਦੀਆਂ, ਪਰ ਜਦੋਂ ਰਾਜਨੀਤੀ ਦੇ ਵਿੱਚ ਆਉਣੇ ਆ ਉਦੋਂ ਉਹਨਾਂ ਲੋਕਾਂ ਦੇ ਨਾਲ ਕਿਤੇ ਜਾ ਕੇ ਵਾਰਤਾਲਾਪ ਕਰੀ ਜਿਹੜੇ ਲੋਕ ਤੁਹਾਡੇ ਸੰਘਰਸ਼ ਦੇ ਸਾਥੀ ਰਹੇ ਨੇ? ਹਾਂ ਬਿਲਕੁਲ, ਮੈਂ ਹਮੇਸ਼ਾ ਜੋ ਵੀ ਮੇਰੇ ਨਾਲ ਜੁੜਿਆ ਹੈਗਾ, ਚਾਹੇ ਉਹ ਕਿਸੇ ਵੀ ਸਟੇਜ 'ਤੇ ਆ ਕੇ, ਚਾਹੇ ਐਜੀਟੇਸ਼ਨ ਦੇ ਵਿੱਚ, ਚਾਹੇ ਪੋਲੀਟੀਕਲ ਲਾਈਨ ਦੇ ਵਿੱਚ, ਮੈਂ ਕਦੇ ਵੀ ਕਿਸੇ ਨੂੰ ਭੁੱਲਦਾ ਨਹੀਂ ਆ। ਮੈਂ ਜੋ ਵੀ ਉਹਨਾਂ ਨੇ ਮੇਰੇ ਨਾਲ ਸਮਾਂ ਬਿਤਾਇਆ ਮੈਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦਾ ਹੈਗਾ। ਸੋ ਅਕਸਰ ਮਿਲਦੇ ਰਹਿੰਦੇ ਹੈਗੇ, ਅੱਜ ਵੀ ਮਤਲਬ ਗੱਲਾਂ ਬਾਤਾਂ ਕਰਦੇ ਹੈਗਾ। ਖੈਰ ਉਸ ਪੱਧਰ 'ਤੇ ਤਾਂ ਨਹੀਂ, ਕਿਉਂਕਿ ਬਹੁਤ ਸਾਰੇ ਨੌਕਰੀਆਂ 'ਤੇ ਲੱਗ ਗਏ ਨੇ, ਉਹਨਾਂ ਦੀ ਆਪਣੇ ਰੁਝੇਵੇਂ ਹੋ ਗਏ ਨੇ, ਕਿਉਂਕਿ ਜੋਬ ਤੋਂ ਬਾਅਦ ਫਿਰ ਪਰਿਵਾਰਕ ਰੁਝੇਵੇਂ ਹੋ ਜਾਂਦੇ ਆ, ਅਤੇ ਮਤਲਬ ਮਿਲਦੇ ਰਹਿੰਦੇ ਹੈਗੇ, ਫ਼ੋਨ ਵਗੈਰਾ ਕਰਦੇ ਰਹਿੰਦੇ ਆ। ਜਦੋਂ ਰਾਜਨੀਤੀ ਦੇ ਵਿੱਚ ਆਉਣ ਦੀ ਸੋਚੀ ਤਾਂ ਉਦੋਂ ਤੁਹਾਡੇ ਕੋਲ ਪਾਰਟੀ ਇੱਕ ਪਹਿਲ ਕਰਦੀ ਆ, ਤਾਂ ਉਸ ਤੋਂ ਬਾਅਦ ਕੀ ਲੱਗਦਾ ਵੀ ਰਾਏ ਮਸ਼ਵਰਾ ਹੁੰਦਾ ਹੋਣਾ ਵੀ ਜਾਈਏ ਜਾਂ ਨਾ ਜਾਈਏ, ਦੋ ਚਿੱਤੀ ਦੇ ਵਿੱਚ ਮਨ ਪੈ ਜਾਂਦਾ? ਹਾਂਜੀ, ਬਹੁਤ ਤੁਸੀਂ ਅੱਛਾ ਸਵਾਲ ਕੀਤਾ। ਇਹ 2017 ਦੇ ਵਿੱਚ ਜਿਹੜਾ ਹੈਗਾ ਸਾਡੀ ਐਜੀਟੇਸ਼ਨ ਚੱਲ ਰਹੀ ਸੀਗੀ ਪਟਿਆਲੇ, ਜਦੋਂ ਪਾਰਟੀ ਨੇ ਅਪਰੋਚ ਕੀਤੀ, ਅਤੇ ਉਸ ਤੋਂ ਬਾਅਦ ਅਸੀਂ ਪੂਰੀ ਜਥੇਬੰਦੀ ਦੇ ਵਿੱਚ ਗੱਲ ਕੀਤੀ ਕਿ ਵੀ ਆਹ ਹੈਗਾ ਅਤੇ ਵੀ ਪਾਰਟੀ ਹੈ ਜਿਹੜੀ ਉਹ ਆਪਾਂ ਨੂੰ ਪ੍ਰਪੋਜ਼ ਕਰ ਰਹੀ ਹੈਗੀ ਆ ਇਲੈਕਸ਼ਨ ਲੜਨ ਦੇ ਲਈ। ਸੋ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਲੈਕਸ਼ਨ ਲੜੀ, ਔਰ ਸਾਰੇ ਤਕਰੀਬਨ ਸਾਰਿਆਂ ਨੇ ਹੀ ਆ ਕੇ ਇੱਥੇ ਹਲਕੇ ਦੇ ਵਿੱਚ ਮੇਰੀ ਸਪੋਰਟ ਕੀਤੀ ਆ, ਫਾਈਨੈਂਸ਼ੀਅਲੀ ਵੀ ਅਤੇ ਫਿਜ਼ੀਕਲੀ ਵੀ ਉਹਨਾਂ ਨੇ ਸਾਥ ਦਿੱਤਾ ਇੱਥੇ ਆ ਕੇ, ਅਤੇ ਵੱਡੀ ਲੀਡ ਦੇ ਨਾਲ ਜਿਹੜੀ ਇਹ ਸੀਟ ਆ ਜਿਹੜੀ ਉਹ ਜਿੱਤੀ ਸੀਗੀ। ਵੱਡੀ ਲੀਡ ਦੇ ਨਾਲ ਸੀਟ ਜਿੱਤਦੇ ਹੋ, ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ ਗਏ? ਨਹੀਂ, ਦੇਖੋ ਜਿਹੜੀਆਂ ਗੱਲਾਂ ਨੂੰ ਲੈ ਕੇ ਸਾਡੇ ਪਾਰਟੀ ਦੇ ਨਾਲ ਮਤਭੇਦ ਸੀ, ਅਸੀਂ ਇਹ ਗੱਲਾਂ ਪਹਿਲਾਂ ਸਮਝ ਚੁੱਕੇ ਸੀਗੇ ਕਿ ਵੀ ਜਿਹੜੀ ਕਿ ਪੰਜਾਬ ਦੇ ਲੋਕ ਨੇ, ਜਿਹੜੇ ਪੰਜਾਬੀ ਨੇ, ਅਸੀਂ ਲੋਕ ਆਂਗੇ, ਅਸੀਂ ਕਿਸੇ ਦੇ ਨਾਲ ਮਿਲ ਕੇ ਤਾਂ ਚੱਲ ਸਕਦੇ ਹਾਂ, ਮਤਲਬ ਮੋਢੇ ਦੇ ਨਾਲ ਮੋਢਾ ਲਾ ਕੇ ਤਾਂ ਚੱਲ ਸਕਦੇ ਹਾਂ, ਪਰ ਕਿਸੇ ਦੇ ਅਧੀਨ ਨਹੀਂ ਚੱਲ ਸਕਦੇ, ਕਿਸੇ ਦੀ ਅਧੀਨਗੀ ਨਹੀਂ ਮੰਨ ਸਕਦੇ, ਠੀਕ ਹੈ ਨਾ। ਚਾਹੇ ਉਹ ਸਾਡੇ ਲਈ ਫਿਰ ਕਿੰਨੀ ਨੁਕਸਾਨਦੇਹ ਹੋਵੇ ਜਾਂ ਫਾਇਦੇ ਵਾਲੀ ਹੋਵੇ, ਸਾਨੂੰ ਅਧੀਨਗੀ ਨਹੀਂ ਮਨਜ਼ੂਰ ਹੈਗੀ। ਅਤੇ ਸੋ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਫਿਰ ਸਾਡੇ ਜਿਹੜੇ ਵਿਚਾਰਾਂ ਦਾ ਜਦੋਂ ਮਤਭੇਦ ਹੋਇਆ, ਜਦੋਂ ਉਹਨਾਂ ਨੇ ਮਜੀਠੀਏ ਤੋਂ ਮਾफ़ੀ ਮੰਗ ਲਈ, ਅਰਵਿੰਦ ਕੇਜਰੀਵਾਲ ਨੇ ਬਿਨਾਂ ਸਾਨੂੰ ਮਤਲਬ ਕੰਟੈਕਟ ਕੀਤੇ, ਬਿਨਾਂ ਸਾਨੂੰ ਦੱਸੇ, ਅਤੇ ਅਸੀਂ ਲੋਕਾਂ ਦੇ ਮਤਲਬ ਕੁੰਡੇ ਖੜਕਾ ਅਸੀਂ ਕਹਿ ਰਹੇ ਹਾਂ ਕਿ ਬਿਕਰਮਜੀਤ ਮਜੀਠੀਆ ਨਸ਼ੇ ਦਾ ਤਸਕਰ। ਅਸੀਂ ਬੋਰਡ ਲਗਾ ਰਹੇ ਹਾਂ ਦਰੱਖਤਾਂ ਦੇ ਉੱਤੇ, ਹੋਰ ਗਲੀਆਂ ਮੁਹੱਲਿਆਂ ਦੇ ਵਿੱਚ ਅਸੀਂ ਅਨਾਊਂਸਮੈਂਟਾਂ ਕਰ ਰਹੇ ਹਾਂ ਕਿ ਵੀ ਬਿਕਰਮਜੀਤ ਮਜੀਠੀਆ ਨਸ਼ੇ ਦਾ ਤਸਕਰ, ਔਰ ਉਹਨਾਂ ਨੇ 1 ਮਿੰਟ ਦੇ ਵਿੱਚ ਉਹਨਾਂ ਤੋਂ ਲਿਖ ਕੇ ਮਾफ़ੀ ਮੰਗ ਲਈ। ਇਸ ਗੱਲ ਦਾ ਸਾਨੂੰ ਜਿਹੜਾ ਪਾਰਟੀ ਦੇ ਨਾਲ ਜਿਹੜਾ ਗਿਲਾ ਸੀ, ਗੁੱਸਾ ਸੀਗਾ ਕਿ ਵੀ ਨਹੀਂ, ਇਹ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਤੁਸੀਂ ਜੇ ਕੋਈ ਮਾफ़ੀ ਮੰਗਣੀ ਵੀ ਸੀ, ਘੱਟੋ ਘੱਟ ਸਾਨੂੰ ਉਹਦਾ ਰੀਜ਼ਨ ਦੱਸੋ, ਸਾਡੇ ਨਾਲ ਗੱਲ ਤਾਂ ਕਰੋ, ਸਾਨੂੰ ਪਹਿਲਾਂ ਉਹਦੇ ਬਾਰੇ ਦੱਸੋ। ਅਸੀਂ ਕਿਉਂਕਿ ਪਬਲਿਕ ਨੂੰ ਫੇਸ ਅਸੀਂ ਕਰਨਾ ਹੈਗਾ, ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਪੰਜਾਬ ਦੇ ਲੋਕਾਂ ਨੇ ਫਾਈਨੈਂਸ਼ੀਅਲੀ, ਫਿਜ਼ੀਕਲੀ ਸਾਰੀ ਉਹਨਾਂ ਨੇ ਐਨਰਜੀ ਆਪਦੀ ਲਾਈ ਹੈਗੀ ਆ, ਸੋ ਉਹਨਾਂ ਨੂੰ ਫੇਸ ਅਸੀਂ ਨੇ ਕਰਨਾ ਹੈਗਾ। ਸੋ ਘੱਟੋ ਘੱਟ ਸਾਡੇ ਕੋਲ ਕੁਛ ਤਾਂ ਹੋਵੇ ਕਿ ਵੀ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਵੀ ਨਹੀਂ, ਆਹ ਕਾਰਨ ਸੀ ਜਾਂ ਆਹ ਸੀਗਾ ਨਾ, ਮਤਲਬ ਉਹਨਾਂ ਨੇ ਇੱਕਦਮ ਉਹਨਾਂ ਤੋਂ ਮਾफ़ੀ ਮੰਗ ਲਈ ਹੈਗੀ ਆ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ, ਠੀਕ ਹੈ ਨਾ। ਸੋ ਮਤਲਬ ਇਹ ਕੁਛ ਰੀਜ਼ਨ ਸੀਗੇ, ਤਾਂ ਹੀ ਬੇਸ਼ੱਕ ਸਰਕਾਰਾਂ ਬਦਲ ਗਈਆਂ, ਪਰ ਮਾਹੌਲ ਉਹੀ ਆ ਕਿ ਅੱਜ ਵੀ ਧਰਨੇ ਉਵੇਂ ਹੀ ਲੱਗ ਰਹੇ ਨੇ, ਉਵੇਂ ਲੋਕ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਹੈਗੇ ਆ, ਉਵੇਂ ਬੇਰੁਜ਼ਗਾਰਾਂ 'ਤੇ ਜਾਂ ਕੱਚੇ ਕਾਮਿਆਂ 'ਤੇ ਉਵੇਂ ਡਾਂਗਾ ਪੈ ਰਹੀਆਂ, ਉਵੇਂ ਧਰਨੇ ਚੱਲ ਰਹੇ, ਸਾਰਾ ਕੁਛ ਉਵੇਂ ਹੈਗਾ। ਇੱਥੇ ਤਾਂ ਮੀਟਿੰਗ ਵੀ ਨਹੀਂ ਮਿਲਦੀ ਹੈਗੀ। ਮੈਂ ਕਈ ਜਥੇਬੰਦੀਆਂ ਵਾਲਿਆਂ ਦੇ ਫੋਨ ਆਏ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਸਾਨੂੰ ਤਾਂ ਮੀਟਿੰਗ ਵੀ ਨਹੀਂ ਦੇ ਰਹੇ ਹੈਗੇ। ਹਾਲਾਂਕਿ ਜਿਹੜੇ ਪੁਰਾਣੇ ਸੀਗੇ, ਮੈਂ ਨਹੀਂ ਕਹਿੰਦਾ ਕਿ ਵੀ ਉਹ ਚੰਗੇ ਸੀਗੇ ਬਹੁਤ, ਠੀਕ ਹੈ ਨਾ, ਪਰ ਘੱਟੋ ਘੱਟ ਉਹ ਮਤਲਬ ਗੱਲ ਤਾਂ ਕਰਦੇ ਸੀਗੇ, ਅਤੇ ਇੱਥੇ ਗੱਲ ਵੀ ਨਹੀਂ ਹੁੰਦੀ ਹੈਗੀ, ਮੀਟਿੰਗ ਵੀ ਨਹੀਂ ਹੁੰਦੀ ਹੈਗੀ, ਠੀਕ ਹੈ ਨਾ। ਉਹਦੇ ਲਈ ਵੀ ਮਤਲਬ ਉਹਨਾਂ ਨੂੰ ਐਜੀਟੇਸ਼ਨ 'ਤੇ ਬੈਠੇ ਨੇ, ਲਗਾਤਾਰ ਹਰਾਸ ਹੋ ਰਹੇ ਨੇ ਨੌਜਵਾਨ ਨੇ ਜਿਹੜੇ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ ਸਾਡੀ, ਅਸੀਂ ਗੱਲਬਾਤ ਕਰ ਰਹੇ ਹਾਂ ਪਿਰਮਲ ਸਿੰਘ ਧੌਲਾ ਦੇ ਨਾਲ। ਤਾਂ ਤੁਹਾਨੂੰ ਦੱਸ ਦਈਏ ਕਿ ਪਿਰਮਲ ਸਿੰਘ ਧੌਲਾ ਉਹ ਸ਼ਖਸੀਅਤ ਨੇ ਜਿਹੜੇ ਇੱਕ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਹੁੰਦੇ ਨੇ, ਤਾਂ ਉਸ ਤੋਂ ਬਾਅਦ ਲਗਾਤਾਰ ਤਸ਼ੱਦਦ ਹੁੰਦਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਪਟਿਆਲੇ ਦੇ ਵਿੱਚ ਲੈਂਡਮੈਨਾਂ ਦੇ ਉੱਪਰ ਡਾਂਗਾਂ ਵਰੀਆਂ, ਤਾਂ ਉਹ ਡਾਂਗਾਂ ਦਾ ਕਦੇ ਹਿੱਸਾ ਹੋਇਆ ਕਰਦੇ ਸੀ ਪਿਰਮਲ ਸਿੰਘ ਧੌਲਾ। ਤਾਂ ਅੱਜ ਸਾਡੇ ਨਾਲ ਬੈਠੇ ਨੇ, ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ 'ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ।
ਨਹੀਂ ਦੇਖੋ, ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ, ਦੇਖੋ ਚੱਲ ਰਹੀ ਹੈਗੀ ਆ, ਅਤੇ ਜੇ ਮਤਲਬ ਦੋਸ਼ ਸਾਬਤ ਨਹੀਂ ਹੋਏ ਤਾਂ ਫਿਰ ਅਰੈਸਟ ਕਿਵੇਂ ਹੋ ਗਏ, ਹੈ ਨਾ। ਅੱਛਾ, ਜੇ ਆਪਾਂ ਮੰਨ ਲਈਏ ਪੋਲੀਟੀਕਲ ਸੀਗਾ ਅਤੇ ਹਜੇ ਫਿਰ ਉਹਨਾਂ ਨੂੰ ਮਤਲਬ ਕੋਰਟ ਨੇ ਉਹਨਾਂ ਨੂੰ ਬਰੀ ਤਾਂ ਨਹੀਂ ਨਾ ਕੀਤਾ ਹੈਗਾ, ਸਿਰਫ ਜ਼ਮਾਨਤ ਮਿਲੀ ਹੈਗੀ ਆ। ਇਟ ਮੀਨਸ ਕਿ ਉਹ ਮਤਲਬ ਉਹ ਕੇਸ ਦਾ ਹਿੱਸਾ ਨੇ, ਠੀਕ ਹੈ ਨਾ। ਔਰ ਬਕਾਇਦਾ ਜਿਹੜਾ ਉਸ ਸਮੇਂ ਦਾ ਜਿਹੜਾ ਉਹ ਨਸ਼ੇ ਦਾ ਤਸਕਰ ਸੀਗਾ ਭੋਲਾ, ਉਹਨੇ ਬਕਾਇਦਾ ਨਾਮ ਲਿਆ ਇਹਨਾਂ ਦਾ, ਹੈ ਨਾ। ਹੋ ਸਕਦਾ ਪੋਲੀਟੀਕਲ ਹੋਵੇ, ਮੈਂ ਨਹੀਂ ਕਹਿੰਦਾ ਕਿ ਵੀ ਉਹਨੇ ਮਤਲਬ ਸਹੀ ਲਿਆ ਜਾਂ ਜਾਇਜ਼ ਲਿਆ, ਪਰ ਉਹ ਇਨਕੁਆਇਰੀ ਦਾ ਹਿੱਸਾ ਹੈ, ਠੀਕ ਹੈ ਨਾ। ਹਜੇ ਅਤੇ ਉਹ ਉਹਨਾਂ ਨੂੰ ਹਜੇ ਉਹ ਇਹ ਨਹੀਂ ਕਹਿ ਸਕਦੇ ਕਿ ਵੀ ਮੈਂ ਨਹੀਂ ਸੀਗਾ ਦੋਸ਼ੀ, ਕਿਉਂਕਿ ਹਜੇ ਉਹ ਕੇਸ ਦਾ ਹਿੱਸਾ ਬਣੇ ਹੋਏ ਹੈਗੇ ਆ। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚ ਵੀ ਵਿਚਰੇ ਹੋ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਪੱਖੀ ਗੱਲ ਕਰਦੇ ਨੇ, ਖਹਿਰਾ ਸਾਹਿਬ ਦੇ ਨਾਲ ਜਾਣਾ ਤੁਸੀਂ ਸਹੀ ਫੈਸਲਾ ਸਮਝਦੇ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਗਏ? ਦੇਖੋ, ਅਸੀਂ ਖਹਿਰਾ ਸਾਹਿਬ ਦੇ ਨਾਲ ਇਸ ਕਰਕੇ ਨਹੀਂ ਸੀ ਖੜ੍ਹੇ ਹੈਗੇ ਕਿ ਵੀ ਉਹ ਕੋਈ ਵੱਡੇ ਲੀਡਰ ਹੈਗੇ ਆ ਜਾਂ ਕੋਈ ਮਤਲਬ ਕੋਈ ਪੁਰਾਣੇ ਲੀਡਰ ਹੈਗੇ ਆ। ਖਹਿਰਾ ਸਾਹਿਬ ਕਰਕੇ ਦੇ ਨਾਲ ਅਸੀਂ ਇਸ ਕਰਕੇ ਖੜ੍ਹੇ ਕਿ ਵੀ ਉਹ ਸੱਚੇ ਸੀ, ਉਹ ਇਮਾਨਦਾਰ ਨੇ। ਉਹਨਾਂ ਨੇ ਜਿਹੜੀ ਪਾਰਟੀ ਨੇ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਬਤੌਰ LOP ਦੀ, ਉਹਨਾਂ ਨੇ ਬਾਖੂਬੀ ਨਿਭਾਈ। ਜਿਹੜਾ ਗ੍ਰਾਫ ਪਾਰਟੀ ਦਾ 0 ਸੀਗਾ ਆਫਟਰ ਇਲੈਕਸ਼ਨ 2017 ਦੀ, ਅਤੇ ਉਹਨਾਂ ਨੇ ਇੱਕਦਮ ਬੂਸਟ ਕਰਤਾ, ਉਹ 90% 95% 'ਤੇ ਲੈ ਆਏ ਸੀਗੇ ਪਾਰਟੀ ਨੂੰ ਉਹ। ਅਤੇ ਉਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਹੁਣ ਇਹਨਾਂ ਦੀ ਅਕਾਲੀ ਦਲ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਮਜੀਠੀਆ ਹੋਰਿਆਂ ਦੇ ਨਾਲ ਜਦੋਂ ਮਾफ़ੀ ਮੰਗੀ ਕਿ ਵੀ ਇਹਨੂੰ ਖਹਿਰੇ ਨੂੰ ਸਾਈਡ 'ਤੇ ਕਰਨਾ, ਕਿਉਂਕਿ ਲਗਾਤਾਰ ਖਹਿਰਾ ਸਾਹਿਬ ਹਰ ਇਸ਼ੂ ਸੀ, ਚਾਹੇ ਉਹ ਮਾਈਨਿੰਗ ਦਾ ਸੀ, ਚਾਹੇ ਉਹ ਨਸ਼ੇ ਦਾ ਸੀ, ਚਾਹੇ ਉਹ ਪਾਣੀਆਂ ਦਾ ਸੀਗਾ ਮਸਲਾ, ਠੀਕ ਹੈ ਨਾ। ਹਰ ਮਸਲਾ ਉਹ ਮਤਲਬ ਰੇਜ਼ ਕਰ ਰਹੇ ਸੀ, ਚੱਕ ਰਹੇ ਸੀਗੇ। ਔਰ ਸਾਰੀਆਂ ਪਾਰਟੀਆਂ ਇਹਨਾਂ ਮੁੱਦਿਆਂ ਦੇ ਉੱਤੇ ਘਿਰੀਆਂ ਹੋਈਆਂ ਸੀ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਠੀਕ ਹੈ ਨਾ। ਸੋ ਮਤਲਬ ਸਾਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਹੀ ਇਹਨਾਂ ਦੀ ਕੋਈ ਸਾਂਠ-ਗੰਢ ਹੋਈ ਹੋਣੀ ਆ ਕਿ ਵੀ ਖਹਿਰਾ ਸਾਹਿਬ ਨੂੰ ਉਤਾਰਤਾ। ਸੋ ਅਸੀਂ ਇੱਕ ਚੰਗੇ ਆਗੂ ਨੂੰ ਲਾਂਭੇ ਕਰਨ ਦਾ ਜਿਹੜਾ ਉਹ ਅਸੀਂ ਮਤਲਬ ਉਸ ਚੀਜ਼ ਦਾ ਵਿਰੋਧ ਕੀਤਾ ਸੀ, ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਸੀਗੇ। ਸੋ ਹਮੇਸ਼ਾ ਰਹਾਂਗੇ, ਜਿਹੜਾ ਵੀ ਕੋਈ ਚੰਗਾ ਕੋਈ ਪੰਜਾਬ ਦੀ ਗੱਲ ਕਰੂਗਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ, ਚਾਹੇ ਉਹ ਸੁਖਪਾਲ ਸਿੰਘ ਖਹਿਰਾ, ਚਾਹੇ ਨਵਜੋਤ ਸਿੰਘ ਸਿੱਧੂ ਆ, ਠੀਕ ਹੈ ਨਾ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹੈਗੇ ਹਾਂ। ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪਰ 1984 ਵਾਪਰਦਾ ਕਾਂਗਰਸ ਦੇ ਉੱਪਰ ਕਾਫੀ ਜਿਹੜਾ ਇੱਕ ਧੱਬਾ ਲੱਗਦਾ ਉਸ 1984 ਦਾ। ਤੁਸੀਂ ਵੀ ਇੱਕ ਅੰਮ੍ਰਿਤਧਾਰੀ ਸਿੰਘ ਹੋ, ਕਿ ਤੁਹਾਡੇ ਦਿਲ ਦੇ ਵਿੱਚ 1984 ਨਹੀਂ ਯਾਦ ਆਇਆ? ਹਾਂ ਬਿਲਕੁਲ, ਦੇਖੋ 1984 ਨੂੰ ਕਦੇ ਨਹੀਂ ਭੁੱਲ ਸਕਦੇ ਹੈਗੇ ਔਰ ਨਾ ਭੁਲਾਇਆ ਜਾ ਸਕਦਾ ਹੈਗਾ। ਇਹ ਹਮੇਸ਼ਾ ਜਿਹੜੇ ਸਿੱਖਾਂ ਦੇ ਮਤਲਬ ਦਿਲ 'ਤੇ ਜਿਹੜਾ ਇਹ ਲਿਖਿਆ ਹੋਇਆ ਹੈਗਾ ਜ਼ਖਮ ਹੈਗਾ, ਇਹਨੂੰ ਨਹੀਂ ਭੁਲਾਇਆ ਜਾ ਸਕਦਾ। ਪਰ ਜਿਹੜੀ ਤੁਸੀਂ ਕਾਂਗਰਸ ਦੇ ਨਾਲ ਜੋੜ ਕੇ ਗੱਲ ਕਰ ਰਹੇ ਹੋ, ਦੇਖੋ ਇੱਕ ਮਤਲਬ ਪਾਰਟੀਆਂ ਨਹੀਂ ਮਾੜੀਆਂ ਹੁੰਦੀਆਂ, ਆਗੂ ਮਾੜੇ ਹੁੰਦੇ ਨੇ। ਤੁਸੀਂ ਕੋਈ ਪਾਰਟੀ ਦਾ ਚੰਗਾ ਆਗੂ ਲੱਗ ਗਿਆ ਤਾਂ ਉਹਨੇ ਚੰਗੇ ਕੰਮ ਕਰਨੇ ਹੈਗੇ ਆ, ਠੀਕ ਹੈ ਨਾ। ਜੇ ਕੋਈ ਮਾੜਾ ਆਗੂ ਲੱਗ ਗਿਆ ਤਾਂ ਉਹਨੇ ਮਾੜੇ ਕਰਨੇ ਹੈਗੇ ਆ, ਠੀਕ ਹੈ ਨਾ। ਜੇ ਇੰਦਰਾ ਗਾਂਧੀ ਵੱਲੋਂ ਉਸ ਸਮੇਂ ਜਿਹੜਾ ਹੈਗਾ ਇਹ ਕੋਈ ਮਤਲਬ ਹੋਇਆ ਹੈਗਾ, ਚਾਹੇ ਕਿਸੇ ਦੇ ਕਹੇ 'ਤੇ ਕਰਵਾਇਆ ਜਾਂ ਆਪ ਕਰਿਆ ਹੈਗਾ, ਤਾਂ ਉਹ ਮਤਲਬ ਇਤਿਹਾਸ ਦੇ ਪੰਨਿਆਂ ਦੇ ਵਿੱਚ ਫਿਰ ਉਹ ਵੀ ਤਾਂ ਉੱਥੇ ਸਮਾ ਗਏ ਹੈਗੇ ਨੇ, ਠੀਕ ਹੈ ਨਾ। ਉੱਥੇ ਉਹ ਵੀ ਨਹੀਂ ਰਹੇ ਹੈਗੇ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਦੇਖੋ ਫਿਰ ਕਿੰਨਾ ਸਿੱਖਾਂ ਨੂੰ ਫਿਰ ਕਿੰਨਾ ਨੁਕਸਾਨ ਝੱਲਣਾ ਪਿਆ ਹੈਗਾ, ਠੀਕ ਹੈ ਨਾ। ਸੋ ਫਿਰ ਮਤਲਬ ਜਿਨ੍ਹਾਂ ਨੇ ਉਹ ਨੁਕਸਾਨ ਕੀਤਾ ਫਿਰ ਉਹ ਵੀ ਨਹੀਂ ਰਹੇ ਹੈਗੇ, ਠੀਕ ਹੈ ਨਾ। ਸੋ ਕਾਂਗਰਸ ਨੂੰ ਚਲਾ ਤਾਂ ਗਾਂਧੀ ਪਰਿਵਾਰ ਰਿਹਾ ਨਾ, ਜੇਕਰ ਅਸੀਂ ਗੱਲ ਕਰੀਏ। ਨਹੀਂ ਦੇਖੋ, ਫਿਰ ਮੈਂ ਉਹੀ ਕਿਹਾ, ਇੱਕੋ ਪਰਿਵਾਰ ਦੇ ਵਿੱਚ ਅਸੀਂ ਦੇਵਤੇ ਵੀ ਦੇਖੇ ਨੇ, ਅਸੀਂ ਰਾਖਸ਼ ਵੀ ਦੇਖੇ ਨੇ, ਇਤਿਹਾਸ ਗਵਾਹ ਹੈਗਾ, ਠੀਕ ਹੈ ਨਾ। ਅਤੇ ਇੱਕੋ ਪਰਿਵਾਰ ਦੇ ਵਿੱਚ ਚੰਗੇ ਵੀ ਨੇ, ਮਾੜੇ ਵੀ ਨੇ। ਸੋ ਅਸੀਂ ਮੈਂ ਕੋਈ ਕਾਂਗਰਸ ਦੇ ਨਾਲ ਕੋਈ ਇਸ ਕਰਕੇ ਨਹੀਂ ਸੀ ਜੁੜਿਆ ਹੈਗਾ ਕਿ ਵੀ ਮੈਂ ਪੋਲੀਟੀਕਲ ਮੇਰਾ ਸੀਗਾ। ਮੈਂ ਫਿਰ ਉੱਥੇ ਆ ਜਾਣਾ ਵੀ ਮੇਰਾ ਜਿਹੜਾ ਮਕਸਦ ਸੀਗਾ ਰਾਜਨੀਤੀ ਦੇ ਵਿੱਚ ਆਉਣਾ, ਉਹ ਸਿਰਫ ਸੀਗਾ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦਿਵਾਉਣਾ। ਦੈਨ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਹੱਕਾਂ ਲਈ ਲੜਨਾ ਅਤੇ ਉਹਨਾਂ ਦੇ ਲਈ ਖੜ੍ਹਨਾ ਸੀਗਾ, ਠੀਕ ਹੈ ਨਾ। ਔਰ ਉਹ ਕਿਸੇ ਮਰਜ਼ੀ ਪਾਰਟੀ 'ਚ ਹੋਈਏ, ਚਾਹੇ ਕਾਂਗਰਸ 'ਚ, ਚਾਹੇ ਪਹਿਲਾਂ ਆਮ ਆਦਮੀ ਪਾਰਟੀ 'ਚ, ਉਦੋਂ ਵੀ ਅਸੀਂ ਮਤਲਬ ਮੁੱਦਿਆਂ 'ਤੇ ਲੜਦੇ ਰਹੇ ਹਾਂ। ਫਿਰ ਹੁਣ ਕਾਂਗਰਸ ਦੇ ਵਿੱਚ ਆਏ ਸੀਗੇ, ਉਦੋਂ ਵੀ ਅਸੀਂ ਮਤਲਬ ਬੋਲਦੇ ਰਹੇ ਹਾਂ, ਲੜਦੇ ਰਹੇ ਹਾਂ, ਠੀਕ ਹੈ ਨਾ। ਉਰੇ ਹਲਕੇ ਭਦੌੜ ਦੀਆਂ ਗਰਾਂਟਾਂ ਦਾ ਮਸਲਾ ਸੀਗਾ, ਹਾਲਾਂਕਿ ਟੋਟਲੀ ਪਾਰਟੀ ਦੇ ਉਲਟ ਸੀਗਾ ਉਹ, ਠੀਕ ਹੈ ਨਾ। ਪਰ ਮੈਂ ਪਿੰਡ ਦੀ ਆਪਣੇ ਹਲਕੇ ਦੀਆਂ ਪੰਚਾਇਤਾਂ ਦੇ ਨਾਲ ਖੜ੍ਹਿਆ ਇੱਥੇ, ਠੀਕ ਹੈ ਨਾ। ਜਦੋਂ ਇਲੈਕਸ਼ਨ ਤੋਂ ਪਹਿਲਾਂ ਫੰਡ ਵੰਡਣ ਦੀ ਗੱਲ ਹੋਈ, ਪੰਚਾਇਤਾਂ ਦਾ ਫੰਡ ਸੀ ਜਿਹੜਾ ਉਹ ਜ਼ਿਆਦਾ ਤਪੇ ਨੂੰ ਮਤਲਬ ਇੱਕੋ ਜਗ੍ਹਾ 'ਤੇ ਉਹਨਾਂ ਨੇ ਮਤਲਬ ਯੂਟੀਲਾਈਜ਼ ਕਰਨ ਦੀ ਗੱਲ ਕੀਤੀ। ਮੈਂ ਉਸ ਚੀਜ਼ ਦਾ ਵਿਰੋਧ ਕੀਤਾ। ਪੰਚਾਇਤਾਂ ਦੇ ਨਾਲ ਮੈਂ ਧਰਨੇ 'ਤੇ ਬੈਠਿਆ, ਜਿਹਦਾ ਖਮਿਆਜਾ ਮੈਨੂੰ ਭੁਗਤਣਾ ਪਿਆ। ਮੇਰੀ ਟਿਕਟ ਵੀ ਕੱਟੀ ਗਈ ਕਿ ਵੀ ਇਹਨਾਂ ਨੇ ਜੀ ਪਾਰਟੀ ਦਾ ਵਿਰੋਧ ਕੀਤਾ ਹੈਗਾ, ਅਤੇ ਮੈਨੂੰ ਇੱਕ ਵੀ % ਉਹਦਾ ਰੰਜ ਨਹੀਂ ਹੈਗਾ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ, ਅੱਗੇ ਵੀ ਲੜਦਾ ਰਹਾਂਗਾ, ਖੜ੍ਹਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਕਿਉਂਕਿ ਈਡੀ ਦੀਆਂ ਰੇਡਾਂ ਜਿਹੜੀਆਂ ਪੈ ਰਹੀਆਂ ਨੇ, ਭਾਰਤ ਭੂਸ਼ਣ ਆਸ਼ੂ ਵਰਗੇ ਜਿਹੜੇ ਅੰਦਰ ਕਰ ਦਿੱਤੇ ਗਏ ਨੇ, ਉਹਨਾਂ ਨੂੰ ਕੀ ਮੰਨਦੇ ਹੋ ਫਿਰ? ਦੇਖੋ ਇਹ ਤਾਂ ਮਤਲਬ ਜਦੋਂ ਇਨਕੁਆਇਰੀ ਹੋਊਗੀ ਉਹ ਸਾਫ਼ ਹੋਊਗਾ ਨਾ। ਜਿਹੜੇ ਇਕੱਲੇ ਆਸ਼ੂ ਜੀ ਦੀ ਗੱਲ ਕਰਦਾ, ਜਿਹੜਾ ਵੀ ਜਿਹਨੇ ਵੀ ਕੋਈ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਆ ਕਿਸੇ ਵੀ ਰੂਪ ਦੇ ਵਿੱਚ,
ਠੀਕ ਹੈ ਨਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ ਜਿਹਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ, ਠੀਕ ਹੈ ਨਾ, ਹੋਣਾ ਚਾਹੀਦਾ ਹੈ। ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਵੇ, ਜਿਵੇਂ ਹੁਣ ਵਿਜੇ ਸਿੰਗਲਾ ਦੀ ਗੱਲ ਕਰੀ ਸੀ, ਮਾਨਸਾ ਦੇ ਜਿਹੜੇ, ਠੀਕ ਹੈ ਨਾ, ਉਹਨਾਂ ਨੂੰ ਅਰੈਸਟ ਕੀਤਾ। ਬੇਸ਼ੱਕ ਬਾਅਦ 'ਚ ਉਹ ਮਤਲਬ ਜ਼ਮਾਨਤ 'ਤੇ ਬਾਹਰ ਆ ਜਾਂਦੇ ਹੈਗੇ, ਅੱਗੇ ਪਾਰਟੀ ਹੈ ਜਿਹੜੀ ਉਹ ਸਬੂਤ ਨਹੀਂ ਪੇਸ਼ ਕਰ ਪਾਉਂਦੀ, ਜਿਹੜੇ ਕਹਿੰਦੇ ਸੀ ਵੀ ਸਾਡੇ ਲਈ ਵੀਡੀਓਜ਼ ਹੈਗੀਆਂ, ਸਾਡੇ ਕੋਲ ਰਿਕਾਰਡਿੰਗ ਹੈਗੀ ਆ, ਠੀਕ ਹੈ ਨਾ, ਉਹ ਸਬੂਤ ਨਹੀਂ ਦੇ ਪਾਏ। ਮੈਂ ਕਹਿੰਦਾ ਜਿਹੜੀ ਵੀ ਮਰਜ਼ੀ ਪਾਰਟੀ ਹੋਵੇ, ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ, ਜਿਹੜਾ ਵੀ ਕੋਈ ਲੋਕਾਂ ਦੇ ਨਾਲ ਧੋਖਾ ਕਰਦਾ, ਲੋਕਾਂ ਦੇ ਪੈਸੇ ਦੇ, ਲੋਕਾਂ ਦੇ ਟੈਕਸਾਂ ਦੇ ਰੂਪ 'ਚ ਪੈਸਾ ਗਿਆ ਹੋਇਆ ਜਿਹੜਾ ਉਹਦੀ ਲੁੱਟ ਕਰਦਾ, ਉਹਦੀ 'ਤੇ ਕਾਰਵਾਈ ਹੋਣੀ ਚਾਹੀਦੀ ਆ। ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਸਾਨੂੰ ਨੌਕਰੀਆਂ ਮਿਲਣੀਆਂ, ਘਰ ਘਰ ਰੁਜ਼ਗਾਰ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰੀ ਸੀ ਉਸ ਵਕਤ, ਤਾਂ ਹੁਣ ਇਸ ਵਕਤ ਵੀ ਹੋ ਰਹੀ ਸੀ, ਜਿਹੜੀ ਕਿ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ। ਉਹ ਕਹਿੰਦੇ ਕਿ ਅਸੀਂ ਤਾਂ ਬਦਲਾਅ ਕਰ ਰਹੇ ਹਾਂ। ਦੇਖੋ ਬਦਲਾਅ ਤਾਂ ਕਿਉਂਕਿ ਹਜੇ ਹੁਣੇ ਥੋੜ੍ਹਾ ਟਾਈਮ ਹੋਇਆ ਹੈਗਾ, ਅਤੇ ਥੋੜ੍ਹੇ ਟਾਈਮ ਦੇ ਵਿੱਚ ਹੀ ਤੁਸੀਂ ਬਦਲਾਅ ਦਾ ਰੂਪ ਤੁਸੀਂ ਦੇਖ ਹੀ ਲਿਆ ਹੈਗਾ, ਠੀਕ ਹੈ ਨਾ, ਚਾਹੇ ਉਹ ਜਿਹੜਾ ਹੈਗਾ ਰਾਜ ਸਭਾ ਦੇ ਵਿੱਚ ਭੇਜਣ ਦੀ ਗੱਲ ਹੋਵੇ, ਠੀਕ ਹੈ ਨਾ, ਨੁਮਾਇੰਦੇ ਚੁਣ ਕੇ, ਉਹ ਵੀ ਤੁਸੀਂ ਦੇਖਿਆ ਵੀ ਕਿੰਨੇ % ਜਿਹੜੇ ਉਹ ਪੰਜਾਬ ਦੇ ਵਿੱਚੋਂ ਦਿੱਤੇ ਹੈਗੇ ਆ, ਠੀਕ ਹੈ ਨਾ। ਬਦਲਾਅ ਤਾਂ ਤੁਸੀਂ ਦੇਖ ਲਿਆ। ਉਹ ਜਿਹੜੇ ਮਤਲਬ ਕਾਰਪੋਰੇਟ ਨੇ, ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਲਵਲੀ ਯੂਨੀਵਰਸਿਟੀ ਵਰਗੇ ਦੇ ਮਾਲਕ ਨੇ ਜਿਹੜੇ ਹੈਗੇ, ਠੀਕ ਹੈ ਨਾ, ਉਹਨਾਂ ਨੇ ਮਤਲਬ ਉੱਥੇ ਭੇਜਿਆ ਹੈਗਾ ਰਾਜ ਸਭਾ ਦੇ ਵਿੱਚ, ਨਾ ਕਿ ਕਿਸੇ ਆਮ ਨੂੰ। ਬਦਲਾਅ ਤਾਂ ਦੇਖ ਹੀ ਰਹੇ ਹੈਗੇ ਆਪਾਂ, ਠੀਕ ਹੈ ਨਾ। ਬਦਲਾਅ ਤੁਸੀਂ ਦੇਖਿਆ ਕਿ ਵੀ ਆਪਦਾ ਹੀ ਮੰਤਰੀ, ਉਹ ਪਹਿਲਾਂ ਉਸ ਨੂੰ ਫੜ ਕੇ ਅੰਦਰ ਕਰ ਦਿੰਦੇ ਆ, ਮੁੜ ਕੇ ਫਿਰ ਉਹਦੇ ਸਬੂਤ ਨੇ ਜਿਹੜੇ ਪੇਸ਼ ਨਹੀਂ ਕਰਦੇ, ਫਿਰ ਉਹ ਰਿਹਾ ਹੋ ਜਾਂਦਾ। ਬਦਲਾਅ ਤੁਸੀਂ ਦੇਖ ਰਹੇ ਹੋ, ਰੋਜ਼ ਸੜਕਾਂ ਦੇ ਉੱਤੇ ਜਿਹੜੇ ਧਰਨੇ ਮੁਜ਼ਾਹਰੇ ਹੋ ਰਹੇ ਨੇ, ਡਾਂਗਾ ਪੈ ਰਹੀਆਂ ਨੇਗੀਆਂ, ਠੀਕ ਹੈ ਨਾ। ਅਤੇ ਐਸੀਆਂ ਦੀ ਜਿਹੜੀ ਹੈਗੀ ਦਿਹਾੜੀ ਵਧਾਉਣ ਦੀ ਗੱਲ ਹੋਈ, ਇੰਨੇ ਧਰਨੇ ਮੁਜ਼ਾਹਰੇ ਲੱਗੇ, ਇੱਕ ਮੀਟਿੰਗ ਤੱਕ ਨਹੀਂ ਦਿੱਤੀ ਗਈ ਐਸੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਕਿਸੇ ਨੂੰ ਕਿ ਵੀ ਹਾਂ ਕੋਈ ਦਿਹਾੜੀ ਵਧਾਉਣ ਦੀ ਗੱਲ ਕਰਦੇ ਹੈਗੇ, ਇੱਕ ਮੀਟਿੰਗ ਨਹੀਂ ਦਿੱਤੀ। ਬਦਲਾਅ ਕਾਹਦਾ ਬਦਲਾਅ ਆਇਆ ਹੈਗਾ? ਉਹੀ ਮਾਹੌਲ ਹੈਗਾ, ਸਗੋਂ ਉਸ ਤੋਂ ਵੀ ਬੱਤਰ ਲੱਗਦਾ ਹੈਗਾ। ਸ਼ਰੇਆਮ ਜਿਹੜੇ ਹੈਗੇ ਕਤਲ ਹੋ ਰਹੇ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਆਏ ਦਿਨ ਤੁਸੀਂ ਦੇਖਦੇ ਹੋ ਬੈਂਕਾਂ ਦੇ ਵਿੱਚ ਲੁੱਟਾਂ ਹੋ ਰਹੀਆਂ ਨੇ। ਔਰ ਸਾਡਾ ਇੱਕ ਸੁਪਰਸਟਾਰ ਜਿਹੜਾ ਦੁਨੀਆ ਦਾ ਵਰਲਡ ਫੇਮਸ ਜਿਹੜਾ ਸਿੰਗਰ ਸੀ ਸਿੱਧੂ ਮੂਸੇਵਾਲਾ, ਉਹਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ। ਔਰ ਸ਼ਰੇਆਮ ਜਿਹੜੇ ਕਾਤਲ ਨੇ ਜਿਹੜੇ ਉੱਥੋਂ ਦੀ ਉਹ ਨਿਕਲ ਕੇ ਚਲੇ ਜਾਂਦੇ ਹੈਗੇ ਨੇ। ਦੇਖੋ, ਅਤੇ ਮਤਲਬ ਬਦਲਾਅ ਤਾਂ ਤੁਸੀਂ ਦੇਖ ਹੀ ਰਹੇ ਹੈਗੇ ਹੋ। ਮਾਨ ਸਾਹਿਬ ਮੁੱਖ ਮੰਤਰੀ ਕਹਿੰਦੇ ਕਿ ਵੀ ਅਸੀਂ ਤਾਂ ਕਹਿੰਦੇ ਗੈਂਗਸਟਰ ਕਲਚਰ ਜਿਹੜਾ ਉਹ ਖਤਮ ਕਰਨ ਦੇ ਤੁਲੇ ਹੋਏ ਹਾਂ, ਅਸੀਂ ਤਾਂ ਗੈਂਗਸਟਰ ਕਲਚਰ ਜਿਹੜਾ ਉਹ ਖਤਮ ਕਰਕੇ ਹਟਾਂਗੇ। ਨਹੀਂ, ਕਰੋ, ਅੱਛੀ ਗੱਲ। ਅਸੀਂ ਤਾਂ ਕਹਿੰਦੇ ਅਸੀਂ ਸਪੋਰਟ ਕਰਾਂਗੇ, ਅਸੀਂ ਸਾਥ ਦੇਵਾਂਗੇ, ਅਸੀਂ ਤੁਹਾਡੀ ਪਿੱਠ ਥਾਪੜਾਂਗੇ, ਠੀਕ ਹੈ ਨਾ, ਪਰ ਕਰੋ ਤਾਂ ਸੀ ਨਾ, ਕੁਛ ਕਰਕੇ ਤਾਂ ਦਿਖਾਓ। ਹੋ ਤਾਂ ਸਾਰਾ ਕੁਛ ਉਲਟ ਰਿਹਾ ਹੈਗਾ, ਹਰ ਬੰਦਾ ਡਰ ਦੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਹੈਗਾ, ਠੀਕ ਹੈ ਨਾ। ਅਤੇ ਤੁਸੀਂ ਮਤਲਬ ਕਿੱਥੇ ਤੁਸੀਂ ਮਤਲਬ ਆਪਣੀ ਫੋਕੀ ਵਾਹਵਾਹੀ ਖੱਟਣ ਦੇ ਉਸ 'ਚ ਤੁਸੀਂ ਸਾਰੀ ਸਿਕਿਉਰਿਟੀ ਵਾਪਸ ਲੈ ਲੈਂਦੇ ਹੋ, ਅਤੇ ਉਹ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਜਾਂਦਾ। ਉਸ ਕੱਲਾ ਸਿੱਧੂ ਮੂਸੇਵਾਲੇ, ਅਤੇ ਫਿਰ ਉਹ ਜਿਹੜਾ ਅੰਬੀਆਂ ਸੀ ਕਬੱਡੀ ਦਾ ਖਿਡਾਰੀ, ਦੇਖੋ ਉਹਨੂੰ ਮਾਰਿਆ ਨਾ, ਫਿਰ ਉਸ ਤੋਂ ਬਾਅਦ 2-3 ਹੋਰ ਖਿਡਾਰੀ ਸੀ ਉਹਨਾਂ ਨੂੰ ਵੀ ਮਾਰਿਆ। ਆਏ ਦਿਨ ਲਗਾਤਾਰ ਮਤਲਬ ਘਟਨਾਵਾਂ ਵਾਪਰ ਰਹੀਆਂ ਹੈਗੀਆਂ, ਕੋਈ ਇੱਕ ਥੋੜ੍ਹਾ ਰੋਜ਼ ਵਾਪਰ ਰਹੀਆਂ ਨੇ। ਰੋਜ਼ ਤੁਸੀਂ ਨਿਊਜ਼ਪੇਪਰ ਚੱਕ ਕੇ ਦੇਖੋਗੇ ਤਾਂ ਹਰ ਰੋਜ਼ ਕਿਤੇ ਗੋਲੀਆਂ ਚੱਲ ਰਹੀਆਂ, ਕਿਤੇ ਚਾਕੂ ਚੱਲ ਰਹੇ ਨੇ, ਮਤਲਬ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇਗੇ। ਪਿਰਮਲ ਧੌਲਾ ਦੀ ਕਦੇ ਗੱਲ ਹੋਈ ਹੈ? ਕਿਉਂਕਿ ਕੰਪੇਨਿੰਗ 'ਤੇ ਆਉਂਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਿਰਮਲ ਧੌਲਾ ਦੀ 'ਤੇ। ਨਹੀਂ, ਉਸ ਤੋਂ ਬਾਅਦ ਨਹੀਂ ਹੋਈ ਹੈਗੀ। ਇਲੈਕਸ਼ਨ ਤੋਂ ਬਾਅਦ ਜਦੋਂ ਹੁਣ ਸਰਕਾਰ ਬਣੀ ਹੈਗੀ, ਹੁਣ ਕਿਉਂਕਿ ਸਰਕਾਰ ਬਣਨ 'ਤੇ ਮੈਂ ਵਧਾਈਆਂ ਦੇ ਮੈਸੇਜ ਜ਼ਰੂਰ ਭੇਜੇ ਹੈਗੇ, ਕਿਉਂਕਿ ਬੀਇੰਗ ਪੰਜਾਬੀ ਹੋਣ ਦੇ ਨਾਤੇ ਸਾਡਾ, ਚਾਹੇ ਸਾਡੇ ਪੋਲੀਟੀਕਲ ਜਿੰਨੇ ਮਰਜ਼ੀ ਬਖਰੇਵੇਂ ਹੋਣ, ਸਾਡਾ ਫਰਜ਼ ਬਣਦਾ ਕਿ ਜਦੋਂ ਲੋਕਾਂ ਨੇ ਫਤਵਾ ਦਿੱਤਾ ਹੈਗਾ ਤਾਂ ਅਸੀਂ ਵਧਾਈਆਂ ਦਿੱਤੇ। ਮੈਂ ਸਾਰੇ ਆਪਣੇ ਹਲਕੇ ਭਦੌੜ ਦੇ MLA ਨੂੰ ਵੀ ਫੋਨ ਲਾਇਆ, ਪਰ ਉਹਨਾਂ ਨੇ ਫੋਨ ਨਹੀਂ ਅਟੈਂਡ ਕੀਤਾ। ਫਿਰ ਮੈਂ ਮੈਸੇਜ ਵੀ ਕੀਤਾ, ਉਹਨਾਂ ਨੂੰ ਵਧਾਈ ਦਿੱਤੀ ਹੈਗੀ ਆ। ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਦੀ ਬਕਾਇਦਾ ਮੈਂ ਪੋਸਟ ਵੀ ਪਾਈ ਸੀਗੀ ਆਪਣੀ ਫੇਸਬੁੱਕ ਉੱਤੇ ਵਧਾਈਆਂ ਦੀ, ਠੀਕ ਹੈ। ਸਾਡਾ ਬਣਦਾ ਹੈਗਾ, ਲੋਕਾਂ ਨੂੰ ਆਸ ਆ, ਉਮੀਦ ਹੈ। ਲੋਕਾਂ ਨੇ ਦੇਖੋ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਤਾਂ ਹੀ ਆਮ ਆਦਮੀ ਪਾਰਟੀ ਨੂੰ ਨਹੀਂ ਵੋਟ ਪਾਈ, ਉਹਨਾਂ ਨੇ ਭਗਵੰਤ ਮਾਨ ਨੂੰ ਵੋਟ ਪਾਈ ਸੀਗੀ, ਭਗਵੰਤ ਨੂੰ ਵੋਟ ਪਾਈ ਸੀਗੀ, ਠੀਕ ਹੈ ਨਾ, ਵੀ ਤਾਂ ਕਿ ਉਹ ਪੰਜਾਬ ਦੇ ਨੇ, ਉਹਨਾਂ ਨੂੰ ਪਤਾ ਪੰਜਾਬ ਦੀਆਂ ਸਮੱਸਿਆਵਾਂ ਦਾ ਵੀ ਉਹ ਹੱਲ ਕਰਨਗੇ। ਪਰ ਲਗਾਤਾਰ ਜਿਹੜੀ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਗਈ, ਉਹਨਾਂ 'ਤੇ ਹਾਵੀ ਹੋ ਰਹੀ ਹੈਗੀ, ਉਹਨਾਂ ਨੂੰ ਉਹ ਮਤਲਬ ਮੈਨੂੰ ਕੰਫਰਟੇਬਲ ਨਹੀਂ ਮਹਿਸੂਸ ਹੋ ਰਿਹਾ ਕਿ ਵੀ ਉਹ ਕੰਫਰਟੇਬਲ ਹੋ ਕੇ ਆਪਣਾ ਕੰਮ ਕਰ ਰਹੇ ਹੈਗੇ। ਕਿਤੇ ਨਾ ਕਿਤੇ ਉਹਨਾਂ ਦਾ ਦਿੱਲੀ ਹਾਈ ਕਮਾਂਡ ਜਿਹੜੀ ਹੈਗੀ, ਉਹਨਾਂ ਦਾ ਪ੍ਰੈਸ਼ਰ ਦੇ ਹੇਠ ਹੀ ਕੰਮ ਕਰ ਰਹੇ ਹੈਗੇ। ਤੁਸੀਂ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਰਹੇ ਹੋ, ਤਾਂ ਜਿਹੜੀਆਂ ਪਟਿਆਲੇ ਦੇ ਵਿੱਚ ਡਾਂਗਾਂ ਚੱਲੀਆਂ ਲੈਂਡਮੈਨ ਯੂਨੀਅਨ ਦੇ ਜਿਹੜੇ ਬੇਰੁਜ਼ਗਾਰ ਗਏ ਸੀ, ਉਹਨਾਂ ਦੇ ਮੋਢੇ ਸੇਕੇ ਗਏ ਨੇ, ਉਹਨਾਂ ਦੇ ਉੱਪਰ ਲਾਠੀਆਂ ਹੋਈਆਂ ਬਰੀਆਂ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਸਖਤ ਸ਼ਬਦਾਂ 'ਚ ਇਹਦੀ ਨਿੰਦਿਆ ਕਰਦਾ ਹੈਗਾ ਕਿ ਵੀ ਇੰਨੀ ਬੁਰੀ ਤਰ੍ਹਾਂ ਉਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ। ਕੀ ਕਹਿੰਦੇ ਹੈਗੇ ਉਹ
ਉਹ ਆਪਣਾ ਹੱਕ ਮੰਗਦੇ ਆ। ਉਹਨਾਂ ਨੇ ਮੰਗ ਰੱਖੀ ਹੈਗੀ ਆ ਕਿ ਵੀ ਸਾਡਾ ਜਿਹੜਾ ਟੈਸਟ ਰੱਦ ਕਰਕੇ ਟੈਸਟ ਕੈਂਸਲ ਕੀਤਾ ਜਾਵੇ, ਸਾਡੀ ਜਿਹੜੀ ਮੈਰਿਟ ਦੇ ਆਧਾਰ 'ਤੇ, ਔਰ ਜਿਹੜੀ ਪਹਿਲਾਂ ਹੋਈ ਆ, ਮੈਂ ਤੁਹਾਨੂੰ ਦੱਸਿਆ ਵੀ 2011 ਦੇ ਵਿੱਚ ਟੈਸਟ ਕੈਂਸਲ ਹੋ ਗਿਆ ਸੀਗਾ, ਔਰ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਜਿਹੜੀ ਹੋਣੀ ਚਾਹੀਦੀ ਹੈ, ਬਿਲਕੁਲ ਜਾਇਜ਼ ਮੰਗ ਹੈਗੀ ਆ। ਮਾਨ ਸਾਹਿਬ, ਮੈਂ ਤੁਹਾਡੇ ਚੈਨਲ ਦੇ ਰਹੇ, ਮਾਨ ਸਾਹਿਬ ਜਿਹੜੀ ਇਹ ਅਫਸਰਸ਼ਾਹੀ ਹੈ ਨਾ, ਜਿਹੜੀ ਮੈਨੇਜਮੈਂਟ ਹੈਗੀ ਆ ਕਿਸੇ ਵੀ ਮਹਿਕਮੇ ਦੀ ਆ, ਜੇ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਤਾਂ ਫਿਰ ਇਹ ਇਸ ਤਰ੍ਹਾਂ ਜਿਹੜੇ ਆ ਚੱਲ ਰਿਹਾ ਧਰਨੇ ਮੁਜ਼ਾਹਰੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਹੱਲ ਜਥੇਬੰਦੀਆਂ ਕੋਲੇ ਹੈ। ਤੁਸੀਂ ਜੇ ਉਹਨਾਂ ਦੀ ਗੱਲ ਸੁਣੋਗੇ, ਉਹਨਾਂ ਨੂੰ ਬੁਲਾ ਕੇ ਬਿਠਾ ਕੇ ਤੁਸੀਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਉਹਨਾਂ ਦੀ ਗੱਲ ਸੁਣੋਗੇ ਤਾਂ ਇਹਦਾ 100% ਹੱਲ ਹੋਊਗਾ। ਕੋਈ ਵੀ ਇੱਕ ਵੀ ਧਰਨਾ ਨਹੀਂ ਰਹੂਗਾ ਸੜਕ ਦੇ ਉੱਤੇ। ਪਰ ਜੇ ਤੁਸੀਂ ਅਫਸਰਸ਼ਾਹੀ ਦੀ ਸੁਣੋਗੇ ਤਾਂ ਇਹ ਧਰਨੇ ਇਸੇ ਤਰ੍ਹਾਂ ਹੀ ਚੱਲਣਗੇ, ਇਸੇ ਤਰ੍ਹਾਂ ਸਰਕਾਰ ਦੀ ਜਿਹੜੀ ਬਦਨਾਮੀ ਹੈ ਜਿਹੜੀ ਹੁੰਦੀ ਰਹਿਣੀ ਹੈਗੀ। ਬਹੁਤ ਦੁੱਖ ਹੋਇਆ, ਮੈਂ ਤੁਹਾਨੂੰ ਦਿਖਾਉਣਾ ਹੈਗਾ। ਮੈਂ ਮਤਲਬ ਆਹ ਦੇਖੋ ਤੁਸੀਂ, ਆਹ ਫੋਟੋਆਂ ਹੈਗੀਆਂ, ਦੇਖੋ ਬਾਹਾਂ ਟੁੱਟ ਗਈਆਂ ਹੈਗੀਆਂ ਉਹਨਾਂ ਦੀਆਂ। ਇੱਕ ਵਾਰ ਮੈਂ ਕਹਾਂਗਾ ਕਿ ਜਿਹੜੀ ਇਹ ਫੋਟੋਆਂ ਨੇ ਲੱਤਾਂ ਬਾਹਾਂ ਦੀਆਂ, ਇਹ ਕਲੋਜ਼ ਕਰਕੇ ਦਿਖਾਈਆਂ ਜਾਣ ਤਾਂ ਇਹ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਆਹ ਲੱਤ ਟੁੱਟੀ ਹੋਈ ਆ ਮੁੰਡੇ ਦੀ, ਇਹਦੀ ਇੱਕ ਦੀ ਆਹ ਬਾਂਹ ਟੁੱਟੀ ਹੋਈ ਹੈਗੀ ਆ, ਠੀਕ ਹੈ ਨਾ। ਆਹ ਦੇਖ ਰਹੇ ਹੋ, ਆਹ ਬਾਂਹ ਟੁੱਟੀ ਹੋਈ ਆ, ਆਹ ਲੱਤ ਟੁੱਟੀ ਹੋਈ ਆ, ਇਹਦੀ ਵੀ ਲੱਤ ਟੁੱਟੀ ਹੋਈ ਹੈਗੀ ਆ, ਦੋ ਦੀ। ਆਹ ਡਾਂਗਾਂ ਦੇ ਨਿਸ਼ਾਨ, ਮਤਲਬ ਇੰਨੀ ਬੁਰੀ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ ਹੈਗਾ ਉਹਨਾਂ ਨੂੰ। ਦੱਸੋ ਉਹਨਾਂ ਦਾ ਕੀ ਕਸੂਰ ਕੀ ਸੀਗਾ? ਬਸ ਇਹੀ ਸੀਗੇ ਵੀ ਉਹ ਕਹਿ ਰਹੇ ਸੀ ਵੀ ਜੀ ਵੀ ਸਾਡਾ ਜਿਹੜਾ ਟੈਸਟ ਰੱਦ ਕਰਕੇ ਵੀ ਸਾਡੀ ਜਿਹੜੀ ਭਰਤੀ ਹੈ ਜਿਹੜੀ ਉਹ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇ। ਆਲਰੇਡੀ ਪਾਵਰਕੌਮ ਨੇ ਪਹਿਲਾਂ ਕੀਤਾ ਗਿਆ 2011 ਤੋਂ ਹੁਣ ਤੱਕ 20 ਤੱਕ ਇਹ ਹੁੰਦਾ ਆ। ਅਤੇ ਹੁਣ ਕੀ ਹੋ ਗਿਆ ਹੈਗਾ, ਕਿਉਂਕਿ ਪਹਿਲਾਂ ਗੱਲ ਨੂੰ ਸਮਝਣਾ ਚਾਹੀਦਾ, ਕਿਉਂਕਿ ਮੈਨੇਜਮੈਂਟਾਂ ਨੇ ਨਾ ਅਸਲ 'ਚ ਗੱਲ ਨੂੰ ਉਲਝਾਉਂਦੀਆਂ ਨੇ। ਔਰ CM ਸਾਹਿਬ ਨੂੰ ਇਹ ਚਾਹੀਦਾ, ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਵੀ ਇਹਨਾਂ ਨੂੰ ਬੁਲਾ ਕੇ ਮੁੰਡਿਆਂ ਨੂੰ ਇਹਨਾਂ ਦੀ ਗੱਲ ਸੁਣੋ, ਇਹਨਾਂ ਦੀ ਗੱਲ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ। ਕੁਛ ਵੀ ਨਹੀਂ ਹੈ, ਕੋਈ ਫਾਈਨੈਂਸ਼ੀਅਲੀ ਬਰਡਨ ਨਹੀਂ, ਕੋਈ ਫਾਈਨੈਂਸ਼ੀਅਲੀ ਬੋਝ ਨਹੀਂ ਪੈਣਾ ਹੈਗਾ ਸਰਕਾਰ ਦੇ ਉੱਤੇ। ਬੈਠ ਕੇ 1 ਮਿੰਟ ਦੇ ਵਿੱਚ ਹੱਲ ਹੋ ਜਾਊਗਾ, 1 ਮਿੰਟ ਦੇ ਵਿੱਚ ਹੱਲ ਹੋ ਸਕਦਾ ਹੈ ਇਸ ਮਸਲੇ ਦਾ। ਉਹ ਧਰਨਾ ਚੱਕਿਆ ਜਾ ਸਕਦਾ, ਪਰ ਕੋਈ ਗੱਲ ਸੁਣਦਾ ਹੀ ਨਹੀਂ ਹੈਗਾ। ਮੈਨੂੰ ਉਹਨਾਂ ਮੁੰਡਿਆਂ ਦਾ ਫ਼ੋਨ ਆਇਆ, ਬਹੁਤ ਫ਼ੋਨ ਆਏ। ਮੈਂ ਜਾਣਾ ਵੀ ਹੈਗਾ, ਮੇਰੀ ਕੁਛ ਆਪਣੀ ਸਿਹਤ ਨਹੀਂ ਸੀ ਠੀਕ ਹੈਗੀ, ਮੈਂ ਜਾ ਨਹੀਂ ਸਕਿਆ। ਮੈਂ ਸੋਮਵਾਰ ਨੂੰ ਜਾਣਾ ਹੈਗਾ ਉੱਥੇ ਪਟਿਆਲੇ ਧਰਨੇ ਦੇ ਵਿੱਚ। ਅਤੇ ਉਹਨਾਂ ਦੀ ਮੈਨੂੰ ਲਗਾਤਾਰ ਉਹਨਾਂ ਦੇ ਫੋਨਸ ਆ ਰਹੇ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਵੀ ਅਸੀਂ ਲੀਡ ਕੀਤਾ ਹੈਗਾ ਪਹਿਲਾਂ ਜਥੇਬੰਦੀ ਨੂੰ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਰਹੇ ਕਿ ਅਸੀਂ ਰੁਜ਼ਗਾਰ ਦੇਵਾਂਗੇ, ਸਵੇਰੇ ਪੁੱਤ ਦਹੀਂ ਖੰਡ ਵਾਲਾ ਖਾ ਕੇ ਜਾਂਦਾ ਤਾਂ ਮਾਤਾ ਉਡੀਕਦੀ ਹੈ ਕਿ ਮੇਰਾ ਪੁੱਤ ਨੌਕਰੀ ਲੈ ਕੇ ਆਊਗਾ, ਪਰ ਉਹਨਾਂ ਦੇ ਡਾਂਗਾਂ ਵਰਦੇ ਨੇ। ਅੱਜ ਉਹੀ ਹੋ ਰਿਹਾ ਸਾਰਾ ਕੁਛ। ਬਿਲਕੁਲ ਸੇਮ ਉਹੀ ਤਸਵੀਰ ਹੈਗੀ ਆ। ਉਵੇਂ ਹੀ ਲੋਕ ਸੜਕਾਂ 'ਤੇ ਨੇ, ਉਵੇਂ ਹੀ ਲੋਕ ਟੈਂਕੀਆਂ 'ਤੇ ਨੇ, ਉਸੇ ਤਰ੍ਹਾਂ ਡਾਂਗਾਂ ਭਰਾਈ ਜਾ ਰਹੀਆਂ, ਉਸੇ ਤਰ੍ਹਾਂ ਝੂਠੇ ਪਰਚੇ ਪਾਏ ਜਾ ਰਹੇ ਹੈਗੇ। ਸਾਰਾ ਕੁਛ ਉਸ ਤਰ੍ਹਾਂ ਹੀ ਚੱਲ ਰਿਹਾ, ਸਿਰਫ ਚਿਹਰੇ ਬਦਲੇ ਨੇ, ਪਾਲਿਸੀਆਂ ਨੇ, ਨੀਤੀਆਂ ਨੇ ਜਿਹੜੀਆਂ ਉਹ ਨਹੀਂ ਬਦਲੀਆਂ ਹੈਗੀਆਂ। ਉਹਦਾ ਕਾਰਨ ਸਿਰਫ ਇੱਕੋ ਹੀ ਆ। ਮੈਂ ਨਹੀਂ ਕਹਿੰਦਾ ਕਿ ਵੀ CM ਸਾਹਿਬ ਮਾੜੇ ਹੈਗੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਾੜੀ ਹੈਗੀ ਹੈ। ਉਹਦਾ ਰੀਜ਼ਨ ਇੱਕੋ ਹੀ ਹੈਗਾ ਕਿ ਵੀ ਜਿਹੜੀ ਸਾਡੇ ਲੋਕ ਨੁਮਾਇੰਦੇ ਨੇ, ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ, ਉਹ ਸੁਣਦੇ ਨੇ ਅਫਸਰਾਂ ਦੀ, IAS IPS ਇਹਨਾਂ ਅਫਸਰਾਂ ਦੀ ਸੁਣਦੇ ਨੇ ਇਹਨਾਂ ਦੀ। ਜੇ ਉਹ ਲੋਕਾਂ ਦੀ ਸੁਣਨਗੇ, ਲੋਕਾਂ ਦੇ ਨਾਲ ਬੈਠ ਕੇ, ਲੋਕ ਨੁਮਾਇੰਦੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਬੈਠ ਕੇ, ਉਹਨਾਂ ਨਾਲ ਡਿਸਕਸ਼ਨ ਕਰਕੇ ਇਹਨਾਂ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ। ਬਿਨਾਂ ਕਿਸੇ ਆਰਥਿਕ ਬੋਝ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ। ਪਰ ਜਿਹੜੀ ਅਫਸਰਸ਼ਾਹੀ ਆ ਉਹ ਨਾ ਤਾਂ ਉਹ ਲੀਡਰਾਂ ਦੇ ਪੈਰ ਲੱਗਣ ਦਿੰਦੀ ਹੈ ਜਿਹੜੇ ਆਗੂ ਚੁਣੇ ਹੋਏ ਨੇ, ਨਾ ਉਹ ਜਥੇਬੰਦੀਆਂ ਦੇ ਪੈਰ ਲੱਗਣ ਦਿੰਦੇ ਆ। ਤਾਂ ਇਹ ਜਿਹੜੀਆਂ ਐਜੀਟੇਸ਼ਨਾਂ ਨੇ, ਇਹ ਲੜਾਈਆਂ ਨੇ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਡਾਇਰੈਕਟ ਜਿਹੜੇ ਲੋਕ ਨੁਮਾਇੰਦੇ ਨੇ, ਜਿਹੜੇ ਚੁਣੇ ਹੋਏ ਨੇ MLA MP ਮੁੱਖ ਮੰਤਰੀ ਮੰਤਰੀ, ਉਹ ਡਾਇਰੈਕਟ ਪਬਲਿਕ ਦੀ ਗੱਲ ਨਹੀਂ ਸੁਣਦੇ ਹੈਗੇ, ਉਨੀ ਤੱਕ ਇਹ ਸਮੱਸਿਆਵਾਂ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ। ਤੋਲਾ ਸਾਹਿਬ, ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਗ੍ਹਾ ਜਗ੍ਹਾ 'ਤੇ ਪੋਸਟਰ ਲਗਾਏ ਗਏ ਨੇ। ਹਰੇਕ ਜਗ੍ਹਾ ਹਰੇਕ ਪੋਸਟਰ ਦੇ ਉੱਪਰ ਪਬਲਿਸਿਟੀ ਕਰੀ ਗਈ ਹੈ ਅਤੇ ਬਕਾਇਦਾ ਇੱਕ ਫੋਟੋ ਲਗਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਇੰਨੇ ਵਾਅਦੇ ਦੇ ਨਾਲ ਆਹ ਕੁਛ ਕਰਤਾ, ਅਸੀਂ ਇੰਨੇ ਵਾਅਦੇ ਦੇ ਨਾਲ ਆਹ ਕੁਛ ਕਰਤਾ। ਤੁਸੀਂ ਵੀ ਸ਼ਾਇਦ ਦੇਖੇ ਹੋਣੇ ਰੋਡਾਂ ਦੇ ਉੱਪਰ। ਹਾਂ, ਮੈਂ ਹੁਣੇ ਆ ਰਿਹਾ ਸੀ, ਤੁਹਾਡੀ ਬਿਲਕੁਲ ਗੱਲ ਸਹੀ ਹੈਗੀ ਆ। ਹੁਣੇ ਮੈਂ ਰੋਡ ਤੋਂ ਆ ਰਿਹਾ ਸੀ, ਉੱਧਰ ਬਰਨਾਲੇ ਦੇ ਵਿੱਚ ਲੱਗਿਆ ਹੋਇਆ ਕਿ ਵੀ ਜੀ ਐਜੂਕੇਸ਼ਨ ਦੇ ਵਿੱਚ, ਸਿੱਖਿਆ ਦੇ ਵਿੱਚ 24% ਜਿਹੜਾ ਉਹ ਬਜਟ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਹੈਗਾ। ਦੱਸੋ ਉਹਦਾ ਪੋਸਟਰ ਲਾਉਣ ਦਾ ਕੀ ਤੁਕ ਬਣਦਾ ਹੈਗਾ, ਉਹਦੀ ਫਲੈਕਸ ਲਾਉਣ ਦਾ ਕੀ ਤੁਕ ਬਣਦਾ ਹੈਗਾ? ਜਦੋਂ ਤੁਸੀਂ 24% ਵਾਧਾ ਰੱਖਿਆ ਹੈਗਾ, ਜਦੋਂ ਤੁਸੀਂ ਸਕੂਲਾਂ ਦੇ ਵਿੱਚ ਉਸ ਵਾਧੇ ਨੂੰ ਲਗਾਓਗੇ, ਖਰਚ ਕਰੋਗੇ, ਬੱਚਿਆਂ ਨੂੰ ਚੰਗੀਆਂ ਮਤਲਬ ਕਿਤਾਬਾਂ, ਇਨਫਰਾਸਟਰਕਚਰ, ਉਹਨਾਂ ਨੂੰ ਯੂਨੀਫਾਰਮ, ਉਹਨਾਂ ਨੂੰ ਉਹ ਜਿਹਾ ਇਨਵਾਇਰਮੈਂਟ ਮਿਲੂਗਾ ਤਾਂ ਲੋਕ ਆਪਦੇ ਆਪ ਕਹਿਣਗੇ ਕਿ ਵੀ ਹਾਂ ਲਾਇਆ ਹੈਗਾ ਸਰਕਾਰ ਨੇ। ਐਡਵਰਟਾਈਜ਼ਮੈਂਟ ਲਾਉਣ ਦੀ ਕੀ ਲੋੜ ਹੈਗੀ ਹੈ? ਕਿੰਨਾ ਲੱਖਾਂ ਕਰੋੜਾਂ ਰੁਪਈਆ ਖਰਚ ਕੀਤਾ ਹੋਊਗਾ, ਉਹੀ ਕਿਸੇ ਹੋਰ ਜਗ੍ਹਾ 'ਤੇ ਕਿਸੇ ਹੋਰ ਲੋੜਵੰਦ ਥਾਂ 'ਤੇ ਜਿਹੜਾ ਉਹ ਲਗਾਇਆ ਜਾ ਸਕਦਾ ਸੀਗਾ। ਸੋ ਵੇਸਟ, ਮਤਲਬ ਮਨੀ ਨੂੰ ਵੇਸਟ ਕੀਤਾ ਜਾ ਰਿਹਾ ਹੈਗਾ ਐਡਵਰਟਾਈਜ਼ਮੈਂਟ ਦੇ ਵਿੱਚ। ਠੀਕ ਆ,
ਹਾਂ ਕੁਝ ਸਮੇਂ ਲਈ ਜ਼ਰੂਰ ਉਹਨਾਂ ਨੂੰ ਲੱਗਦਾ ਹੋਊਗਾ ਕਿ ਵੀ ਸਰਕਾਰ ਦੀ ਵਾਹਵਾਹੀ ਹੋ ਰਹੀ ਹੈਗੀ ਆ ਪੋਸਟਰ ਲਗਾ ਕੇ ਫਲੈਕਸਾਂ ਦੇ, ਪਰ ਨਹੀਂ, ਜਿਹੜੇ ਲੋਕ ਸਿਆਣੇ ਨੇ ਸੂਝਵਾਨ ਨੇ ਉਹ ਇਸ ਚੀਜ਼ ਨੂੰ ਚੰਗਾ ਨਹੀਂ ਗਿਣਦੇ ਹੈਗੇ। ਇਹੀ ਪੋਸਟਰ ਲੱਗਦੇ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਲੱਗੇ ਨੇ, ਇਹੀ ਪੋਸਟਰ ਚਰਨਜੀਤ ਸਿੰਘ ਚੰਨੀ ਦੇ ਵੀ ਲੱਗੇ ਨੇ, ਇਹੀ ਪੋਸਟਰ ਬਾਦਲ ਸਰਕਾਰ ਦੇ ਵੇਲੇ ਵੀ ਲੱਗੇ ਨੇ। ਜੀ ਬਿਲਕੁਲ, ਜੇ ਉਹਨਾਂ ਨੇ ਪੋਸਟਰਾਂ ਦੀ ਜਗ੍ਹਾ 'ਤੇ ਮਤਲਬ ਉਹ ਗੱਲਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤਾਂ ਅੱਜ ਆਮ ਆਦਮੀ ਪਾਰਟੀ ਨਹੀਂ ਸੀ ਹੋਣੀ, ਅੱਜ ਉਹਨਾਂ ਦੇ ਵਿੱਚ ਹੀ ਕਿਸੇ ਨੇ ਹੋਣਾ ਸੀ, ਚਾਹੇ ਤਾਂ ਅਕਾਲੀ ਦਲ ਹੋਣਾ ਸੀ ਜਾਂ ਜੇ ਬਾਦਲ ਨੇ ਮਤਲਬ ਬਾਦਲ ਸਰਕਾਰ ਨੇ ਉਸ ਸਮੇਂ ਇਹੀ ਕੁਝ ਚਲਾਇਆ ਤਾਂ ਦੇਖੋ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ। ਫਿਰ ਕਾਂਗਰਸ ਆਈ, ਕਾਂਗਰਸ ਨੇ ਅਸੀਂ 36,000 ਕਾਮੇ ਪੱਕੇ ਕਰਤੇ ਜੀ, ਅਸੀਂ ਇਹ ਕਰਤਾ ਜੀ, ਉਹ ਕਰਤਾ ਜੀ, ਇੰਪਲੀਮੈਂਟ ਕੁਝ ਹੋਇਆ ਨਹੀਂ ਹੈਗਾ, ਠੀਕ ਹੈ ਨਾ। ਅਤੇ ਫਿਰ ਤਾਂ ਹੀ ਤੁਸੀਂ ਦੇਖੋ ਵੀ ਅੱਜ ਕਾਂਗਰਸ ਕਿੱਥੇ ਬੈਠੀ ਹੈਗੀ ਆ। ਉਹੀ ਕੰਮ ਹੁਣ ਆਮ ਆਦਮੀ ਪਾਰਟੀ ਨੇ ਫੜਿਆ ਹੋਇਆ, ਇਹ ਤਾਂ ਉਹਨਾਂ ਤੋਂ ਵੀ ਚਾਰ ਕਦਮ ਅੱਗੇ ਨਿਕਲ ਰਹੇ ਹੈਗੇ ਆ। ਕਰੋੜਾਂ ਰੁਪਈਆ ਜਿਹੜਾ ਹੈਗਾ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਵੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਪੂਰੇ ਦੇ ਪੂਰੇ ਪੇਜ ਜਿਹੜੇ ਉਹ ਅਦਰ ਲੈਂਗੁਏਜ ਦੇ ਵਿੱਚ ਜਿਹੜੇ ਉਹ ਛਪਾਏ ਜਾ ਰਹੇ ਹੈਗੇ ਆ, ਠੀਕ ਹੈ ਨਾ। ਅਤੇ ਫਿਰ ਇਹਨਾਂ ਦੀ ਵੀ ਜਗ੍ਹਾ ਮਤਲਬ ਉੱਥੇ ਹੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ, ਜੇ ਇਹਨਾਂ ਨੇ ਆਪਣੀਆਂ ਨੀਤੀਆਂ ਅਤੇ ਨੀਅਤ ਨੂੰ ਠੀਕ ਨਾ ਕੀਤਾ ਤਾਂ ਫਿਰ ਇਹਨਾਂ ਦੀ ਜਗ੍ਹਾ ਵੀ ਉਹ ਅਕਾਲੀ ਕਾਂਗਰਸ ਵਾਲੀ ਜਗ੍ਹਾ ਦੀ ਹੋਣੀ ਆ। ਪਿਰਮਲ ਸਿੰਘ ਧੌਲਾ ਕੀ ਸੋਚਦੇ ਨੇ ਆਉਣ ਵਾਲੇ ਸਮੇਂ ਦੇ ਲਈ? ਆਖਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਲਈ ਪਿਰਮਲ ਸਿੰਘ ਧੌਲਾ ਕੀ ਸੋਚਦੇ ਨੇ? ਕੀ ਭਦੌੜ ਹਲਕੇ ਤੋਂ ਚੋਣ ਲੜਨਗੇ ਜਾਂ ਫਿਰ ਸ਼ਾਂਤ ਹੋ ਕੇ ਘਰ ਦੇ ਵਿੱਚ ਬੈਠ ਜਾਣਗੇ? ਨਹੀਂ ਦੇਖੋ, ਬੈਠਣ ਵਾਲੇ ਤਾਂ ਪਰਮਾਤਮਾ ਨੇ ਸਾਨੂੰ ਮਤਲਬ ਉਸ ਤਰ੍ਹਾਂ ਦੀ ਮਤਲਬ ਨਹੀਂ, ਕਿਉਂਕਿ ਐਜੀਟੇਸ਼ਨ ਦੇ ਵਿੱਚੋਂ ਨਿਕਲ ਕੇ ਆਏ ਹੈਗੇ ਆ। ਸੋ ਹੁਣ ਰਾਜਨੀਤੀ ਵਿੱਚ ਆ ਗਏ ਹੈਗੇ ਆ, ਬੈਠਣ ਦਾ ਤਾਂ ਕੋਈ ਤੁਕ ਨਹੀਂ ਬਣਦਾ ਹੈਗਾ। ਅਸੀਂ ਲੋਕਾਂ ਲਈ ਲੜਦੇ ਆਏ ਹਾਂ ਅਤੇ ਲੋਕਾਂ ਲਈ ਲੜਦੇ ਰਹਾਂਗੇ ਅਤੇ ਅੱਗੇ ਵੀ ਲੋਕਾਂ ਦੇ ਲਈ ਖੜ੍ਹਦੇ ਰਹਾਂਗੇ। ਚਾਹੇ ਭਦੌੜ ਦੀ ਗੱਲ ਆ ਜਾਂ ਜਿੱਥੇ ਵੀ ਕੋਈ ਜਿਵੇਂ ਵੀ ਕੋਈ ਮਾਹੌਲ ਬਣੂਗਾ, ਉਹ ਤਾਂ ਮਤਲਬ ਫਿਊਚਰ ਦੀ ਗੱਲ, ਭਵਿੱਖ ਦੀ ਗੱਲ ਹੈਗੀ ਆ। ਉਹ ਸਮੇਂ ਦੀ ਗੋਦ ਦੇ ਵਿੱਚ ਹੈ ਵੀ ਕੀ ਹੋਣਾ ਹੈਗਾ, ਪਰ ਫਿਲਹਾਲ ਹਲਕਾ ਭਦੌੜ ਦੇ ਲੋਕਾਂ ਦੇ ਲਈ ਮੈਂ ਦਿਨ ਰਾਤ ਖੜ੍ਹਾ ਹੈਗਾ। ਜਿੱਥੇ ਵੀ ਕੋਈ ਜ਼ਰੂਰਤ ਹੁੰਦੀ ਆ ਮੈਂ ਜਾਣਦਾ ਹੈਗਾ। ਅੱਜ ਵੀ ਹੁਣ ਪੱਖੋ ਕਲਾਂ ਇੱਕ ਟੂਰਨਾਮੈਂਟ 'ਚ ਉੱਥੇ ਲੋਕਾਂ ਨੇ ਮਾਨ ਸਨਮਾਨ ਦਿੱਤਾ, ਬੁਲਾਇਆ ਸੀ, ਉੱਥੇ ਜਾ ਕੇ ਆਏ ਹਾਂ। ਹੋਰ ਵੀ ਜਿੱਥੇ ਵੀ ਕੋਈ ਤਕਲੀਫ ਹੁੰਦੀ ਆ, ਕਿਸੇ ਕੋਈ ਗਰੀਬ ਬੱਚੇ ਨੂੰ ਫੀਸ ਦੀ ਲੋੜ ਹੁੰਦੀ ਆ, ਕਿਸੇ ਨੂੰ ਕੋਈ ਇਲਾਜ ਦੀ, ਹਰ ਤਰ੍ਹਾਂ ਦੇ ਮਤਲਬ ਨਾਲ ਖੜ੍ਹਦੇ ਹੈਗੇ ਆ ਜਿੱਥੇ ਵੀ ਕੋਈ ਲੋੜ ਹੁੰਦੀ ਆ, ਔਰ ਖੜ੍ਹਦੇ ਰਹਾਂਗੇ ਜਦੋਂ ਤੱਕ ਪਰਮਾਤਮਾ ਨੇ ਸਾਨੂੰ ਇਹ ਤਾਕਤ ਦਿੱਤੀ ਹੈਗੀ ਆ ਨਾ ਮਤਲਬ ਖੜ੍ਹਨ ਦੀ, ਉਦੋਂ ਤੱਕ ਖੜਾਂਗੇ, ਲੜਾਂਗੇ, ਲੜਦੇ ਰਹਾਂਗੇ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਪਿਰਮਲ ਸਿੰਘ ਧੌਲਾ ਮੌਜੂਦ ਸਨ। ਤਾਂ ਇਹਨਾਂ ਦੇ ਵੱਲੋਂ ਜਿਹੜੀ ਕਿ 2017 ਦੇ ਵਿੱਚ ਚੋਣ ਲੜੀ ਜਾਂਦੀ ਹੈ ਤਾਂ ਉਸ ਤੋਂ ਇਹ ਜਿੱਤ ਜਾਂਦੇ ਨੇ, ਤਾਂ ਫਿਰ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਰਹਿੰਦੇ ਨੇ ਤਾਂ ਕੁਛ ਸਮਾਂ, ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ। ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਜਾਂਦੇ ਨੇ, ਤਾਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਰਲਦੇ ਨੇ। ਤਾਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਫਿਰ ਕਿਸੇ ਦਿਨ ਜਿੱਦਣ ਮੌਕਾ ਮਿਲਿਆ ਤਾਂ ਕਰਾਂਗੇ ਖੁੱਲ੍ਹ ਕੇ। ਤਾਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ, ਕੀ ਮਨ ਦੇ ਵਿੱਚ ਕੀ ਆਇਆ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5, 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਾ ਗਿਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫੋਨ ਆਇਆ। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ। ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ। ਵੱਡੀ ਲੀਡ ਦੇ ਨਾਲ ਸੀਟ ਜਿੱਤਦੇ ਹੋ, ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ?
ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ ਔਰ ਅੱਗੇ ਵੀ ਲੜਦਾ ਰਹਾਂਗਾ, ਕੱਢਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪੰਜਾਬ ਦੀ ਗੱਲ ਕਰਨ ਚੱਲੇ ਹਾਂ, ਤਾਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਵਿਚਰ ਰਹੇ ਹਾਂ। ਬੇਸ਼ੱਕ ਉਹ ਲੋਕ ਰਾਜਨੀਤੀ ਦੇ ਵਿੱਚ ਰਹੇ ਹੋਣ ਤੇ ਜਾਂ ਉਹ ਲੋਕ ਕਿਸੇ ਯੂਨੀਅਨ ਦਾ ਹਿੱਸਾ ਰਹੇ ਹੋਣ। ਤਾਂ ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਆ, ਪਿਰਮਲ ਸਿੰਘ ਧੌਲਾ, ਤੇ ਇਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਾਂਗੇ ਤਾਂ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਇੱਕ ਲੈਂਡਮੈਨ, ਬੇਰੁਜ਼ਗਾਰ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਤੋਂ ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਆਉਂਦੇ ਨੇ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇੰਡੋਜ਼ TV ਆਸਟ੍ਰੇਲੀਆ 'ਤੇ ਹੋਣਗੀਆਂ। ਤਾਂ ਤੁਸੀਂ ਜੁੜੇ ਰਹਿਣਾ, ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ, ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੀ, ਤਾਂ ਉਸ ਤੋਂ ਪਹਿਲਾਂ ਦੀ ਥੋੜ੍ਹੀ ਬਹੁਤੀ ਤੁਹਾਡੀ ਜ਼ਿੰਦਗੀ ਬਾਰੇ ਅਸੀਂ ਗੱਲ ਕਰਨੀ ਆ। ਬੇਰੁਜ਼ਗਾਰ ਲੈਂਡਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਹੋ। ਕੀ ਮਨ ਦੇ ਵਿੱਚ ਕੀ ਆਇਆ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਦੇਖੋ, ਮੈਂ 2006 ਦੇ ਵਿੱਚ ਆਪਣੀ ਜਿਹੜੀ ਪੜ੍ਹਾਈ ਸੀ, ਜਿਹੜੀ ਟੈਕਨੀਕਲ ਐਜੂਕੇਸ਼ਨ ਸੀ, ਜਿਹੜੀ ਲਾਈਨਮੈਨ ਦਾ ਕੋਰਸ ਸੀ, ਉਹ ਪੂਰਾ ਕੀਤਾ ਸੀਗਾ। ਸੋ ਮੇਰੇ ਤੋਂ ਪਹਿਲਾਂ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਪਹਿਲਾ ਕੋਰਸ ਕੀਤਾ ਸੀ, ਉਹ ਆਲਰੇਡੀ ਉਹ ਐਜੀਟੇਸ਼ਨ ਕਰ ਰਹੇ ਸੀ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ ਔਰ ਬਿਜਲੀ ਮੰਤਰੀ ਸੀਗੇ ਜੇ ਉਹ ਰਜਿੰਦਰ ਕੌਰ ਭੱਠਲ ਜੀ ਸੀਗੇ। ਉਹ ਲਹਿਰਾ ਵਿਖੇ ਧਰਨਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਜਦੋਂ ਮੈਂ ਪਾਸ ਆਊਟ ਹੋਇਆ, ਅਤੇ ਕਿਉਂਕਿ ਉਦੋਂ ਇਹ ਸੀਗਾ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਲਾਈਨਮੈਨ ਪਾਸ ਹੁੰਦੇ ਸੀ, ਟ੍ਰੇਨਿੰਗ ਕਰਦੇ ਸੀ, ਅਪ੍ਰੈਂਟਿਸਸ਼ਿਪ ਕਰਦੇ ਸੀਗੇ, ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਸੋ ਇਸ ਆਸ ਉਮੀਦ ਦੇ ਨਾਲ ਕਿ ਨੌਕਰੀ ਮਿਲ ਜਾਣੀ ਹੈਗੀ ਆ, ਅਤੇ ਪਾਸ ਹੋਏ। ਅਤੇ ਜਦੋਂ ਮੈਂ ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5, 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਆਲਰੇਡੀ ਧਰਨੇ 'ਚ ਬੈਠੇ ਸੀ। ਜਦੋਂ ਮੈਂ ਗਿਆ ਉੱਥੇ, ਫਿਰ ਉਹ ਹਕੀਕਤ ਤੋਂ ਮੈਂ ਜਾਣੂ ਹੋਇਆ ਕਿ ਵੀ ਜਿਹੜਾ ਕੋਰਸ ਕਰ ਲੈਣਾ, ਪੜ੍ਹਾਈ ਕਰ ਲੈਣੀ, ਇਹ ਜੋਬ ਲਈ ਇਹ ਕਾਫੀ ਨਹੀਂ ਹੈ ਜੋ ਸਾਡਾ ਸਿਸਟਮ ਚੱਲ ਰਿਹਾ ਹੈਗਾ। ਸੋ ਫਿਰ ਮੈਂ ਲਗਾਤਾਰ ਐਜੀਟੇਸ਼ਨ ਕੀਤੀ। ਅਸੀਂ ਲਗਾਤਾਰ ਜਿਹੜੇ ਧਰਨੇ ਮੁਜ਼ਾਹਰੇ ਸੀ ਉਹ ਚੱਲ ਰਹੇ ਸੀ। ਫਿਰ ਅਕਾਲੀ ਦਲ ਦੀ ਗੌਰਮੈਂਟ ਆਈ, ਉਹਨਾਂ ਨੂੰ ਵੀ ਬਹੁਤ ਚੰਡੀਗੜ੍ਹ ਜਾਂਦੇ, ਉੱਥੇ CM ਦੀ ਕੋਠੀ ਮੂਹਰੇ ਬੈਠੇ ਰਹਿੰਦੇ 3-3, 4-4 ਦਿਨ, ਘਰ ਨਾ ਮੁੜਦੇ, ਗੁਰਦੁਆਰਿਆਂ ਦੇ ਵਿੱਚ ਰਾਤਾਂ ਕੱਟਣੀਆਂ। ਜਦੋਂ ਉੱਥੇ ਗੇਟ 'ਤੇ ਜਾਂਦੇ CM ਦੀ ਕੋਠੀ ਦੇ ਅੱਗੇ, ਅਤੇ ਉਹਨਾਂ ਨੇ ਕਹਿਣਾ ਕਿ ਵੀ ਤੁਸੀਂ ਆਪਣੇ ਹਲਕੇ ਦੇ MLA ਨੂੰ, ਕਿਸੇ MP ਨੂੰ ਜਾਂ ਉਹਨਾਂ ਤੋਂ ਲਿਖਾ ਕੇ ਲੈ ਕੇ ਆਓ। ਉਹਨਾਂ ਕੋਲੇ ਆਉਂਦੇ, ਉਹਨਾਂ ਦਾ ਲਿਖਿਆ ਹੋਇਆ ਵੀ ਲੈ ਜਾਂਦੇ, ਫਿਰ ਵੀ ਕਹਿਣਾ ਜੀ CM ਸਾਹਿਬ ਕੋਲੇ ਟਾਈਮ ਨਹੀਂ ਹੈ ਜੀ, ਮੀਟਿੰਗ ਹੋਊਗੀ ਫਿਰ ਮਿਲਾਂਗੇ। ਇਸ ਤਰ੍ਹਾਂ ਮਤਲਬ ਚੱਲਦਾ ਰਿਹਾ। ਤਾਂ ਫਿਰ ਖੁੱਲ੍ਹ ਕੇ ਜਿਹੜੀ ਐਜੀਟੇਸ਼ਨ ਦੇ ਵਿੱਚ ਮੈਂ ਸਾਹਮਣੇ ਆਇਆ 2010 ਦੇ ਵਿੱਚ। ਉਸ ਸਮੇਂ ਕੀ ਸੀਗਾ ਕਿ ਜਿਹੜੇ ਪ੍ਰਧਾਨ ਸੀਗੇ, ਮੈਂ ਬਠਿੰਡੇ ਟੈਂਕੀ ਦੇ ਉੱਪਰ ਚੜ੍ਹਿਆ ਹੋਇਆ ਸੀਗਾ ਮੀਟਿੰਗ ਦੀ ਮੰਗ ਨੂੰ ਲੈ ਕੇ ਕਿ ਵੀ ਸਾਨੂੰ ਮੀਟਿੰਗ ਦੇਵੇ ਮੁੱਖ ਮੰਤਰੀ। ਅਤੇ ਸੋ ਪ੍ਰਧਾਨ ਸੀ ਜਿਹੜਾ ਅਸਤੀਫਾ ਦੇ ਕੇ ਨੀਚੋਂ ਚਲਿਆ ਗਿਆ ਸੀਗਾ, ਅਤੇ ਉੱਪਰ ਅਸੀਂ 5 ਜਣੇ ਸੀਗੇ। ਸੋ ਨੀਚੇ ਸਾਰੇ ਇੱਕਦਮ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਾ ਗਿਆ। ਪਰ ਮੈਂ ਫਿਰ ਉੱਥੇ ਫੈਸਲਾ ਕਰ ਲਿਆ ਸੀ ਕਿ ਵੀ ਅੱਜ ਜਾਂ ਤਾਂ ਮਤਲਬ ਆਰ ਪਾਰ ਦੀ ਲੜਾਈ ਲੜਾਂਗੇ, ਜਾਂ ਤਾਂ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੈਣੀ ਆ, ਜਾਂ ਫਿਰ ਮੁੱਖ ਮੰਤਰੀ ਦੇ ਨਾਲ ਗੱਲ ਕਰਨੀ ਹੈਗੀ ਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ, ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫੋਨ ਆਇਆ, ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਵੀ ਕਾਕਾ ਤੁਹਾਡੇ ਨਾਲ ਮੇਰੀ ਮੀਟਿੰਗ ਆ ਇੰਨੀ ਤਰੀਕ ਨੂੰ, ਕੱਲ੍ਹ ਨੂੰ ਫਿਕਸ ਹੋ ਗਈ ਆ ਵੀ ਤੁਸੀਂ ਆਓ, ਆਪਾਂ ਬੈਠ ਕੇ ਕਰਦੇ ਹਾਂ। ਚਲੋ ਅਸੀਂ ਗਏ ਉੱਥੇ, ਅਤੇ ਮੀਟਿੰਗ ਦੇ ਵਿੱਚ ਮੈਨੇਜਮੈਂਟ ਜਿਹੜੀ ਅਕਸਰ ਡਿਪਾਰਟਮੈਂਟਸ ਦੀ, ਵੱਖ-ਵੱਖ ਡਿਪਾਰਟਮੈਂਟਸ ਦੀਆਂ ਮੈਨੇਜਮੈਂਟਾਂ ਹੁੰਦੀਆਂ ਨੇ, ਉਹਨਾਂ ਨੇ ਆਪਣੇ
ਟੈਕਨੀਕੈਲਿਟੀਜ਼ ਦੱਸਣੀਆਂ ਹੁੰਦੀਆਂ ਨੇ, ਜਾਂ ਸਮੱਸਿਆ ਜੀ ਆਹ ਸਮੱਸਿਆ ਸੀ, ਅਸੀਂ ਆਪਣੀ ਸਮੱਸਿਆ ਦੱਸੀ। ਅਤੇ 2010 ਦੇ ਵਿੱਚ ਕਾਫੀ ਉਸ ਤੋਂ ਬਾਅਦ ਵੀ ਲਗਾਤਾਰ ਐਜੀਟੇਸ਼ਨਾਂ ਚੱਲਦੀਆਂ। ਫਿਰ 2011 ਦੇ ਵਿੱਚ ਅਕਾਲੀ ਦਲ ਗੌਰਮੈਂਟ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀ ਜਿਹੜੀ ਮੰਗ ਜਿਹੜੀ ਮੰਨੀ, ਔਰ 5000 ਪੋਸਟਾਂ ਜਿਹੜੀਆਂ ਸੀਗੀਆਂ ਉਹਦਾ ਇਸ਼ਤਿਹਾਰ ਜਾਰੀ ਹੋਇਆ ਬਿਨਾਂ ਟੈਸਟ ਰੱਦ ਕਰਵਾਇਆ, ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ ਟੈਸਟ ਹੋ ਰਹੇ ਸੀਗੇ। ਅਤੇ ਸਾਡੀ ਇਹ ਡਿਮਾਂਡ ਸੀਗੀ ਵੀ ਟੈਸਟ ਜਿਹੜਾ ਉਹ ਰੱਦ ਕੀਤਾ ਜਾਵੇ ਬਿਨਾਂ ਟੈਸਟ, ਕਿਉਂਕਿ ਜਿਹੜੀ ਇਹਦੀ ਐਲੀਜੀਬਿਲਟੀ ਆ ਲਾਈਨਮੈਨ ਦੀ ਪੋਸਟ ਆ, ਜਿਹੜੀ ਇਹਦੀ ਐਲੀਜੀਬਿਲਟੀ ਜਿਹੜੀ ਯੋਗਤਾ ਗੀ ਉਹ ਅਪ੍ਰੈਂਟਿਸਸ਼ਿਪ ਲਾਈਨਮੈਨ ਆ, ਜਿਹੜੀ ਕਿ ਮਹਿਕਮਾ ਕਰਵਾਉਂਦਾ, ਮਹਿਕਮਾ ਖੁਦ ਕਰਵਾਉਂਦਾ। ਉਹ ਟ੍ਰੇਨਿੰਗ 2 ਸਾਲ ਦੀ ਟ੍ਰੇਨਿੰਗ ਹੁੰਦੀ ਆ ਵੀ ਜਦੋਂ ਉਹ ਟ੍ਰੇਨਿੰਗ ਕਰ ਲਈ ਤਾਂ ਫਿਰ ਟੈਸਟ ਲੈਣ ਦਾ ਜਿਹੜਾ ਕੋਈ ਤੁਕ ਨਹੀਂ ਬਣਦਾ ਹੈਗਾ, ਕੁਛ ਰਹਿ ਨਹੀਂ ਜਾਂਦਾ ਪਿੱਛੇ, ਅਤੇ ਵੀ ਉਹਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਕੀਤੀ ਜਾਵੇ। ਸੋ ਉਹਨਾਂ ਨੇ ਸਾਡੀ ਉਹ ਵੀ ਮੰਗ ਮੰਨ ਲਈ। ਚਲੋ ਖੈਰ ਉਹ ਉਸ ਸਮੇਂ ਮੰਨ ਲਈ ਆ, ਪਰ ਉਹ ਪੂਰ ਨਹੀਂ ਚੜ੍ਹੀ। 1000 ਨੂੰ ਹੀ ਨੌਕਰੀ ਮਿਲੀ, ਫਿਰ ਲਗਾਤਾਰ ਐਜੀਟੇਸ਼ਨ ਜਾਰੀ ਰਹੀ। ਮੈਨੂੰ ਵੀ ਉਹਦੇ 'ਚ 1000 ਦੇ ਵਿੱਚ ਮੇਰਾ ਵੀ ਨੰਬਰ ਆ ਗਿਆ ਸੀਗਾ, ਅਤੇ ਮੈਂ ਵੀ 2-3 ਥਾਵਾਂ 'ਤੇ ਜੋਬ ਕੀਤੀ, ਪਰ ਕਿਉਂਕਿ ਮੈਂ ਲਗਾਤਾਰ ਐਜੀਟੇਸ਼ਨ ਨੂੰ ਲੀਡ ਕਰ ਰਿਹਾ ਸੀ, ਜਥੇਬੰਦੀ ਨੂੰ ਲੀਡ ਕਰ ਰਿਹਾ ਸੀ, ਅਤੇ ਮੈਨੂੰ ਦੂਰ ਦਰਾਡੇ ਲਗਾਇਆ ਗਿਆ, ਘਰ ਤੋਂ 200 ਕਿਲੋਮੀਟਰ 150 ਕਿਲੋਮੀਟਰ ਦੂਰ ਇਸ ਤਰ੍ਹਾਂ ਕਰਕੇ ਲਗਾਇਆ ਗਿਆ ਵੀ ਇਹ ਐਜੀਟੇਸ਼ਨ ਵਾਲਾ ਪਾਸਾ ਛੱਡ ਦੇ। ਫਿਰ ਅਖੀਰ ਉਹਨਾਂ ਨੇ ਮੈਨੂੰ ਟਰਮੀਨੇਟ ਕਰਤਾ ਕਿ ਵੀ ਤੁਸੀਂ ਜਾਂ ਤਾਂ ਜੋਬ ਕਰ ਲਓ ਅਤੇ ਜਾਂ ਤੁਸੀਂ ਐਜੀਟੇਸ਼ਨ ਕਰ ਲਓ। ਅਤੇ ਫਿਰ ਮੈਂ, ਕਿਉਂਕਿ ਜਿਹੜੇ ਪਿੱਛੇ ਨੌਜਵਾਨ ਸੀ, ਮੁੰਡੇ ਸੀਗੇ, ਔਰ ਪਰਿਵਾਰ ਸੀ, ਬੱਚੇ ਸੀਗੇ ਛੋਟੇ ਛੋਟੇ, ਉਹਨਾਂ ਨੂੰ ਮੇਰੇ ਤੋਂ ਆਸ ਸੀ, ਉਮੀਦ ਸੀ ਕਿ ਵੀ ਇਹ ਸਾਡੇ ਮੂਹਰੇ ਲੱਗੇ ਹੈਗੇ ਨੇ, ਵੀ ਸਾਨੂੰ ਇਹ ਨੌਕਰੀ ਹੈ ਜਿਹੜੀ ਇਹ ਦਿਵਾਉਣਗੇ। ਸੋ ਮੈਂ ਆਪਣੀ ਨੌਕਰੀ ਨੂੰ ਪਾਸੇ ਕਰਕੇ ਮੂਹਰੇ ਲੀਡ ਕਰਕੇ ਜਿਵੇਂ ਪਹਿਲਾਂ ਕਰ ਰਿਹਾ ਸੀ ਉਹ ਲੜਾਈ ਲੜੀ, ਔਰ ਕਦੇ 1000 ਕਦੇ 1500 ਕਦੇ 2000। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਜੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ, ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ ਵੱਡੇ ਮਾਰਜਨ ਦੇ ਨਾਲ। ਅਤੇ ਉਸ ਤੋਂ ਬਾਅਦ ਵੀ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ, ਮੈਂ ਫਿਰ ਜਾ ਕੇ ਉੱਥੇ, ਕਿਉਂਕਿ ਮੈਂ ਉੱਥੋਂ ਨਿਕਲਿਆ, ਐਜੀਟੇਸ਼ਨ ਦੇ ਵਿੱਚੋਂ ਨਿਕਲਿਆ, ਯੂਨੀਅਨ ਦੇ ਵਿੱਚੋਂ ਨਿਕਲਿਆ ਸੀ, ਪਰ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ। ਉਸ ਤੋਂ ਬਾਅਦ ਜਾ ਕੇ ਫਿਰ ਅਸੀਂ ਪਟਿਆਲੇ ਉੱਥੇ ਧਰਨੇ 'ਤੇ ਬੈਠੇ, ਉੱਥੇ ਫਿਰ ਸਾਡੀ ਗੱਲ ਹੋਈ। 2800 ਪੋਸਟਾਂ ਨਿਕਲੇ ਸੀ, 2800 ਤੋਂ 3400 ਕਰਾਈਆਂ, ਅਤੇ ਹੁਣ ਤੱਕ ਤਕਰੀਬਨ 8300 ਦੇ ਕਰੀਬ ਜਿਹੜੇ ਨੌਜਵਾਨ ਸੀ ਜਿਹੜੇ ਉਹ ਭਰਤੀ ਕਰਵਾਏ ਆ। ਅਤੇ ਜੇ ਅਸੀਂ ਗੱਲ ਕਰਦੇ ਹਾਂ ਤੁਹਾਡੀ ਐਜੀਟੇਸ਼ਨ ਦੀ, ਤੁਸੀਂ ਕਾਫੀ ਕੁਛ ਝੱਲਿਆ ਉਸ ਐਜੀਟੇਸ਼ਨ ਦੇ ਵਿੱਚੋਂ, ਕਦੇ ਅਫਸੋਸ ਹੋਇਆ ਵੀ ਯਾਰ ਅਸੀਂ ਕੀ ਲੈਣਾ ਸੀ ਉਹਨਾਂ ਲਈ ਲੜ ਕੇ, ਸਾਨੂੰ ਤਾਂ ਨੌਕਰੀ ਮਿਲ ਗਈ ਸੀ, ਜਾਂ ਅਸੀਂ ਨੌਕਰੀ ਨੂੰ ਇੱਕ ਪਾਸੇ ਰੱਖ ਕੇ ਆ ਗਏ ਸੀ? ਨਹੀਂ, ਅਫਸੋਸ ਬਿਲਕੁਲ ਨਹੀਂ, ਕਿਉਂਕਿ ਸਾਨੂੰ ਜਿਹੜੀ ਸਿੱਖਿਆ ਮਿਲੀ ਆ, ਸਾਨੂੰ ਜਿਹੜੀ ਗੁੜਤੀ ਮਿਲੀ ਆ, ਸਾਨੂੰ ਮਤਲਬ ਜੰਮਦਿਆਂ ਨੂੰ ਹੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾਇਆ ਜਾਂਦਾ, ਉੱਥੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ। ਸਾਨੂੰ ਸਿੱਖਿਆ ਹੀ ਉਹ ਮਿਲੀ ਆ, ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਉੱਤੇ ਹੰਢਾ ਕੇ ਉਹਨਾਂ ਨੇ ਦੱਸਿਆ ਕਿ ਵੀ ਮਨੁੱਖਤਾ ਦੇ ਲਈ, ਲੋਕ ਹੱਕਾਂ ਦੇ ਲਈ ਲੜਾਈ ਜਿਹੜੀ ਉਹ ਲੜਨੀ ਹੈਗੀ ਆ। ਸੋ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਦੇ ਹੋਏ ਬਿਲਕੁਲ ਵੀ ਕਦੇ ਵੀ ਨਹੀਂ, ਜਿੱਦਣ ਮੈਨੂੰ ਯਾਦ ਅੱਜ ਵੀ ਮੇਰੇ ਨਾਲ ਮੁੰਡਾ ਢਪਾਲੀ ਤੋਂ ਸੀ ਗੁਰਪ੍ਰੀਤ, ਅਤੇ ਇੱਕ ਬਠਿੰਡੇ ਤੋਂ ਆਪਣਾ ਉੱਥੋਂ ਸੀਗਾ ਜਗਤਾਰ ਸਿੰਘ ਮਾਹੀ ਨੰਗਲ ਤੋਂ ਸੀ, ਮੇਰੇ ਨਾਲ ਸੀ 2 ਬੰਦੇ। ਜਦੋਂ ਮੈਂ ਬਠਿੰਡਾ, ਕਿਉਂਕਿ ਮੈਨੂੰ ਪੈਂਦਾ ਸੀ ਸਰਕਲ ਪੈਂਦਾ ਸੀ, ਮੈਨੂੰ ਉੱਥੇ ਬੁਲਾਇਆ ਗਿਆ ਐਕਸੀਅਨ ਵੱਲੋਂ, ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ, ਉਹ ਮਤਲਬ ਮੇਰੇ ਚਿਹਰੇ ਵੱਲ ਦੇਖ ਰਹੇ ਸੀ, ਪਰ ਮੈਨੂੰ ਖੁਸ਼ੀ ਹੋ ਰਹੀ ਸੀ। ਮੈਨੂੰ ਖੁਸ਼ੀ ਸੀ, ਮੈਨੂੰ ਬਿਲਕੁਲ ਵੀ ਨਮੋਸੀ ਨਹੀਂ ਸੀ, ਮੈਨੂੰ ਖੁਸ਼ੀ ਸੀਗੀ ਵੀ ਮੈਂ ਲੋਕਾਂ ਲਈ ਲੜਿਆ ਅਤੇ ਮੈਨੂੰ ਆਹ ਇਨਾਮ ਮਿਲਿਆ। ਮੈਨੂੰ ਪਤਾ ਸੀ ਵੀ ਜਦੋਂ ਲੜਾਂਗੇ ਤਾਂ ਆਹ ਇਨਾਮ ਮਿਲਣਗੇ, ਅਤੇ ਉਹਨਾਂ ਨੇ ਮੈਨੂੰ ਜਦੋਂ ਮਤਲਬ ਹੱਥ 'ਚ ਫੜਾਇਆ, ਅਤੇ ਮੈਨੂੰ ਬਿਲਕੁਲ ਵੀ ਕੋਈ 1% ਵੀ ਕੋਈ ਰੰਜ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ ਕਿ ਮੈਨੂੰ ਟਰਮੀਨੇਟ ਕਰਤਾ। ਪਰ ਉਹ ਮੇਰੇ ਚਿਹਰੇ ਵੱਲ ਦੇਖ ਰਹੇ ਸੀਗੇ ਕਿ ਵੀ ਇਹਨਾਂ ਦਾ ਕੀ ਰਿਐਕਸ਼ਨ ਹੋਊਗਾ, ਔਰ ਉਹ ਅੱਜ ਵੀ ਗੱਲਾਂ ਯਾਦ ਹੈਗੀਆਂ, ਉਹ ਚੇਤੇ ਹੈਗੀਆਂ, ਅੱਜ ਵੀ ਉਹ ਜ਼ਿਕਰ ਕਰਦੇ ਨੇ ਜਦੋਂ। ਅਤੇ ਅੱਜ ਵੀ ਮੈਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੀ ਲਾਈਫ ਤੋਂ 1% ਵੀ ਮਤਲਬ ਰੰਜ ਨਹੀਂ ਆ ਕਿ ਵੀ ਇੱਥੇ ਮੈਨੇ ਆਹ ਗਲਤ ਕੀਤਾ। ਜੋ ਵੀ ਫੈਸਲੇ ਕੀਤੇ ਹੈਗੇ ਉਹ ਲੋਕ ਹਿੱਤ ਦੇ ਲਈ, ਲੋਕਾਂ ਦੇ ਲਈ, ਪੰਜਾਬ ਦੇ ਲਈ, ਪੰਜਾਬ ਦੇ ਮੁੱਦਿਆਂ ਦੇ ਲਈ ਫੈਸਲੇ ਕੀਤੇ ਹੈਗੇ, ਅਤੇ ਉਹਦੇ 'ਤੇ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਮੋਸ਼ੀ ਨਹੀਂ ਹੈ। ਜਦੋਂ ਐਂ ਪਤਾ ਲੱਗਦਾ, ਘਰ ਦੇ ਵਿੱਚ ਪਤਾ ਲੱਗਦਾ ਵੀ ਸਾਡਾ ਜਿਹੜਾ ਪੁੱਤ ਸੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਘਰੇ ਮਾਤਾ ਜਾਂ ਬਾਪੂ ਨੂੰ ਕਿਹੜਾ ਦੁੱਖ ਤਾਂ ਹੋਇਆ ਹੋਣਾ? ਹਾਂ ਬਿਲਕੁਲ, ਪਰਿਵਾਰ ਦੀਆਂ, ਕਿਉਂਕਿ ਦੇਖੋ ਹਰੇਕ ਮਾਂ ਬਾਪ ਦੀਆਂ ਆਸਾਂ ਹੁੰਦੀਆਂ, ਉਮੀਦਾਂ ਹੁੰਦੀਆਂ, ਕਿਉਂਕਿ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਹੈਗਾ। ਮੇਰੇ ਫਾਦਰ ਸਾਹਿਬ ਗੌਰਮੈਂਟ ਜੋਬ 'ਤੇ ਸੀਗੇ, ਔਰ ਅਸੀਂ ਨਾ ਕੋਈ ਜ਼ਮੀਨ, ਨਾ ਕੋਈ ਜਾਇਦਾਦ, ਨਾ ਕੋਈ ਹੋਰ ਕੋਈ ਇੰਡਸਟਰੀ, ਕੋਈ ਬਿਜ਼ਨਸ। ਸੋ ਹਰੇਕ ਮਾਂ ਬਾਪ ਨੂੰ ਇਹ ਹੁੰਦਾ ਹੈਗਾ ਕਿ ਵੀ ਸਾਡਾ ਬੇਟਾ ਜਿਹੜਾ ਹੈਗਾ ਕਿ ਵੀ ਉਹ ਪੜ੍ਹ ਲਿਖ ਕੇ ਆਪਣੀ ਨੌਕਰੀ 'ਤੇ ਲੱਗੇਗਾ, ਰੁਜ਼ਗਾਰ 'ਤੇ ਲੱਗੇਗਾ, ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ, ਫਿਰ ਅਸੀਂ ਉਸਦਾ
ਚਾਰ ਲਾਡਾਂ ਦੇ ਨਾਲ ਵਿਆਹ ਕਰਾਂਗੇ, ਉਹ ਸਾਡਾ ਸਹਾਰਾ ਬਣੂਗਾ, ਠੀਕ ਹੈ ਨਾ। ਸੋ ਹੁੰਦੇ ਮਾਂ ਬਾਪ ਨੂੰ ਜ਼ਰੂਰ ਮਤਲਬ ਤਕਲੀਫ ਹੁੰਦੀ ਆ, ਪਰ ਫਿਰ ਮੈਂ ਉਹਨਾਂ ਨੂੰ ਇਸ ਗੱਲ 'ਤੇ ਸਮਝਾਇਆ, ਉਹਨਾਂ ਨੂੰ ਦੱਸਿਆ ਕਿ ਵੀ ਨਹੀਂ, ਜਿਹੜਾ ਮੇਰੇ 'ਤੇ ਜਿਹੜੀ ਜ਼ਿੰਮੇਵਾਰੀ ਆ, ਜੋ ਉਹਨਾਂ ਬੱਚਿਆਂ ਵੱਲ ਦੇਖੋ ਜਿਨ੍ਹਾਂ ਨੇ ਸਾਡੇ ਲਈ ਜੇਲ੍ਹਾਂ ਕੱਟੀਆਂ, ਮੇਰੇ ਕਹਿਣ 'ਤੇ ਉਹਨਾਂ ਨੇ ਮਤਲਬ ਜੇਲ੍ਹਾਂ ਕੱਟੀਆਂ, ਡਾਂਗਾ ਖਾਧੀਆਂ ਹੈ ਨਾ, ਮਤਲਬ ਸੜਕਾਂ 'ਤੇ ਧੁੱਪ ਦੇ ਵਿੱਚ ਗਰਮੀ 'ਚ ਬੈਠੇ ਹੈ ਨਾ, ਮੇਰੇ ਕਹਿਣ ਦੇ ਉੱਤੇ ਮੇਰੇ 'ਤੇ ਭਰੋਸਾ ਰੱਖ ਕੇ। ਅਤੇ ਜੇ ਅੱਜ ਮੈਂ ਆਪਣੀ ਨੌਕਰੀ ਦੇ ਲਈ ਉਹਨਾਂ ਦਾ ਭਰੋਸਾ ਤੋੜ ਕੇ ਆਪਣੀ ਜੋਬ ਨੂੰ ਇਕੱਲਾ ਮਤਲਬ ਰੱਖਦਾ ਹੈਗਾ ਅੱਗੇ, ਤਾਂ ਫਿਰ ਉਹ ਮਤਲਬ ਮੈਨੂੰ ਅੰਦਰੋਂ ਸ਼ਾਂਤੀ ਨਹੀਂ ਮਿਲਣੀ ਹੈਗੀ, ਅਤੇ ਨਾ ਹੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਹੈਗਾ, ਠੀਕ ਹੈ ਨਾ। ਅਤੇ ਸੋ ਅਸੀਂ ਉਹਨਾਂ ਨੂੰ ਬਸ ਸਮਝਾਇਆ, ਔਰ ਇਸ ਗੱਲ ਨੂੰ ਉਹਨਾਂ ਨੇ ਸਮਝਿਆ, ਅਤੇ ਉਹਨਾਂ ਨੇ ਹਮੇਸ਼ਾ ਐਜੀਟੇਸ਼ਨ ਦੇ ਵਿੱਚ ਮੇਰਾ ਸਾਥ ਦਿੱਤਾ। ਪਰਿਵਾਰ ਨੇ, ਮੇਰੀ ਮਾਤਾ ਨੇ ਜੇਲ੍ਹਾਂ ਵੀ ਕੱਟੀਆਂ, ਬਠਿੰਡੇ ਮਰਨ ਵਰਤ ਵੀ ਰੱਖਿਆ ਉਹਨਾਂ ਨੇ, ਮਤਲਬ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖ਼ਰਾਬ ਹੋ ਗਈ ਸੀਗੀ। ਸਾਡੇ 273 ਦੇ ਕਰੀਬ ਜਿਹੜੇ ਨੌਜਵਾਨ ਮੁੰਡੇ ਸੀ, ਵੱਖ-ਵੱਖ ਜੇਲ੍ਹਾਂ ਦੇ ਵਿੱਚ, ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮਲੇਰਕੋਟਲਾ, ਅਲੱਗ-ਅਲੱਗ ਜੇਲ੍ਹਾਂ 'ਚ ਬੰਦ ਕਰਤੇ ਸੀ। ਸੋ ਉਹਨਾਂ ਨੂੰ ਰਿਹਾਈ ਲਈ, ਉਹਨਾਂ ਦੇ ਲਈ ਮੇਰੀ ਮਾਤਾ ਨੇ ਮਰਨ ਵਰਤ ਰੱਖਿਆ ਸੀ, ਕਿਉਂਕਿ ਸਾਰੇ ਫੜੇ ਗਏ ਸੀ, ਪੂਰੀ ਸਟੇਟ ਬੋਡੀ ਸੀ ਜਿਹੜੀ, ਸਾਰੇ ਨਾਲ ਦੇ ਜਿਹੜੇ ਫੜੇ ਗਏ ਸੀ, ਮੈਂ ਇਕੱਲਾ ਜਿਹੜਾ ਬਾਹਰ ਸੀਗਾ। ਸੋ ਮੇਰੇ ਕਹਿਣ 'ਤੇ ਮਾਤਾ ਨੇ ਮਤਲਬ ਇੱਕ ਵਾਰੀ ਵੀ ਉਹਨਾਂ ਨੇ ਕਿਹਾ ਕਿ ਵੀ ਨਹੀਂ, ਵੀ ਮੈਂ ਕੀਤਾ ਨਹੀਂ ਜਾਂ ਮੈਨੂੰ ਔਖਾ ਹੈਗਾ, ਉਹਨਾਂ ਨੇ ਫੌਰੀ ਉਹਨਾਂ ਨੇ ਹਾਂ ਕਰਕੇ ਉੱਥੇ ਧਰਨੇ 'ਤੇ ਬੈਠੇ ਉਹ ਬਠਿੰਡੇ, ਅਤੇ ਉਹ ਸਾਰੇ ਮੁੰਡਿਆਂ ਨੂੰ ਜਿਹੜਾ ਉਹ ਬਿਨਾਂ ਸ਼ਰਤ ਰਿਹਾ ਕਰਵਾਇਆ। ਪਿਰਮਲ ਸਿੰਘ ਧੌਲਾ ਦੇ ਉੱਪਰ ਕਾਫੀ ਉਦੋਂ ਤਸ਼ੱਦਦ ਵੀ ਹੋਇਆ, ਕਾਫੀ ਡਾਂਗਾਂ ਵੀ ਚੱਲਣੇ ਪਈਆਂ, ਵਿਛਾੜਾਂ ਵੀ ਚੱਲਣੇ ਪਈਆਂ ਪਾਣੀ ਦੀਆਂ, ਪਰ ਜਦੋਂ ਰਾਜਨੀਤੀ ਦੇ ਵਿੱਚ ਆਉਣੇ ਹੋ ਉਦੋਂ ਉਹਨਾਂ ਲੋਕਾਂ ਦੇ ਨਾਲ ਕਿਤੇ ਜਾ ਕੇ ਵਾਰਤਾਲਾਪ ਕਰੀ ਜਿਹੜੇ ਲੋਕ ਤੁਹਾਡੇ ਸੰਘਰਸ਼ ਦੇ ਸਾਥੀ ਰਹੇ ਨੇ? ਹਾਂ ਬਿਲਕੁਲ, ਮੈਂ ਹਮੇਸ਼ਾ ਜੋ ਵੀ ਮੇਰੇ ਨਾਲ ਜੁੜਿਆ ਹੈਗਾ, ਚਾਹੇ ਉਹ ਕਿਸੇ ਵੀ ਸਟੇਜ 'ਤੇ ਆ ਕੇ, ਚਾਹੇ ਐਜੀਟੇਸ਼ਨ ਦੇ ਵਿੱਚ, ਚਾਹੇ ਪੋਲੀਟੀਕਲ ਲਾਈਨ ਦੇ ਵਿੱਚ, ਮੈਂ ਕਦੇ ਵੀ ਕਿਸੇ ਨੂੰ ਭੁੱਲਦਾ ਨਹੀਂ ਆ। ਮੈਂ ਜੋ ਵੀ ਉਹਨਾਂ ਨੇ ਮੇਰੇ ਨਾਲ ਸਮਾਂ ਬਿਤਾਇਆ, ਮੈਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦਾ ਹੈਗਾ। ਸੋ ਅਕਸਰ ਮਿਲਦੇ ਰਹਿੰਦੇ ਹੈਗੇ, ਅੱਜ ਵੀ ਮਤਲਬ ਗੱਲਾਂ ਬਾਤਾਂ ਕਰਦੇ ਹੈਗਾ। ਖੈਰ ਉਸ ਪੱਧਰ 'ਤੇ ਤਾਂ ਨਹੀਂ, ਕਿਉਂਕਿ ਬਹੁਤ ਸਾਰੇ ਨੌਕਰੀਆਂ 'ਤੇ ਲੱਗ ਗਏ ਨੇ, ਉਹਨਾਂ ਦੀ ਆਪਣੇ ਰੁਝੇਵੇਂ ਹੋ ਗਏ ਨੇ, ਕਿਉਂਕਿ ਜੋਬ ਤੋਂ ਬਾਅਦ ਫਿਰ ਪਰਿਵਾਰਕ ਰੁਝੇਵੇਂ ਹੋ ਜਾਂਦੇ ਆ, ਅਤੇ ਮਤਲਬ ਮਿਲਦੇ ਰਹਿੰਦੇ ਹੈਗੇ, ਫ਼ੋਨ ਵਗੈਰਾ ਕਰਦੇ ਰਹਿੰਦੇ ਆ। ਜਦੋਂ ਰਾਜਨੀਤੀ ਦੇ ਵਿੱਚ ਆਉਣ ਦੀ ਸੋਚੀ ਤਾਂ ਉਦੋਂ ਤੁਹਾਡੇ ਕੋਲ ਪਾਰਟੀ ਇੱਕ ਪਹਿਲ ਕਰਦੀ ਆ, ਤਾਂ ਉਸ ਤੋਂ ਬਾਅਦ ਕੀ ਲੱਗਦਾ ਵੀ ਰਾਏ ਮਸ਼ਵਰਾ ਹੁੰਦਾ ਹੋਣਾ ਵੀ ਜਾਈਏ ਜਾਂ ਨਾ ਜਾਈਏ, ਦੋ ਚਿੱਤੀ ਦੇ ਵਿੱਚ ਮਨ ਪੈ ਜਾਂਦਾ? ਹਾਂਜੀ, ਬਹੁਤ ਤੁਸੀਂ ਅੱਛਾ ਸਵਾਲ ਕੀਤਾ। ਇਹ 2017 ਦੇ ਵਿੱਚ ਜਿਹੜਾ ਹੈਗਾ ਸਾਡੀ ਐਜੀਟੇਸ਼ਨ ਚੱਲ ਰਹੀ ਸੀਗੀ ਪਟਿਆਲੇ, ਜਦੋਂ ਪਾਰਟੀ ਨੇ ਅਪਰੋਚ ਕੀਤੀ, ਅਤੇ ਉਸ ਤੋਂ ਬਾਅਦ ਅਸੀਂ ਪੂਰੀ ਜਥੇਬੰਦੀ ਦੇ ਵਿੱਚ ਗੱਲ ਕੀਤੀ ਕਿ ਵੀ ਆਹ ਹੈਗਾ, ਅਤੇ ਵੀ ਪਾਰਟੀ ਹੈ ਜਿਹੜੀ ਉਹ ਆਪਾਂ ਨੂੰ ਪ੍ਰਪੋਜ਼ ਕਰ ਰਹੀ ਹੈਗੀ ਆ ਇਲੈਕਸ਼ਨ ਲੜਨ ਦੇ ਲਈ। ਸੋ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਲੈਕਸ਼ਨ ਲੜੀ, ਔਰ ਸਾਰੇ ਤਕਰੀਬਨ ਸਾਰਿਆਂ ਨੇ ਹੀ ਆ ਕੇ ਇੱਥੇ ਹਲਕੇ ਦੇ ਵਿੱਚ ਮੇਰੀ ਸਪੋਰਟ ਕੀਤੀ ਆ, ਫਾਈਨੈਂਸ਼ੀਅਲੀ ਵੀ ਅਤੇ ਫਿਜ਼ੀਕਲੀ ਵੀ ਉਹਨਾਂ ਨੇ ਸਾਥ ਦਿੱਤਾ ਇੱਥੇ ਆ ਕੇ, ਅਤੇ ਵੱਡੀ ਲੀਡ ਦੇ ਨਾਲ ਜਿਹੜੀ ਇਹ ਸੀਟ ਆ ਜਿਹੜੀ ਉਹ ਜਿੱਤੀ ਸੀਗੀ। ਵੱਡੀ ਲੀਡ ਦੇ ਨਾਲ ਸੀਟ ਜਿੱਤਦੇ ਹੋ, ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ ਗਏ? ਨਹੀਂ, ਦੇਖੋ ਜਿਹੜੀਆਂ ਗੱਲਾਂ ਨੂੰ ਲੈ ਕੇ ਸਾਡੇ ਪਾਰਟੀ ਦੇ ਨਾਲ ਮਤਭੇਦ ਸੀ, ਅਸੀਂ ਇਹ ਗੱਲਾਂ ਪਹਿਲਾਂ ਸਮਝ ਚੁੱਕੇ ਸੀਗੇ ਕਿ ਵੀ ਜਿਹੜੀ ਕਿ ਪੰਜਾਬ ਦੇ ਲੋਕ ਨੇ, ਜਿਹੜੇ ਪੰਜਾਬੀ ਨੇ, ਅਸੀਂ ਲੋਕ ਆਂਗੇ, ਅਸੀਂ ਕਿਸੇ ਦੇ ਨਾਲ ਮਿਲ ਕੇ ਤਾਂ ਚੱਲ ਸਕਦੇ ਹਾਂ, ਮਤਲਬ ਮੋਢੇ ਦੇ ਨਾਲ ਮੋਢਾ ਲਾ ਕੇ ਤਾਂ ਚੱਲ ਸਕਦੇ ਹਾਂ, ਪਰ ਕਿਸੇ ਦੇ ਅਧੀਨ ਨਹੀਂ ਚੱਲ ਸਕਦੇ, ਕਿਸੇ ਦੀ ਅਧੀਨਗੀ ਨਹੀਂ ਮੰਨ ਸਕਦੇ, ਠੀਕ ਹੈ ਨਾ। ਚਾਹੇ ਉਹ ਸਾਡੇ ਲਈ ਫਿਰ ਕਿੰਨੀ ਨੁਕਸਾਨਦੇਹ ਹੋਵੇ ਜਾਂ ਫਾਇਦੇ ਵਾਲੀ ਹੋਵੇ, ਸਾਨੂੰ ਅਧੀਨਗੀ ਨਹੀਂ ਮਨਜ਼ੂਰ ਹੈਗੀ। ਅਤੇ ਸੋ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਫਿਰ ਸਾਡੇ ਜਿਹੜੇ ਵਿਚਾਰਾਂ ਦਾ ਜਦੋਂ ਮਤਭੇਦ ਹੋਇਆ, ਜਦੋਂ ਉਹਨਾਂ ਨੇ ਮਜੀਠੀਏ ਤੋਂ ਮਾफ़ੀ ਮੰਗ ਲਈ, ਅਰਵਿੰਦ ਕੇਜਰੀਵਾਲ ਨੇ ਬਿਨਾਂ ਸਾਨੂੰ ਮਤਲਬ ਕੰਟੈਕਟ ਕੀਤੇ, ਬਿਨਾਂ ਸਾਨੂੰ ਦੱਸੇ, ਅਤੇ ਅਸੀਂ ਲੋਕਾਂ ਦੇ ਮਤਲਬ ਕੁੰਡੇ ਖੜਕਾ ਅਸੀਂ ਕਹਿ ਰਹੇ ਹਾਂ ਕਿ ਬਿਕਰਮਜੀਤ ਮਜੀਠੀਆ ਨਸ਼ੇ ਦਾ ਤਸਕਰ। ਅਸੀਂ ਬੋਰਡ ਲਗਾ ਰਹੇ ਹਾਂ ਦਰਖਤਾਂ ਦੇ ਉੱਤੇ, ਹੋਰ ਗਲੀਆਂ ਮੁਹੱਲਿਆਂ ਦੇ ਵਿੱਚ ਅਸੀਂ ਅਨਾਊਂਸਮੈਂਟਾਂ ਕਰ ਰਹੇ ਹਾਂ ਕਿ ਵੀ ਬਿਕਰਮਜੀਤ ਮਜੀਠੀਆ ਨਸ਼ੇ ਦਾ ਤਸਕਰ, ਔਰ ਉਹਨਾਂ ਨੇ 1 ਮਿੰਟ ਦੇ ਵਿੱਚ ਉਹਨਾਂ ਤੋਂ ਲਿਖ ਕੇ ਮਾफ़ੀ ਮੰਗ ਲਈ। ਇਸ ਗੱਲ ਦਾ ਸਾਨੂੰ ਜਿਹੜਾ ਪਾਰਟੀ ਦੇ ਨਾਲ ਜਿਹੜਾ ਗਿਲਾ ਸੀ, ਗੁੱਸਾ ਸੀਗਾ ਕਿ ਵੀ ਨਹੀਂ, ਇਹ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਤੁਸੀਂ ਜੇ ਕੋਈ ਮਾफ़ੀ ਮੰਗਣੀ ਵੀ ਸੀ, ਘੱਟੋ ਘੱਟ ਸਾਨੂੰ ਉਹਦਾ ਰੀਜ਼ਨ ਦੱਸੋ, ਸਾਡੇ ਨਾਲ ਗੱਲ ਤਾਂ ਕਰੋ, ਸਾਨੂੰ ਪਹਿਲਾਂ ਉਹਦੇ ਬਾਰੇ ਦੱਸੋ। ਅਸੀਂ ਕਿਉਂਕਿ ਪਬਲਿਕ ਨੂੰ ਫੇਸ ਅਸੀਂ ਕਰਨਾ ਹੈਗਾ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਪੰਜਾਬ ਦੇ ਲੋਕਾਂ ਨੇ ਫਾਈਨੈਂਸ਼ੀਅਲੀ, ਫਿਜ਼ੀਕਲੀ ਸਾਰੀ ਉਹਨਾਂ ਨੇ ਐਨਰਜੀ ਆਪਦੀ ਲਾਈ ਹੈਗੀ ਆ, ਸੋ ਉਹਨਾਂ ਨੂੰ ਫੇਸ ਅਸੀਂ ਨਾ ਕਰਨਾ ਹੈਗਾ।
ਸੋ ਘੱਟੋ ਘੱਟ ਸਾਡੇ ਕੋਲੇ ਕੁਛ ਤਾਂ ਹੋਵੇ ਕਿ ਵੀ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਵੀ ਨਹੀਂ ਆਹ ਕਾਰਨ ਸੀ ਜਾਂ ਆਹ ਸੀਗਾ ਨਾ, ਮਤਲਬ ਉਹਨਾਂ ਨੇ ਇੱਕਦਮ ਉਹਨਾਂ ਤੋਂ ਮਾफ़ੀ ਮੰਗ ਲਈ ਹੈਗੀ ਆ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ, ਠੀਕ ਹੈ ਨਾ। ਸੋ ਮਤਲਬ ਇਹ ਕੁਛ ਰੀਜ਼ਨ ਸੀਗੇ ਤਾਂ ਹੀ ਬੇਸ਼ੱਕ ਸਰਕਾਰਾਂ ਬਦਲ ਗਈਆਂ ਪਰ ਮਾਹੌਲ ਉਹੀ ਹੈਗਾ। ਅੱਜ ਵੀ ਧਰਨੇ ਉਵੇਂ ਹੀ ਲੱਗ ਰਹੇ ਨੇ, ਉਵੇਂ ਲੋਕ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਹੈਗੇ ਆ ਨਾ, ਉਵੇਂ ਬੇਰੁਜ਼ਗਾਰਾਂ 'ਤੇ ਜਾਂ ਕੱਚੇ ਕਾਮਿਆਂ 'ਤੇ ਉਵੇਂ ਡਾਂਗਾ ਪੈ ਰਹੀਆਂ, ਉਵੇਂ ਧਰਨੇ ਚੱਲ ਰਹੇ, ਸਾਰਾ ਕੁਛ ਉਵੇਂ ਹੀ ਹੈਗਾ। ਇੱਥੇ ਤਾਂ ਮੀਟਿੰਗ ਵੀ ਨਹੀਂ ਮਿਲਦੀ ਹੈਗੀ। ਮੈਂ ਕਈ ਜਥੇਬੰਦੀਆਂ ਵਾਲਿਆਂ ਦੇ ਫੋਨ ਆਏ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਸਾਨੂੰ ਤਾਂ ਮੀਟਿੰਗ ਵੀ ਨਹੀਂ ਦੇ ਰਹੇ ਹੈਗੇ। ਹਾਲਾਂਕਿ ਜਿਹੜੇ ਪੁਰਾਣੇ ਸੀਗੇ, ਮੈਂ ਨਹੀਂ ਕਹਿੰਦਾ ਕਿ ਵੀ ਉਹ ਚੰਗੇ ਸੀਗੇ ਬਹੁਤ, ਠੀਕ ਹੈ ਨਾ, ਪਰ ਘੱਟੋ ਘੱਟ ਉਹ ਮਤਲਬ ਗੱਲ ਤਾਂ ਕਰਦੇ ਸੀਗੇ, ਅਤੇ ਇੱਥੇ ਗੱਲ ਵੀ ਨਹੀਂ ਹੁੰਦੀ ਹੈਗੀ, ਮੀਟਿੰਗ ਵੀ ਨਹੀਂ ਹੁੰਦੀ ਹੈਗੀ, ਠੀਕ ਹੈ ਨਾ। ਉਹਦੇ ਲਈ ਵੀ ਮਤਲਬ ਉਹਨਾਂ ਨੂੰ ਐਜੀਟੇਸ਼ਨ 'ਤੇ ਬੈਠੇ ਨੇ, ਲਗਾਤਾਰ ਹਰਾਸ ਹੋ ਰਹੇ ਨੇ ਨੌਜਵਾਨ ਨੇ ਜਿਹੜੇ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ ਸਾਡੀ, ਅਸੀਂ ਗੱਲਬਾਤ ਕਰ ਰਹੇ ਹਾਂ ਪਿਰਮਲ ਸਿੰਘ ਧੌਲਾ ਦੇ ਨਾਲ। ਤਾਂ ਤੁਹਾਨੂੰ ਦੱਸ ਦਈਏ ਕਿ ਪਿਰਮਲ ਸਿੰਘ ਧੌਲਾ ਉਹ ਸ਼ਖਸੀਅਤ ਨੇ ਜਿਹੜੇ ਇੱਕ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਹੁੰਦੇ ਨੇ, ਤਾਂ ਉਸ ਤੋਂ ਬਾਅਦ ਲਗਾਤਾਰ ਤਸ਼ੱਦਦ ਹੁੰਦਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਪਟਿਆਲੇ ਦੇ ਵਿੱਚ ਲੈਂਡਮੈਨਾਂ ਦੇ ਉੱਪਰ ਡਾਂਗਾਂ ਮਰੀਆਂ, ਤਾਂ ਉਹ ਡਾਂਗਾਂ ਦਾ ਕਦੇ ਹਿੱਸਾ ਹੋਇਆ ਕਰਦੇ ਸੀ ਪਿਰਮਲ ਸਿੰਘ ਧੌਲਾ। ਤਾਂ ਅੱਜ ਸਾਡੇ ਨਾਲ ਬੈਠੇ ਨੇ, ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ 'ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ। ਨਹੀਂ ਦੇਖੋ, ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ, ਦੇਖੋ ਚੱਲ ਰਹੀ ਹੈਗੀ ਆ, ਅਤੇ ਜੇ ਮਤਲਬ ਦੋਸ਼ ਸਾਬਤ ਨਹੀਂ ਹੋਏ ਤਾਂ ਫਿਰ ਅਰੈਸਟ ਕਿਵੇਂ ਹੋ ਗਏ, ਹੈ ਨਾ। ਅੱਛਾ, ਜੇ ਆਪਾਂ ਮੰਨ ਲਈਏ ਪੋਲੀਟੀਕਲ ਸੀਗਾ ਅਤੇ ਹਜੇ ਫਿਰ ਉਹਨਾਂ ਨੂੰ ਮਤਲਬ ਕੋਰਟ ਨੇ ਉਹਨਾਂ ਨੂੰ ਬਰੀ ਤਾਂ ਨਹੀਂ ਨਾ ਕੀਤਾ ਹੈਗਾ, ਸਿਰਫ ਜ਼ਮਾਨਤ ਮਿਲੀ ਹੈਗੀ ਆ। ਇਟ ਮੀਨਸ ਕਿ ਉਹ ਮਤਲਬ ਉਹ ਕੇਸ ਦਾ ਹਿੱਸਾ ਨੇ, ਠੀਕ ਹੈ ਨਾ। ਔਰ ਬਕਾਇਦਾ ਜਿਹੜਾ ਉਸ ਸਮੇਂ ਦਾ ਜਿਹੜਾ ਉਹ ਨਸ਼ੇ ਦਾ ਤਸਕਰ ਸੀਗਾ ਭੋਲਾ, ਉਹਨੇ ਬਕਾਇਦਾ ਨਾਮ ਲਿਆ ਇਹਨਾਂ ਦਾ, ਹੈ ਨਾ। ਹੋ ਸਕਦਾ ਪੋਲੀਟੀਕਲ ਹੋਵੇ, ਮੈਂ ਨਹੀਂ ਕਹਿੰਦਾ ਕਿ ਵੀ ਉਹਨੇ ਮਤਲਬ ਸਹੀ ਲਿਆ ਜਾਂ ਜਾਇਜ਼ ਲਿਆ, ਪਰ ਉਹ ਇਨਕੁਆਇਰੀ ਦਾ ਹਿੱਸਾ ਹੈ, ਠੀਕ ਹੈ ਨਾ। ਹਜੇ ਅਤੇ ਉਹ ਉਹਨਾਂ ਨੂੰ ਹਜੇ ਉਹ ਇਹ ਨਹੀਂ ਕਹਿ ਸਕਦੇ ਕਿ ਵੀ ਮੈਂ ਨਹੀਂ ਸੀਗਾ ਦੋਸ਼ੀ, ਕਿਉਂਕਿ ਹਜੇ ਉਹ ਕੇਸ ਦਾ ਹਿੱਸਾ ਬਣੇ ਹੋਏ ਹੈਗੇ ਆ। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚ ਵੀ ਵਿਚਰੇ ਹੋ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਪੱਖੀ ਗੱਲ ਕਰਦੇ ਨੇ, ਖਹਿਰਾ ਸਾਹਿਬ ਦੇ ਨਾਲ ਜਾਣਾ ਤੁਸੀਂ ਸਹੀ ਫੈਸਲਾ ਸਮਝਦੇ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਗਏ? ਦੇਖੋ, ਅਸੀਂ ਖਹਿਰਾ ਸਾਹਿਬ ਦੇ ਨਾਲ ਇਸ ਕਰਕੇ ਨਹੀਂ ਸੀ ਖੜ੍ਹੇ ਹੈਗੇ ਕਿ ਵੀ ਉਹ ਕੋਈ ਵੱਡੇ ਲੀਡਰ ਹੈਗੇ ਆ ਜਾਂ ਕੋਈ ਮਤਲਬ ਕੋਈ ਪੁਰਾਣੇ ਲੀਡਰ ਹੈਗੇ ਆ। ਖਹਿਰਾ ਸਾਹਿਬ ਕਰਕੇ ਦੇ ਨਾਲ ਅਸੀਂ ਇਸ ਕਰਕੇ ਖੜ੍ਹੇ ਕਿ ਵੀ ਉਹ ਸੱਚੇ ਸੀ, ਉਹ ਇਮਾਨਦਾਰ ਨੇ। ਉਹਨਾਂ ਨੇ ਜਿਹੜੀ ਪਾਰਟੀ ਨੇ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਬਤੌਰ LOP ਦੀ, ਉਹਨਾਂ ਨੇ ਬਾਖੂਬੀ ਨਿਭਾਈ। ਜਿਹੜਾ ਗ੍ਰਾਫ ਪਾਰਟੀ ਦਾ 0 ਸੀਗਾ ਆਫਟਰ ਇਲੈਕਸ਼ਨ 2017 ਦੀ, ਅਤੇ ਉਹਨਾਂ ਨੇ ਇੱਕਦਮ ਬੂਸਟ ਕਰਤਾ, ਉਹ 90% 95% 'ਤੇ ਲੈ ਆਏ ਸੀਗੇ ਪਾਰਟੀ ਨੂੰ ਉਹ। ਅਤੇ ਉਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਹੁਣ ਇਹਨਾਂ ਦੀ ਅਕਾਲੀ ਦਲ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਮਜੀਠੀਆ ਹੋਰਿਆਂ ਦੇ ਨਾਲ ਜਦੋਂ ਮਾफ़ੀ ਮੰਗੀ ਕਿ ਵੀ ਇਹਨੂੰ ਖਹਿਰੇ ਨੂੰ ਸਾਈਡ 'ਤੇ ਕਰਨਾ, ਕਿਉਂਕਿ ਲਗਾਤਾਰ ਖਹਿਰਾ ਸਾਹਿਬ ਹਰ ਇਸ਼ੂ ਸੀ, ਚਾਹੇ ਉਹ ਮਾਈਨਿੰਗ ਦਾ ਸੀ, ਚਾਹੇ ਉਹ ਨਸ਼ੇ ਦਾ ਸੀ, ਚਾਹੇ ਉਹ ਪਾਣੀਆਂ ਦਾ ਸੀਗਾ ਮਸਲਾ, ਠੀਕ ਹੈ ਨਾ। ਹਰ ਮਸਲਾ ਉਹ ਮਤਲਬ ਰੇਜ਼ ਕਰ ਰਹੇ ਸੀ, ਚੱਕ ਰਹੇ ਸੀਗੇ। ਔਰ ਸਾਰੀਆਂ ਪਾਰਟੀਆਂ ਇਹਨਾਂ ਮੁੱਦਿਆਂ ਦੇ ਉੱਤੇ ਘਿਰੀਆਂ ਹੋਈਆਂ ਸੀ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਠੀਕ ਹੈ ਨਾ। ਸੋ ਮਤਲਬ ਸਾਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਹੀ ਇਹਨਾਂ ਦੀ ਕੋਈ ਸਾਂਠ-ਗੰਢ ਹੋਈ ਹੋਣੀ ਆ ਕਿ ਵੀ ਖਹਿਰਾ ਸਾਹਿਬ ਨੂੰ ਉਤਾਰਤਾ। ਸੋ ਅਸੀਂ ਇੱਕ ਚੰਗੇ ਆਗੂ ਨੂੰ ਲਾਂਭੇ ਕਰਨ ਦਾ ਜਿਹੜਾ ਉਹ ਅਸੀਂ ਮਤਲਬ ਉਸ ਚੀਜ਼ ਦਾ ਵਿਰੋਧ ਕੀਤਾ ਸੀ, ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਸੀਗੇ। ਸੋ ਹਮੇਸ਼ਾ ਰਹਾਂਗੇ, ਜਿਹੜਾ ਵੀ ਕੋਈ ਚੰਗਾ ਕੋਈ ਪੰਜਾਬ ਦੀ ਗੱਲ ਕਰੂਗਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ, ਚਾਹੇ ਉਹ ਸੁਖਪਾਲ ਸਿੰਘ ਖਹਿਰਾ, ਚਾਹੇ ਨਵਜੋਤ ਸਿੰਘ ਸਿੱਧੂ ਆ, ਠੀਕ ਹੈ ਨਾ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹੈਗੇ ਹਾਂ। ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪਰ 1984 ਵਾਪਰਦਾ ਕਾਂਗਰਸ ਦੇ ਉੱਪਰ ਕਾਫੀ ਜਿਹੜਾ ਇੱਕ ਧੱਬਾ ਲੱਗਦਾ ਉਸ 1984 ਦਾ। ਤੁਸੀਂ ਵੀ ਇੱਕ ਅੰਮ੍ਰਿਤਧਾਰੀ ਸਿੰਘ ਹੋ, ਕਿ ਤੁਹਾਡੇ ਦਿਲ ਦੇ ਵਿੱਚ 1984 ਨਹੀਂ ਯਾਦ ਆਇਆ? ਹਾਂ ਬਿਲਕੁਲ, ਦੇਖੋ 1984 ਨੂੰ ਕਦੇ ਨਹੀਂ ਭੁੱਲ ਸਕਦੇ ਹੈਗੇ ਔਰ ਨਾ ਭੁਲਾਇਆ ਜਾ ਸਕਦਾ ਹੈਗਾ। ਇਹ ਹਮੇਸ਼ਾ ਜਿਹੜੇ ਸਿੱਖਾਂ ਦੇ ਮਤਲਬ ਦਿਲ 'ਤੇ ਜਿਹੜਾ ਇਹ ਲਿਖਿਆ ਹੋਇਆ ਹੈਗਾ ਜ਼ਖਮ ਹੈਗਾ, ਇਹਨੂੰ ਨਹੀਂ ਭੁਲਾਇਆ ਜਾ ਸਕਦਾ। ਪਰ ਜਿਹੜੀ ਤੁਸੀਂ ਕਾਂਗਰਸ ਦੇ ਨਾਲ ਜੋੜ ਕੇ ਗੱਲ ਕਰ ਰਹੇ ਹੋ, ਦੇਖੋ ਇੱਕ ਮਤਲਬ ਪਾਰਟੀਆਂ ਨਹੀਂ ਮਾੜੀਆਂ ਹੁੰਦੀਆਂ, ਆਗੂ ਮਾੜੇ ਹੁੰਦੇ ਨੇ। ਤੁਸੀਂ ਕੋਈ ਪਾਰਟੀ ਦਾ ਚੰਗਾ ਆਗੂ ਲੱਗ ਗਿਆ ਤਾਂ ਉਹਨੇ ਚੰਗੇ ਕੰਮ ਕਰਨੇ ਹੈਗੇ ਆ, ਠੀਕ ਹੈ ਨਾ। ਜੇ ਕੋਈ ਮਾੜਾ ਆਗੂ ਲੱਗ ਗਿਆ ਤਾਂ ਉਹਨੇ ਮਾੜੇ ਕਰਨੇ ਹੈਗੇ ਆ, ਠੀਕ ਹੈ ਨਾ। ਜੇ ਇੰਦਰਾ ਗਾਂਧੀ ਵੱਲੋਂ ਉਸ ਸਮੇਂ ਜਿਹੜਾ ਹੈਗਾ ਇਹ ਕੋਈ ਮਤਲਬ ਹੋਇਆ ਹੈਗਾ, ਚਾਹੇ ਕਿਸੇ ਦੇ ਕਹੇ 'ਤੇ ਕਰਵਾਇਆ ਜਾਂ ਆਪ ਕਰਿਆ ਹੈਗਾ,
ਤਾਂ ਮਤਲਬ ਇਤਿਹਾਸ ਦੇ ਪੰਨਿਆਂ ਦੇ ਵਿੱਚ ਫਿਰ ਉਹ ਵੀ ਤਾਂ ਉੱਥੇ ਸਮਾ ਗਏ ਹੈਗੇ ਨੇ, ਠੀਕ ਹੈ ਨਾ, ਅਤੇ ਉਹ ਵੀ ਨਹੀਂ ਰਹੇ ਹੈਗੇ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਦੇਖੋ ਫਿਰ ਕਿੰਨਾ ਸਿੱਖਾਂ ਨੂੰ ਫਿਰ ਕਿੰਨਾ ਨੁਕਸਾਨ ਝੱਲਣਾ ਪਿਆ ਹੈਗਾ, ਠੀਕ ਹੈ ਨਾ। ਸੋ ਫਿਰ ਮਤਲਬ ਜਿਨ੍ਹਾਂ ਨੇ ਉਹ ਨੁਕਸਾਨ ਕੀਤਾ ਫਿਰ ਉਹ ਵੀ ਨਹੀਂ ਰਹੇ ਹੈਗੇ, ਠੀਕ ਹੈ ਨਾ। ਪਰ ਕਾਂਗਰਸ ਨੂੰ ਚਲਾ ਤਾਂ ਗਾਂਧੀ ਪਰਿਵਾਰ ਰਿਹਾ ਨਾ, ਜੇਕਰ ਅਸੀਂ ਗੱਲ ਕਰੀਏ। ਨਹੀਂ ਦੇਖੋ, ਫਿਰ ਮੈਂ ਉਹੀ ਕਿਹਾ, ਇੱਕੋ ਪਰਿਵਾਰ ਦੇ ਵਿੱਚ ਅਸੀਂ ਦੇਵਤੇ ਵੀ ਦੇਖੇ ਨੇ, ਅਸੀਂ ਰਾਖਸ਼ ਵੀ ਦੇਖੇ ਨੇ, ਇਤਿਹਾਸ ਗਵਾਹ ਹੈਗਾ, ਠੀਕ ਹੈ ਨਾ। ਅਤੇ ਇੱਕੋ ਪਰਿਵਾਰ ਦੇ ਵਿੱਚ ਚੰਗੇ ਵੀ ਨੇ ਮਾੜੇ ਵੀ ਨੇ। ਸੋ ਅਸੀਂ ਮੈਂ ਕੋਈ ਕਾਂਗਰਸ ਦੇ ਨਾਲ ਕੋਈ ਇਸ ਕਰਕੇ ਨਹੀਂ ਸੀ ਜੁੜਿਆ ਹੈਗਾ ਕਿ ਵੀ ਮੈਂ ਪੋਲੀਟੀਕਲ ਮੇਰਾ ਸੀਗਾ। ਮੈਂ ਫਿਰ ਉੱਥੇ ਆ ਜਾਣਾ ਵੀ ਮੇਰਾ ਜਿਹੜਾ ਮਕਸਦ ਸੀਗਾ ਰਾਜਨੀਤੀ ਦੇ ਵਿੱਚ ਆਉਣਾ, ਉਹ ਸਿਰਫ ਸੀਗਾ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦਿਵਾਉਣਾ। ਦੈਨ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਹੱਕਾਂ ਲਈ ਲੜਨਾ ਅਤੇ ਉਹਨਾਂ ਦੇ ਲਈ ਖੜ੍ਹਨਾ ਸੀਗਾ, ਠੀਕ ਹੈ ਨਾ। ਔਰ ਉਹ ਕਿਸੇ ਮਰਜ਼ੀ ਪਾਰਟੀ 'ਚ ਹੋਈਏ, ਚਾਹੇ ਕਾਂਗਰਸ 'ਚ, ਚਾਹੇ ਪਹਿਲਾਂ ਆਮ ਆਦਮੀ ਪਾਰਟੀ ਸੀ, ਉਦੋਂ ਵੀ ਅਸੀਂ ਮਤਲਬ ਮੁੱਦਿਆਂ 'ਤੇ ਲੜਦੇ ਰਹੇ ਹਾਂ। ਫਿਰ ਹੁਣ ਕਾਂਗਰਸ ਦੇ ਵਿੱਚ ਆਏ ਸੀਗੇ, ਉਦੋਂ ਵੀ ਅਸੀਂ ਮਤਲਬ ਬੋਲਦੇ ਰਹੇ ਹਾਂ, ਲੜਦੇ ਰਹੇ ਹਾਂ, ਠੀਕ ਹੈ ਨਾ। ਉਰੇ ਹਲਕੇ ਭਦੌੜ ਦੀਆਂ ਗਰਾਂਟਾਂ ਦਾ ਮਸਲਾ ਸੀਗਾ, ਹਾਲਾਂਕਿ ਟੋਟਲੀ ਪਾਰਟੀ ਦੇ ਉਲਟ ਸੀਗਾ ਉਹ, ਠੀਕ ਹੈ ਨਾ। ਪਰ ਮੈਂ ਪਿੰਡ ਦੀ ਆਪਣੇ ਹਲਕੇ ਦੀਆਂ ਪੰਚਾਇਤਾਂ ਦੇ ਨਾਲ ਖੜ੍ਹਿਆ ਇੱਥੇ, ਠੀਕ ਹੈ ਨਾ। ਜਦੋਂ ਇਲੈਕਸ਼ਨ ਤੋਂ ਪਹਿਲਾਂ ਫੰਡ ਵੰਡਣ ਦੀ ਗੱਲ ਹੋਈ, ਪੰਚਾਇਤਾਂ ਦਾ ਫੰਡ ਸੀ ਜਿਹੜਾ ਉਹ ਜ਼ਿਆਦਾ ਤਪੇ ਨੂੰ ਮਤਲਬ ਇੱਕੋ ਜਗ੍ਹਾ 'ਤੇ ਉਹਨਾਂ ਨੇ ਮਤਲਬ ਯੂਟੀਲਾਈਜ਼ ਕਰਨ ਦੀ ਗੱਲ ਕੀਤੀ। ਮੈਂ ਉਸ ਚੀਜ਼ ਦਾ ਵਿਰੋਧ ਕੀਤਾ, ਪੰਚਾਇਤਾਂ ਦੇ ਨਾਲ ਮੈਂ ਧਰਨੇ 'ਤੇ ਬੈਠਿਆ, ਜਿਹਦਾ ਖਮਿਆਜਾ ਮੈਨੂੰ ਭੁਗਤਣਾ ਪਿਆ। ਮੇਰੀ ਟਿਕਟ ਵੀ ਕੱਟੀ ਗਈ ਕਿ ਵੀ ਇਹਨਾਂ ਨੇ ਜੀ ਪਾਰਟੀ ਦਾ ਵਿਰੋਧ ਕੀਤਾ ਹੈਗਾ, ਅਤੇ ਮੈਨੂੰ ਇੱਕ ਵੀ % ਉਹਦਾ ਰੰਜ ਨਹੀਂ ਹੈਗਾ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ, ਔਰ ਅੱਗੇ ਵੀ ਲੜਦਾ ਰਹਾਂਗਾ, ਕੱਢਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਕਿਉਂਕਿ ਈਡੀ ਦੀਆਂ ਰੇਡਾਂ ਜਿਹੜੀਆਂ ਪੈ ਰਹੀਆਂ ਨੇ, ਭਾਰਤ ਭੂਸ਼ਣ ਆਸ਼ੂ ਵਰਗੇ ਜਿਹੜੇ ਅੰਦਰ ਕਰ ਦਿੱਤੇ ਗਏ ਨੇ, ਉਹਨਾਂ ਨੂੰ ਕੀ ਮੰਨਦੇ ਹੋ ਫਿਰ? ਦੇਖੋ, ਇਹ ਤਾਂ ਮਤਲਬ ਜਦੋਂ ਇਨਕੁਆਇਰੀ ਹੋਊਗੀ ਉਹ ਸਾਫ਼ ਹੋਊਗਾ ਨਾ। ਜਿਹੜੇ ਇਕੱਲੇ ਆਸ਼ੂ ਜੀ ਦੀ ਨਹੀਂ ਗੱਲ ਕਰਦਾ, ਜਿਹੜਾ ਵੀ ਜਿਹਨੇ ਵੀ ਕੋਈ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਆ ਕਿਸੇ ਵੀ ਰੂਪ ਦੇ ਵਿੱਚ, ਠੀਕ ਹੈ ਨਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ। ਜਿਹਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ, ਠੀਕ ਹੈ ਨਾ, ਹੋਣਾ ਚਾਹੀਦਾ ਹੈ। ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਵੇ, ਜਿਵੇਂ ਹੁਣ ਵਿਜੇ ਸਿੰਗਲਾ ਦੀ ਗੱਲ ਕਰੀ ਸੀ, ਮਾਨਸਾ ਦੇ ਜਿਹੜੇ, ਠੀਕ ਹੈ ਨਾ, ਉਹਨਾਂ ਨੂੰ ਅਰੈਸਟ ਕੀਤਾ। ਬੇਸ਼ੱਕ ਬਾਅਦ 'ਚ ਉਹ ਮਤਲਬ ਜ਼ਮਾਨਤ 'ਤੇ ਬਾਹਰ ਆ ਜਾਂਦੇ ਹੈਗੇ, ਅੱਗੇ ਪਾਰਟੀ ਆ ਜਿਹੜੀ ਉਹ ਸਬੂਤ ਨਹੀਂ ਪੇਸ਼ ਕਰ ਪਾਉਂਦੀ। ਜਿਹੜੇ ਕਹਿੰਦੇ ਸੀ ਵੀ ਸਾਡੇ ਲਈ ਵੀਡੀਓਜ਼ ਹੈਗੀਆਂ, ਸਾਡੇ ਕੋਲ ਰਿਕਾਰਡਿੰਗ ਹੈਗੀ ਆ, ਠੀਕ ਹੈ ਨਾ, ਉਹ ਸਬੂਤ ਨਹੀਂ ਦੇ ਪਾਏ। ਮੈਂ ਕਹਿੰਦਾ ਜਿਹੜੀ ਵੀ ਮਰਜ਼ੀ ਪਾਰਟੀ ਹੋਵੇ, ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ, ਜਿਹੜਾ ਵੀ ਕੋਈ ਲੋਕਾਂ ਦੇ ਨਾਲ ਧੋਖਾ ਕਰਦਾ, ਲੋਕਾਂ ਦੇ ਪੈਸੇ ਦੇ, ਲੋਕਾਂ ਦੇ ਟੈਕਸਾਂ ਦੇ ਰੂਪ 'ਚ ਪੈਸਾ ਗਿਆ ਹੋਇਆ ਜਿਹੜਾ, ਉਹਦੀ ਲੁੱਟ ਕਰਦਾ, ਉਹਦੀ 'ਤੇ ਕਾਰਵਾਈ ਹੋਣੀ ਚਾਹੀਦੀ ਆ। ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਹਾਲਾਤਾਂ ਦੀ, ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਸਾਨੂੰ ਨੌਕਰੀਆਂ ਮਿਲਣੀਆਂ, ਘਰ ਘਰ ਰੁਜ਼ਗਾਰ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰੀ ਸੀ ਉਸ ਵਕਤ। ਤਾਂ ਹੁਣ ਇਸ ਵਕਤ ਵੀ ਹੋ ਰਹੀ ਸੀ ਜਿਹੜੀ ਕਿ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਉਹ ਕਹਿੰਦੇ ਕਿ ਅਸੀਂ ਤਾਂ ਬਦਲਾਅ ਕਰ ਰਹੇ ਹਾਂ। ਹਾਂ ਦੇਖੋ, ਬਦਲਾਅ ਤਾਂ ਕਿਉਂਕਿ ਹਜੇ ਹੁਣੇ ਥੋੜ੍ਹਾ ਟਾਈਮ ਹੋਇਆ ਹੈਗਾ, ਅਤੇ ਥੋੜ੍ਹੇ ਟਾਈਮ ਦੇ ਵਿੱਚ ਹੀ ਤੁਸੀਂ ਬਦਲਾਅ ਦਾ ਰੂਪ ਤੁਸੀਂ ਦੇਖ ਹੀ ਲਿਆ ਹੈਗਾ, ਠੀਕ ਹੈ ਨਾ। ਚਾਹੇ ਉਹ ਜਿਹੜਾ ਹੈਗਾ ਰਾਜ ਸਭਾ ਦੇ ਵਿੱਚ ਭੇਜਣ ਦੀ ਗੱਲ ਹੋਵੇ, ਠੀਕ ਹੈ ਨਾ, ਨੁਮਾਇੰਦੇ ਚੁਣ ਕੇ, ਉਹ ਵੀ ਤੁਸੀਂ ਦੇਖਿਆ ਵੀ ਕਿੰਨੇ % ਜਿਹੜੇ ਉਹ ਪੰਜਾਬ ਦੇ ਵਿੱਚੋਂ ਦਿੱਤੇ ਹੈਗੇ ਆ, ਠੀਕ ਹੈ ਨਾ। ਬਦਲਾਅ ਤਾਂ ਤੁਸੀਂ ਦੇਖ ਲਿਆ। ਉਹ ਜਿਹੜੇ ਮਤਲਬ ਕਾਰਪੋਰੇਟ ਨੇ, ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਲਵਲੀ ਯੂਨੀਵਰਸਿਟੀ ਵਰਗੇ ਦੇ ਮਾਲਕ ਨੇ ਜਿਹੜੇ ਹੈਗੇ, ਠੀਕ ਹੈ ਨਾ, ਉਹਨਾਂ ਨੇ ਮਤਲਬ ਉੱਥੇ ਭੇਜਿਆ ਹੈਗਾ ਰਾਜ ਸਭਾ ਦੇ ਵਿੱਚ, ਨਾ ਕਿ ਕਿਸੇ ਆਮ ਨੂੰ। ਬਦਲਾਅ ਤਾਂ ਦੇਖ ਹੀ ਰਹੇ ਹੈਗੇ ਆਪਾਂ, ਠੀਕ ਹੈ ਨਾ। ਬਦਲਾਅ ਤੁਸੀਂ ਦੇਖਿਆ ਕਿ ਵੀ ਆਪਦਾ ਹੀ ਮੰਤਰੀ, ਉਹ ਪਹਿਲਾਂ ਉਸ ਨੂੰ ਫੜ ਕੇ ਅੰਦਰ ਕਰ ਦਿੰਦੇ ਆ, ਮੁੜ ਕੇ ਫਿਰ ਉਹਦੇ ਸਬੂਤ ਨੇ ਜਿਹੜੇ ਪੇਸ਼ ਨਹੀਂ ਕਰਦੇ, ਫਿਰ ਉਹ ਰਿਹਾ ਹੋ ਜਾਂਦਾ। ਬਦਲਾਅ ਤੁਸੀਂ ਦੇਖ ਰਹੇ ਹੋ, ਰੋਜ਼ ਸੜਕਾਂ ਦੇ ਉੱਤੇ ਜਿਹੜੇ ਧਰਨੇ ਮੁਜ਼ਾਹਰੇ ਹੋ ਰਹੇ ਨੇ, ਡਾਂਗਾ ਪੈ ਰਹੀਆਂ ਨੇਗੀਆਂ, ਠੀਕ ਹੈ ਨਾ। ਅਤੇ ਐਸੀਆਂ ਦੀ ਜਿਹੜੀ ਹੈਗੀ ਦਿਹਾੜੀ ਵਧਾਉਣ ਦੀ ਗੱਲ ਹੋਈ, ਇੰਨੇ ਧਰਨੇ ਮੁਜ਼ਾਹਰੇ ਲੱਗੇ, ਇੱਕ ਮੀਟਿੰਗ ਤੱਕ ਨਹੀਂ ਦਿੱਤੀ ਗਈ ਐਸੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਕਿਸੇ ਨੂੰ ਕਿ ਵੀ ਹਾਂ ਕੋਈ ਦਿਹਾੜੀ ਵਧਾਉਣ ਦੀ ਗੱਲ ਕਰਦੇ ਹੈਗੇ, ਇੱਕ ਮੀਟਿੰਗ ਨਹੀਂ ਦੀ। ਬਦਲਾਅ ਕਾਹਦਾ ਬਦਲਾਅ ਆਇਆ ਹੈਗਾ? ਉਹੀ ਮਾਹੌਲ ਹੈਗਾ, ਸਗੋਂ ਉਸ ਤੋਂ ਵੀ ਬੱਤਰ ਲੱਗਦਾ ਹੈਗਾ। ਸ਼ਰੇਆਮ ਜਿਹੜੇ ਹੈਗੇ ਕਤਲ ਹੋ ਰਹੇ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਆਏ ਦਿਨ ਤੁਸੀਂ ਦੇਖਦੇ ਹੋ ਬੈਂਕਾਂ ਦੇ ਵਿੱਚ ਲੁੱਟਾਂ ਹੋ ਰਹੀਆਂ ਨੇ। ਔਰ ਸਾਡਾ ਇੱਕ ਸੁਪਰਸਟਾਰ ਜਿਹੜਾ ਦੁਨੀਆ ਦਾ ਵਰਲਡ ਫੇਮਸ ਜਿਹੜਾ ਸਿੰਗਰ ਸੀ ਸਿੱਧੂ ਮੂਸੇਵਾਲਾ, ਉਹਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ। ਔਰ ਸ਼ਰੇਆਮ ਜਿਹੜੇ ਕਾਤਲ ਨੇ ਜਿਹੜੇ ਉੱਥੋਂ ਦੀ ਉਹ ਨਿਕਲ ਕੇ ਚਲੇ ਜਾਂਦੇ ਹੈਗੇ ਨੇ, ਦੇਖੋ। ਅਤੇ ਮਤਲਬ ਬਦਲਾਅ ਤਾਂ ਤੁਸੀਂ ਦੇਖ ਹੀ ਰਹੇ ਹੈਗੇ ਹੋ। ਮਾਨ ਸਾਹਿਬ ਮੁੱਖ ਮੰਤਰੀ ਕਹਿੰਦੇ ਕਿ ਵੀ ਅਸੀਂ ਤਾਂ ਕਹਿੰਦੇ ਗੈਂਗਸਟਰ ਕਲਚਰ ਜਿਹੜਾ ਉਹ ਖਤਮ ਕਰਨ ਦੇ ਤੁਲੇ ਹੋਏ ਹਾਂ, ਅਸੀਂ ਤਾਂ ਗੈਂਗਸਟਰ ਕਲਚਰ ਜਿਹੜਾ ਉਹ ਖਤਮ ਕਰਕੇ ਹਟਾਂਗੇ। ਨਹੀਂ ਕਰੋ, ਅੱਛੀ ਗੱਲ, ਅਸੀਂ ਤਾਂ ਕਹਿੰਦੇ ਅਸੀਂ ਸਪੋਰਟ ਕਰਾਂਗੇ, ਅਸੀਂ ਸਾਥ ਦੇਵਾਂਗੇ, ਅਸੀਂ ਤੁਹਾਡੀ ਪਿੱਠ ਥਾਪੜਾਂਗੇ, ਠੀਕ ਹੈ ਨਾ। ਪਰ ਕਰੋ ਤਾਂ ਸੀ ਨਾ ਕੁਛ, ਕਰਕੇ ਤਾਂ ਦਿਖਾਓ। ਹੋ ਤਾਂ ਸਾਰਾ ਕੁਛ ਉਲਟ ਰਿਹਾ ਹੈਗਾ, ਹਰ ਬੰਦਾ ਡਰ ਦੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਹੈਗਾ, ਠੀਕ ਹੈ ਨਾ। ਅਤੇ ਤੁਸੀਂ ਮਤਲਬ ਕਿੱਥੇ ਤੁਸੀਂ ਮਤਲਬ ਆਪਣੀ
ਫੋਕੀ ਵਾਹਵਾਹੀ ਖੱਟਣ ਦੇ ਉਸ 'ਚ ਤੁਸੀਂ ਸਾਰੇ ਸਿਕਿਉਰਿਟੀ ਵਾਪਸ ਲੈ ਲੈਂਦੇ ਹੋ, ਅਤੇ ਉਹ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹ ਸਿੱਧੂ ਮੂਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ। ਉਸ ਕੱਲਾ ਸਿੱਧੂ ਮੂਸੇ ਵਾਲੇ, ਅਤੇ ਫਿਰ ਉਹ ਜਿਹੜਾ ਅੰਬੀਆਂ ਸੀ ਕਬੱਡੀ ਦਾ ਖਿਡਾਰੀ ਦੇਖੋ ਉਹਨੂੰ ਮਾਰਿਆ ਨਾ, ਫਿਰ ਉਸ ਤੋਂ ਬਾਅਦ 2-3 ਹੋਰ ਖਿਡਾਰੀ ਸੀ ਉਹਨਾਂ ਨੂੰ ਵੀ ਮਾਰਿਆ। ਆਏ ਦਿਨ ਲਗਾਤਾਰ ਮਤਲਬ ਘਟਨਾਵਾਂ ਵਾਪਰ ਰਹੀਆਂ ਹੈਗੀਆਂ, ਕੋਈ ਇੱਕ ਥੋੜ੍ਹਾ ਰੋਜ਼ ਵਾਪਰ ਰਹੀਆਂ ਨੇ। ਰੋਜ਼ ਤੁਸੀਂ ਨਿਊਜ਼ਪੇਪਰ ਚੱਕ ਕੇ ਦੇਖੋਗੇ ਤਾਂ ਹਰ ਰੋਜ਼ ਕਿਤੇ ਗੋਲੀਆਂ ਚੱਲ ਰਹੀਆਂ, ਕਿਤੇ ਚਾਕੂ ਚੱਲ ਰਹੇ ਨੇ, ਮਤਲਬ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇਗੇ। ਪਿਰਮਲ ਧੌਲਾ ਦੀ ਕਦੇ ਗੱਲ ਹੋਈ ਹੈ, ਕਿਉਂਕਿ ਕੰਪੇਨਿੰਗ 'ਤੇ ਆਉਂਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਿਰਮਲ ਧੌਲਾ ਦੀ 'ਤੇ? ਨਹੀਂ, ਉਸ ਤੋਂ ਬਾਅਦ ਨਹੀਂ ਹੋਈ ਹੈਗੀ। ਇਲੈਕਸ਼ਨ ਤੋਂ ਬਾਅਦ ਜਦੋਂ ਹੁਣ ਸਰਕਾਰ ਬਣੀ ਹੈਗੀ ਹੁਣ, ਕਿਉਂਕਿ ਸਰਕਾਰ ਬਣਨ 'ਤੇ ਮੈਂ ਵਧਾਈਆਂ ਦੇ ਮੈਸੇਜ ਜ਼ਰੂਰ ਭੇਜੇ ਹੈਗੇ, ਕਿਉਂਕਿ ਬੀਇੰਗ ਪੰਜਾਬੀ ਹੋਣ ਦੇ ਨਾਤੇ ਸਾਡਾ, ਚਾਹੇ ਸਾਡੇ ਪੋਲੀਟੀਕਲ ਜਿੰਨੇ ਮਰਜ਼ੀ ਬਖਰੇਵੇਂ ਹੋਣ, ਸਾਡਾ ਫਰਜ਼ ਬਣਦਾ ਕਿ ਜਦੋਂ ਲੋਕਾਂ ਨੇ ਫਤਵਾ ਦਿੱਤਾ ਹੈਗਾ ਤਾਂ ਅਸੀਂ ਵਧਾਈਆਂ ਦਿੱਤੇ। ਮੈਂ ਸਾਰੇ ਆਪਣੇ ਹਲਕੇ ਭਦੌੜ ਦੇ MLA ਨੂੰ ਵੀ ਫੋਨ ਲਾਇਆ, ਪਰ ਉਹਨਾਂ ਨੇ ਫੋਨ ਨਹੀਂ ਅਟੈਂਡ ਕੀਤਾ। ਫਿਰ ਮੈਂ ਮੈਸੇਜ ਵੀ ਕੀਤਾ, ਉਹਨਾਂ ਨੂੰ ਵਧਾਈ ਦਿੱਤੀ ਹੈਗੀ ਆ। ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬਕਾਇਦਾ, ਮੁੱਖ ਮੰਤਰੀ ਸਾਹਿਬ ਦੀ ਬਕਾਇਦਾ ਮੈਂ ਪੋਸਟ ਵੀ ਪਾਈ ਸੀਗੀ ਆਪਣੀ ਫੇਸਬੁੱਕ ਉੱਤੇ ਵਧਾਈਆਂ ਦੀ। ਠੀਕ ਹੈ, ਸਾਡਾ ਬਣਦਾ ਹੈਗਾ। ਲੋਕਾਂ ਨੂੰ ਆਸ ਆ, ਉਮੀਦ ਹੈ। ਲੋਕਾਂ ਨੇ ਦੇਖੋ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਤਾਂ ਹੀ ਆਮ ਆਦਮੀ ਪਾਰਟੀ ਨੂੰ ਨਹੀਂ ਵੋਟ ਪਾਈ, ਉਹਨਾਂ ਨੇ ਭਗਵੰਤ ਮਾਨ ਨੂੰ ਵੋਟ ਪਾਈ ਸੀਗੀ, ਭਗਵੰਤ ਨੂੰ ਵੋਟ ਪਾਈ ਸੀਗੀ। ਠੀਕ ਹੈ ਨਾ, ਵੀ ਤਾਂ ਕਿ ਉਹ ਪੰਜਾਬ ਦੇ ਨੇ, ਉਹਨਾਂ ਨੂੰ ਪਤਾ ਪੰਜਾਬ ਦੀਆਂ ਸਮੱਸਿਆਵਾਂ ਦਾ ਵੀ ਉਹ ਹੱਲ ਕਰਨਗੇ। ਪਰ ਲਗਾਤਾਰ ਜਿਹੜੀ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਗਈ ਉਹਨਾਂ 'ਤੇ ਹਾਵੀ ਹੋ ਰਹੀ ਹੈਗੀ। ਉਹਨਾਂ ਨੂੰ ਉਹ ਮਤਲਬ ਮੈਨੂੰ ਕੰਫਰਟੇਬਲ ਨਹੀਂ ਮਹਿਸੂਸ ਹੋ ਰਿਹਾ ਕਿ ਵੀ ਉਹ ਕੰਫਰਟੇਬਲ ਹੋ ਕੇ ਆਪਣਾ ਕੰਮ ਕਰ ਰਹੇ ਹੈਗੇ। ਕਿਤੇ ਨਾ ਕਿਤੇ ਉਹਨਾਂ ਦਾ ਦਿੱਲੀ ਹਾਈ ਕਮਾਂਡ ਜਿਹੜੀ ਹੈਗੀ ਉਹਨਾਂ ਦਾ ਪ੍ਰੈਸ਼ਰ ਦੇ ਹੇਠ ਹੀ ਕੰਮ ਕਰ ਰਹੇ ਹੈਗੇ। ਤੁਸੀਂ ਲੈਂਡਮੈਨ ਯੂਨੀਅਨ ਦੇ ਪ੍ਰਧਾਨ ਰਹੇ ਹੋ, ਤਾਂ ਜਿਹੜੀਆਂ ਪਟਿਆਲੇ ਦੇ ਵਿੱਚ ਡਾਂਗਾਂ ਚੱਲੀਆਂ ਲੈਂਡਮੈਨ ਯੂਨੀਅਨ ਦੇ ਜਿਹੜੇ ਬੇਰੁਜ਼ਗਾਰ ਗਏ ਸੀ, ਉਹਨਾਂ ਦੇ ਮੋਢੇ ਸੇਕੇ ਗਏ ਨੇ, ਉਹਨਾਂ ਦੇ ਉੱਪਰ ਲਾਠੀਆਂ ਹੋਈਆਂ ਬਰੀਆਂ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਸਖਤ ਸ਼ਬਦਾਂ 'ਚ ਇਹਦੀ ਨਿੰਦਾ ਕਰਦਾ ਹੈਗਾ ਕਿ ਵੀ ਇੰਨੀ ਬੁਰੀ ਤਰ੍ਹਾਂ ਉਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ। ਕੀ ਕਹਿੰਦੇ ਹੈਗੇ ਉਹ ਆਪਣਾ ਹੱਕ ਮੰਗਦੇ ਆ। ਉਹਨਾਂ ਨੇ ਮੰਗ ਰੱਖੀ ਹੈਗੀ ਆ ਕਿ ਵੀ ਸਾਡਾ ਜਿਹੜਾ ਟੈਸਟ ਰੱਦ ਕਰਕੇ ਟੈਸਟ ਕੈਂਸਲ ਕੀਤਾ ਜਾਵੇ, ਸਾਡੀ ਜਿਹੜੀ ਮੈਰਿਟ ਦੇ ਆਧਾਰ 'ਤੇ, ਔਰ ਜਿਹੜੀ ਪਹਿਲਾਂ ਹੋਈ ਆ, ਮੈਂ ਤੁਹਾਨੂੰ ਦੱਸਿਆ ਵੀ 2011 ਦੇ ਵਿੱਚ ਟੈਸਟ ਕੈਂਸਲ ਹੋ ਗਿਆ ਸੀਗਾ, ਔਰ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਜਿਹੜੀ ਹੋਣੀ ਚਾਹੀਦੀ ਹੈ, ਬਿਲਕੁਲ ਜਾਇਜ਼ ਮੰਗ ਹੈਗੀ ਆ। ਮਾਨ ਸਾਹਿਬ, ਮੈਂ ਤੁਹਾਡੇ ਚੈਨਲ ਦੇ ਰਹੇ, ਮਾਨ ਸਾਹਿਬ ਜਿਹੜੀ ਇਹ ਅਫਸਰਸ਼ਾਹੀ ਹੈ ਨਾ, ਜਿਹੜੀ ਮੈਨੇਜਮੈਂਟ ਹੈਗੀ ਆ ਕਿਸੇ ਵੀ ਮਹਿਕਮੇ ਦੀ ਆ, ਜੇ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਤਾਂ ਫਿਰ ਇਹ ਇਸ ਤਰ੍ਹਾਂ ਜਿਹੜੇ ਆ ਚੱਲ ਰਿਹਾ ਧਰਨੇ ਮੁਜ਼ਾਹਰੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਹੱਲ ਜਥੇਬੰਦੀਆਂ ਕੋਲੇ ਹੈ। ਤੁਸੀਂ ਜੇ ਉਹਨਾਂ ਦੀ ਗੱਲ ਸੁਣੋਗੇ, ਉਹਨਾਂ ਨੂੰ ਬੁਲਾ ਕੇ ਬਿਠਾ ਕੇ ਤੁਸੀਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਉਹਨਾਂ ਦੀ ਗੱਲ ਸੁਣੋਗੇ ਤਾਂ ਇਹਦਾ 100% ਹੱਲ ਹੋਊਗਾ। ਕੋਈ ਵੀ ਇੱਕ ਵੀ ਧਰਨਾ ਨਹੀਂ ਰਹੂਗਾ ਸੜਕ ਦੇ ਉੱਤੇ। ਪਰ ਜੇ ਤੁਸੀਂ ਅਫਸਰਸ਼ਾਹੀ ਦੀ ਸੁਣੋਗੇ ਤਾਂ ਇਹ ਧਰਨੇ ਇਸੇ ਤਰ੍ਹਾਂ ਹੀ ਚੱਲਣਗੇ। ਇਸੇ ਤਰ੍ਹਾਂ ਸਰਕਾਰ ਦੀ ਜਿਹੜੀ ਬਦਨਾਮੀ ਹੈ ਜਿਹੜੀ ਹੁੰਦੀ ਰਹਿਣੀ ਹੈਗੀ। ਬਹੁਤ ਦੁੱਖ ਹੋਇਆ। ਮੈਂ ਤੁਹਾਨੂੰ ਦਿਖਾਉਣਾ ਹੈਗਾ, ਮੈਂ ਮਤਲਬ ਆਹ ਦੇਖੋ ਤੁਸੀਂ, ਆਹ ਫੋਟੋਆਂ ਹੈਗੀਆਂ, ਦੇਖੋ ਬਾਹਾਂ ਟੁੱਟ ਗਈਆਂ ਹੈਗੀਆਂ ਉਹਨਾਂ ਦੀਆਂ। ਪਰ ਮੈਂ ਕਹਾਂਗਾ ਕਿ ਜਿਹੜੀ ਇਹ ਫੋਟੋਆਂ ਨੇ ਲੱਤਾਂ ਬਾਹਾਂ ਦੀਆਂ, ਇਹ ਕਲੋਜ਼ ਕਰਕੇ ਦਿਖਾਈਆਂ ਜਾਣ ਤਾਂ ਇਹ ਤਸਵੀਰ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਆਹ ਲੱਤ ਟੁੱਟੀ ਹੋਈ ਆ ਮੁੰਡੇ ਦੀ, ਇਹਦੀ ਇੱਕ ਦੀ ਆਹ ਬਾਂਹ ਟੁੱਟੀ ਹੋਈ ਹੈਗੀ ਆ। ਠੀਕ ਹੈ ਨਾ, ਆਹ ਦੇਖ ਰਹੇ ਹੋ, ਆਹ ਬਾਂਹ ਟੁੱਟੀ ਹੋਈ ਆ, ਆਹ ਲੱਤ ਟੁੱਟੀ ਹੋਈ ਆ, ਇਹਦੀ ਵੀ ਲੱਤ ਟੁੱਟੀ ਹੋਈ ਹੈਗੀ ਆ, 2 ਦੀ। ਆਹ ਡਾਂਗਾਂ ਦੇ ਨਿਸ਼ਾਨ, ਮਤਲਬ ਇੰਨੀ ਬੁਰੀ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ ਹੈਗਾ ਉਹਨਾਂ ਨੂੰ। ਦੱਸੋ ਉਹਨਾਂ ਦਾ ਕੀ ਕਸੂਰ ਕੀ ਸੀਗਾ? ਬਸ ਇਹੀ ਸੀ ਕਿ ਵੀ ਉਹ ਕਹਿ ਰਹੇ ਸੀ ਵੀ ਜੀ ਵੀ ਸਾਡਾ ਜਿਹੜਾ ਟੈਸਟ ਰੱਦ ਕਰਕੇ ਵੀ ਸਾਡੀ ਜਿਹੜੀ ਭਰਤੀ ਹੈ ਜਿਹੜੀ ਉਹ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇ। ਆਲਰੇਡੀ ਪਾਵਰਕੌਮ ਨੇ ਪਹਿਲਾਂ ਕੀਤਾ ਗਿਆ 2011 ਤੋਂ ਹੁਣ ਤੱਕ 20 ਤੱਕ ਇਹ ਹੁੰਦਾ ਆ। ਅਤੇ ਹੁਣ ਕੀ ਹੋ ਗਿਆ ਹੈਗਾ, ਕਿਉਂਕਿ ਪਹਿਲਾਂ ਗੱਲ ਨੂੰ ਸਮਝਣਾ ਚਾਹੀਦਾ, ਕਿਉਂਕਿ ਮੈਨੇਜਮੈਂਟਾਂ ਨੇ ਨਾ ਅਸਲ 'ਚ ਗੱਲ ਨੂੰ ਉਲਝਾਉਂਦੀਆਂ ਨੇ। ਔਰ CM ਸਾਹਿਬ ਨੂੰ ਇਹ ਚਾਹੀਦਾ, ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਵੀ ਇਹਨਾਂ ਨੂੰ ਬੁਲਾ ਕੇ ਮੁੰਡਿਆਂ ਨੂੰ ਇਹਨਾਂ ਦੀ ਗੱਲ ਸੁਣੋ, ਇਹਨਾਂ ਦੀ ਗੱਲ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ। ਕੁਛ ਵੀ ਨਹੀਂ ਹੈ, ਕੋਈ ਫਾਈਨੈਂਸ਼ੀਅਲੀ ਬਰਡਨ ਨਹੀਂ, ਕੋਈ ਫਾਈਨੈਂਸ਼ੀਅਲੀ ਬੋਝ ਨਹੀਂ ਪੈਣਾ ਹੈਗਾ ਸਰਕਾਰ ਦੇ ਉੱਤੇ। ਬੈਠ ਕੇ 1 ਮਿੰਟ ਦੇ ਵਿੱਚ ਹੱਲ ਹੋ ਜਾਊਗਾ, 1 ਮਿੰਟ ਦੇ ਵਿੱਚ ਹੱਲ ਹੋ ਸਕਦਾ ਹੈ ਇਸ ਮਸਲੇ ਦਾ। ਉਹ ਧਰਨਾ ਚੱਕਿਆ ਜਾ ਸਕਦਾ, ਪਰ ਕੋਈ ਗੱਲ ਸੁਣਦਾ ਹੀ ਨਹੀਂ ਹੈਗਾ। ਮੈਨੂੰ ਉਹਨਾਂ ਮੁੰਡਿਆਂ ਦਾ ਫ਼ੋਨ ਆਇਆ, ਬਹੁਤ ਫ਼ੋਨ ਆਏ। ਮੈਂ ਜਾਣਾ ਵੀ ਹੈਗਾ, ਮੇਰੀ ਕੁਛ ਆਪਣੀ ਸਿਹਤ ਨਹੀਂ ਸੀ ਠੀਕ ਹੈਗੀ, ਮੈਂ ਜਾ ਨਹੀਂ ਸਕਿਆ। ਮੈਂ ਸੋਮਵਾਰ ਨੂੰ ਜਾਣਾ ਹੈਗਾ ਉੱਥੇ ਪਟਿਆਲੇ ਧਰਨੇ ਦੇ ਵਿੱਚ। ਅਤੇ ਉਹਨਾਂ ਦੀ ਮੈਨੂੰ ਲਗਾਤਾਰ ਉਹਨਾਂ ਦੇ ਫੋਨਸ ਆ ਰਹੇ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਵੀ ਅਸੀਂ ਲੀਡ ਕੀਤਾ ਹੈਗਾ ਪਹਿਲਾਂ ਜਥੇਬੰਦੀ ਨੂੰ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਰਹੇ ਕਿ ਅਸੀਂ ਰੁਜ਼ਗਾਰ ਦੇਵਾਂਗੇ। ਸਵੇਰੇ ਪੁੱਤ ਦਹੀਂ ਖੰਡ ਵਾਲਾ ਖਾ ਕੇ ਜਾਂਦਾ ਤਾਂ ਮਾਤਾ ਉਡੀਕਦੀ ਹੈ ਕਿ ਮੇਰਾ ਪੁੱਤ ਨੌਕਰੀ ਲੈ ਕੇ ਆਊਗਾ, ਪਰ ਉਹਨਾਂ ਦੇ ਡਾਂਗਾਂ ਵਰਦੇ ਨੇ। ਅੱਜ ਉਹੀ ਹੋ ਰਿਹਾ ਸਾਰਾ ਕੁਛ। ਬਿਲਕੁਲ ਸੇਮ ਉਹੀ ਤਸਵੀਰ ਹੈਗੀ ਆ। ਉਵੇਂ ਹੀ ਲੋਕ ਸੜਕਾਂ 'ਤੇ ਨੇ, ਉਵੇਂ ਹੀ ਲੋਕ ਟੈਂਕੀਆਂ 'ਤੇ ਨੇ, ਉਸੇ ਤਰ੍ਹਾਂ ਡਾਂਗਾਂ ਭਰਾਈਆਂ ਜਾ ਰਹੀਆਂ, ਉਸੇ ਤਰ੍ਹਾਂ ਝੂਠੇ ਪਰਚੇ ਪਾਏ ਜਾ ਰਹੇ ਹੈਗੇ। ਸਾਰਾ ਕੁਛ ਉਸ ਤਰ੍ਹਾਂ ਹੀ ਚੱਲ ਰਿਹਾ, ਸਿਰਫ ਚਿਹਰੇ ਬਦਲੇ ਨੇ,
ਪਾਲਿਸੀਆਂ ਨੇ, ਨੀਤੀਆਂ ਨੇ ਜਿਹੜੀਆਂ ਉਹ ਨਹੀਂ ਬਦਲੀਆਂ ਹੈਗੀਆਂ। ਉਹਦਾ ਕਾਰਨ ਸਿਰਫ ਇੱਕੋ ਹੀ ਆ। ਮੈਂ ਨਹੀਂ ਕਹਿੰਦਾ ਕਿ ਵੀ ਸੀਐਮ ਸਾਹਿਬ ਮਾੜੇ ਹੈਗੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਾੜੀ ਹੈਗੀ ਹੈ। ਉਹਦਾ ਰੀਜ਼ਨ ਇੱਕੋ ਹੀ ਹੈਗਾ ਕਿ ਵੀ ਜਿਹੜੀ ਸਾਡੇ ਲੋਕ ਨੁਮਾਇੰਦੇ ਨੇ, ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ, ਉਹ ਸੁਣਦੇ ਨੇ ਅਫਸਰਾਂ ਦੀ, IAS IPS ਇਹਨਾਂ ਅਫਸਰਾਂ ਦੀ ਸੁਣਦੇ ਨੇ ਇਹਨਾਂ ਦੀ। ਜੇ ਉਹ ਲੋਕਾਂ ਦੀ ਸੁਣਨਗੇ, ਲੋਕਾਂ ਦੇ ਨਾਲ ਬੈਠ ਕੇ, ਲੋਕ ਨੁਮਾਇੰਦੇ ਜਿਹੜੇ ਜਥੇਬੰਦੀਆਂ ਦੇ ਆਗੂ ਦੇ ਉਹਨਾਂ ਨਾਲ ਬੈਠ ਕੇ, ਉਹਨਾਂ ਨਾਲ ਡਿਸਕਸ਼ਨ ਕਰਕੇ ਇਹਨਾਂ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ। ਬਿਨਾਂ ਕਿਸੇ ਆਰਥਿਕ ਬੋਝ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ। ਪਰ ਜਿਹੜੀ ਅਫਸਰਸ਼ਾਹੀ ਆ ਉਹ ਨਾ ਤਾਂ ਉਹ ਲੀਡਰਾਂ ਦੇ ਪੈਰ ਲੱਗਣ ਦਿੰਦੀ ਹੈ ਜਿਹੜੇ ਆਗੂ ਚੁਣੇ ਹੋਏ ਨੇ, ਨਾ ਉਹ ਜਥੇਬੰਦੀਆਂ ਦੇ ਪੈਰ ਲੱਗਣ ਦਿੰਦੀ ਆ। ਤਾਂ ਇਹ ਜਿਹੜੀਆਂ ਐਜੀਟੇਸ਼ਨਾਂ ਨੇ, ਇਹ ਲੜਾਈਆਂ ਨੇ, ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਡਾਇਰੈਕਟ ਜਿਹੜੇ ਲੋਕ ਨੁਮਾਇੰਦੇ ਨੇ, ਜਿਹੜੇ ਚੁਣੇ ਹੋਏ ਨੇ MLA MP ਮੁੱਖ ਮੰਤਰੀ ਮੰਤਰੀ, ਉਹ ਡਾਇਰੈਕਟ ਪਬਲਿਕ ਦੀ ਗੱਲ ਨਹੀਂ ਸੁਣਦੇ ਹੈਗੇ, ਉਨੀ ਤੱਕ ਇਹ ਸਮੱਸਿਆਵਾਂ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ। ਧੌਲਾ ਸਾਹਿਬ, ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਗ੍ਹਾ ਜਗ੍ਹਾ 'ਤੇ ਪੋਸਟਰ ਲਗਾਏ ਗਏ ਨੇ। ਹਰੇਕ ਜਗ੍ਹਾ, ਹਰੇਕ ਪੋਸਟਰ ਦੇ ਉੱਪਰ ਪਬਲਿਸਿਟੀ ਕਰੀ ਗਈ ਹੈ ਅਤੇ ਬਾਕਾਇਦਾ ਇੱਕ ਫੋਟੋ ਲਗਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਇੰਨੇ ਵਾਅਦੇ ਦੇ ਨਾਲ ਆਹ ਕੁਛ ਕਰਤਾ, ਅਸੀਂ ਇੰਨੇ ਵਾਅਦੇ ਦੇ ਨਾਲ ਆਹ ਕੁਛ ਕਰਤਾ। ਤੁਸੀਂ ਵੀ ਸ਼ਾਇਦ ਦੇਖੇ ਹੋਣੇ ਰੋਡਾਂ ਦੇ ਉੱਪਰ। ਹਾਂ, ਮੈਂ ਹੁਣੇ ਆ ਰਿਹਾ ਸੀ, ਤੁਹਾਡੀ ਬਿਲਕੁਲ ਗੱਲ ਸਹੀ ਹੈਗੀ। ਹੁਣੇ ਮੈਂ ਰੋਡ ਤੋਂ ਆ ਰਿਹਾ ਸੀ, ਉੱਧਰ ਬਰਨਾਲੇ ਦੇ ਵਿੱਚ ਲੱਗਿਆ ਹੋਇਆ ਕਿ ਵੀ ਜੀ ਐਜੂਕੇਸ਼ਨ ਦੇ ਵਿੱਚ, ਸਿੱਖਿਆ ਦੇ ਵਿੱਚ 24% ਜਿਹੜਾ ਉਹ ਬਜਟ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਹੈਗਾ। ਦੱਸੋ ਉਹਦਾ ਪੋਸਟਰ ਲਾਉਣ ਦਾ ਕੀ ਤੁਕ ਬਣਦਾ ਹੈਗਾ, ਉਹਦੀ ਫਲੈਕਸ ਲਾਉਣ ਦਾ ਕੀ ਤੁਕ ਬਣਦਾ ਹੈਗਾ। ਜਦੋਂ ਤੁਸੀਂ 24% ਵਾਧਾ ਰੱਖਿਆ ਹੈਗਾ, ਜਦੋਂ ਤੁਸੀਂ ਸਕੂਲਾਂ ਦੇ ਵਿੱਚ ਉਸ ਵਾਧੇ ਨੂੰ ਲਗਾਓਗੇ, ਖਰਚ ਕਰੋਗੇ, ਬੱਚਿਆਂ ਨੂੰ ਚੰਗੀਆਂ ਮਤਲਬ ਕਿਤਾਬਾਂ, ਇੰਫਰਾਸਟਰਕਚਰ, ਉਹਨਾਂ ਨੂੰ ਉਹੋ ਜਿਹਾ ਐਨਵਾਇਰਨਮੈਂਟ ਮਿਲੂਗਾ, ਤਾਂ ਲੋਕ ਆਪਦੇ ਆਪ ਕਹਿਣਗੇ ਕਿ ਵੀ ਹਾਂ ਲਾਇਆ ਹੈਗਾ ਸਰਕਾਰ ਨੇ। ਐਡਵਰਟਾਈਜ਼ਮੈਂਟ ਲਾਉਣ ਦੀ ਕੀ ਲੋੜ ਹੈਗੀ ਹੈ? ਕਿੰਨਾ ਲੱਖਾਂ ਕਰੋੜਾਂ ਰੁਪਈਆ ਖਰਚ ਕੀਤਾ ਹੋਊਗਾ, ਉਹੀ ਕਿਸੇ ਹੋਰ ਜਗ੍ਹਾ 'ਤੇ, ਕਿਸੇ ਹੋਰ ਲੋੜਵੰਦ ਥਾਂ 'ਤੇ ਜਿਹੜਾ ਉਹ ਲਗਾਇਆ ਜਾ ਸਕਦਾ ਸੀਗਾ। ਸੋ ਵੇਸਟ, ਮਤਲਬ ਮਨੀ ਨੂੰ ਵੇਸਟ ਕੀਤਾ ਜਾ ਰਿਹਾ ਹੈਗਾ ਐਡਵਰਟਾਈਜ਼ਮੈਂਟ ਦੇ ਵਿੱਚ। ਠੀਕ ਆ, ਹਾਂ, ਕੁਝ ਸਮੇਂ ਲਈ ਜ਼ਰੂਰ ਉਹਨਾਂ ਨੂੰ ਲੱਗਦਾ ਹੋਊਗਾ ਕਿ ਵੀ ਸਰਕਾਰ ਦੀ ਵਾਹਵਾਹੀ ਹੋ ਰਹੀ ਹੈਗੀ ਆ ਪੋਸਟਰ ਲਗਾ ਕੇ, ਫਲੈਕਸਾਂ ਦੇ। ਪਰ ਨਹੀਂ, ਜਿਹੜੇ ਲੋਕ ਸਿਆਣੇ ਨੇ, ਸੂਝਵਾਨ ਨੇ, ਉਹ ਇਸ ਚੀਜ਼ ਨੂੰ ਚੰਗਾ ਨਹੀਂ ਗਿਣਦੇ ਹੈਗੇ। ਇਹੀ ਪੋਸਟਰ ਲੱਗਦੇ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਲੱਗੇ ਨੇ, ਇਹੀ ਪੋਸਟਰ ਚਰਨਜੀਤ ਸਿੰਘ ਚੰਨੀ ਦੇ ਵੀ ਲੱਗੇ ਨੇ, ਇਹੀ ਪੋਸਟਰ ਬਾਦਲ ਸਰਕਾਰ ਦੇ ਵੇਲੇ ਵੀ ਲੱਗੇ ਨੇ। ਜੀ ਬਿਲਕੁਲ, ਜੇ ਉਹਨਾਂ ਨੇ ਪੋਸਟਰਾਂ ਦੀ ਜਗ੍ਹਾ 'ਤੇ ਮਤਲਬ ਉਹ ਗੱਲਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤਾਂ ਅੱਜ ਆਮ ਆਦਮੀ ਪਾਰਟੀ ਨਹੀਂ ਸੀ ਹੋਣੀ, ਅੱਜ ਉਹਨਾਂ ਦੇ ਵਿੱਚ ਹੀ ਕਿਸੇ ਨੇ ਹੋਣਾ ਸੀ, ਚਾਹੇ ਤਾਂ ਅਕਾਲੀ ਦਲ ਹੋਣਾ ਸੀ ਜਾਂ ਕਾਂਗਰਸ। ਜੇ ਬਾਦਲ ਨੇ ਮਤਲਬ ਬਾਦਲ ਸਰਕਾਰ ਨੇ ਉਸ ਸਮੇਂ ਇਹੀ ਕੁਝ ਚਲਾਇਆ ਤਾਂ ਦੇਖੋ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ। ਫਿਰ ਕਾਂਗਰਸ ਆਈ, ਕਾਂਗਰਸ ਨੇ ਅਸੀਂ 36,000 ਕਾਮੇ ਪੱਕੇ ਕਰਤੇ ਜੀ, ਅਸੀਂ ਇਹ ਕਰਤਾ ਜੀ, ਉਹ ਕਰਤਾ ਜੀ, ਇੰਪਲੀਮੈਂਟ ਕੁਝ ਹੋਇਆ ਨਹੀਂ ਹੈਗਾ। ਠੀਕ ਹੈ ਨਾ। ਅਤੇ ਫਿਰ ਤਾਂ ਹੀ ਤੁਸੀਂ ਦੇਖੋ ਵੀ ਅੱਜ ਕਾਂਗਰਸ ਕਿੱਥੇ ਬੈਠੀ ਹੈਗੀ ਆ। ਉਹੀ ਕੰਮ ਹੁਣ ਆਮ ਆਦਮੀ ਪਾਰਟੀ ਨੇ ਫੜਿਆ ਹੋਇਆ। ਇਹ ਤਾਂ ਉਹਨਾਂ ਤੋਂ ਵੀ ਚਾਰ ਕਦਮ ਅੱਗੇ ਨਿਕਲ ਰਹੇ ਹੈਗੇ ਆ। ਕਰੋੜਾਂ ਰੁਪਈਆ ਜਿਹੜਾ ਹੈਗਾ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਉੱਤੇ, ਤੁਸੀਂ ਦੇਖ ਰਹੇ ਹੋ ਕਿ ਵੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਪੂਰੇ ਦੇ ਪੂਰੇ ਪੇਜ ਜਿਹੜੇ ਉਹ ਅਦਰ ਲੈਂਗੁਏਜ ਦੇ ਵਿੱਚ ਜਿਹੜੇ ਉਹ ਛਪਾਏ ਜਾ ਰਹੇ ਹੈਗੇ ਆ। ਠੀਕ ਹੈ ਨਾ। ਅਤੇ ਫਿਰ ਇਹਨਾਂ ਦੀ ਵੀ ਜਗ੍ਹਾ ਮਤਲਬ ਉੱਥੇ ਹੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ। ਜੇ ਇਹਨਾਂ ਨੇ ਆਪਣੀਆਂ ਨੀਤੀਆਂ ਅਤੇ ਨੀਅਤ ਨੂੰ ਠੀਕ ਨਾ ਕੀਤਾ ਤਾਂ ਫਿਰ ਇਹਨਾਂ ਦੀ ਜਗ੍ਹਾ ਵੀ ਉਹ ਅਕਾਲੀ ਕਾਂਗਰਸ ਵਾਲੀ ਜਗ੍ਹਾ 'ਤੇ ਹੋਣੀ ਆ। ਪਿਰਮਲ ਸਿੰਘ ਧੌਲਾ ਕੀ ਸੋਚਦੇ ਨੇ ਆਉਣ ਵਾਲੇ ਸਮੇਂ ਦੇ ਲਈ? ਆਖਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਲਈ ਪਿਰਮਲ ਸਿੰਘ ਧੌਲਾ ਕੀ ਸੋਚਦੇ ਨੇ? ਕੀ ਭਦੌੜ ਹਲਕੇ ਤੋਂ ਚੋਣ ਲੜਨਗੇ ਜਾਂ ਫਿਰ ਸ਼ਾਂਤ ਹੋ ਕੇ ਘਰ ਦੇ ਵਿੱਚ ਬੈਠ ਜਾਣਗੇ? ਨਹੀਂ, ਦੇਖੋ, ਬੈਠਣ ਵਾਲੇ ਤਾਂ ਪਰਮਾਤਮਾ ਨੇ ਸਾਨੂੰ ਮਤਲਬ ਉਸ ਤਰ੍ਹਾਂ ਦੀ ਮਤਲਬ ਨਹੀਂ, ਕਿਉਂਕਿ ਐਜੀਟੇਸ਼ਨ ਦੇ ਵਿੱਚੋਂ ਨਿਕਲ ਕੇ ਆਏ ਹੈਗੇ ਆ। ਸੋ ਹੁਣ ਰਾਜਨੀਤੀ ਵਿੱਚ ਆ ਗਏ ਹੈਗੇ ਆ, ਬੈਠਣ ਦਾ ਤਾਂ ਕੋਈ ਤੁਕ ਨਹੀਂ ਬਣਦਾ ਹੈਗਾ। ਅਸੀਂ ਲੋਕਾਂ ਲਈ ਲੜਦੇ ਆਏ ਹਾਂ ਅਤੇ ਲੋਕਾਂ ਲਈ ਲੜਦੇ ਰਹਾਂਗੇ ਅਤੇ ਅੱਗੇ ਵੀ ਲੋਕਾਂ ਦੇ ਲਈ ਖੜ੍ਹਦੇ ਰਹਾਂਗੇ। ਚਾਹੇ ਭਦੌੜ ਦੀ ਗੱਲ ਆ ਜਾਂ ਜਿੱਥੇ ਵੀ ਕੋਈ ਜਿਵੇਂ ਵੀ ਕੋਈ ਮਾਹੌਲ ਬਣੂਗਾ, ਉਹ ਤਾਂ ਮਤਲਬ ਫਿਊਚਰ ਦੀ ਗੱਲ, ਭਵਿੱਖ ਦੀ ਗੱਲ ਹੈਗੀ ਆ। ਉਹ ਸਮੇਂ ਦੀ ਗੋਦ ਦੇ ਵਿੱਚ ਹੈ ਵੀ ਕੀ ਹੋਣਾ ਹੈਗਾ। ਪਰ ਫਿਲਹਾਲ ਹਲਕਾ ਭਦੌੜ ਦੇ ਲੋਕਾਂ ਦੇ ਲਈ ਮੈਂ ਦਿਨ ਰਾਤ ਖੜ੍ਹਾ ਹੈਗਾ। ਜਿੱਥੇ ਵੀ ਕੋਈ ਜ਼ਰੂਰਤ ਹੁੰਦੀ ਆ ਮੈਂ ਜਾਣਦਾ ਹੈਗਾ। ਅੱਜ ਵੀ ਹੁਣ ਪੱਖੋ ਕਲਾਂ ਇੱਕ ਟੂਰਨਾਮੈਂਟ ਸੀ, ਉੱਥੇ ਲੋਕਾਂ ਨੇ ਮਾਨ ਸਨਮਾਨ ਦਿੱਤਾ, ਬੁਲਾਇਆ ਸੀ, ਉੱਥੇ ਜਾ ਕੇ ਆਏ ਹਾਂ। ਹੋਰ ਵੀ ਜਿੱਥੇ ਵੀ ਕੋਈ ਤਕਲੀਫ ਹੁੰਦੀ ਆ, ਕਿਸੇ ਕੋਈ ਗਰੀਬ ਬੱਚੇ ਨੂੰ ਫੀਸ ਦੀ ਲੋੜ ਹੁੰਦੀ ਆ, ਕਿਸੇ ਨੂੰ ਕੋਈ ਇਲਾਜ ਦੀ, ਹਰ ਤਰ੍ਹਾਂ ਦੇ ਮਤਲਬ ਨਾਲ ਖੜ੍ਹਦੇ ਹੈਗੇ ਆ ਜਿੱਥੇ ਵੀ ਕੋਈ ਲੋੜ ਹੁੰਦੀ ਆ। ਔਰ ਖੜ੍ਹਦੇ ਰਹਾਂਗੇ ਜਦੋਂ ਤੱਕ ਪਰਮਾਤਮਾ ਨੇ ਸਾਨੂੰ ਇਹ ਤਾਕਤ ਦਿੱਤੀ ਹੈਗੀ ਆ ਨਾ, ਮਤਲਬ ਖੜ੍ਹਨ ਦੀ, ਉਦੋਂ ਤੱਕ ਖੜਾਂਗੇ, ਲੜਾਂਗੇ, ਲੜਦੇ ਰਹਾਂਗੇ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਪਿਰਮਲ ਸਿੰਘ ਧੌਲਾ ਮੌਜੂਦ ਸਨ। ਤਾਂ ਇਹਨਾਂ ਦੇ ਵੱਲੋਂ ਜਿਹੜੀ ਕਿ 2017 ਦੇ ਵਿੱਚ ਚੋਣ ਲੜੀ ਜਾਂਦੀ ਹੈ ਤਾਂ ਉਸ ਤੋਂ ਇਹ ਜਿੱਤ ਜਾਂਦੇ ਨੇ ਤਾਂ ਫਿਰ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਰਹਿੰਦੇ ਨੇ ਤਾਂ ਕੁਛ ਸਮਾਂ, ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ। ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਜਾਂਦੇ ਨੇ ਤਾਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਰਲਦੇ ਨੇ। ਤਾਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਫਿਰ ਕਿਸੇ ਦਿਨ ਜਿੱਦਣ ਮੌਕਾ ਮਿਲਿਆ ਤਾਂ ਕਰਾਂਗੇ ਖੁੱਲ੍ਹ ਕੇ। ਤਾਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਹੋ। ਕੀ ਮਨ ਦੇ ਵਿੱਚ ਕੀ ਆਇਆ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ। ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਤਾਂ ਨਹੀਂ, ਅਸਤੀਫਾ ਦੇ ਕੇ ਚਲਾ ਗਿਆ। ਫਿਰ ਜਦੋਂ ਪਾ ਲਿਆ ਤੇ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫੋਨ ਆਇਆ। 2010 ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੇ ਵੀ ਸਰ ਹੋਣਗੇ ਤੇ ਮਸਲਾ ਹੱਲ ਹੋਊਗਾ। ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ ਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ ਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ। ਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਤਾਂ ਕਰ ਦਿੱਤਾ ਗਿਆ, ਉਹ ਕੱਢ ਦਿੱਤਾ ਗਿਆ ਗਾ। ਬੜੀ ਜਦੋਂ ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਾ ਕੇ ਇੱਕ ਟਾਈਮ ਦੇ ਲਈ ਜਿਹੜੀ ਕਹਿੰਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਕੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਰਾਜ ਬਦਲੇ ਗਏ, ਉਹ ਤਖਤ ਬਦਲੇ? ਧੌਲਾ ਸਾਹਿਬ, ਜਿਹੜਾ ਬਿਕਰਮ ਸਿੰਘ ਮਜੀਠੀ ਦੇ ਉੱਪਰ ਇਲਜ਼ਾਮ ਲੱਗਦੇ ਨੇ, ਬਲੇਮ ਲੱਗਦੇ ਨੇ, ਤੁਸੀਂ ਵੀ ਕਹਿ ਰਹੇ ਹੋ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਕੱਟ ਕੇ ਆਏ ਨੇ, ਬਾਹਰ ਆ ਗਏ ਨੇ, ਪਰ ਮਜੀਠੀਆ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੇਰੇ ਤੇ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ ਜਿਹੜਾ ਮੇਰੇ ਉੱਪਰ ਲਗਾਏ ਜਾ ਰਹੇ ਨੇ। ਔਰ ਉਸੇ ਕੇਸ 'ਚ ਤੁਸੀਂ ਦੇਖੋ ਕਿ ਵੀ ਹੁਣੇ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਕੱਟ ਕੇ ਆਏ ਹੈਗੇ ਆ, ਠੀਕ ਹੈ ਨਾ। ਬੇਸ਼ੱਕ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਪਰ ਬਰੀ ਨਹੀਂ ਨਾ ਹੋਏ ਹੈਗੇ, ਸਿਰਫ ਜ਼ਮਾਨਤ ਹੋਈ ਹੈਗੀ ਆ। ਮੈਨੂੰ ਖੁਸ਼ੀ ਆ ਕਿ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ ਔਰ ਅੱਗੇ ਵੀ ਲੜਦਾ ਰਹਾਂਗਾ, ਕੱਢਦਾ ਰਹਾਂਗਾ। ਕਿਸੇ ਪਾਰਟੀ ਨੂੰ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਉਹ ਮਤਲਬ ਮੈਂ ਡਜ਼ਨਟ ਮੈਟਰ, ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪੰਜਾਬ ਦੀ ਗੱਲ ਕਰਨ ਚੱਲੇ ਹਾਂ, ਤਾਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਵਿਚਰ ਰਹੇ ਹਾਂ। ਬੇਸ਼ੱਕ ਉਹ ਲੋਕ ਰਾਜਨੀਤੀ ਦੇ ਵਿੱਚ ਰਹੇ ਹੋਣ ਤੇ ਜਾਂ ਉਹ ਲੋਕ ਕਿਸੇ ਯੂਨੀਅਨ ਦਾ ਹਿੱਸਾ ਰਹੇ ਹੋਣ। ਤਾਂ ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਆ, ਪਿਰਮਲ ਸਿੰਘ ਧੌਲਾ, ਤੇ ਇਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਾਂਗੇ ਤਾਂ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਇੱਕ ਲਾਈਨਮੈਨ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਤੋਂ ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਆਉਂਦੇ ਨੇ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇੰਡੋਜ TV ਆਸਟ੍ਰੇਲੀਆ 'ਤੇ ਹੋਣਗੀਆਂ। ਤਾਂ ਤੁਸੀਂ ਜੁੜੇ ਰਹਿਣਾ, ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ, ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੀ, ਤਾਂ ਉਸ ਤੋਂ ਪਹਿਲਾਂ ਦੀ ਥੋੜ੍ਹੀ ਬਹੁਤੀ ਤੁਹਾਡੀ ਜ਼ਿੰਦਗੀ ਬਾਰੇ ਅਸੀਂ ਗੱਲ ਕਰਨੀ ਆ। ਬੇਰੁਜ਼ਗਾਰ ਲਾਈਨਮੈਨਾਂ ਦੇ ਪ੍ਰਧਾਨ ਹੁੰਦੇ ਹੋ, ਉਸ ਤੋਂ ਬਾਅਦ ਕਾਫੀ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਹੋ। ਕੀ ਮਨ ਦੇ ਵਿੱਚ ਕੀ ਆਇਆ ਵੀ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ? ਦੇਖੋ, ਮੈਂ 2006 ਦੇ ਵਿੱਚ ਆਪਣੀ ਜਿਹੜੀ ਪੜ੍ਹਾਈ ਸੀ, ਜਿਹੜੀ ਟੈਕਨੀਕਲ ਐਜੂਕੇਸ਼ਨ ਸੀ, ਜਿਹੜੀ ਲਾਈਨਮੈਨ ਦਾ ਕੋਰਸ ਸੀ, ਉਹ ਪੂਰਾ ਕੀਤਾ ਸੀਗਾ। ਸੋ ਮੇਰੇ ਤੋਂ ਪਹਿਲਾਂ ਜਿਹੜੇ ਨੌਜਵਾਨ ਸੀਗੇ, ਜਿਨ੍ਹਾਂ ਨੇ ਪਹਿਲਾ ਕੋਰਸ ਕੀਤਾ ਸੀ, ਉਹ ਆਲਰੇਡੀ ਉਹ ਐਜੀਟੇਸ਼ਨ ਕਰ ਰਹੇ ਸੀ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ ਔਰ ਬਿਜਲੀ ਮੰਤਰੀ ਸੀਗੇ ਜੇ ਉਹ ਰਜਿੰਦਰ ਕੌਰ ਭੱਠਲ ਜੀ ਸੀਗੇ। ਉਹ ਲਹਿਰਾ ਵਿਖੇ ਧਰਨਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਜਦੋਂ ਮੈਂ ਪਾਸ ਆਊਟ ਹੋਇਆ, ਤੇ ਕਿਉਂਕਿ ਉਦੋਂ ਇਹ ਸੀਗਾ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਲਾਈਨਮੈਨ ਪਾਸ ਹੁੰਦੇ ਸੀ, ਟ੍ਰੇਨਿੰਗ ਕਰਦੇ ਸੀ, ਅਪ੍ਰੈਂਟਿਸਸ਼ਿਪ ਕਰਦੇ ਸੀਗੇ, ਤਾਂ ਉਹਨਾਂ ਨੂੰ ਵਿਦਿਨ ਮਤਲਬ 6 ਮੰਥ ਜਾਂ ਈਵਨ ਕਿ ਕਈ ਤਾਂ ਇਹ ਸੀਗਾ ਕਿ ਵੀ ਮਤਲਬ ਕੋਰਸ ਅਜੇ ਚੱਲ ਰਿਹਾ ਹੁੰਦਾ ਸੀ, ਅਪਲਾਈ ਕਰਦੇ ਸੀ, ਪਾਸ ਹੋਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਮਹਿਕਮੇ ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ। ਉਸ ਸਮੇਂ ਬਿਜਲੀ ਬੋਰਡ ਸੀਗਾ। ਸੋ ਇਸ ਆਸ ਉਮੀਦ ਦੇ ਨਾਲ ਕਿ ਨੌਕਰੀ ਮਿਲ ਜਾਣੀ ਹੈਗੀ ਆ, ਤੇ ਪਾਸ ਹੋਏ। ਤੇ ਜਦੋਂ ਮੈਂ ਨਿਊਜ਼ਪੇਪਰ ਜਿਹੜਾ ਉਹ ਦੇਖਿਆ ਤਾਂ ਉਹਦੇ 'ਚ ਧਰਨਾ ਸੀ ਜਿਹੜਾ ਉੱਥੇ ਲਾਈਨਮੈਨਾਂ ਦਾ, ਜਿਨ੍ਹਾਂ ਨੇ ਪਹਿਲਾਂ ਪਾਸ ਆਊਟ ਕੀਤੀ ਹੋਈ ਸੀ, ਉਹ ਚੱਲ ਰਿਹਾ ਸੀਗਾ। ਸੋ ਮੈਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੇ ਤੋਂ ਬਹੁਤ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹ ਬੈਠੇ ਸੀਗੇ, ਮੇਰੇ ਤੋਂ 5-5 7-7 ਸਾਲ ਵੱਡੇ, 10-10 ਸਾਲ ਵੱਡੇ ਜਿਹੜੇ ਸੀਗੇ, ਉਹ ਉੱਥੇ ਆਲਰੇਡੀ ਧਰਨੇ 'ਚ ਬੈਠੇ ਸੀ। ਜਦੋਂ ਮੈਂ ਗਿਆ ਉੱਥੇ, ਫਿਰ ਉਹ ਹਕੀਕਤ ਤੋਂ ਮੈਂ ਜਾਣੂ ਹੋਇਆ ਕਿ ਵੀ ਜਿਹੜਾ ਕੋਰਸ
ਕਰ ਲੈਣਾ, ਪੜ੍ਹਾਈ ਕਰ ਲੈਣੀ, ਇਹ ਜੋਬ ਲਈ ਇਹ ਕਾਫੀ ਨਹੀਂ ਹੈ ਜੋ ਸਾਡਾ ਸਿਸਟਮ ਚੱਲ ਰਿਹਾ ਹੈਗਾ। ਸੋ ਫਿਰ ਮੈਂ ਲਗਾਤਾਰ ਐਜੀਟੇਸ਼ਨ ਕੀਤੀ। ਅਸੀਂ ਲਗਾਤਾਰ ਜਿਹੜੇ ਧਰਨੇ ਮੁਜ਼ਾਹਰੇ ਸੀ ਉਹ ਚੱਲ ਰਹੇ ਸੀ। ਫਿਰ ਅਕਾਲੀ ਦਲ ਦੀ ਗੌਰਮੈਂਟ ਆਈ, ਉਹਨਾਂ ਨੂੰ ਵੀ ਬਹੁਤ ਚੰਡੀਗੜ੍ਹ ਜਾਂਦੇ, ਉੱਥੇ CM ਦੀ ਕੋਠੀ ਮੂਹਰੇ ਬੈਠੇ ਰਹਿੰਦੇ 3-3 4-4 ਦਿਨ, ਘਰ ਨਾ ਮੁੜਦੇ, ਗੁਰਦੁਆਰਿਆਂ ਦੇ ਵਿੱਚ ਰਾਤਾਂ ਕੱਟਣੀਆਂ। ਜਦੋਂ ਉੱਥੇ ਗੇਟ 'ਤੇ ਜਾਂਦੇ CM ਦੀ ਕੋਠੀ 'ਤੇ ਅੱਗੇ, ਤੇ ਉਹਨਾਂ ਨੇ ਕਹਿਣਾ ਕਿ ਵੀ ਤੁਸੀਂ ਆਪਣੇ ਹਲਕੇ ਦੇ MLA ਨੂੰ, ਕਿਸੇ MP ਨੂੰ ਜਾਂ ਉਹਨਾਂ ਤੋਂ ਲਿਖਾ ਕੇ ਲੈ ਕੇ ਆਓ। ਉਹਨਾਂ ਕੋਲੇ ਆਉਂਦੇ, ਉਹਨਾਂ ਦਾ ਲਿਖਿਆ ਹੋਇਆ ਵੀ ਲੈ ਜਾਂਦੇ, ਫਿਰ ਵੀ ਕਹਿਣਾ ਜੀ CM ਸਾਹਿਬ ਕੋਲੇ ਟਾਈਮ ਨਹੀਂ ਹੈ ਜੀ, ਮੀਟਿੰਗ ਹੋਊਗੀ ਫਿਰ ਮਿਲਾਂਗੇ। ਇਸ ਤਰ੍ਹਾਂ ਮਤਲਬ ਚੱਲਦਾ ਰਿਹਾ। ਤਾਂ ਫਿਰ ਖੁੱਲ੍ਹ ਕੇ ਜਿਹੜੀ ਐਜੀਟੇਸ਼ਨ ਦੇ ਵਿੱਚ ਮੈਂ ਸਾਹਮਣੇ ਆਇਆ 2010 ਦੇ ਵਿੱਚ। ਉਸ ਸਮੇਂ ਕੀ ਸੀਗਾ ਕਿ ਜਿਹੜੇ ਪ੍ਰਧਾਨ ਸੀਗੇ, ਮੈਂ ਬਠਿੰਡੇ ਟੈਂਕੀ ਦੇ ਉੱਪਰ ਚੜ੍ਹਿਆ ਹੋਇਆ ਸੀਗਾ ਮੀਟਿੰਗ ਦੀ ਮੰਗ ਨੂੰ ਲੈ ਕੇ ਕਿ ਵੀ ਸਾਨੂੰ ਮੀਟਿੰਗ ਦੇਵੇ ਮੁੱਖ ਮੰਤਰੀ। ਅਤੇ ਸੋ ਪ੍ਰਧਾਨ ਸੀ ਜਿਹੜਾ ਅਸਤੀਫਾ ਦੇ ਕੇ ਨੀਚੋਂ ਚਲਿਆ ਗਿਆ ਸੀਗਾ, ਅਤੇ ਉੱਪਰ ਅਸੀਂ 5 ਜਣੇ ਸੀਗੇ। ਸੋ ਨੀਚੇ ਸਾਰੇ ਇੱਕਦਮ ਖਾਮੋਸ਼ੀ ਹੋ ਗਈ, ਨਮੋਸ਼ੀ ਹੋ ਗਈ ਕਿ ਵੀ ਹੁਣ ਤਾਂ ਸਾਡੀ ਐਜੀਟੇਸ਼ਨ ਆ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਜਦੋਂ ਪ੍ਰਧਾਨ ਹੀ ਅਸਤੀਫਾ ਦੇ ਕੇ ਚਲਾ ਗਿਆ। ਪਰ ਮੈਂ ਫਿਰ ਉੱਥੇ ਫੈਸਲਾ ਕਰ ਲਿਆ ਕਿ ਵੀ ਅੱਜ ਜਾਂ ਤਾਂ ਮਤਲਬ ਆਰ ਪਾਰ ਦੀ ਲੜਾਈ ਲੜਾਂਗੇ, ਜਾਂ ਤਾਂ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੈਣੀ ਆ, ਜਾਂ ਫਿਰ ਮੁੱਖ ਮੰਤਰੀ ਦੇ ਨਾਲ ਗੱਲ ਕਰਨੀ ਹੈਗੀ ਆ। ਸੋ ਉੱਥੇ ਫਿਰ ਜਦੋਂ ਮੈਂ ਆਪਣੇ ਉੱਪਰ ਤੇਲ ਪਾ ਲਿਆ ਅਤੇ ਮੈਂ ਲਾਸਟ ਬਸ ਮਤਲਬ ਤੀਲੀ ਜਲਾਉਣ ਲੱਗਿਆ ਸੀ, ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੀਗਾ, ਤਾਂ ਉਸੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫੋਨ ਆਇਆ, ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਵੀ ਕਾਕਾ ਤੁਹਾਡੇ ਨਾਲ ਮੇਰੀ ਮੀਟਿੰਗ ਆ ਇੰਨੀ ਤਰੀਕ ਨੂੰ, ਕੱਲ੍ਹ ਨੂੰ ਫਿਕਸ ਹੋ ਗਈ ਹੈ, ਵੀ ਤੁਸੀਂ ਆਓ ਆਪਾਂ ਬੈਠ ਕੇ ਕਰਦੇ ਹਾਂ। ਚਲੋ ਅਸੀਂ ਗਏ ਉੱਥੇ, ਅਤੇ ਮੀਟਿੰਗ ਦੇ ਵਿੱਚ ਮੈਨੇਜਮੈਂਟ ਜਿਹੜੀ ਅਕਸਰ ਡਿਪਾਰਟਮੈਂਟਸ ਦੀ, ਵੱਖ-ਵੱਖ ਡਿਪਾਰਟਮੈਂਟਸ ਦੀਆਂ ਮੈਨੇਜਮੈਂਟਾਂ ਹੁੰਦੀਆਂ ਨੇ, ਉਹਨਾਂ ਨੇ ਆਪਣੇ ਟੈਕਨੀਕੈਲਿਟੀਜ਼ ਦੱਸਣੀਆਂ ਹੁੰਦੀਆਂ ਨੇ, ਜਾਂ ਆਹ ਸਮੱਸਿਆ ਜੀ, ਆਹ ਸਮੱਸਿਆ ਅਸੀਂ ਆਪਣੀ ਸਮੱਸਿਆ ਦੱਸੀ। ਅਤੇ 2010 ਦੇ ਵਿੱਚ ਕਾਫੀ ਉਸ ਤੋਂ ਬਾਅਦ ਵੀ ਲਗਾਤਾਰ ਐਜੀਟੇਸ਼ਨਾਂ ਚੱਲਦੀਆਂ। ਫਿਰ 2011 ਦੇ ਵਿੱਚ ਅਕਾਲੀ ਦਲ ਗੌਰਮੈਂਟ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀ ਜਿਹੜੀ ਮੰਗ ਜਿਹੜੀ ਮੰਨੀ, ਔਰ 5000 ਪੋਸਟਾਂ ਜਿਹੜੀਆਂ ਸੀਗੀਆਂ ਉਹਦਾ ਇਸ਼ਤਿਹਾਰ ਜਾਰੀ ਹੋਇਆ ਬਿਨਾਂ ਟੈਸਟ ਰੱਦ ਕਰਵਾਇਆ, ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ ਟੈਸਟ ਹੋ ਰਹੇ ਸੀਗੇ। ਅਤੇ ਸਾਡੀ ਇਹ ਡਿਮਾਂਡ ਸੀਗੀ ਵੀ ਟੈਸਟ ਜਿਹੜਾ ਉਹ ਰੱਦ ਕੀਤਾ ਜਾਵੇ ਬਿਨਾਂ ਟੈਸਟ, ਕਿਉਂਕਿ ਜਿਹੜੀ ਇਹਦੀ ਐਲੀਜੀਬਿਲਟੀ ਆ ਲਾਈਨਮੈਨ ਦੀ ਪੋਸਟ ਆ, ਜਿਹੜੀ ਇਹਦੀ ਐਲੀਜੀਬਿਲਟੀ ਜਿਹੜੀ ਯੋਗਤਾ ਗੀ ਉਹ ਅਪ੍ਰੈਂਟਿਸਸ਼ਿਪ ਲਾਈਨਮੈਨ ਆ, ਜਿਹੜੀ ਕਿ ਮਹਿਕਮਾ ਕਰਵਾਉਂਦਾ, ਮਹਿਕਮਾ ਖੁਦ ਕਰਵਾਉਂਦਾ। ਉਹ ਟ੍ਰੇਨਿੰਗ 2 ਸਾਲ ਦੀ ਟ੍ਰੇਨਿੰਗ ਹੁੰਦੀ ਆ, ਵੀ ਜਦੋਂ ਉਹ ਟ੍ਰੇਨਿੰਗ ਕਰ ਲਈ ਤਾਂ ਫਿਰ ਟੈਸਟ ਲੈਣ ਦਾ ਜਿਹੜਾ ਕੋਈ ਤੁੱਕ ਨਹੀਂ ਬਣਦਾ ਹੈਗਾ, ਕੁਛ ਰਹਿ ਨਹੀਂ ਜਾਂਦਾ ਪਿੱਛੇ, ਅਤੇ ਵੀ ਉਹਦੀ ਮੈਰਿਟ ਦੇ ਆਧਾਰ 'ਤੇ ਜਿਹੜੀ ਉਹ ਭਰਤੀ ਕੀਤੀ ਜਾਵੇ। ਸੋ ਉਹਨਾਂ ਨੇ ਸਾਡੀ ਉਹ ਵੀ ਮੰਗ ਮੰਨ ਲਈ। ਚਲੋ ਖੈਰ ਉਹ ਉਸ ਸਮੇਂ ਮੰਨ ਲਈ ਆ, ਪਰ ਉਹ ਪੂਰ ਨਹੀਂ ਚੜ੍ਹੀ। 1000 ਨੂੰ ਹੀ ਨੌਕਰੀ ਮਿਲੀ। ਫਿਰ ਲਗਾਤਾਰ ਐਜੀਟੇਸ਼ਨ ਜਾਰੀ ਰਹੀ। ਮੈਨੂੰ ਵੀ ਉਹਦੇ 'ਚ 1000 ਦੇ ਵਿੱਚ ਮੇਰਾ ਵੀ ਨੰਬਰ ਆ ਗਿਆ ਸੀਗਾ, ਅਤੇ ਮੈਂ ਵੀ 2-3 ਥਾਵਾਂ 'ਤੇ ਜੋਬ ਕੀਤੀ। ਪਰ ਕਿਉਂਕਿ ਮੈਂ ਲਗਾਤਾਰ ਐਜੀਟੇਸ਼ਨ ਨੂੰ ਲੀਡ ਕਰ ਰਿਹਾ ਸੀ, ਜਥੇਬੰਦੀ ਨੂੰ ਲੀਡ ਕਰ ਰਿਹਾ ਸੀ, ਅਤੇ ਮੈਨੂੰ ਦੂਰ ਦਰਾਡੇ ਲਗਾਇਆ ਗਿਆ, ਘਰ ਤੋਂ 200 ਕਿਲੋਮੀਟਰ 150 ਕਿਲੋਮੀਟਰ ਦੂਰ ਇਸ ਤਰ੍ਹਾਂ ਕਰਕੇ ਲਗਾਇਆ ਗਿਆ ਵੀ ਇਹ ਐਜੀਟੇਸ਼ਨ ਵਾਲਾ ਪਾਸਾ ਛੱਡ ਦੇ। ਫਿਰ ਅਖੀਰ ਉਹਨਾਂ ਨੇ ਮੈਨੂੰ ਟਰਮੀਨੇਟ ਕਰਤਾ ਕਿ ਵੀ ਤੁਸੀਂ ਜਾਂ ਤਾਂ ਜੋਬ ਕਰ ਲਓ ਅਤੇ ਜਾਂ ਤੁਸੀਂ ਐਜੀਟੇਸ਼ਨ ਕਰ ਲਓ। ਅਤੇ ਫਿਰ ਮੈਂ, ਕਿਉਂਕਿ ਜਿਹੜੇ ਪਿੱਛੇ ਨੌਜਵਾਨ ਸੀ, ਮੁੰਡੇ ਸੀਗੇ, ਔਰ ਪਰਿਵਾਰ ਸੀ, ਬੱਚੇ ਸੀਗੇ ਛੋਟੇ ਛੋਟੇ, ਉਹਨਾਂ ਨੂੰ ਮੇਰੇ ਤੋਂ ਆਸ ਸੀ, ਉਮੀਦ ਸੀ ਕਿ ਵੀ ਇਹ ਸਾਡੇ ਮੂਹਰੇ ਲੱਗੇ ਹੈਗੇ ਨੇ, ਵੀ ਸਾਨੂੰ ਇਹ ਨੌਕਰੀ ਹੈ ਜਿਹੜੀ ਇਹ ਦਿਵਾਉਣਗੇ। ਸੋ ਮੈਂ ਆਪਣੀ ਨੌਕਰੀ ਨੂੰ ਪਾਸੇ ਕਰਕੇ ਮੂਹਰੇ ਲੀਡ ਕਰਕੇ ਜਿਵੇਂ ਪਹਿਲਾਂ ਕਰ ਰਿਹਾ ਸੀ ਉਹ ਲੜਾਈ ਲੜੀ, ਔਰ ਕਦੇ 1000, ਕਦੇ 1500, ਕਦੇ 2000। ਉਸ ਤੋਂ ਬਾਅਦ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਅਪਰੋਚ ਕੀਤੀ ਕਿ ਵੀ ਸਰਕਾਰ ਬਣੂਗੀ ਜੀ, ਤੁਸੀਂ MLA ਹੋਵੋਗੇ ਅਤੇ ਮਸਲਾ ਹੱਲ ਹੋਊਗਾ। ਚਲੋ ਉਹਨਾਂ ਨੇ ਟਿਕਟ ਦਿੱਤੀ, ਆਪਾਂ ਇੱਥੇ ਹਲਕਾ ਭਦੌੜ ਤੋਂ ਇਲੈਕਸ਼ਨ ਲੜੀ, ਅਤੇ ਲੋਕਾਂ ਨੇ ਸਾਥ ਦਿੱਤਾ, ਸਾਰੇ ਵਰਕਰਾਂ ਨੇ ਸਾਥ ਦਿੱਤਾ, ਅਤੇ ਇਹ ਸੀਟ ਆ ਜਿਹੜੀ ਉਹ ਜਿੱਤ ਲਈ ਵੱਡੇ ਮਾਰਜਨ ਦੇ ਨਾਲ। ਅਤੇ ਉਸ ਤੋਂ ਬਾਅਦ ਵੀ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ, ਮੈਂ ਫਿਰ ਜਾ ਕੇ ਉੱਥੇ, ਕਿਉਂਕਿ ਮੈਂ ਉੱਥੋਂ ਨਿਕਲਿਆ, ਐਜੀਟੇਸ਼ਨ ਦੇ ਵਿੱਚੋਂ ਨਿਕਲਿਆ, ਯੂਨੀਅਨ ਦੇ ਵਿੱਚੋਂ ਨਿਕਲਿਆ ਸੀ, ਪਰ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ। ਉਸ ਤੋਂ ਬਾਅਦ ਜਾ ਕੇ ਫਿਰ ਅਸੀਂ ਪਟਿਆਲੇ ਉੱਥੇ ਧਰਨੇ 'ਤੇ ਬੈਠੇ, ਉੱਥੇ ਫਿਰ ਗੱਲ ਹੋਈ। 2800 ਪੋਸਟਾਂ ਨਿਕਲੇ ਸੀ, 2800 ਤੋਂ 3400 ਕਰਾਈਆਂ, ਅਤੇ ਹੁਣ ਤੱਕ ਤਕਰੀਬਨ 8300 ਦੇ ਕਰੀਬ ਜਿਹੜੇ ਨੌਜਵਾਨ ਸੀ ਜਿਹੜੇ ਉਹ ਭਰਤੀ ਕਰਵਾਏ ਆ। ਅਤੇ ਜੇ ਅਸੀਂ ਗੱਲ ਕਰਦੇ ਹਾਂ ਤੁਹਾਡੀ ਐਜੀਟੇਸ਼ਨ ਦੀ, ਤੁਸੀਂ ਕਾਫੀ ਕੁਛ ਝੱਲਿਆ ਉਸ ਐਜੀਟੇਸ਼ਨ ਦੇ ਵਿੱਚੋਂ, ਕਦੇ ਅਫਸੋਸ ਹੋਇਆ ਵੀ ਯਾਰ ਅਸੀਂ ਕੀ ਲੈਣਾ ਸੀ ਉਹਨਾਂ ਲਈ ਲੜ ਕੇ, ਸਾਨੂੰ ਤਾਂ ਨੌਕਰੀ ਮਿਲ ਗਈ ਸੀ, ਜਾਂ ਅਸੀਂ ਨੌਕਰੀ ਨੂੰ ਇੱਕ ਪਾਸੇ ਰੱਖ ਕੇ ਆ ਗਏ ਸੀ? ਨਹੀਂ, ਅਫਸੋਸ ਬਿਲਕੁਲ ਨਹੀਂ, ਕਿਉਂਕਿ ਸਾਨੂੰ ਜਿਹੜੀ ਸਿੱਖਿਆ ਮਿਲੀ ਆ, ਸਾਨੂੰ ਜਿਹੜੀ ਗੁੜਤੀ ਮਿਲੀ ਆ, ਸਾਨੂੰ ਮਤਲਬ ਜੰਮਦਿਆਂ ਨੂੰ ਹੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾਇਆ ਜਾਂਦਾ, ਉੱਥੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ। ਸਾਨੂੰ ਸਿੱਖਿਆ ਹੀ ਉਹ ਮਿਲੀ ਆ, ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਉੱਤੇ ਹੰਢਾ ਕੇ ਉਹਨਾਂ ਨੇ ਦੱਸਿਆ ਕਿ ਵੀ ਮਨੁੱਖਤਾ ਦੇ ਲਈ, ਲੋਕ ਹੱਕਾਂ ਦੇ ਲਈ ਲੜਾਈ ਜਿਹੜੀ ਉਹ ਲੜਨੀ ਹੈਗੀ ਆ। ਸੋ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਦੇ ਹੋਏ ਬਿਲਕੁਲ ਵੀ ਕਦੇ ਵੀ ਨਹੀਂ, ਜਿੱਦਣ ਮੈਨੂੰ
ਮੈਨੂੰ ਯਾਦ ਅੱਜ ਵੀ ਮੇਰੇ ਨਾਲ ਮੁੰਡਾ ਢਪਾਲੀ ਤੋਂ ਸੀ ਗੁਰਪ੍ਰੀਤ, ਅਤੇ ਇੱਕ ਬਠਿੰਡੇ ਤੋਂ ਆਪਣਾ ਉੱਥੋਂ ਸੀਗਾ ਜਗਤਾਰ ਸਿੰਘ ਮਾਹੀ ਨੰਗਲ ਤੋਂ ਸੀ, ਮੇਰੇ ਨਾਲ ਸੀ 2 ਬੰਦੇ। ਜਦੋਂ ਮੈਂ ਬਠਿੰਡਾ, ਕਿਉਂਕਿ ਮੈਨੂੰ ਪੈਂਦਾ ਸੀ ਸਰਕਲ ਪੈਂਦਾ ਸੀ, ਮੈਨੂੰ ਉੱਥੇ ਬੁਲਾਇਆ ਗਿਆ ਐਕਸੀਅਨ ਵੱਲੋਂ, ਅਤੇ ਉਹ ਐਕਸੀਅਨ ਨੇ ਜਦੋਂ ਮੈਨੂੰ ਮੇਰੇ ਹੱਥ ਵਿੱਚ ਚਿੱਠੀ ਫੜਾਈ ਕਿ ਵੀ ਤੁਹਾਨੂੰ ਮਤਲਬ ਟਰਮੀਨੇਟ ਕਰ ਦਿੱਤਾ ਗਿਆ ਗਾ, ਮਤਲਬ ਜੋਬ ਤੋਂ ਤੁਹਾਨੂੰ ਕੱਢ ਦਿੱਤਾ ਗਿਆ ਗਾ, ਉਹ ਮਤਲਬ ਮੇਰੇ ਚਿਹਰੇ ਵੱਲ ਦੇਖ ਰਹੇ ਸੀ, ਪਰ ਮੈਨੂੰ ਖੁਸ਼ੀ ਹੋ ਰਹੀ ਸੀ। ਮੈਨੂੰ ਖੁਸ਼ੀ ਸੀ, ਮੈਨੂੰ ਬਿਲਕੁਲ ਵੀ ਨਮੋਸੀ ਨਹੀਂ ਸੀ, ਮੈਨੂੰ ਖੁਸ਼ੀ ਸੀਗੀ ਵੀ ਮੈਂ ਲੋਕਾਂ ਲਈ ਲੜਿਆ ਅਤੇ ਮੈਨੂੰ ਆਹ ਇਨਾਮ ਮਿਲਿਆ। ਮੈਨੂੰ ਪਤਾ ਸੀ ਵੀ ਜਦੋਂ ਲੜਾਂਗੇ ਤਾਂ ਆਹ ਇਨਾਮ ਮਿਲਣਗੇ, ਅਤੇ ਉਹਨਾਂ ਨੇ ਮੈਨੂੰ ਜਦੋਂ ਮਤਲਬ ਹੱਥ 'ਚ ਫੜਾਇਆ, ਅਤੇ ਮੈਨੂੰ ਬਿਲਕੁਲ ਵੀ ਕੋਈ 1% ਵੀ ਕੋਈ ਰੰਜ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ ਕਿ ਮੈਨੂੰ ਟਰਮੀਨੇਟ ਕਰਤਾ। ਪਰ ਉਹ ਮੇਰੇ ਚਿਹਰੇ ਵੱਲ ਦੇਖ ਰਹੇ ਸੀਗੇ ਕਿ ਵੀ ਇਹਨਾਂ ਦਾ ਕੀ ਰਿਐਕਸ਼ਨ ਹੋਊਗਾ, ਔਰ ਉਹ ਅੱਜ ਵੀ ਗੱਲਾਂ ਯਾਦ ਹੈਗੀਆਂ, ਉਹ ਚੇਤੇ ਹੈਗੀਆਂ, ਅੱਜ ਵੀ ਉਹ ਜ਼ਿਕਰ ਕਰਦੇ ਨੇ ਜਦੋਂ, ਅਤੇ ਅੱਜ ਵੀ ਮੈਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੀ ਲਾਈਫ ਤੋਂ 1% ਵੀ ਮਤਲਬ ਰੰਜ ਨਹੀਂ ਆ ਕਿ ਵੀ ਇੱਥੇ ਮੈंने ਆਹ ਗਲਤ ਕੀਤਾ। ਜੋ ਵੀ ਫੈਸਲੇ ਕੀਤੇ ਹੈਗੇ ਉਹ ਲੋਕ ਹਿੱਤ ਦੇ ਲਈ, ਲੋਕਾਂ ਦੇ ਲਈ, ਪੰਜਾਬ ਦੇ ਲਈ, ਪੰਜਾਬ ਦੇ ਮੁੱਦਿਆਂ ਦੇ ਲਈ ਫੈਸਲੇ ਕੀਤੇ ਹੈਗੇ, ਅਤੇ ਉਹਦੇ 'ਤੇ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਮੋਸ਼ੀ ਨਹੀਂ ਹੈ। ਜਦੋਂ ਐਂ ਪਤਾ ਲੱਗਦਾ ਘਰ ਦੇ ਵਿੱਚ ਪਤਾ ਲੱਗਦਾ ਵੀ ਸਾਡਾ ਜਿਹੜਾ ਪੁੱਤ ਸੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਘਰੇ ਮਾਤਾ ਜਾਂ ਬਾਪੂ ਨੂੰ ਕਿਹੜਾ ਦੁੱਖ ਤਾਂ ਹੋਇਆ ਹੋਣਾ? ਹਾਂ ਬਿਲਕੁਲ, ਪਰਿਵਾਰ ਦੀਆਂ, ਕਿਉਂਕਿ ਦੇਖੋ ਹਰੇਕ ਮਾਂ ਬਾਪ ਦੀਆਂ ਆਸਾਂ ਹੁੰਦੀਆਂ, ਉਮੀਦਾਂ ਹੁੰਦੀਆਂ, ਕਿਉਂਕਿ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਹੈਗਾ। ਮੇਰੇ ਫਾਦਰ ਸਾਹਿਬ ਗੌਰਮੈਂਟ ਜੋਬ 'ਤੇ ਸੀਗੇ, ਔਰ ਅਸੀਂ ਨਾ ਕੋਈ ਜ਼ਮੀਨ, ਨਾ ਕੋਈ ਜਾਇਦਾਦ, ਨਾ ਕੋਈ ਹੋਰ ਕੋਈ ਇੰਡਸਟਰੀ, ਕੋਈ ਬਿਜ਼ਨਸ। ਸੋ ਹਰੇਕ ਮਾਂ ਬਾਪ ਨੂੰ ਇਹ ਹੁੰਦਾ ਹੈਗਾ ਕਿ ਵੀ ਸਾਡਾ ਬੇਟਾ ਜਿਹੜਾ ਹੈਗਾ ਕਿ ਵੀ ਉਹ ਪੜ੍ਹ ਲਿਖ ਕੇ ਆਪਣੀ ਨੌਕਰੀ 'ਤੇ ਲੱਗੇਗਾ, ਰੁਜ਼ਗਾਰ 'ਤੇ ਲੱਗੇਗਾ, ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ, ਫਿਰ ਅਸੀਂ ਉਸਦਾ ਚਾਲਾਡਾਂ ਦੇ ਨਾਲ ਵਿਆਹ ਕਰਾਂਗੇ, ਉਹ ਸਾਡਾ ਸਹਾਰਾ ਬਣੂਗਾ, ਠੀਕ ਹੈ ਨਾ। ਸੋ ਹੁੰਦੇ ਮਾਂ ਬਾਪ ਨੂੰ ਜ਼ਰੂਰ ਮਤਲਬ ਤਕਲੀਫ ਹੁੰਦੀ ਆ, ਪਰ ਫਿਰ ਮੈਂ ਉਹਨਾਂ ਨੂੰ ਇਸ ਗੱਲ 'ਤੇ ਸਮਝਾਇਆ, ਉਹਨਾਂ ਨੂੰ ਦੱਸਿਆ ਕਿ ਵੀ ਨਹੀਂ, ਜਿਹੜਾ ਮੇਰੇ 'ਤੇ ਜਿਹੜੀ ਜ਼ਿੰਮੇਵਾਰੀ ਆ, ਜੋ ਉਹਨਾਂ ਬੱਚਿਆਂ ਵੱਲ ਦੇਖੋ ਜਿਨ੍ਹਾਂ ਨੇ ਸਾਡੇ ਲਈ ਜੇਲ੍ਹਾਂ ਕੱਟੀਆਂ, ਮੇਰੇ ਕਹਿਣ 'ਤੇ ਉਹਨਾਂ ਨੇ ਮਤਲਬ ਜੇਲ੍ਹਾਂ ਕੱਟੀਆਂ, ਡਾਂਗਾ ਖਾਧੀਆਂ ਨਾ, ਮਤਲਬ ਸੜਕਾਂ 'ਤੇ ਧੁੱਪ ਦੇ ਵਿੱਚ ਗਰਮੀ 'ਚ ਬੈਠੇ ਆ ਨਾ, ਮੇਰੇ ਕਹਿਣ ਦੇ ਉੱਤੇ ਮੇਰੇ 'ਤੇ ਭਰੋਸਾ ਰੱਖ ਕੇ, ਅਤੇ ਜੇ ਅੱਜ ਮੈਂ ਆਪਣੀ ਨੌਕਰੀ ਦੇ ਲਈ ਉਹਨਾਂ ਦਾ ਭਰੋਸਾ ਤੋੜ ਕੇ ਆਪਣੀ ਜੋਬ ਨੂੰ ਇਕੱਲਾ ਮਤਲਬ ਰੱਖਦਾ ਹੈਗਾ ਅੱਗੇ, ਤਾਂ ਫਿਰ ਉਹ ਮਤਲਬ ਮੈਨੂੰ ਅੰਦਰੋਂ ਸ਼ਾਂਤੀ ਨਹੀਂ ਮਿਲਣੀ ਹੈਗੀ, ਅਤੇ ਨਾ ਹੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਦੱਸਿਆ ਹੈਗਾ, ਠੀਕ ਹੈ ਨਾ। ਅਤੇ ਸੋ ਅਸੀਂ ਉਹਨਾਂ ਨੂੰ ਬਸ ਸਮਝਾਇਆ, ਔਰ ਇਸ ਗੱਲ ਨੂੰ ਉਹਨਾਂ ਨੇ ਸਮਝਿਆ, ਅਤੇ ਉਹਨਾਂ ਨੇ ਹਮੇਸ਼ਾ ਐਜੀਟੇਸ਼ਨ ਦੇ ਵਿੱਚ ਮੇਰਾ ਸਾਥ ਦਿੱਤਾ। ਪਰਿਵਾਰ ਨੇ, ਮੇਰੀ ਮਾਤਾ ਨੇ ਜੇਲ੍ਹਾਂ ਵੀ ਕੱਟੀਆਂ, ਬਠਿੰਡੇ ਮਰਨ ਵਰਤ ਵੀ ਰੱਖਿਆ ਉਹਨਾਂ ਨੇ, ਮਤਲਬ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖ਼ਰਾਬ ਹੋ ਗਈ ਸੀਗੀ। ਸਾਡੇ 273 ਦੇ ਕਰੀਬ ਜਿਹੜੇ ਨੌਜਵਾਨ ਮੁੰਡੇ ਸੀ ਵੱਖ-ਵੱਖ ਜੇਲ੍ਹਾਂ ਦੇ ਵਿੱਚ, ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮਲੇਰਕੋਟਲਾ, ਅਲੱਗ-ਅਲੱਗ ਜੇਲ੍ਹਾਂ 'ਚ ਬੰਦ ਕਰਤੇ ਸੀ। ਸੋ ਉਹਨਾਂ ਨੂੰ ਰਿਹਾਈ ਲਈ, ਉਹਨਾਂ ਦੇ ਲਈ ਮੇਰੀ ਮਾਤਾ ਨੇ ਮਰਨ ਵਰਤ ਰੱਖਿਆ ਸੀ, ਕਿਉਂਕਿ ਸਾਰੇ ਫੜੇ ਗਏ ਸੀ, ਪੂਰੀ ਸਟੇਟ ਬੋਡੀ ਸੀ ਜਿਹੜੀ, ਸਾਰੇ ਨਾਲ ਦੇ ਜਿਹੜੇ ਫੜੇ ਗਏ ਸੀ, ਮੈਂ ਇਕੱਲਾ ਜਿਹੜਾ ਬਾਹਰ ਸੀਗਾ। ਸੋ ਮੇਰੇ ਕਹਿਣ 'ਤੇ ਮਾਤਾ ਨੇ ਮਤਲਬ ਇੱਕ ਵਾਰੀ ਵੀ ਉਹਨਾਂ ਨੇ ਕਿਹਾ ਕਿ ਵੀ ਨਹੀਂ, ਵੀ ਮੈਂ ਕੀਤਾ ਨਹੀਂ ਜਾਂ ਮੈਨੂੰ ਔਖਾ ਹੈਗਾ, ਉਹਨਾਂ ਨੇ ਫੌਰੀ ਉਹਨਾਂ ਨੇ ਹਾਂ ਕਰਕੇ ਉੱਥੇ ਧਰਨੇ 'ਤੇ ਬੈਠੇ ਉਹ ਬਠਿੰਡੇ, ਅਤੇ ਉਹ ਸਾਰੇ ਮੁੰਡਿਆਂ ਨੂੰ ਜਿਹੜਾ ਉਹ ਬਿਨਾਂ ਸ਼ਰਤ ਰਿਹਾ ਕਰਵਾਇਆ। ਪਿਰਮਲ ਸਿੰਘ ਧੌਲਾ ਦੇ ਉੱਪਰ ਕਾਫੀ ਉਦੋਂ ਤਸ਼ੱਦਦ ਵੀ ਹੋਇਆ, ਕਾਫੀ ਡੰਗ